ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਤੇ ਉਸ ਦੇ ਲਈ ਸਟੂਡੀਓ 'ਚ ਕਾਲ ਕਰ ਸਕਦੇ ਹੋ 408-272-52-100 ਦੇ ਉੱਤੇ। ਸੋ ਵੱਖ-ਵੱਖ ਇਸ਼ੂਜ਼ ਦੇ ਉੱਤੇ ਜਿਹੜੀ ਉਹ ਗੱਲ ਕਰਾਂਗੇ। ਅੱਜ ਤੁਹਾਡੀਆਂ ਕਾਲਸ ਵੀ ਆਪਾਂ ਜਿਹੜੀਆਂ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਰਹੇਗਾ 408-272-52-100 4082725200 ਦੇ ਉੱਤੇ। ਤੇ ਪਰ ਉਸ ਤੋਂ ਪਹਿਲਾਂ ਜਿਹੜੀ ਇੱਕ ਅਹਿਮ ਬੌਂਡ ਦੇ ਕੇਸ ਨੂੰ ਲੈ ਕੇ ਇੱਕ ਲੇਟੈਸਟ ਕੇਸ ਦੀ ਕਹਿ ਲਓ ਵੀ ਰੂਲਿੰਗ ਆਈ ਆ, ਉਹਦੇ ਬਾਰੇ ਜਿਹੜੀ ਉਹ ਆਪਾਂ ਗੱਲ ਜਿਹੜੀ ਕਰਾਂਗੇ। ਉਸ ਤੋਂ ਪਹਿਲਾਂ ਇੱਕ ਦੋ ਚੀਜ਼ਾਂ ਜਿਹੜੀਆਂ ਅਟਾਰਨੀ ਟਰਕਿਆਨਾ ਜੀ ਮੈਂ ਪੁੱਛਣਾ ਚਾਹੁੰਦਾ। ਲੇਟੈਸਟ ਸੀਗਾ ਵੀ ਜਿੱਦਾਂ ਹੁਣ ਇੰਡੀਆ ਤੋਂ ਜੇ ਕਿਸੇ ਨੇ ਹੁਣ ਵੀਜ਼ਾ ਲੈ ਕੇ ਆਉਣਾ, ਉੱਥੇ ਉਹਨਾਂ ਨੂੰ ਜਿਹੜੇ ਇੱਕ ਦੋ ਸਵਾਲ ਪੁੱਛੇ ਜਾਣੇ ਹੈਗੇ ਆ ਵੀ ਤੁਹਾਨੂੰ ਉੱਥੇ ਖਤਰਾ ਤਾਂ ਨਹੀਂ, ਤੁਸੀਂ ਵਾਪਸ ਉੱਥੇ ਜਾ ਕੇ ਅਸਾਈਲਮ ਤਾਂ ਨਹੀਂ ਅਪਲਾਈ ਕਰੋਗੇ। ਸੋ ਬੇਸਿਕਲੀ ਅਸਾਈਲਮ ਚੈੱਕ ਉਹਨਾਂ ਨੇ ਹੁਣ ਵੀਜ਼ੇ ਦੇ ਵਿੱਚ ਵੀ ਐਡ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਕਰ ਦਿੱਤਾ ਹੈਗਾ। ਹਾਂਜੀ, ਕਿਉਂਕਿ ਵੀਜ਼ੇ ਦੇ ਵਿੱਚ ਸਵਾਲ ਹੁੰਦਾ ਸੀਗਾ ਇੱਕ ਕਾਫੀ ਕਾਮਨ ਕਿ ਤੁਹਾਡੀ ਕਦੀ ਅਰੈਸਟ ਤਾਂ ਨਹੀਂ ਹੋਈ, ਤੇ ਤੁਸੀਂ ਆਪਣੀ ਜਿਹੜੀ ਸੰਸਥਾ ਨਾਲ ਸੰਬੰਧ ਰੱਖਦੇ ਆ ਮੈਂਬਰਸ਼ਿਪ, ਉਹਦੇ ਬਾਰੇ ਤੁਸੀਂ ਦੱਸੋ। ਤੇ ਜ਼ਿਆਦਾਤਰ ਉਦੋਂ ਜਿਹੜੇ ਏਜੰਟ ਉੱਥੇ ਭਰਦੇ ਆ ਉਹਨਾਂ ਨੇ ਕੁਝ ਲਿਖਿਆ ਨਹੀਂ ਹੁੰਦਾ ਸੀਗਾ, ਤੇ ਉਰੇ ਆ ਕੇ ਲੋਕੀ ਅਸਾਈਲਮ ਜਿਹੜਾ ਫਾਈਲ ਕਰ ਦਿੰਦੇ ਸੀਗੇ। ਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਅਸਾਈਲਮ ਆਫਿਸ ਦੇ ਵਿੱਚ ਮੁੱਦੇ ਜਿਹੜੇ ਉੱਠਦੇ ਸੀਗੇ ਕਿ ਇਹ ਪਹਿਲਾਂ ਕਿਉਂ ਨਹੀਂ ਦੱਸਿਆ ਅਰੈਸਟ ਬਾਰੇ, ਜਾਂ ਜਿਹੜੀ ਸੀਗੀ ਕਿਹੜੀ ਸੰਸਥਾ ਨਾਲ ਸੰਬੰਧ ਰੱਖਦੇ ਆ, ਇਹ ਉਦੋਂ ਜਿਹੜੀ ਐਡੀ ਇੰਪੋਰਟੈਂਟ ਚੀਜ਼ ਡਿਸਕਲੋਜ਼ ਕਿਉਂ ਨਹੀਂ ਕੀਤੀ ਆਪਣੇ ਟੂਰਿਸਟ ਵੀਜ਼ੇ ਦੇ ਵਿੱਚ। ਤੇ ਹੁਣ ਆ ਕੇ ਕਿਉਂ ਕਿਹਾ ਜਾ ਰਿਹਾ ਅਮਰੀਕਾ 'ਚ ਪੋਲੀਟੀਕਲ ਪਾਰਟੀ ਦਾ ਮੈਂਬਰ ਸੀਗਾ ਜਾਂ ਤਸ਼ੱਦਦ ਹੋਇਆ ਜਾਂ ਏਦਾਂ। ਸੋ ਜਿਹੜੀ ਸੀਗੀ ਇਨਫੋਰਮੇਸ਼ਨ ਇੱਕ ਤਾਂ ਕੇਸਾਂ ਦੇ ਨਾਲ ਕਨਫਲਿਕਟ ਕਰ ਜਾਂਦੀ ਸੀਗੀ। ਓਕੇ। ਤੇ ਉਹਦੇ ਵਿੱਚ ਚਲੋ ਜੋ ਵੀ ਰੀਜ਼ਨਿੰਗ ਲੱਗਦੀ ਸੀਗੀ ਕਿ ਏਜੰਟ ਨੇ ਕੀਤਾ ਜਾਂ ਕਿਸੇ ਨੂੰ ਪ੍ਰੋਬਲਮ ਸੀਗੀ ਜਾਂ ਖਤਰਾ ਸੀਗਾ, ਸੋ ਉਹ ਚੀਜ਼ ਨੂੰ ਜਿਹੜਾ ਅਟੈਕ ਕਰ ਰਹੇ ਆ ਕਿ ਏਦਾਂ ਨਹੀਂ ਹੋ ਸਕਦਾ ਕਿ ਇੱਕਦਮ ਹੀ ਆਣ ਕਿ ਵੀਜ਼ਾ ਲੈਣ ਦੇ ਟਾਈਮ ਹੋਰ ਤੇ ਆ ਕੇ ਫਿਰ ਨਾਲ ਹੀ ਪੋਲੀਟੀਕਲ ਅਸਾਈਲਮ। ਤੇ ਇਹਦੇ ਵਿੱਚ ਉਹ ਸਾਰੇ ਕਈ ਹੁਣ ਜੇ ਕੋਈ H1B ਤੇ ਆਇਆ ਉਹਨੇ ਆ ਕੇ ਅਸਾਈਲਮ ਫਾਈਲ ਕਰਤੀ, ਕੋਈ ਟੂਰਿਸਟ ਵੀਜ਼ੇ ਤੇ ਆਇਆ ਉਹਨੇ ਅਸਾਈਲਮ ਫਾਈਲ ਕਰਤੀ, ਸਟੂਡੈਂਟ ਵੀਜ਼ੇ ਤੇ ਆਇਆ ਉਹਨੇ ਅਸਾਈਲਮ ਫਾਈਲ ਕਰਤੀ। ਤੇ ਉਹ ਬੇਸਿਕਲੀ ਹੁਣ ਉਹ ਚੀਜ਼ ਜਿਹੜੀ ਦੇਖੂਗੇ ਕਿ ਇਹ ਪਹਿਲਾਂ ਤਾਂ ਉੱਥੇ ਸਹੀ ਸਲਾਮਤ ਸੀਗਾ, ਇਹਨੂੰ ਕੋਈ ਪ੍ਰੋਬਲਮ ਨਹੀਂ ਸੀਗੀ, ਇੰਨੇ ਸਾਲ ਪ੍ਰੋਬਲਮ ਨਹੀਂ ਸੀਗੀ, ਹੁਣ ਇੱਕਦਮ ਹੀ ਆ ਕੇ ਜਿਹੜਾ ਸੀਗਾ ਵੀਜ਼ੇ ਫਾਈਲ ਕਰਨ ਦੇ ਟਾਈਮ ਤੇ ਨਹੀਂ ਪ੍ਰੋਬਲਮ ਸੀਗੀ, ਵੀਜ਼ਾ ਜਿਹੜਾ ਸੀਗਾ 6 ਮਹੀਨੇ 8 ਮਹੀਨੇ ਪ੍ਰੋਸੈਸ ਚੱਲਿਆ ਉਹਦੇ ਟਾਈਮ ਤੇ ਪ੍ਰੋਬਲਮ ਨਹੀਂ ਸੀਗੀ, ਇੰਟਰਵਿਊ ਦੇ ਟਾਈਮ ਤੇ ਪ੍ਰੋਬਲਮ ਨਹੀਂ ਸੀਗੀ, ਇੰਟਰਵਿਊ ਤੋਂ ਬਾਅਦ ਕਿੰਨੇ ਦਿਨ ਉਹ ਉੱਥੇ ਰਹਿ ਕੇ ਆਇਆ, ਜਿਹਨੂੰ ਪ੍ਰੋਬਲਮ ਹੁੰਦੀ ਉਹਦਾ ਜਾਂ ਭਗੌੜਾ ਹੋਇਆ ਹੁੰਦਾ ਜਾਂ ਰਾਤੋਂ ਰਾਤ ਭੱਜ ਗਿਆ ਹੁੰਦਾ, ਉਹ ਕਿੰਨੇ ਦਿਨ ਉੱਥੇ ਰਹਿ ਕੇ ਆਇਆ, ਵੀਜ਼ਾ ਉਹਨੇ ਕਿਹੜੇ ਆਪਣੇ ਲੋਕੇਸ਼ਨ ਤੋਂ ਚੱਕਿਆ, ਇੰਟਰਵਿਊ ਪੁਲਿਸ ਕਲੀਅਰੈਂਸ ਵਗੈਰਾ ਟੈਸਟ ਜਿਹੜੇ ਪਾਸ ਜਿਹੜੇ ਕੀਤੇ ਆ। ਸੋ ਪਹਿਲਾਂ ਇਹ ਚੀਜ਼ ਸੀਗੀ ਕਿ ਐਡੀ ਪਿੱਛੇ ਉਹ ਜਾਂਦੇ ਨਹੀਂ ਸੀਗੇ, ਥੋੜੀ ਢਿੱਲ ਸੀਗੀ ਅਸਾਈਲਮ ਵਾਲੇ ਸਿਸਟਮ ਨੂੰ। ਸੋ ਹੁਣ ਉਹ ਕਹਿੰਦੇ ਆ ਕਿ ਇਹ ਚੀਜ਼ ਜਿਹੜੀ ਸੀਗੀ ਇਹ ਐਡਅਪ ਨਹੀਂ ਹੁੰਦੀ, ਤੇ ਜਿਹੜਾ ਉਹਨਾਂ ਦਾ ਨੈਕਸਟ ਟਾਰਗੇਟ ਫਿਰ ਉਹ ਹੈ ਕਿ ਜਿਹੜੇ ਲੋਕੀ ਵੀਜ਼ਿਆਂ ਤੇ ਆਏ ਸੀਗੇ ਇਹਦੇ ਵਿੱਚ ਸਪੈਸ਼ਲੀ ਜਿਹੜੇ ਸਟੂਡੈਂਟ ਵੀਜ਼ੇ ਵਾਲੇ ਹੋ ਗਏ, ਟੂਰਿਸਟ ਵੀਜ਼ੇ ਵਾਲੇ ਹੋ ਗਏ, H1B ਵਾਲੇ ਵੀਜ਼ੇ ਜਿਹੜੇ ਸੀਗੇ ਕਿ H1B ਦਾ ਰਾਹ ਬੜਾ ਲੰਬਾ ਵਾ ਤੇ ਥੋੜਾ ਜਿਹਾ ਸ਼ਾਰਟਕਟ ਲੈ ਲਓ, ਕਿੱਥੇ ਧੱਕੇ ਖਾਂਦੇ ਰਵਾਂਗੇ EMPLOYERਾਂ ਦੇ, ਤੇ ਉਹ ਵਾਲੇ ਜਿਹੜੇ ਲੋਕੀ ਸੀ ਉਹਨਾਂ ਨੂੰ ਬੇਸਿਕਲੀ ਇਹ ਹੁਣ ਜਿਹੜਾ ਟਾਰਗੇਟ ਕਰ ਰਹੇ। ਸੋ ਇਹ ਕੀ ਜਿਹੜੇ ਕੇਸ ਆਲਰੇਡੀ ਲੱਗੇ ਹੋਏ ਆ ਉਹਨਾਂ ਉੱਤੇ ਵੀ ਅਸਰ ਜਿਹੜਾ ਇਹ ਪੈਣਾ ਹੈ ਜਾਂ ਜਿਹੜੇ ਨਵੇਂ ਆਉਣੇ ਆ ਸਿਰਫ ਉਹਨਾਂ ਤੇ ਹੀ ਇਹ ਅਸਰ ਪਊਗਾ? ਨਵੇਂ ਵਾਲੇ ਆ ਤੇ ਤਾਂ ਬਿਲਕੁਲ ਪਊਗਾ। ਸੋ ਆਈ ਥਿੰਕ ਉਹ ਜਾਣਾ ਕਿੱਧਰ ਨੂੰ ਚਾਹੁੰਦੇ ਆ, ਉਹ ਇਸ ਡਾਇਰੈਕਸ਼ਨ ਨੂੰ ਜਾਣਾ ਚਾਹੁੰਦੇ ਆ ਕਿ ਜੇ ਤਾਂ ਕਿਸੇ ਨੇ ਦੱਸਿਆ ਉੱਥੇ ਕਿ ਪਾਰਟੀ ਦਾ ਮੈਂਬਰ ਆ ਜਾਂ ਪ੍ਰੋਬਲਮ ਆ ਕੋਈ, ਉਹਨੂੰ ਤਾਂ ਉਹਨੇ ਡਿਨਾਈ ਕਰ ਦੇਣਾ, ਕਹਿਣਾ ਤੂੰ ਅਸਾਈਲਮ ਮੰਗਣੀ ਆ, ਉੱਥੇ ਡਿਨਾਈ ਕਰ ਦੇਣਾ। ਜਿਹੜਾ ਬੰਦਾ ਆ ਗਿਆ ਜਾਂ ਆਲਰੇਡੀ ਹੈਗਾ ਉਹਨੂੰ ਉਹਨਾਂ ਨੇ ਉਸ ਚੀਜ਼ 'ਚ ਫੜਨਾ ਕਿ ਪਹਿਲਾਂ ਤਾਂ ਤੂੰ ਦੱਸਿਆ ਨਹੀਂ ਕੀ ਸੀਗੀ, ਹੁਣ ਉਰੇ ਆ ਕੇ ਕਿਉਂ ਦੱਸ ਰਿਹਾ। ਤੇ ਇਹਦੇ ਵਿੱਚ ਜਿੱਦਾਂ ਐਕਸੈਪਸ਼ਨ ਹੁੰਦੀ ਸੀ ਕਿ ਜਾਨ ਬਚਾਉਣ ਦਾ ਖਤਰਾ ਸੀਗਾ ਤਾਂ ਕਰਕੇ ਝੂਠ ਬੋਲਦਾ, ਮਾਫ ਕਰ ਦਿਓ, ਉਹ ਜਿਹੜਾ ਲੂਪ ਹੋਲ ਸੀਗਾ ਉਹਨੂੰ ਇਹ ਜਿਹੜਾ ਸੀਗਾ ਕਲੋਜ਼ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਕਿ ਲੋਕੀ ਆਪਣੀ ਪੋਜੀਸ਼ਨ ਨਾ ਚੇਂਜ ਕਰ ਲੈਣ। ਓਕੇ। ਸੋ ਇੱਥੇ ਜਿਹੜੀ ਸਿਚੁਏਸ਼ਨ ਇਸ ਹਿਸਾਬ ਦੇ ਨਾਲ ਜਿਹੜੀ ਉਹ ਬਣ ਚੁੱਕੀ ਆ ਜੀ। ਤੇ ਰੀਜ਼ਨ ਇਹਦਾ ਰਾਜ ਕਰਨ ਜੀ ਸਿੱਧਾ ਹੀ ਹੈ ਕਿ ਜਦੋਂ ਬੰਦਾ ਆਂਦਾ ਉਰੇ, ਠੀਕ ਹੈ, ਹੁਣ ਆਪਾਂ ਕਈ ਵਾਰੀ ਦੇਖਿਆ ਸਟੂਡੈਂਟ ਨੇ H1B ਵਾਲੇ ਰਾਹ ਤੇ ਜਾਣਾ ਹੁੰਦਾ, ਉਹ ਕਈ ਤਾਂ ਹੁਣ ਜਿਹੜੇ ਸੀਗੇ ਉਹ ਕਹਿੰਦੇ ਕਿ ਠੀਕ ਹੈ ਇਹ ਚੀਜ਼ ਸੀਗੀ, ਉਹ ਚੀਜ਼ 'ਚ ਟਿਕਦੇ ਆ, ਕਈ ਸਾਲ ਜਿਹੜੇ ਲੱਗਦੇ ਆ ਗ੍ਰੀਨ ਕਾਰਡ ਲੈਣ ਨੂੰ ਇੰਪਲੋਇਮੈਂਟ ਬੇਸ ਤੇ। ਸੋ ਕਈ ਜਿਹੜੇ ਲੋਕੀ ਸੀਗੇ ਉਹ ਇਹ ਸੋਚਦੇ ਆ ਕਿ ਯਾਰ ਐਡਾ ਲੰਬਾ ਰਾਹ ਕੌਣ ਤੈਅ ਕਰੂਗਾ, ਚੁੱਪ ਕਰਕੇ ਅਸਾਈਲਮ ਜਿਹੜਾ ਫਾਈਲ ਕਰ ਦੋ, ਵਰਕ ਪਰਮਿਟ ਮਿਲ ਜਾਣੀ, ਖੁੱਲ ਕੇ ਜਿਹੜਾ ਕੰਮ ਕਰ ਲਾਂਗੇ। ਸੋ ਸੱਚਾਈ ਜਿਹੜੀ ਇਹਦੀ ਰਿਐਲਿਟੀ ਇਹ ਆ। ਤੇ ਇਹਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਕੈਨੇਡਾ ਦਾ ਕਾਲਜ ਸੀਗਾ ਉਹਦੇ ਤਾਂ ਕਾਫੀ ਸਾਰੇ ਸਟੈਟਸ ਆਏ ਸੀਗੇ ਕਿ 99% ਪਤਾ ਨਹੀਂ ਕਿੰਨੇ ਏਦਾਂ ਸੀਗੇ ਸਟੂਡੈਂਟਸ ਨੇ ਜਿਹੜਾ ਅਸਾਈਲਮ ਫਾਈਲ ਕਰਤਾ ਸੀਗਾ। ਹੁਣ ਜੇ ਆਪਾਂ ਅਮਰੀਕਾ ਦੇ ਵਿੱਚ ਦੇਖੀਏ ਤਾਂ ਆਪਣੇ ਜਿਹੜੇ ਪੰਜਾਬੀ ਜਿਹੜੇ ਆਪਣੇ ਕਾਲਜਾਂ ਦੇ ਵਿੱਚ ਆਏ ਸੀਗੇ, ਕਈ ਇੱਕ ਦੋ ਯੂਨੀਵਰਸਿਟੀ ਸੀਗੀਆਂ,
ਉਹਨਾਂ ਦਾ ਸਟੈਟਸ ਜਿਹੜਾ ਸਾਹਮਣੇ ਆਉਂਦਾ ਉਹ ਇਹ ਆ ਕਿ 99% ਲੋਕਾਂ ਨੇ ਰਾਈਟ ਵੇ ਜਿਹੜੀ ਟ੍ਰਾਂਸਫਰ ਲਈ ਤੇ ਕਾਲਜ ਵਗੈਰਾ ਜਿਹੜੇ ਸੀਗੇ ਕੋਈ ਵੀ ਅਟੈਂਡ ਨਹੀਂ ਕੀਤੇ, ਜਾਂ ਗਾਰਡੀਅਨਸ਼ਿਪ ਫਾਈਲ ਕੀਤੀ ਜਾਂ ਸਿੱਧੇ ਜਿਹੜਾ ਸੀਗਾ ਅਸਾਈਲਮ ਫਾਈਲ ਕਰਤਾ। ਸੋ ਜਿਹੜੀ ਪੁਰਾਣੀਆਂ ਸਰਕਾਰਾਂ ਸੀਗੀਆਂ ਉਹ ਜਿਹੜੇ ਸੀਗੇ ਆંકੜੇ ਇਹਨੂੰ ਸਾਹਮਣੇ ਨਹੀਂ ਰੱਖਦੀ ਸੀਗੀ ਜਾਂ ਇਹਨੂੰ ਟਰੈਕ ਨਹੀਂ ਕਰਦੀ ਸੀਗੀ, ਮਤਲਬ ਇਹਨੂੰ ਉਹ ਪਬਲਿਕ ਨਿਊਜ਼ ਨਹੀਂ ਬਣਾਉਂਦੇ ਸੀਗੇ ਕਿ ਕਿੰਨੇ ਲੋਕਾਂ ਨੇ ਜਿਹੜਾ ਇਹ ਕੀਤਾ। ਪਰ ਉਹ ਜਦੋਂ ਹੁਣ ਚੀਜ਼ ਦੇਖਿਆ ਤਾਂ ਉਹ ਇੰਡੀਆ ਦੇ ਵਿੱਚ ਵੀ ਏਜੰਟ ਉਹੀ ਹੁੰਦਾ ਜਿਹੜਾ ਭੇਜਿਆ ਹੁੰਦਾ, ਉਹ ਸਾਰੇ ਤਕਰੀਬਨ ਸਟੂਡੈਂਟ ਜਿਹੜੇ ਉਹ 1-2 ਏਜੰਟ ਜਿਹੜੇ ਹੁੰਦੇ ਉਹਨਾਂ ਦੇ ਥਰੂ ਜਿਹੜੇ ਆਏ ਹੁੰਦੇ ਆ, ਤੇ ਵਿੱਚ ਫਾਈਨੈਂਸ਼ੀਅਲ ਡਾਕੂਮੈਂਟ ਵੀ ਜਿਹੜੇ ਗਲਤ ਲੱਗੇ ਹੁੰਦੇ ਆ, ਤੇ ਕਈ ਹੋਰ ਮਸਲੇ ਕਰ ਰਹੇ ਆ ਕਿ ਕਿਸੇ ਦੇ ਘਰਦਿਆਂ ਨੇ ਜਿਹੜੀ ਫਾਈਨੈਂਸ਼ੀਅਲ ਸਪੋਰਟ ਕੀਤੀ ਸੀਗੀ ਪਰ ਜਵਾਕ ਉਰੇ ਆ ਕੇ ਕਹਿ ਰਿਹਾ ਕਿ ਮੇਰੀ ਘਰਦਿਆਂ ਨਾਲ ਜਿਹੜੀ ਬਣਦੀ ਨਹੀਂ। ਉਸ ਚੀਜ਼ 'ਚ ਆਪਾਂ ਦੇਖ ਰਹੇ ਹਾਂ ਕਿ ਕਾਫੀ ਜਿਹੜੇ ਫਰਾਡ ਦੇ ਗਾਰਡੀਅਨਸ਼ਿਪ ਦੇ 360 ਨੂੰ ਉਹ ਜਿਹੜਾ ਸੀਗਾ NOID ਇਸ਼ੂ ਕਰ ਦਿੰਦੇ ਆ, ਜਾਂ ਹੁਣ ਜਿਹੜੇ USCIS ਉਹ ਵੀ ਪੇਪਰ ਮੰਗਣ ਲੱਗ ਪਈ ਕਿ ਆਪਣੇ ਜਿਹੜੇ ਕੋਰਟ ਦੇ ਵਿੱਚ ਤੁਸੀਂ ਦਸਤਾਵੇਜ਼ ਡਾਕੂਮੈਂਟ ਵਗੈਰਾ ਫਾਈਲ ਕੀਤੇ ਆ ਉਹਦੇ ਵਿੱਚ ਤੁਸੀਂ ਸਾਨੂੰ ਐਪਲੀਕੇਸ਼ਨਾਂ ਦਿਓ। ਬੇਸਿਕਲੀ ਉਹ ਇਹੀ ਦੇਖਦੇ ਆ ਕਿ ਤੇਰੀ ਜਿਹੜੀ ਜਦੋਂ ਵੀਜ਼ਾ ਲੱਗਣਾ ਸੀਗਾ ਉਦੋਂ ਤਾਂ ਫਾਦਰ ਸਾਹਿਬ ਤੁਹਾਡੇ ਸਪੋਰਟ ਕਰਦੇ ਸੀਗੇ, ਹੁਣ ਤੁਸੀਂ ਕਹਿ ਰਹੇ ਕਿ ਉਹ ਫਾਦਰ ਜਿਹੜੇ ਸਪੋਰਟ ਨਹੀਂ ਕਰਦੇ। ਤੇ ਇੱਕ ਦੋ ਉਹਨਾਂ ਨੇ ਜਿਹੜੇ ਆਫਿਸਿਸ ਵੀ ਜਿਹੜੇ ਟਾਰਗੇਟਡ ਕੀਤੇ ਉਹਦੇ ਵਿੱਚ ਉਹਨਾਂ ਨੇ ਕੀ ਦੇਖਿਆ ਕਿ ਸੇਮ ਲੈਂਗੁਏਜ ਜਿੱਦਾਂ ਆਰਕੇਕੇ ਦਾ ਢਾਂਚਾ ਹੁੰਦਾ ਏਦਾਂ ਦਾ ਹੀ ਢਾਂਚਾ ਉਹਨਾਂ ਨੇ ਜਿਹੜਾ ਸੀਗਾ ਗਾਰਡੀਅਨਸ਼ਿਪ ਕੇਸਿਸ ਦੇ ਵਿੱਚ ਵੇਖਿਆ, ਜਿਹਦੇ ਵਿੱਚ ਕਿ ਸੇਮ ਕਾਪੀ ਪੇਸਟ ਡੈਕਲੇਰੇਸ਼ਨ ਆ ਪੈਰਾਗ੍ਰਾਫ ਜਿਹੜੇ ਹਰੇਕ ਚੀਜ਼ ਜਿਹੜੀ ਪੇਸਟ ਕੀਤੀ ਹੋਈ ਹੈ। ਸੋ ਇੱਕ ਜਿਹੜਾ ਤੁਸੀਂ ਕਹਿ ਲਓ ਕਿ ਟ੍ਰੈਂਡ ਜਿਹੜਾ ਹੋ ਗਿਆ ਫੈਕਟਰੀ ਸੈਟਿੰਗ, ਇੱਕ ਜਿਹੜਾ ਚੀਜ਼ ਜਿੱਦਾਂ ਕਿ ਵੀਜ਼ਾ ਮਿਲ ਸਿਚੁਏਸ਼ਨ ਕਿ ਉਹ ਵਾਲੀ ਸਿਚੁਏਸ਼ਨ ਨੂੰ ਜਿਹੜਾ ਉਹ ਟਾਰਗੇਟ ਕਰ ਰਿਹਾ। ਇੱਕ ਐਕਚੁਅਲੀ ਟੈਕਸਸ ਦੇ ਵਿੱਚ ਲਾਅ ਸੂਟ ਵੀ ਫਾਈਲ ਕੀਤਾ ਕਿਸੇ ਲਾਅ ਫਰਮ ਦੇ ਉੱਤੇ। ਉਹਦੇ ਵਿੱਚ ਉਹਨਾਂ ਨੇ ਜਿਹੜਾ ਦੱਸਿਆ ਕਿ ਹਜ਼ਾਰਾਂ ਹੀ ਜਿਹੜੀ ਗਿਣਤੀ ਦੇ ਵਿੱਚ ਸੀਗੇ ਐਕਚੁਅਲ ਚ ਲਾਅ ਸੂਟ ਉਹਨਾਂ ਨੇ ਫਾਈਲ ਜਿਹੜਾ ਕਰਤਾ ਕਿ ਵਾਹ ਵਾਲੇ ਜਿਹੜੇ ਕੇਸ ਸੀਗੇ ਉਹ ਹੁਣ ਮਤਲਬ ਕਿ ਉਹਨਾਂ ਨੇ ਲਾਇਰ ਨੂੰ ਵੀ ਸੂ ਕੀਤਾ, ਜਿਹੜੇ ਨਾਲ ਪੈਰਾਲੀਗਲ ਏਜੰਸੀਆਂ ਜਿੱਦਾਂ ਸੀਗੀਆਂ ਕਿ ਕਾਫੀ ਢਾਂਚਾ ਜਿਹੜਾ ਸੀਗਾ ਚੱਲਦਾ ਸੀਗਾ। ਤੇ ਬੇਸਿਕਲੀ ਕੀ ਸੀਗਾ ਕਿ ਜਿਹੜੇ ਵਕੀਲ ਸੀਗੇ ਉਹ ਐਂਡ ਚ ਆਉਂਦੇ ਸੀਗੇ, ਉਹ ਮਤਲਬ ਕਲੇਮ ਕਰਦੇ ਸੀਗੇ ਕਿ ਸਾਨੂੰ ਨੌਲੇਜ ਨਹੀਂ ਹੈਗੀ, ਇਹ ਤਾਂ ਬੰਦੇ ਨੇ ਆਪਣੇ ਪੈਰਾਲੀਗਲ ਇੰਟਰਪ੍ਰੇਟਰ ਨਾਲ ਕੀਤਾ। ਮਤਲਬ ਕਿ ਜਿਹੜੇ ਇਦਾਂ ਦੇ ਸਿਸਟਮ ਚੱਲੇ ਸੀਗੇ ਜਿਹਦੇ ਵਿੱਚ ਕਿ ਇੰਟਰਪ੍ਰੇਟਰ ਹੋ ਗਏ ਜਾਂ ਜਿਹੜੇ ਵਕੀਲ ਨਹੀਂ ਆ ਉਹ ਸੈਟਿੰਗ ਸ਼ੂਟਿੰਗ ਕਰਦੇ ਸੀਗੇ ਲੋਕਾਂ ਦੀ ਵਿਆਹ ਵਿਊ ਕਰਾਉਣ ਦੇ ਵਿੱਚ। ਤੇ ਇਹ ਰੀਸੈਂਟਲੀ ਮਤਲਬ ਇਸੇ ਹਫਤੇ ਜਿਹੜਾ ਸੀਗਾ ਲਾਅ ਸੂਟ ਜਿਹੜਾ ਫਾਈਲ ਹੋਇਆ, ਨਵਾਂ ਐਕਸਪੋਜ਼ਰ ਆ ਗਿਆ ਮਤਲਬ। ਹਾਂਜੀ, ਤੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਹਜ਼ਾਰਾਂ ਦੇ ਵਿੱਚ ਹੀ ਜਿਹੜੇ ਸੀਗੇ ਕਿ ਮੈਨੂਫੈਕਚਰ ਕਿੱਦਾਂ ਕਰਦੇ ਆ ਡਿਸਪਿਊਟ, ਕਿੱਦਾਂ ਲੋਕਾਂ ਨੂੰ ਲੱਭਦੇ ਆ, ਕਿੱਦਾਂ ਕੰਟਰੈਕਟ ਮੈਰਿਜ ਜਿਹੜੀ ਕਰਦੇ ਆ। ਤੇ ਇਹ ਜਿਹੜਾ ਸੀਗਾ ਤੁਹਾਨੂੰ ਆਉਣ ਵਾਲੇ ਹਫਤੇ ਦੇ ਵਿੱਚ ਕਾਫੀ ਨੈਸ਼ਨਲ ਲੈਵਲ ਦੀ ਨਿਊਜ਼ ਦੇ ਵਿੱਚ ਇਹ ਜਿਹੜਾ ਮਿਲ ਜਾਣਾ। 2-3 ਦੇ ਵਿੱਚ ਲਾਅ ਫਰਮਸ ਜਿਹੜੀਆਂ ਸੀਗੀਆਂ ਉਹਨਾਂ ਨੇ ਆਲਰੇਡੀ ਟਾਰਗੇਟ ਕੀਤੀਆਂ, ਜਿਹਦੇ ਵਿੱਚ ਕੋਈ ਇੰਡੀਅਨ ਬੰਦੇ ਦਾ ਨਾਮ ਨਹੀਂ ਆਇਆ। ਤੇ ਜ਼ਿਆਦਾਤਰ ਜਿਹੜੇ ਸੀਗੇ ਹਿਸਪੈਨਿਕ ਜਿਹੜੀ ਪੋਪੂਲੇਸ਼ਨ ਜਿਹੜੀ ਸੀ ਉਹਨੂੰ ਟਾਰਗੇਟ ਕਰਨ ਵਾਲੇ ਜਿਹੜੇ ਇਹ ਸੀਗੇ। ਤੇ ਬੇਸਿਕਲੀ ਉਹਨਾਂ ਦੇ ਕਾਫੀ ਜਿਹੜੇ ਸੀਗੇ ਨਾ ਲੋਕੀ ਜਿਹੜੇ ਸੀਗੇ ਜਿਨ੍ਹਾਂ ਨੇ ਕੇਸ ਫਾਈਲ ਕੀਤੇ ਸੀਗੇ ਉਹ ਵੀ ਸਾਹਮਣੇ ਜਿਹੜੇ ਆਏ ਆ। ਤੇ ਉਹਨਾਂ ਨੇ ਜਿਹੜੇ ਇਕੱਲੇ ਕਿ ਲਾਅ ਫਰਮ ਕੰਮ ਕਿੱਦਾਂ ਕਰਦੀਆਂ ਸੀਗੀਆਂ, ਇਹਨਾਂ ਦਾ ਪ੍ਰੋਸੈਸ ਕੀ ਆ, ਇਹਨਾਂ ਦਾ ਪ੍ਰੋਸੀਜਰ ਕੀ ਆ, ਕਿੱਦਾਂ ਇਹ ਗੱਲਬਾਤ ਕਰਦੇ ਆ, ਕਿਹੜੇ ਲੈਵਲ ਤੇ ਪੈਰਾਲੀਗਲ ਕਰਦਾ, ਕਿਹੜੇ ਲੈਵਲ ਤੇ ਇੰਟਰਪ੍ਰੇਟਰ ਇਨਵੋਲਵ ਹੁੰਦਾ, ਕਿਹੜੇ ਲੈਵਲ ਤੇ ਅਟਰਨੀ ਜਿਹੜਾ ਹੁੰਦਾ। ਸੋ ਉਸ ਲੈਵਲ ਤੱਕ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਹੁਣ ਜਿਹੜੀਆਂ ਜਾਣ ਲੱਗ ਪਈਆਂ। ਸੋ ਇਹ ਜਿਹੜਾ ਸੀਗਾ ਤੁਹਾਨੂੰ ਆਉਣ ਵਾਲੇ ਹਫਤੇ ਦੇ ਵਿੱਚ ਤੁਹਾਨੂੰ ਇਹਦਾ ਜਿਹੜਾ ਸੀਗਾ ਆ ਜਿਹੜਾ ਵਾਹਵਾ ਵਾਲਾ ਲਾਅ ਸੂਟ ਜਿਹੜਾ ਹੈਗਾ ਜੀ ਤੁਹਾਨੂੰ ਆਉਣ ਵਾਲੇ ਹਫਤੇ 'ਚ ਖਬਰ ਜਿਹੜੀ ਮਿਲ ਜਾਣੀ ਹੈ। ਤੇ ਜਿਹੜੇ ਵਕੀਲ ਨੇ ਇਹ ਲਾਅ ਸੂਟ ਫਾਈਲ ਕੀਤਾ ਸੀਗਾ ਉਹਨੇ ਪੋਸਟ ਕੀਤੀ ਸੀਗੀ, ਤੇ ਉਹਦਾ ਕਾਫੀ ਜਿਹੜਾ ਲਾਅ ਸੂਟ ਉਹਦੀ ਜਿਹੜੀ ਕੰਪਲੇਂਟ ਪੜ੍ਹ ਕੇ ਹੈਰਾਨੀ ਇਸ ਚੀਜ਼ ਦੀ ਹੋਈ ਕਿ ਇੰਨੀ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਉਸ ਕੰਪਲੇਂਟ ਦੇ ਵਿੱਚ ਸੀਗੀ ਕਿ ਜਿੱਦਾਂ ਕੋਈ ਬੰਦਾ ਉਸ ਆਫਿਸ ਦੇ ਵਿੱਚ ਕੰਮ ਹੀ ਕਰ ਰਿਹਾ ਜਾਂ ਜਿਹੜਾ ਕਲਾਇੰਟ ਖੁਦ ਹੀ ਆ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਦੇ ਕੇ ਉਹ ਜਿਹੜੀ ਕੰਪਲੇਂਟ ਜਿਹੜੀ ਤਿਆਰ ਕਰੀ ਹੋਈ। ਤੇ ਇਹਦੇ ਵਿੱਚ ਦੇਖੋ ਤੁਹਾਨੂੰ ਹੁਣ ਆਹੀ ਚੀਜ਼ ਨੂੰ ਤੁਸੀਂ ਬੈਕ ਟਰੈਕ ਜੇ ਕਰੋ 4-5 ਸਾਲ ਤੋਂ ਆਪਾਂ ਕੀ ਗੱਲ ਕਰਦੇ ਸੀਗੇ। ਡੇਂਜਰ ਇਹਦੇ ਵਿੱਚ ਇਹ ਹੁੰਦਾ ਕਿ ਜਦੋਂ ਇਹ ਚੱਕਰ ਇਦਾਂ ਦੇ ਜਿਹੜੇ ਪੈਂਦੇ ਆ ਉਹਦੇ ਵਿੱਚ ਤੁਹਾਨੂੰ ਪਤਾ ਕਿ ਪੰਜੋਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਕਈ ਤਰ੍ਹਾਂ ਦੇ ਬੰਦੇ ਹੁੰਦੇ, ਕਈ ਤਰ੍ਹਾਂ ਦੇ ਕਲਾਇੰਟ ਹੁੰਦੇ ਆ, ਜਿਹੜੇ ਦੁਭਾਸ਼ੀ ਟਰਾਂਸਲੇਟਰ ਇੰਟਰਪ੍ਰੇਟਰ ਜਿਹੜੇ ਵੀ ਹੈਗੇ ਇਹਨਾਂ ਦੇ ਸ਼ਾਰਟ ਟਰਮ ਗੋਲ ਜਿਹੜੇ ਹੁੰਦੇ ਆ। ਹਿਸਟੋਰੀਕਲੀ ਆਪਾਂ ਦੇਖਿਆ ਵੀ ਆ ਕਈ ਵਾਰੀ ਇਦਾਂ ਦੀ ਬੱਸ ਜਿਹੜੀ ਹੁੰਦੀ ਆ ਇਹਦੇ ਵਿੱਚ ਜਿਹੜੇ ਜੈਨੂਇਨ ਕੇਸ ਵੀ ਜਿਹੜੇ ਸਿੱਧੇ ਵੀ ਹੁੰਦੇ ਆ ਜਾਂ ਜਿਹਨਾਂ ਦਾ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹ ਵੀ ਇਸ ਝਮੇਲੇ ਦੇ ਵਿੱਚ ਫਸ ਜਾਂਦੇ ਆ ਸਾਰੇ। ਕਈ ਵਾਰੀ ਆਪਾਂ ਇਹਦੀ ਗੱਲ ਜਿਹੜੀ ਕੀਤੀ ਸੀਗੀ ਉਹਨੂੰ ਏਦਾਂ ਸੀਗਾ ਕਿ ਕਈ ਲੋਕਾਂ ਨੇ ਸਲਾਹ ਮੰਨੀ, ਅੱਗੇ ਆਪਣੇ ਸੱਜਣ ਮਿੱਤਰਾਂ ਨੂੰ ਸਲਾਹ ਦਿੱਤੀ ਕਿ ਨਾ ਇਹ ਕੰਮ 'ਚ ਪਾਓ, ਕਈਆਂ ਨੇ ਉਹਨੂੰ ਇਗਨੋਰ ਵੀ ਕੀਤਾ ਔਨ ਫੇਸ ਵੀ, ਕਈਆਂ ਨੇ ਕਿਹਾ ਵੀ ਲੈ ਐਵੇਂ ਬੋਲਦੇ ਐਵੇਂ ਮਾਰਦੇ ਆ, ਕੁਛ ਨਹੀਂ ਹੁੰਦਾ, ਸਾਰੇ ਕਰੀ ਜਾਂਦੇ ਆ। ਸੋ ਇਹ ਆ ਕਿ ਭਾਵੇਂ ਬੰਦਾ ਸਿਟੀਜ਼ਨ ਬਣ ਗਿਆ, ਭਾਵੇਂ ਗ੍ਰੀਨ ਕਾਰਡ ਹੋਲਡਰ ਆ, ਉਹ ਚੀਜ਼ ਜਿਹੜੀ ਹੈਗੀ ਆ ਉਹ ਹੁਣ ਜਿਹੜਾ ਸੀਗਾ ਉਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਜਾ ਰਹੀਆਂ। ਤੇ ਜਿਹੜਾ ਲੱਗ ਇਹੀ ਰਿਹਾ ਕਿ
ਇੰਨਾ ਜਿਹੜਾ ਔਖਾ ਵੀ ਨਹੀਂ ਸੀਗਾ ਕੋਈ ਸਰਕਾਰ ਲਈ ਫੜਨਾ। ਮਤਲਬ ਕਿ ਉਹਨਾਂ ਨੂੰ ਪਤਾ ਹੀ ਆ ਕਿ ਇੱਕ ਆਫਿਸ ਚੋਂ ਜੇ 500 ਐਪਲੀਕੇਸ਼ਨਾਂ ਵਾਹਵਾ ਦੀਆਂ ਲੱਗੀਆਂ ਤੇ ਤੁਸੀਂ ਆਪਣਾ ਆਪ ਹੀ ਹਿਸਾਬ ਕਿਤਾਬ ਲਾ ਲਓ। ਤੇ ਬਾਕੀ ਜਨਤਾ ਨੂੰ ਪਤਾ ਵੀ ਹੁੰਦਾ ਹੀ ਆ ਆਲਰੇਡੀ ਸਾਰਾ ਕਿ ਕਿਹੜਾ ਆਫਿਸ ਲਾਉਂਦਾ ਇਦਾਂ ਦੀਆਂ ਐਪਲੀਕੇਸ਼ਨਾਂ, ਕਿਹੜਾ ਕੀ ਕਰਦਾ। ਸੋ ਇਹ ਜਾਣਦੇ ਹੋਏ ਵੀ ਕਈ ਜਿਹੜੇ ਸੀਗੇ ਤਾਂ ਵੀ ਉਹਨਾਂ ਨੇ ਖੂਹ 'ਚ ਛਾਲ ਮਾਰੀ ਆ। ਮਾਰੀ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਬਿਲਕੁਲ। ਤੇ ਉਹ ਚੀਜ਼ ਜਿਹੜਾ ਸੀਗਾ ਹੁਣ ਇਹ ਬੜੀ ਤੇਜ਼ੀ ਨਾਲ ਜਿਹੜਾ ਵੱਧ ਰਿਹਾ, ਤੁਹਾਨੂੰ ਐਂ ਲੱਗਦਾ ਕਿ ਇਹ ਰੁਕ ਜਾਣੀ ਹੈ ਸਰਕਾਰ, ਠੱਲ ਪੈ ਜਾਣੀ ਆ, ਪਰ ਇਹ ਅਗਲੇ ਹਫਤੇ ਤੁਸੀਂ ਕਹਿ ਲਓ ਕੋਈ ਨਵਾਂ ਸੱਪ ਕੋਈ ਰੋਜ਼ ਕੱਢ ਕੇ ਜਿਹੜਾ ਲਿਆਉਂਦੇ ਆ। ਤੇ ਹੁਣ ਇਹ ਜਿਹੜਾ ਸੀਗਾ ਵਾਹ ਵਾਲੇ ਜਿਹੜੇ ਸੀਗੇ ਉਹਦੇ ਪਿੱਛੇ ਤੇ ਗਾਰਡੀਅਨਸ਼ਿਪ ਵਾਲੇ ਜਿਹੜੇ ਸੀਗੇ ਉਹਦੇ ਪਿੱਛੇ ਜਿਹੜੇ ਇਹ ਟਾਰਗੇਟ ਕਰਨ ਲੱਗ ਪਏ। ਹੁਣ ਪਿਛਲੇ ਵੀਕ ਹੀ ਆਇਆ ਸੀਗਾ ਉਹ ਟੈਕਸਸ ਦੇ ਵਿੱਚ ਇੱਕ ਚਾਈਲਡ ਕੇਅਰ ਸੈਂਟਰ ਸੀਗਾ, ਡੇ ਕੇਅਰ, 37H1 ਵੀਜ਼ੇ ਉਹਦੇ ਨਾਂ ਦੇ ਉੱਤੇ ਜਿਹੜੇ ਉਹ ਅਪਲਾਈ ਕੀਤੇ ਹੋਏ ਸੀ। ਹੁਣ ਉਹਦੀ ਇਨਵੈਸਟੀਗੇਸ਼ਨ ਜਿਹੜੀ ਉੱਥੋਂ ਦੇ ਅਟਰਨੀ ਜਨਰਲ ਟੈਕਸਸ ਦੇ ਆ, ਕੈਨ ਪੈਕਸਟਨ, ਉਹਨਾਂ ਨੇ ਇਹੋ ਜਿਹੀਆਂ ਦੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ। ਸੋ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਸਿਸਟਮ ਦੇ ਜਿਹੜੇ ਲੂਪ ਹੋਲ ਕਹਿ ਲਓ ਜਾਂ ਇਹਨਾਂ ਦੀ ਸੌਫਟਨੈਸ ਕਹਿ ਲਓ, ਉਹਦੇ ਕਰਕੇ ਇਹਨਾਂ ਨੇ ਖਾਸੇ ਨਜਾਇਜ਼ ਫਾਇਦਾ ਵੀ ਜਿਹੜਾ ਉਹ ਚੱਕਿਆ ਤੇ ਹੁਣ ਉਹ ਲੈਣੇ ਦੇ ਦੇਣੇ ਪੈਣ ਵਾਲੀ ਜਿਹੜੀ ਗੱਲ ਆ ਉਹ ਬਣੀ ਪਈ ਹੈਗੀ ਆ। ਤੇ ਉਹਦਾ ਐਕਸਪਲੋਇਟੇਸ਼ਨ ਦਾ ਇਦਾਂ ਸੀਗਾ ਕਿ ਗੱਲ ਇਹ ਹੁੰਦੀ ਹੈ ਕਿ ਪਰਸੈਂਟੇਜ ਦੀ, ਠੀਕ ਹੈ। ਹੁਣ ਜੇ ਮਤਲਬ 1000 ਵਿਆਹ ਹੋਏ ਉਹਦੇ ਵਿੱਚੋਂ ਇੱਕ ਬੰਦੇ ਨਾਲ ਅਬਿਊਜ਼ ਹੁੰਦਾ ਮੁੰਡੇ ਦੇ ਨਾਲ, ਉਹ ਬਲੀਵੇਬਲ ਗੱਲ ਹੋ ਸਕਦੀ ਆ। 1000 ਵਿਆਹ ਹੋਏ ਉਹ ਚੋਂ 999 ਮੁੰਡਿਆਂ ਨੇ ਵਾਵਾ ਦੇ ਕੇਸ ਫਾਈਲ ਕਰਤੇ। ਉਹ ਇਮੀਗ੍ਰੇਸ਼ਨ ਕਹਿੰਦੀ ਵੀ ਰਹਿ ਗਈ ਕਿ ਇਹ 2500% ਇਨਕਰੀਜ਼ ਹੋ ਗਿਆ, ਇਹ 3000% ਇਨਕਰੀਜ਼ ਹੋ ਗਿਆ। ਇਹ 2-3 ਸਟੇਟਾਂ, ਨਿਊਯਾਰਕ, ਮੈਰੀਲੈਂਡ, ਮੈਸੇਚੂਸੇਟਸ, ਸਾਰੇ ਕੇਸ ਉਧਰੋਂ ਹੀ ਆ ਰਹੇ ਆ, ਮਤਲਬ ਕੰਟਰੀ 'ਚ ਹੋਰ ਕਿਤੇ ਨਹੀਂ ਆ ਰਹੇ। ਜ਼ਿਆਦਾਤਰ ਜਿਹੜਾ ਸੀਗਾ ਜਿਹੜੇ ਬੰਦੇ ਦਾ ਅਸਾਈਲਮ ਫੇਲ ਹੋਇਆ ਉਹਨੇ ਚੱਕ ਵਾਵਾ। ਮਤਲਬ ਕਿ ਆਪ ਸੋਚੋ ਯਾਰ ਕਰੀਏ ਇਹਨੂੰ, ਇਮੀਗ੍ਰੇਸ਼ਨ ਇਹ ਚੀਜ਼ਾਂ ਵੇਖੂਗੀ ਨਹੀਂ, ਮਤਲਬ ਕਿ ਕਿੱਡਾ ਡਿਸਰਿਗਾਰਡ ਜਿਹੜਾ ਪ੍ਰੋਸੈਸ ਦਾ ਹੈਗਾ। ਵਿਆਹ ਜਿਹੜਾ ਕਰਾਏ ਮੋਸਟਲੀ ਅਫਰੀਕਨ ਅਮਰੀਕਨ ਪੋਪੂਲੇਸ਼ਨ ਤੇ ਹਿਸਪੈਨਿਕ, ਉਹਦੇ ਵਿੱਚ ਵੀ ਕਈ ਬੰਦੇ ਸੀਗੇ ਕਿ ਲੈ ਵੀ ਇਹ ਏਦਾਂ ਕਿਉਂ ਕਿਹਾ ਜਾ ਰਿਹਾ, ਕਿਉਂਕਿ ਇਹ ਸਟੈਟਸ ਹੈਗੇ ਆ। ਜਿਹੜੇ ਪੈਸੇ ਦੇ ਕੇ ਜਿਹੜੇ ਵਿਆਹ ਕਰਾਏ ਉਹਨਾਂ ਨੇ ਓਬਵੀਅਸਲੀ ਲੋ ਇਨਕਮ ਜਿਹੜੇ ਸੀਗੇ ਨੇਬਰਹੁੱਡਸ ਉਹਨਾਂ ਨੂੰ ਟਾਰਗੇਟ ਕੀਤਾ। ਉਹਦੇ ਵਿੱਚ ਹੁਣ ਕੀ ਸੀਗਾ ਕਿ ਜਦੋਂ ਇਹ ਜਾਂਦੇ ਆ ਇਨਵੈਸਟੀਗੇਸ਼ਨ ਕਰਨ, ਇਹ ਪਹਿਲਾਂ ਸਿਟੀਜ਼ਨ ਜਿਹੜੇ ਸੀ ਇਹ ਉਸ ਰੂਲ ਤੇ ਸੀਗੇ ਕਿ ਇਮੀਗ੍ਰੇਸ਼ਨ ਨੇ ਕਿਤੇ ਜਿਹੜਾ ਸੀਗਾ ਯੂਐਸ ਸਿਟੀਜ਼ਨ ਸਪਾਊਸ ਉਹਨੂੰ ਪੁੱਛਣਾ ਨਹੀਂ, ਤੇ ਉਹ ਲੂਪ ਹੋਲ ਸੀਗਾ। ਉਹਦੇ ਕਰਕੇ ਸੀਗਾ ਕਿ ਉਹ ਕਹਿੰਦੇ ਕਿ ਉਹਦੀ ਇੰਟਰਵਿਊ ਲੈਂਦੇ ਨਹੀਂ, ਵਨ ਸਾਈਡਡ ਇੰਟਰਵਿਊ ਵੀ ਨਹੀਂ ਹੁੰਦੀ ਸੀਗੀ। ਤੇ ਉਹ ਜਿਹੜਾ ਸੀਗਾ ਚੱਕਰ ਇਹਨੇ ਮਟਾਤਾ। ਉਹਦੇ ਵਿੱਚ ਹੁਣ ਕੇਸਾਂ ਤੇ ਇਨਕੁਆਇਰੀਆਂ 'ਚ ਕੀ ਦਿਖਦਾ ਕਿ ਅਗਲਿਆਂ ਨੇ ਉਹ ਪੂਰਾ ਐਫੀਡੇਵਿਟ ਲੈ ਕੇ ਆਏ ਹੁੰਦੇ ਆ, ਕੁੜੀ ਦਾ ਬॉयਫ੍ਰੈਂਡ ਕਿਹੜਾ, ਕੁੜੀ ਲਾਈਫ ਆਪਣੀ ਪੈਰਲਲ ਕਿੱਦਾਂ ਰਹਿ ਰਹੀ ਹੈ, ਉਹਦੇ ਗੁਆਂਢੀਆਂ ਤੋਂ ਐਫੀਡੇਵਿਟ ਲਏ ਹੁੰਦੇ ਕਿ ਲੈ ਇਹ ਤੇ ਇੱਥੇ ਰਹਿੰਦੇ ਸੀਗੇ, ਇਹਦਾ ਤੇ ਇੰਡੀਅਨ ਬੰਦੇ ਨਾਲ ਕਦੀ ਵਿਆਹ ਨਹੀਂ ਹੋਇਆ। ਸੋ ਉਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਰਾਈਟ ਵੇ, ਮਤਲਬ ਕਿ ਜਿਹੜਾ ਕਲੀਅਰ ਜਿਹੜਾ ਸੀਗਾ ਇਨਵੈਸਟੀਗੇਸ਼ਨ ਲੈ ਕੇ ਉਹ ਜਿਹੜਾ ਸਾਹਮਣੇ ਜਿਹੜਾ ਆ ਰਿਹਾ। ਤੇ ਇਹਦੇ ਵਿੱਚ ਉਹਦੀ ਹੁਣ ਇਦਾਂ ਹੈ ਕਿ ਜਿਹੜਾ ਵੀਰ ਅਜੇ ਵੀ ਸੁਣਦਾ, ਠੀਕ ਹੈ, ਦੇਖੋ ਇਹਦੇ ਵਿੱਚ ਉਹ ਗੱਲ ਕਰ ਰਿਹਾ ਜੇਲ੍ਹ ਇੰਪ੍ਰਿਜ਼ਨਮੈਂਟ ਦੀ, ਠੀਕ ਹੈ। ਹੁਣ ਤੁਹਾਨੂੰ ਅਜੇ ਉਹ ਲੱਗਦਾ ਕਿ ਨਹੀਂ, ਜਦ ਤੱਕ ਹੁੰਦਾ ਨਹੀਂ, ਲੋਕਾਂ ਨੂੰ ਫੜਦੇ ਨਹੀਂ, ਤਦ ਤੱਕ ਕੀ ਟੈਨਸ਼ਨ ਲੈਣ ਦੀ ਲੋੜ ਆ, ਇਹ ਡਰਾਉਂਦੇ ਆ, ਇਹ ਇਦਾਂ ਕਰਦੇ ਉਦਾਂ ਕਰਦੇ ਆ। ਪਰ ਜੇ ਕੋਈ ਛੋਟਾ ਵੀਰ ਗੱਲ ਆਪਣਾ ਸੁਣ ਰਿਹਾ ਨਾ, ਜਿਹੜੀ ਚੀਜ਼ ਜੇ ਸਹੀ ਇਹਦੇ 'ਚ ਐਕਸ਼ਨ ਕੀ ਹੈਗਾ, ਤੁਸੀਂ ਇਹਦੇ ਵਿੱਚ ਪਹਿਲੀ ਗੱਲ ਤਾਂ ਆਪਣੀ ਉਹ ਜਿਹੜੀ ਐਪਲੀਕੇਸ਼ਨ ਉਹਨੂੰ ਵਾਪਸ ਲੈ ਸਕਦੇ ਆ। ਦੂਜਾ, ਤੁਸੀਂ ਉਹ ਚੋਇਸ ਕਰ ਸਕਦੇ ਹੈਗੇ ਆ ਕਿ ਤੁਸੀਂ ਜੇ ਤੁਹਾਡੇ ਨਾਲ ਤੁਸੀਂ ਫਰਾਡੂਲੈਂਟ ਸਕੀਮ ਦੇ ਵਿੱਚ ਸੀਗੇ, ਤੁਹਾਡਾ ਪੈਸੇ ਦੇ ਕੇ ਕਿਸੇ ਨੇ ਵਿਆਹ ਕਰਾਇਆ ਹੈਗਾ, ਤੁਹਾਡੇ ਕੋਲ ਇੱਕ ਆਪਸ਼ਨ ਉਹ ਦਿੰਦੇ ਆ, ਉਹ ਤੁਹਾਨੂੰ ਫਿਰ ਵੀ ਵਿਕਟਮ ਮੰਨੂਗੇ। ਦੇਖੋ ਐਂਡ ਆਫ ਦਾ ਡੇ ਹੈਗਾ ਕਿ ਉਹ ਫਿਰ ਵੀ ਜਿਹੜਾ ਸੀਗਾ ਲੋਕਾਂ ਨੂੰ ਵਿਕਟਮ ਮੰਨਦੇ ਆ ਜੇ ਤੁਸੀਂ ਇਹ ਮਾਸ ਫਰਾਡ ਦਾ ਸ਼ਿਕਾਰ ਹੋਏ ਆ। ਤੁਸੀਂ ਸਾਹਮਣੇ ਆ ਸਕਦੇ ਆ, ਤੁਸੀਂ ਆਪਣੀ ਪੋਜੀਸ਼ਨ ਰੱਖ ਸਕਦੇ ਆ ਉਹਦੇ ਵਿੱਚ, ਤੇ ਉਹ ਤੁਹਾਨੂੰ ਇਮਿਊਨਿਟੀ ਦੇ ਸਕਦੇ ਆ, ਮਤਲਬ ਕਿ ਜੇਲ੍ਹ ਸੈਂਟੈਂਸ ਤੋਂ ਉਹ ਜਿਹੜਾ ਸੀਗਾ ਛੱਡ ਸਕਦੇ ਆ। ਜੇ ਕਿਸੇ ਨੂੰ ਇਹ ਚੀਜ਼ ਹੁਣ ਨਹੀਂ ਉਹਨੂੰ ਲੱਗਿਆ ਕਿ ਇਹੋ ਆ, ਹੋ ਸਕਦਾ ਉਹਨੂੰ 6 ਮਹੀਨੇ ਬਾਅਦ ਉਹ ਵਾਲੀ ਵਿਪਤਾ ਜਿਹੜੀ ਪਵੇ। ਆਹ ਵਾਲੀ ਚੀਜ਼ ਯਾਦ ਰੱਖਿਓ ਕਿ ਇੱਕ ਟਾਈਮ ਹੋਣਾ, ਉਦੋਂ ਟੂ ਲੇਟ ਹੋਣਾ ਉਹ, ਕਿ ਉਹਨੇ ਕਿਹਾ ਨਹੀਂ ਹੁਣ ਤੈਨੂੰ ਪੂਰਾ ਜਿਹੜਾ ਫੜਿਆ। ਇੱਕ ਤੁਹਾਡੇ ਕੋਲ ਆਪਸ਼ਨ ਹੋਣੀ ਆ, ਉਹ ਐਪਲੀਕੇਸ਼ਨ ਤੁਸੀਂ ਵਿਡਰਾਅ ਕਰ ਸਕਦੇ ਆ, ਠੀਕ ਹੈ। ਉਹ ਪਾਸ-ਪੂਸ ਨਹੀਂ ਹੋਣੀਆਂ, ਠੀਕ ਆ। ਉਹ ਕੋਈ ਏਦਾਂ ਦੀ ਚੀਜ਼ ਨਹੀਂ ਹੁੰਦੀ ਕਿ ਰੱਬ ਨੇ ਮਿਹਰ ਕਰਤੀ ਕਿਰਪਾ ਹੋ ਜਾਣੀ, ਏਦਾਂ ਦੀ ਕੋਈ ਚੀਜ਼ ਨਹੀਂ ਜਿਹੜੀ ਹੁੰਦੀ, ਕਿਉਂਕਿ ਜਿਹੜਾ ਸੀਗਾ ਚੀਜ਼ਾਂ ਜਿਹੜੇ ਪਾਸੇ ਨੂੰ ਜਾ ਰਹੀਆਂ, ਇਹਦੇ ਵਿੱਚ ਕੋਈ ਮੇਰ ਮੂਰ ਵਾਲਾ ਸੀਨ ਨਹੀਂ ਹੈਗਾ। ਇਹ ਸਿੱਧਾ ਹੀ ਜਿਹੜਾ ਉਹਨਾਂ ਨੇ ਇੱਕ ਟ੍ਰੈਂਡ ਜਿਹੜਾ ਸਪੌਟ ਕੀਤਾ ਹੈਗਾ। ਆਪਣੀ ਐਪਲੀਕੇਸ਼ਨ ਨੂੰ ਵਿਡਰਾਅ ਕਰੋ, ਕਿਉਂ ਵਿਡਰਾਅ ਕਰਨੀ ਉਹਦਾ ਰੀਜ਼ਨ ਦੇ ਕੇ ਕਰੋ, ਨਾ ਰੀਜ਼ਨ ਦੇ ਕੇ ਕਰੋ। ਤੁਹਾਡੇ ਕੋਲ ਇੱਕ ਆਪਸ਼ਨ ਮਿਲ ਜਾਣੀ ਹੈ ਕਿ ਜੇ ਤੁਹਾਨੂੰ ਕੋਲੈਬੋਰੇਟ ਤੁਸੀਂ ਕਰ ਸਕਦੇ ਆ ਉਹਨਾਂ ਦੇ ਨਾਲ, ਲਾਅ ਇਨਫੋਰਸਮੈਂਟ ਦੇ ਨਾਲ, ਤੇ ਤੁਹਾਡੇ ਕੋਲ ਹੋਰ ਵੀਜ਼ਿਆਂ ਦੀ ਜਿਹੜੀ ਸੀਗੀ, ਇਨਫੋਰਮੈਂਟ ਦੀ, ਟੀ ਵੀਜ਼ੇ ਦੀ, ਐਸ ਵੀਜ਼ੇ ਦੀ, ਉਹ ਆਪਸ਼ਨਾਂ ਤੁਹਾਡੀਆਂ ਜਿਹੜੀਆਂ ਸੀਗੀਆਂ ਨਿਕਲ ਸਕਦੀਆਂ ਉਹਦੇ ਵਿੱਚੋਂ ਦੀ।
ਤੇ ਪਰ ਇਹ ਹੈਗਾ ਕਿ ਮਾਮਲਾ ਇੱਧਰ ਨੂੰ ਬੜੀ ਛੇਤੀ ਬੜੀ ਸਪੀਡ ਨਾਲ ਜਿਹੜਾ ਜਾ ਰਿਹਾ। ਤੇ ਤੁਹਾਡੇ ਨਾਲ ਤਾਂ ਕਰਕੇ ਜਿਹੜੀ ਸੀਗੀ ਛੋਟੇ ਵੀਰ ਨਾਲ ਤੁਸੀਂ ਆਪਣੇ ਗਾਈਡ ਪਤਾ ਕਿ ਬੰਦਾ ਇੱਧਰੋਂ ਉੱਧਰੋਂ ਨੌਲੇਜ ਮਿਲਦੀ ਆ, ਬੰਦਾ ਉਸ ਹਿਸਾਬ ਨਾਲ ਸੋਚਦਾ। ਪਰ ਇਹ ਸੀਗਾ ਕਿ 4-5 ਸਾਲ ਤੁਸੀਂ ਸੁਣੋ, ਆਪਾਂ ਕਦੀ ਆਪਣਾ ਸਟੈਂਸ ਬਦਲਿਆ ਨਹੀਂ ਇਸ ਚੀਜ਼ ਦੇ ਵਿੱਚ। ਤੁਹਾਨੂੰ ਹਮੇਸ਼ਾ ਆ ਕੇ ਜਿਹੜੀ ਉਹੀ ਚੀਜ਼ ਜਿਹੜੀ ਕਹੀ ਆ, ਤੇ ਹੁਣ ਵੀ ਜਿਹੜੀ ਚੀਜ਼ ਆ ਕਿ ਪੋਜ਼ਿਟਿਵ ਤੁਹਾਨੂੰ ਇੱਕ ਰਾਹ ਦੱਸ ਰਹੇ ਆ ਕਿ ਆਹ ਚੱਕਰ 'ਚ ਜੇ ਤੁਸੀਂ ਫਸੇ ਆ ਤੇ ਇਹ ਤੋਂ ਜਿਹੜਾ ਸੀਗਾ ਭੱਜਣ ਦਾ ਜਿਹੜਾ ਟਾਈਮ ਆ ਗਿਆ ਹੁਣ। ਜੀ। ਤੇ ਟਰਨੀ ਟਰਕਿਆਣਾ ਜੀ, ਹੁਣ ਆਪਾਂ ਗੱਲ ਕਰਦੇ ਆ ਸਾਰੀਆਂ ਜਿਹੜੀਆਂ ਇਸ ਟਾਈਮ ਜਿਹੜਾ ਬੌਂਡ ਦਾ ਕੇਸ ਆ ਉਸ ਨੂੰ ਲੈ ਕੇ ਜਿਹੜਾ ਇੱਕ ਅਪੀਲ ਕੋਰਟਸ ਦਾ ਫੈਸਲਾ ਆਇਆ, ਰੂਲਿੰਗ ਆਈ ਆ। ਸੋ ਦੱਸਿਓ ਵੀ ਇਹ ਕੀ ਮਾਮਲਾ ਹੈ, ਕੀ ਸੀਗਾ ਇਹ ਕੇਸ ਤੇ ਕੀ ਵਾਪਰਿਆ ਇਸ ਦੇ ਵਿੱਚ। ਬਹੁਤ ਇੰਪੋਰਟੈਂਟ ਤੇ ਵਧੀਆ ਖਬਰ ਜਿਹੜੀ ਉਹ ਲੈ ਕੇ ਆਏ ਆ ਅੱਜ, ਕਈ ਦਿਨਾਂ ਬਾਅਦ ਜਿਹੜੀ ਸੀਗੀ ਵਧੀਆ ਖਬਰ ਜਿਹੜੀ ਆਈ ਹੈ। ਚਲੋ ਗੁੱਡ ਆ ਜੀ। ਤੇ ਤੁਹਾਨੂੰ ਕਈ ਵਾਰੀ ਕਿਹਾ ਸੀਗਾ ਕਿ ਟਿਕੇ ਰਹੋ, ਡਟੇ ਰਹੋ, ਲੜਦੇ ਰਹੋ, ਠੀਕ ਆ, ਫਾਈਟ ਕਰਨਾ ਸਾਡਾ ਫਰਜ਼ ਆ। ਹਮੇਸ਼ਾ ਹਾਲਾਤ ਇੱਕ ਵਰਗੇ ਨਹੀਂ ਰਹਿੰਦੇ, ਸੁਧਰਦੇ ਆ। ਕਈ ਕੁਛ ਆਪਾਂ ਦੇਖਿਆ ਪਿਛਲੇ 6 ਮਹੀਨਿਆਂ ਦੇ ਵਿੱਚ, ਲੋਕੀ ਫੜ ਹੋ ਗਏ, ਕਈ ਹੌਸਲਾ ਛੱਡ ਕੇ ਵਕੀਲਾਂ ਵਕੂਲਾਂ ਨਾਲ ਆਪਣੇ ਲੜ ਕੇ ਫੀਸਾਂ ਦਾ ਡਿਸਪਿਊਟ ਪਾ ਕੇ ਨਿਕਲ ਗਏ ਇੰਡੀਆ ਨੂੰ ਕਿ ਨਹੀਂ ਕੁਛ ਨਹੀਂ ਹੋਣਾ, ਪੈਸੇ ਜਿੰਨੇ ਵੱਟ ਸਕਦੇ ਆ ਵੱਟੋ, ਫਾਈਟ ਕਰਨ ਦੀ ਲੋੜ ਨਹੀਂ, ਵਕੀਲ ਤਾਂ ਐਵੇਂ ਕਹਿੰਦੇ ਆ, ਲੀਗਲ ਪ੍ਰੋਸੈਸ 'ਚ ਕੁਛ ਨਹੀਂ ਰੱਖਿਆ ਤੇ ਨਿਕਲੋ ਇੱਥੋਂ ਦੀ, ਹਨਾ। ਤੇ ਕਈ ਦੇਖੇ ਇਹ ਕ੍ਰੈਡਿਟ ਕਾਰਡ ਜਿਹੜੇ ਮੈਕਸ ਆਊਟ ਕਰਕੇ, ਚਲੋ ਚੀਜ਼ਾਂ ਦਾ ਅੰਤ ਨਹੀਂ ਹੈਗਾ, ਕਈ ਤਰ੍ਹਾਂ ਦੇ ਲੋਕ ਆਉਂਦੇ ਆ, ਠੀਕ ਹੈ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਸੋ ਇਹਦੇ ਵਿੱਚ ਕੀ ਸੀਗਾ ਕਿ ਕਈ ਲੋਕ ਡਟੇ ਰਹੇ, ਉਹਨਾਂ ਨੂੰ ਫਲ ਵੀ ਮਿਲਿਆ। 6 ਮਹੀਨੇ ਬਾਅਦ ਜਿਹੜੀ ਸੀਗੀ ਸਿਚੁਏਸ਼ਨ ਜਿਹੜੀ ਚੇਂਜ ਹੋਣੀ ਸ਼ੁਰੂ ਹੋ ਗਈ। ਦਸੰਬਰ ਔਨਵਰਡਸ ਜਿਹੜਾ ਸੀਗਾ ਕੈਲੀਫੋਰਨੀਆ ਦਾ ਪਹਿਲਾਂ ਫੈਸਲਾ ਆਇਆ, ਦਸੰਬਰ ਜਨਵਰੀ 'ਚ ਹੇਬੀਅਸ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ, ਹੇਬੀਅਸ TRO ਦਾ ਕੰਮ ਕਾਫੀ ਜ਼ਿਆਦਾ ਜਿਹੜਾ ਚੱਲਿਆ। ਫਿਰ 5th ਸਰਕਿਟ ਦਾ ਤੇ 8th ਸਰਕਿਟ ਦਾ ਜਿਹੜਾ ਸੀਗਾ ਫੈਸਲਾ ਆਇਆ, ਗਲਤ ਫੈਸਲਾ ਜਿਹੜਾ ਸੀਗਾ ਕਿ ਨਹੀਂ ਛੱਡ ਸਕਦੇ, ਮੈਂਡੇਟਰੀ ਫੜ ਕੇ ਰੱਖ ਸਕਦੇ ਆ। ਤੇ ਹੁਣ ਜਿਹੜਾ ਸੀਗਾ 2nd ਸਰਕਿਟ ਦਾ ਜਿਹੜਾ ਨਿਊਯਾਰਕ ਦੇ ਕੇਸ ਇਹਨੂੰ ਸਾਰੇ ਜਿਹੜੇ ਤਕਰੀਬਨ ਲੱਗਦੇ ਆ, 2nd ਸਰਕਿਟ ਦਾ ਜਿਹੜਾ ਫੈਸਲਾ ਆਇਆ, ਕੇਸ ਲਾਅ ਦਾ ਨਾਂ ਸੀਗਾ ਰਿਕਾਰਡੋ ਕੂਨਾ। ਤੇ ਜਿਹੜਾ ਇਹ ਅਪ੍ਰੈਲ 6 2026 ਨੂੰ ਇਹ ਤੇ ਆਰਗੂਮੈਂਟ ਹੋਈ ਤੇ ਅਪ੍ਰੈਲ 28 2026 ਨੂੰ ਇਹਦੇ ਉੱਤੇ ਫੈਸਲਾ ਆਇਆ। ਸੋ ਰੀਸੈਂਟ ਜਿਹੜਾ ਸੀਗਾ ਕੇਸ ਲਾਅ ਜਿਹੜਾ ਸੀਗਾ, ਤੇ ਇਹਦੇ ਵਿੱਚ ਹੁਣ ਜਿਹੜਾ ਸੀਗਾ ਤੁਹਾਡੇ ਨਾਲ, ਕਿਉਂਕਿ ਸਾਡਾ ਸ਼ੋਅ ਜਿਹੜਾ ਹੈਗਾ ਲੌਂਗ ਫਾਰਮੈਟ ਸ਼ੋਅ ਆ, ਤੇ ਇਹਦੇ ਵਿੱਚ ਆਪਾਂ ਅੱਜ ਪੂਰੀ ਟੈਕਨੀਕੈਲਿਟੀ ਜਿਹੜੀ ਡਿਸਕਸ ਕਰਾਂਗੇ ਕੀ ਆ ਕਿੱਦਾਂ, ਠੀਕ ਹੈ। ਤੇ ਸਾਨੂੰ ਪਤਾ ਕਈ ਲੋਕੀ ਸਾਡੇ ਨਾਲ ਜੁੜੇ ਆ ਸਵਾਦ ਲੈਣ ਵਾਲੇ ਕਿ ਜਿਹੜੇ ਸੁਣਨਾ ਚਾਹੁੰਦੇ ਆ ਕਿ ਟੈਕਨੀਕੈਲਿਟੀ ਕਿੱਦਾਂ ਹੁੰਦੀ ਆ। ਤੇ ਜਿਹੜੀ ਸ਼ਾਰਟ ਫਾਰਮ ਹੁੰਦੀ ਆ ਉਹ ਟਿਕਟੌਕ ਵਗੈਰਾ ਤੇ ਇੱਧਰ ਉੱਧਰ ਆਪਾਂ ਕਈ ਵਾਰੀ ਸ਼ੇਅਰ ਕਰ ਦਈਦੀ ਆ ਕਿ ਜੇ ਕਿਸੇ ਨੂੰ ਛੋਟਾ ਆਨਸਰ ਚਾਹੀਦਾ। ਪਰ ਅੱਜ ਦੀ ਜਿਹੜੀ ਆਪਣੀ ਕਨਵਰਸੇਸ਼ਨ ਹੈ ਇਹ ਆਪਾਂ ਥੋੜੀ ਡੀਪ ਡਾਈਵ ਇਹਦੇ ਵਿੱਚ ਲਵਾਂਗੇ, ਦੱਸਾਂਗੇ ਤੁਹਾਨੂੰ ਕਿ ਕੀ ਹਿਸਾਬ ਕਿਤਾਬ ਆ, 2nd ਸਰਕਿਟ ਨੇ ਫੈਸਲਾ ਕਿਉਂ ਲਿਆ। ਉਹਨਾਂ ਨੇ ਜਿਹੜੇ 2 ਸਰਕਿਟ ਸੀਗੇ ਜਿਹਨਾਂ ਨੇ ਅਗੇਂਸਟ ਫੈਸਲਾ ਦਿੱਤਾ ਸੀਗਾ, ਪਰ 2nd ਸਰਕਿਟ ਨੇ ਜਿਹੜਾ ਫੇਵਰੇਬਲ ਫੈਸਲਾ ਕਿਉਂ ਲਿਆ। ਅਜੇ 9th ਸਰਕਿਟ ਤੋਂ ਜਿਹੜਾ ਸੀਗਾ ਮੈਨੂੰ ਉਮੀਦ ਸੀਗੀ ਕਿ ਵਧੀਆ ਫੈਸਲਾ ਲਊਗੇ, ਪਰ ਉਹਨਾਂ ਨੇ ਵਿੱਚ ਵਿਚਾਲੇ ਜਿਹੜੀ ਗੱਲ ਜਿਹੜੀ ਛੱਡਤੀ, ਪੂਰਾ ਕਲੀਅਰ ਜਿਹੜਾ ਡਿਸੀਜਨ ਜਿਹੜਾ ਨਹੀਂ ਲਿਆ। ਸੋ ਇਸ ਕੇਸ ਦੇ ਵਿੱਚ ਜਿਹੜੀ ਸੀਗੀ ਇੱਕ ਬੰਦੇ ਨੂੰ ਹੇਬੀਅਸ ਦੀ ਰਿਟ ਦੇ ਥਰੂ ਬੌਂਡ ਮਿਲਿਆ ਸੀਗਾ, ਜੱਜ ਨੇ ਗ੍ਰਾਂਟ ਕੀਤਾ ਸੀਗਾ। ਠੀਕ ਹੈ ਜੀ। ਬ੍ਰਾਜ਼ੀਲ ਦਾ ਇਹ ਬੰਦਾ ਸੀਗਾ ਤੇ 2005 ਤੋਂ ਜਿਹੜਾ ਸੀਗਾ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ, ਤੇ ਸਾਲਮਨ ਨੇ 2016 ਚ ਫਾਈਲ ਕੀਤੀ ਸੀਗੀ, ਵੈਲਿਡ ਇੱਕ ਵਰਕ ਪਰਮਿਟ ਵੀ ਸੀਗਾ। ਤੇ ਸਤੰਬਰ 2025 ਦੇ ਵਿੱਚ ਇਹਨੂੰ ਗਵਰਨਮੈਂਟ ਨੇ ਅਰੈਸਟ ਕਰ ਲਿਆ ਐਡਮਿਨਿਸਟ੍ਰੇਟਿਵ ਵਾਰੰਟ ਦੇ ਉੱਤੇ। ਇਹ ਆਪਣੇ ਕੰਮ ਨੂੰ ਜਿਹੜਾ ਜਾ ਰਿਹਾ ਸੀਗਾ, ਇਹਨੂੰ ਰਿਮੂਵਲ ਪ੍ਰੋਸੀਡਿੰਗ ਚ ਪਾਤਾ। ਉਹ ਗਵਰਨਮੈਂਟ ਕਹਿੰਦੀ ਆ ਕਿ ਇਹਨੂੰ ਆਪਾਂ ਸੈਕਸ਼ਨ, ਹੁਣ ਇਹਦੇ ਵਿੱਚ 2 ਸੈਕਸ਼ਨ ਜਿਹੜੇ ਹੈਗੇ, ਪਹਿਲਾਂ ਵੀ ਤੁਹਾਡੇ ਨਾਲ ਕਈ ਵਾਰੀ ਇਸ ਚੀਜ਼ ਦੇ ਉੱਤੇ ਗੱਲ ਕੀਤੀ ਹੈ। ਉਹ ਕਹਿੰਦੇ ਆ ਕਿ ਇਹਨੂੰ ਆਪਾਂ ਜਿਹੜਾ ਸੀਗਾ ਸੈਕਸ਼ਨ 1225B ਦੇ ਥੱਲੇ ਜਿਹੜਾ ਫੜਿਆ, ਇਹਦੇ ਥੱਲੇ ਆਪਾਂ ਇਹਨੂੰ ਮੈਂਡੇਟਰੀ ਪੱਕੇ ਤੌਰ ਤੇ ਆਪਾਂ ਇਹਨੂੰ ਫੜ ਕੇ ਜਿਹੜਾ ਰੱਖ ਸਕਦੇ ਆ। ਤੇ ਜਿਹੜੀ ਇਹਦੀ ਹੇਬੀਅਸ ਪਟੀਸ਼ਨ ਜਿਹੜੀ ਫਾਈਲ ਕੀਤੀ ਸੀਗੀ, ਇਹਨੂੰ ਰਿਲੀਜ਼ ਕੀਤਾ। ਸਰਕਾਰ ਕਹਿੰਦੀ ਕਿ ਇਹ ਗਲਤ ਆ, ਤਾਂ ਸਰਕਾਰ ਜਿਹੜਾ ਸੀਗਾ ਇਹ ਕੇਸ ਉੱਤੇ ਅਪੀਲ ਦੇ ਵਿੱਚ ਲੈ ਕੇ ਗਈ ਸੀ, ਬੰਦੇ ਨੂੰ ਜਿਹੜਾ ਛੱਡਿਆ ਉਹ ਗਲਤ ਛੱਡਿਆ। ਸਰਕਾਰ ਜਿਹੜੀ ਕੀ ਕੋਸ਼ਿਸ਼ ਕਰ ਰਹੀ ਸੀਗੀ, ਤੁਸੀਂ ਇਹ ਦੇਖੋ ਕਿ ਜੇ ਇਹ ਫੈਸਲਾ ਅਗੇਂਸਟ ਚੱਲ ਜਾਂਦਾ ਆਪਣੇ, ਠੀਕ ਹੈ, ਜਿਹੜੇ ਸਾਰਾ ਹੇਬੀਅਸ ਦਾ ਕੰਮ ਜਿਹੜਾ ਸੀਗਾ ਰੁਕ ਜਾਣਾ ਸੀਗਾ, 2nd ਸਰਕਿਟ ਵਾਲਾ ਪੂਰਾ ਕੰਮ ਜਿਹੜਾ ਰੁਕ ਜਾਣਾ ਸੀਗਾ, ਚੱਕਾ ਜਾਮ ਹੋ ਜਾਣਾ ਸੀਗਾ। ਪਰ 2nd ਸਰਕਿਟ ਨੇ ਇਦਾਂ ਨਹੀਂ ਕੀਤਾ, ਉਹਨੇ ਲੋਕਾਂ ਦਾ ਜਿਹੜਾ ਸੀਗਾ, ਲੋਕਾਂ ਦੇ ਨਾਲ ਜਿਹੜਾ ਸਾਥ ਦਿੱਤਾ। ਜਿਹੜਾ ਡਿਸਟ੍ਰਿਕਟ ਕੋਰਟ ਸੀਗਾ ਇਹਦੇ ਵਿੱਚ ਜਿਹਨੇ ਹੇਬੀਅਸ ਗ੍ਰਾਂਟ ਕੀਤੀ ਸੀਗੀ, ਡਿਸਟ੍ਰਿਕਟ ਕੋਰਟ ਕੀ ਕਹਿੰਦਾ ਕਿ ਸੈਕਸ਼ਨ 1225B ਜਿਹੜਾ ਨਹੀਂ ਅਪਲਾਈ ਹੁੰਦਾ, 1226A ਅਪਲਾਈ ਹੁੰਦਾ। ਹੁਣ ਫਰਕ ਕੀ ਹੈਗਾ ਕਿ 1226A ਦੇ ਥੱਲੇ ਜਿਹੜਾ ਸੀਗਾ ਬੰਦੇ ਨੂੰ ਬੌਂਡ ਦੇ ਥੱਲੇ ਬੌਂਡ ਦੇ ਕੇ ਛੱਡਿਆ ਜਾ ਸਕਦਾ। ਜਿਹੜਾ
ਸਰਕਾਰ ਸੀਗੀ, ਜਿਹੜਾ ਡਿਸਟ੍ਰਿਕਟ ਕੋਰਟ ਸੀਗਾ, ਉਹ ਬੇਸਿਕਲੀ ਕੀ ਕਹਿੰਦਾ, ਹੇਬੀਅਸ ਦਾ ਜਿਹੜਾ ਆਰਡਰ ਸੀਗਾ, ਕਹਿੰਦਾ ਜਾਂ ਤਾਂ ਇਹਨੂੰ ਛੱਡਿਆ ਜਾਵੇ ਤੇ ਜਾਂ ਫਿਰ ਇਹਨੂੰ ਬੌਂਡ ਦੀ ਹੀਅਰਿੰਗ ਦਿੱਤੀ ਜਾਵੇ। ਉਹਨੂੰ ਬੌਂਡ ਦੀ ਹੀਅਰਿੰਗ ਦਿੱਤੀ। ਇਮੀਗ੍ਰੇਸ਼ਨ ਜੱਜ ਕਹਿੰਦਾ ਕਿ ਇਹ ਫਲਾਈਟ ਰਿਸਕ ਨਹੀਂ ਹੈਗਾ ਤੇ ਨਾ ਹੀ ਇਹ ਡੇਂਜਰ ਆ ਸੋਸਾਇਟੀ ਨੂੰ। ਰਾਜਗੁਰੂ ਜੀ, ਤੁਹਾਡੀ ਨਾ ਆਵਾਜ਼ ਕੀਬੋਰਡ ਦੀ ਕਾਫੀ ਜਿਹੜੀ ਵਿੱਚ ਆ ਰਹੀ ਸੀ। ਹਾਂਜੀ, ਤੇ ਉਹ ਕਹਿੰਦਾ ਕਿ ਨਾ ਹੀ ਇਹ ਡੇਂਜਰ ਹੈਗਾ ਕਮਿਊਨਿਟੀ ਨੂੰ ਤੇ ਇਹਨੂੰ ਫਿਰ ਜਿਹੜਾ ਸੀਗਾ ਬੌਂਡ ਦਿੱਤਾ ਜਾ ਸਕਦਾ। ਇਹਨੂੰ ਕੋਈ ਵੀ ਰੀਜ਼ਨ ਨਹੀਂ ਹੈਗਾ ਕਿ ਇਹਨੂੰ ਆਪਾਂ ਰੋਕ ਕੇ ਰੱਖੀਏ। ਹੁਣ ਸਰਕਾਰ ਨੇ ਅਪੀਲ ਕਰਤੀ ਸੈਕੰਡ ਸਰਕਟ ਤੇ। ਉਹ ਕਹਿੰਦੇ ਕਿ ਇਹਦੀ ਮੈਂਡੇਟਰੀ ਪੱਕੇ ਤੌਰ ਤੇ ਡਿਟੈਂਸ਼ਨ ਹੋਣੀ ਚਾਹੀਦੀ ਹੈ ਸੈਕਸ਼ਨ 1220 ਦੇ ਥੱਲੇ, ਤੇ ਸਰਕਟ ਕੋਰਟ ਨੇ ਮਨਾ ਕਰਤਾ। ਉਹ ਕਹਿੰਦੇ ਕਿ ਜਿਹੜਾ ਪਲੇਨ ਟੈਕਸਟ ਹੈਗਾ, ਜੇ ਆਪਾਂ ਸਿੰਪਲ ਜਿਹੜਾ ਇਹਨੂੰ ਪੜ੍ਹੀਏ ਸੈਕਸ਼ਨ 226 ਨੂੰ, ਤੇ ਜਿਹੜਾ ਸੈਕਸ਼ਨ 1226 ਇਹ ਹੈਗਾ ਉਹ ਅਪਲਾਈ ਹੁੰਦਾ, 1225 ਬੀ ਜਿਹੜਾ ਸਰਕਾਰ ਕਹਿੰਦੀ ਆ ਉਹ ਅਪਲਾਈ ਨਹੀਂ ਹੁੰਦਾ। ਸੋ ਇਸ ਚੀਜ਼ ਬਾਰੇ ਜਿਹੜਾ ਸੀਗਾ ਇਹ ਕੇਸ ਸੀਗਾ, ਤੇ ਉਹਦੇ ਬਾਰੇ ਜਿਹੜੀ ਸਾਰੀ ਡਿਸਕਸ਼ਨ ਜਿਹੜੀ ਇਹ ਚੱਲਣੀ ਆ ਕਿ ਇਹ ਜਿਹੜਾ ਸੈਕਸ਼ਨ ਜਿਹੜਾ ਸੀਗਾ ਦੋਨਾਂ ਚੋਂ ਕਿਹੜਾ ਵਾਲਾ ਅਪਲਾਈ ਹੁੰਦਾ। ਹੁਣ ਜਿਹੜੀ ਸਰਕਾਰ ਆ 30 ਸਾਲਾਂ ਬਾਅਦ ਆਪਣੀ ਪੋਜੀਸ਼ਨ ਕਿਉਂ ਚੇਂਜ ਕਰ ਰਹੀ ਆ? ਜਿਹੜੇ ਦੋ ਸਰਕਟ ਕੋਰਟ ਹੈਗੇ ਆ ਉਹਨਾਂ ਨੇ ਦੂਜੇ ਬੰਨੇ ਫੈਸਲਾ ਕਿਉਂ ਦਿੱਤਾ? ਜਿਹੜਾ ਸੈਕੰਡ ਸਰਕਟ ਸੀ ਉਹਨੇ ਆਪਣੀ ਰੀਜ਼ਨਿੰਗ ਦੇਣੀ ਹੈ ਕਿ ਉਹਨਾਂ ਨੇ ਲੋਕਾਂ ਦੇ ਵੱਲ ਫੈਸਲਾ ਕਿਉਂ ਦਿੱਤਾ। ਸੋ ਇਹੀ ਦੇਖੋ, ਤੁਸੀਂ ਬਿਊਟੀ ਵੀ ਕਹਿ ਸਕਦੇ ਹੋ ਤੁਸੀਂ ਲਾਅ ਦੀ, ਇਹੀ ਆ ਕਿ ਕਿੱਦਾਂ ਛੋਟੇ ਛੋਟੇ ਅੱਖਰਾਂ ਤੇ ਜਿਹੜੀ ਚੀਜ਼ ਟਿਕੀ ਹੁੰਦੀ ਆ। ਆਪਾਂ ਕਈ ਵਾਰੀ ਕੇਸ ਡਿਸਕਸ ਕੀਤੇ ਸੁਪਰੀਮ ਕੋਰਟ ਦੇ ਕਿ ਇੱਕ ਅਕਸ਼ਰ ਜਿਹੜਾ ਵਰਡ ਸੀਗਾ ਦੇ ਉੱਤੇ, ਉਹਦੇ ਉੱਤੇ ਜਿਹੜਾ ਸੀਗਾ ਉਹਨਾਂ ਨੇ ਫੈਸਲਾ ਆਪਣਾ ਬੇਸ ਕੀਤਾ ਸੀਗਾ। ਇਹ ਜਿਹੜਾ ਫੈਸਲਾ ਵੀ ਹੈਗਾ ਵੀ ਤੁਸੀਂ ਦੇਖੋਗੇ ਕਿ ਸਿਰਫ ਇੱਕ ਅੱਖਰ ਦੇ ਉੱਤੇ ਜਿਹੜਾ ਸੀਗਾ ਇਹ ਫੈਸਲਾ ਜਿਹੜਾ ਹੋਇਆ, ਉਹ ਵਰਡ ਹੈਗਾ ਇਜ਼। ਜਿਹੜਾ ਹੈਗਾ ਉਹਦਾ ਕੀ ਮਤਲਬ ਹੁੰਦਾ ਕਿ ਉਹਨੂੰ ਕਿੱਦਾਂ ਇੰਟਰਪ੍ਰੇਟ ਕਰਨਾ ਹੈ। ਇੱਕ ਅੱਖਰ ਦੇ ਉੱਤੇ ਮਿਲੀਅਨਸ ਆਫ ਲੋਕੀ ਜਿਹੜੇ ਸੀਗੇ ਉਹਨਾਂ ਦੀ ਜਿਹੜੀ ਜ਼ਿੰਦਗੀ ਦਾ ਫੈਸਲਾ ਜਿਹੜਾ ਹੋਇਆ ਹੈਗਾ, ਤੇ ਉਹਨੂੰ ਕੋਰਟ ਕਿੱਦਾਂ ਜਿਹੜੀ ਚੀਜ਼ ਸੀਗੀ ਉੱਥੇ ਤੱਕ ਪਹੁੰਚਿਆ, ਉਸ ਚੀਜ਼ ਬਾਰੇ ਜਿਹੜੀ ਡਿਸਕਸ਼ਨ ਜਿਹੜੀ ਆਪਾਂ ਜਿਹੜੀ ਕਰਾਂਗੇ। ਕਮਾਲ ਦੀ ਗੱਲ ਹੈ ਵੈਸੇ ਅਟਾਰਨੀ ਟਰਕਿਆਨਾ ਜੀ। ਕੀ ਫੈਕਟ ਸੀਗੇ ਇਸ ਕੇਸ ਦੇ? ਰਿਕਾਰਡੋ ਆਈ ਥਿੰਕ ਪਟੀਸ਼ਨਰ ਦਾ ਜਿਹੜਾ ਇਹ ਨਾਂ ਸੀ, ਨਾਂ ਤਾਂ ਉਹਦਾ ਲੰਬਾ ਚੌੜਾ ਆ, ਤੇ ਕੀ ਸੀਗੇ ਫੈਕਟ ਇਸ ਪੂਰੇ ਕੇਸ ਦੇ, ਤੇ ਫਿਰ ਦੱਸਿਓ ਅੱਗੇ ਕੀ ਕਿੱਦਾਂ ਵਾਪਰੀ ਗੱਲ। ਹਾਂਜੀ, ਨਾਂ ਇਹਦਾ ਲੰਬਾ ਚੌੜਾ ਰਿਕਾਰਡੋ ਐਪਰਾਸੀਡੋ ਬਾਰਬੋਸਾ ਦਾ ਕੂਨਾ, ਬੜਾ ਲੰਬਾ ਚੌੜਾ ਨਾਮ। ਤੇ ਇਹ ਬ੍ਰਾਜ਼ੀਲ ਦਾ ਸੀਗਾ ਸਿਟੀਜ਼ਨ, ਤੇ 20 ਸਾਲ ਹੋ ਗਏ ਇਹਨੂੰ ਇੱਥੇ ਰਹਿੰਦੇ, ਬਿਨਾਂ ਇਨਸਪੈਕਸ਼ਨ ਤੇ ਐਡਮਿਸ਼ਨ ਤੇ ਆਇਆ ਸੀਗਾ, ਕੱਚਾ ਜਿਹੜਾ ਸੀਗਾ 2 ਨੰਬਰ ਜਿੱਦਾਂ ਕਹਿੰਦੇ ਆ ਜਾਂਦਾ। ਇਹ ਮੈਸੇਜੂਸਟ ਚ ਰਹਿੰਦਾ, ਇਹਦਾ ਘਰ ਵੀ ਸੀਗਾ ਉੱਥੇ, ਇਹਦੇ 2 ਜਵਾਕ ਵੀ ਆ, ਵਿਆਹਿਆ ਹੋਇਆ ਇਹ, ਤੇ ਇਹਦਾ ਕਦੀ ਕੋਈ ਕ੍ਰਾਈਮ ਕੁਛ ਨਹੀਂ ਇਹਦਾ ਜਿਹੜਾ ਸੀਗਾ। ਇਹਦੀ ਐਪਲੀਕੇਸ਼ਨ ਅਸਾਈਲਮ ਦੀ ਜਿਹੜੀ ਪੈਂਡਿੰਗ ਸੀਗੀ, ਤੇ ਵਰਕ ਪਰਮਿਟ ਵੀ ਇੱਕੋ ਸੀਗਾ, ਤੇ ਇਹਦਾ ਆਪਣਾ ਇੱਕ ਕੰਸਟਰਕਸ਼ਨ ਦਾ ਬਿਜ਼ਨਸ ਸੀਗਾ। ਮਤਲਬ ਲਾਈਫ ਇਹਦੀ ਸੈੱਟ ਸੀਗੀ। ਲੌਂਗ ਸਟੋਰੀ ਸ਼ਾਰਟ, ਇਹਨੂੰ ਕੋਈ ਵੀ ਅਰੈਸਟ ਨਹੀਂ ਕਦੀ ਇਹਦੀ ਹੋਈ, ਤੇ ਸਤੰਬਰ 26 2025 ਚ ਇਹਨੂੰ ਜਿਹੜਾ ਫੜ ਲਿਆ ਆਈਸ ਵਾਲਿਆਂ ਨੇ। ਠੀਕ ਹੈ। ਇਹ ਡਰਾਈਵ ਕਰ ਰਿਹਾ ਸੀਗਾ ਆਪਣੇ ਕੰਮ ਤੋਂ ਨਾਰਵੁੱਡ ਮੈਸੇਜੂਸੈਟਸ, ਤੇ ਐਡਮਿਨਿਸਟ੍ਰੇਟਿਵ ਵਾਰੰਟ ਇੱਕ ਸੀਗਾ ਜਿਹਨੇ ਕਿ ਸੈਕਸ਼ਨ 236 ਨੂੰ ਸਾਈਡ ਕੀਤਾ ਕਿ 236 ਥੱਲੇ ਇਹਨੂੰ ਫੜਨਾ। ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਉਹਨੇ ਫਿਰ ਰਿਮੂਵਲ ਪ੍ਰੋਸੀਡਿੰਗ ਸ਼ੁਰੂ ਕਰਤੀ ਇਹਦੇ ਖਿਲਾਫ, ਤੇ ਇਹਨੂੰ ਉਹਨਾਂ ਨੇ ਕਿਹਾ ਕਿ ਇਹ ਬੰਦਾ ਇਨਐਡਮਿਸਿਬਲ ਹੈਗਾ, ਯੂਐਸ ਐਂਟਰ ਨਹੀਂ ਹੋ ਸਕਦਾ। ਤੇ ਇਹ ਜਿਹੜਾ ਅਮਰੀਕਾ 'ਚ ਇਹਦੀ ਜਿਹੜੀ ਪ੍ਰੈਜ਼ੈਂਸ ਹੈਗੀ ਆ ਬਿਨਾਂ ਐਡਮਿਸ਼ਨ ਦੇ ਤੇ ਬਿਨਾਂ ਪੈਰੋਲ ਦੇ ਜਿਹੜੀ ਹੈਗੀ ਆ, ਤੇ ਇਹਦੇ ਕੋਲ ਕੋਈ ਵੀ ਇਦਾਂ ਦਾ ਡਾਕੂਮੈਂਟੇਸ਼ਨ, ਵੀਜ਼ਾ ਜਾਂ ਕੋਈ ਵੀ ਅਪਰੂਵ ਪਟੀਸ਼ਨ ਨਹੀਂ ਹੈਗੀ ਜਿਹਦੇ ਥੱਲੇ ਇਹ ਅਮਰੀਕਾ ਦੇ ਵਿੱਚ ਰਹਿ ਸਕਦਾ। ਇਹਨੇ ਬੌਂਡ ਹੀਅਰਿੰਗ ਦੀ ਮੰਗ ਕੀਤੀ, ਇਮੀਗ੍ਰੇਸ਼ਨ ਜੱਜ ਨੇ ਡਿਨਾਈ ਕਰਤੀ ਇਹਦੀ ਬੌਂਡ ਦੀ ਰਿਕੁਐਸਟ। ਉਹ ਕਹਿੰਦੇ ਆ ਕਿ ਇਹ ਮੈਂਡੇਟਰੀ ਡਿਟੈਂਸ਼ਨ ਇਹਨੂੰ ਹੈਗੀ ਆ। ਹੁਣ ਜਿਹੜੇ ਇਮੀਗ੍ਰੇਸ਼ਨ ਜੱਜ ਹੈਗੇ ਆ, ਇੱਕ ਚੀਜ਼ ਜਿਹੜੀ ਹੈਗੀ ਆ ਸਾਫ਼, ਉਹ ਸਟੈਂਡ ਨਹੀਂ ਲੈ ਰਹੇ ਇਮੀਗ੍ਰੇਸ਼ਨ ਜੱਜ, ਕਿਉਂਕਿ ਜਿਹੜੇ ਸਟੈਂਡ ਲੈਂਦੇ ਸੀਗੇ ਉਹ ਜਾਂ ਤਾਂ ਬਾਹਰ ਕੱਢਤੇ, ਜਾਂ ਹੁਣ ਕਈ ਰਿਟਾਇਰਮੈਂਟ ਤੇ ਕੋਨੇ ਤੇ ਆ, ਉਹ ਸਰਕਾਰ ਨਾਲ ਪੰਗਾ ਨਹੀਂ ਲੈਣਾ ਚਾਹੁੰਦੇ। ਉਹ ਬੇਸਿਕਲੀ ਕੀ ਆ ਕਿ ਸਰਕਾਰ ਦੀ ਬੋਲੀ ਜਿਹੜੀ ਕਾਫੀ ਹੱਦ ਤੱਕ ਬੋਲਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਜਿਹੜਾ ਇਮੀਗ੍ਰੇਸ਼ਨ ਜੱਜ ਸੀਗੇ ਉਹ ਤਕਰੀਬਨ ਜਿਹੜੇ ਸੀਗੇ ਬੌਂਡ ਡਿਨਾਈ ਕਰ ਦਿੰਦੇ ਸੀਗੇ। ਜਿਹੜੇ ਕੈਲੀਫੋਰਨੀਆ ਦਾ ਕੋਰਟ ਸੀਗਾ ਉਹਨੇ 4 ਵਾਰੀ 5 ਵਾਰੀ ਕਿਹਾ ਉਹਨਾਂ ਨੂੰ, ਬਾਰ-ਬਾਰ ਜਜਮੈਂਟ ਦੇ ਕੇ ਕਿ ਨਹੀਂ ਤੁਸੀਂ ਇਹਨਾਂ ਨੂੰ ਛੱਡੋ, ਤੁਸੀਂ ਧੱਕੇ ਨਾਲ ਜਿਹੜਾ ਫੜ ਰਹੇ ਆ, ਤੇ ਤਾਂ ਵੀ ਜਿਹੜੇ ਸੀਗੇ ਇਮੀਗ੍ਰੇਸ਼ਨ ਜੱਜਾਂ ਨੇ ਸਟੈਂਡ ਨਹੀਂ ਲਿਆ, ਡਾਇਰੈਕਟ ਬੌਂਡ ਨਹੀਂ ਦਿੱਤੇ, ਹੇਬੀਅਸ ਵਾਲੇ ਰਾਹ ਹੀ ਉਹ ਕਹਿੰਦੇ ਜਾਓ। ਸੋ ਇਸ ਕੇਸ ਦੇ ਵਿੱਚ ਵੀ ਕੀ ਸੀਗਾ ਕਿ ਇਮੀਗ੍ਰੇਸ਼ਨ ਜੱਜ ਨੇ ਜਿਹੜਾ ਸੀਗਾ ਡਿਨਾਈ ਕਰਤਾ, ਉਹ ਕਹਿੰਦਾ ਮੈਨੂੰ ਅਥਾਰਟੀ ਨਹੀਂ ਹੈਗੀ ਤੇ ਬੌਂਡ ਮੈਂ ਨਹੀਂ ਦੇ ਸਕਦਾ। ਫਿਰ ਇਹਨੇ ਹੇਬੀਅਸ ਦੀ ਪਟੀਸ਼ਨ ਜਿਹੜੀ ਫਾਈਲ ਕੀਤੀ। ਸੋ ਪਹਿਲੀ ਗੱਲ ਤਾਂ ਇਹ ਕਾਫੀ ਜਿਹੜੇ ਲੋਕੀ ਪੁੱਛਦੇ ਆ ਹੇਬੀਅਸ ਫਾਈਲ ਕਰਨਾ ਚਾਹੀਦਾ। ਸੋ ਅਲਟੀਮੇਟਲੀ ਇਹ ਹੈ ਕਿ ਟਾਈਮ ਬਹੁਤ ਖਰਾਬ ਹੁੰਦਾ ਕਈ ਵਾਰੀ ਬੌਂਡ ਦੇ ਚੱਕਰਾਂ ਦੇ ਵਿੱਚ। ਹੇਬੀਅਸ ਨਾਲ ਕੰਮ ਜਿਹੜਾ ਥੋੜਾ ਜਿਹਾ ਈਜ਼ੀ ਹੋ ਜਾਂਦਾ, ਸਟ੍ਰੇਟ ਫਾਰਵਰਡ ਹੋ ਜਾਂਦਾ। ਤੇ ਜਿਹੜਾ ਇਹਨੇ ਹੇਬੀਅਸ ਪਟੀਸ਼ਨ ਜਿਹੜੀ ਫਾਈਲ ਕੀਤੀ, ਉਹ ਕਹਿੰਦਾ ਕਿ 5th ਅਮੈਂਡਮੈਂਟ ਡਿਊ ਪ੍ਰੋਸੈਸ ਦੀ ਜਿਹੜੀ ਸੀਗੀ ਮੇਰੀ ਵਾਇਓਲੇਸ਼ਨ ਜਿਹੜੀ ਹੈਗੀ ਆ, ਮੈਨੂੰ ਪ੍ਰੋਪਰ ਪ੍ਰੋਸੀਜਰ ਦੇ ਥੱਲੇ ਨਹੀਂ ਕੀਤਾ, ਮੈਨੂੰ ਪ੍ਰੋਪਰ ਜਿਹੜੀ ਸੀਗੀ ਹੀਅਰਿੰਗ ਨਹੀਂ ਦਿੱਤੀ।
ਤੇ ਇਹਨੇ ਫਿਰ ਜਿਹੜੀ ਸੀਗੀ ਆਪਣੀ ਬੌਂਡ ਹੀਅਰਿੰਗ ਦੀ ਜਦੋਂ ਰਿਕੁਐਸਟ ਕੀਤੀ, ਜਿਹੜਾ ਸੈਕੰਡ ਸਰਕਟ ਉਹ ਕਹਿੰਦਾ ਕਿ 30 ਸਾਲਾਂ ਤੋਂ ਜਿਹੜਾ ਸੀਗਾ ਇਹੀ ਹਿਸਾਬ ਕਿਤਾਬ ਜਿਹੜਾ ਚੱਲ ਰਿਹਾ ਸੀਗਾ ਤੇ ਬੰਦੇ ਨੂੰ ਬੌਂਡ ਜਿਹੜਾ ਮਿਲ ਵੀ ਜਾਣਾ ਸੀਗਾ। ਅੱਛਾ। ਹੋਰ ਕਿਸੇ ਵੀ ਸਰਕਾਰ ਥੱਲੇ ਪਿਛਲੇ 30 ਸਾਲਾਂ ਤੱਕ ਹਰੇਕ ਬੰਦੇ ਨੂੰ ਬੌਂਡ ਮਿਲ ਰਿਹਾ ਸੀਗਾ। ਤੇ 2025 ਦੇ ਵਿੱਚ ਜਿਹੜੀ ਸੀਗੀ ਟਰੰਪ ਸਰਕਾਰ, ਉਹਨੇ ਇੱਕਦਮ ਹੀ ਜਿਹੜੀ ਸੀਗੀ ਗੇਮ ਚੇਂਜ ਕਰਤੀ, ਰੂਲ ਚੇਂਜ ਕਰਤੇ। 30 ਸਾਲਾਂ ਦੀ ਜਿਹੜੀ ਸੈਟਲਡ ਪ੍ਰੈਕਟਿਸ ਸੀਗੀ ਉਹਨੂੰ ਚੇਂਜ ਕਰਤਾ ਜੁਲਾਈ 2025 ਦੇ ਵਿੱਚ। ਤੇ ਇਸ ਤਰ੍ਹਾਂ ਦੇ ਉਹ ਕਹਿੰਦੇ ਆ ਕਿ ਕਈ ਬੰਦੇ ਮਿਲੀਅਨਸ ਜਾਂ ਹਜ਼ਾਰਾਂ ਲੱਖਾਂ ਦੇ ਵਿੱਚ ਜਿਹੜੇ ਸੀਗੇ ਲੋਕੀ ਉਹਨਾਂ ਨੇ ਫੜਨੇ ਜਿਹੜੇ ਸ਼ੁਰੂ ਕਰਤੇ। ਸੋ ਜਿਹੜਾ ਜਦੋਂ ਇਹਨੇ ਹੇਬੀਅਸ ਦੀ ਪਟੀਸ਼ਨ ਫਾਈਲ ਕੀਤੀ, ਜਿਹੜਾ ਡਿਸਟ੍ਰਿਕਟ ਕੋਰਟ ਸੀਗਾ ਉਹਨੇ ਪਟੀਸ਼ਨ ਜਿਹੜੀ ਗ੍ਰਾਂਟ ਕਰਤੀ ਤੇ ਸਰਕਾਰ ਨੂੰ ਕਿਹਾ ਕਿ ਇਹਨੂੰ ਬੌਂਡ ਹੀਅਰਿੰਗ ਦਿਓ 10 ਦਿਨਾਂ ਦੇ ਅੰਦਰ। ਜੇ ਤੁਸੀਂ ਨਹੀਂ ਇਹਨੂੰ ਹੀਅਰਿੰਗ ਦਿੰਦੇ ਇਹਨੂੰ ਡਾਇਰੈਕਟਲੀ ਤੁਸੀਂ ਛੱਡੋ। ਇਮੀਗ੍ਰੇਸ਼ਨ ਜੱਜ ਨੇ ਫਿਰ ਇਹਨੂੰ ਜਿਹੜੀ ਸੀਗੀ ਬੌਂਡ ਹੀਅਰਿੰਗ ਦਿੱਤੀ ਤੇ ਕਿਉਂਕਿ ਇਹਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ, ਘਰ ਘੂਰ ਇਹਦਾ ਸਾਰਾ ਸੀਗਾ, ਨਾ ਇਹ ਫਲਾਈਟ ਰਿਸਕ ਸੀਗਾ, ਨਾ ਇਹ ਕੋਈ ਡੇਂਜਰ ਹੋ ਸਕਦਾ ਸੀਗਾ ਕਿਸੇ ਨੂੰ, ਤੇ ਇਹਨੂੰ ਉਹਨਾਂ ਨੇ ਛੱਡਤਾ। ਹੁਣ ਇਸ ਚੀਜ਼ ਦੇ ਵਿੱਚ ਜਿਹੜਾ ਸੀਗਾ ਤੁਹਾਡਾ ਟਰੈਕ ਰੈਕਡ ਕਿਦਾਂ ਦਾ ਹੈਗਾ ਕਿ ਤੁਸੀਂ ਡੋਮੈਸਟਿਕ ਵਾਇਲੈਂਸ ਕੀਤਾ, ਤੁਸੀਂ DOI ਲਈ ਆ, ਉਹ ਚੀਜ਼ਾਂ ਤੇ ਕਈ ਵਾਰੀ ਜੱਜ ਜਿਹੜਾ ਬਹਾਨਾ ਲੱਭ ਸਕਦੇ ਆ ਕਿ ਇਹ ਬੰਦਾ ਡੇਂਜਰ ਹੈਗਾ ਸੋਸਾਇਟੀ ਨੂੰ। ਜਿਹੜੇ ਲੋਕਾਂ ਨੇ ਆਪਣਾ ਐਡਰੈਸ ਦੇ ਵਿੱਚ ਘਪਲੇ ਕੀਤੇ ਆ, ਕੰਮ ਕਿਤੇ ਹੋਰ ਕਰਦੇ ਸੀ, ਰਹਿੰਦੇ ਕਿਤੇ ਹੋਰ ਆ, ਉਹ ਜਿਹੜੇ ਐਡਰੈਸ ਵਾਲੇ ਜਿਹੜੇ ਸੀਗੇ ਉਹਨਾਂ ਨੂੰ ਵੀ ਉਹ ਫਲਾਈਟ ਰਿਸਕ ਜਿਹੜਾ ਕਹਿ ਦਿੰਦੇ ਆ ਕਿ ਐਡਰੈਸ। ਸੋ ਜਿਹੜੇ ਉਹ ਐਡਰੈਸ ਦੇ ਘਪਲੇ ਆ ਜਿਹੜੇ ਹੁਣ ਆਪਾਂ ਦੇਖ ਰਹੇ ਹਾਂ ਕਿ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਉੱਥੇ ਉਹ ਮਹਿੰਗੇ ਸਾਬਤ ਹੁੰਦੇ ਆ ਕਿ ਜਿਹਦਾ ਐਡਰੈਸ ਡਰੂਸ ਵਾਲਾ ਜਿਹੜਾ ਸੀਗਾ ਕਲੀਨ ਆ ਰਿਕਾਰਡ, ਉਹਨੂੰ ਜਿਹੜਾ ਸੀਗਾ ਜੱਜ ਜਿਹੜਾ ਫਲਾਈਟ ਰਿਸਕ ਨਹੀਂ ਫਾਈਂਡ ਆਊਟ ਕਰ ਰਹੇ। ਜਿਹੜੇ ਲੋਕਾਂ ਦਾ ਐਡਰੈਸ ਦੀ ਥੋੜੀ ਕਨਫਿਊਜ਼ਿੰਗ ਹਿਸਟਰੀ ਜਿਹੜੀ ਹੈਗੀ ਆ ਉਹਨਾਂ ਨੂੰ ਫਿਰ ਜਿਹੜਾ ਸੀਗਾ ਬੌਂਡ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਆ ਫਲਾਈਟ ਰਿਸਕ ਕਰਕੇ। ਸੋ ਇਸ ਬੰਦੇ ਦਾ ਇਦਾਂ ਦਾ ਕੁਝ ਨਹੀਂ ਸੀਗਾ, ਇਹਦਾ ਘਰ ਵੀ ਸੀਗਾ, ਜਵਾਕ ਵੀ ਸੀਗੇ, ਘਰ ਵਾਲੀ ਵੀ ਸੀ, ਬਿਜ਼ਨਸ ਵੀ ਇਹਦਾ ਸੀਗਾ ਤੇ ਇੱਕੋ ਜਗ੍ਹਾ ਇਹ ਰਹਿ ਰਿਹਾ ਸੀਗਾ ਕਾਫੀ ਚਿਰ ਤੋਂ ਤੇ ਫਲਾਈਟ ਰਿਸਕ ਨਹੀਂ ਸੀਗਾ। ਉਹਨੂੰ ਛੱਡਤਾ ਇਹਨਾਂ ਨੇ। ਸਰਕਾਰ ਤੁਸੀਂ ਦੇਖ ਲਓ ਕਿੰਨੀ ਖੁੰਦਗੀ ਇੱਕ ਬੰਦੇ ਦੇ ਪਿੱਛੇ। ਫਿਰ ਉਹਨਾਂ ਨੇ ਜਿਹੜੀ ਸੀਗੀ ਅਪੀਲ ਜਿਹੜੀ ਕੀਤੀ, ਮਗਰ ਪੈ ਗਏ। ਸੋ ਉਹ ਸੈਕੰਡ ਸਰਕਟ ਦੇ ਵਿੱਚ ਚਲ ਗਏ। ਉਹ ਕਹਿੰਦੇ ਕਿ ਇਹਨੂੰ ਜਿਹੜਾ ਸੀਗਾ ਤੁਸੀਂ ਫੜ ਕੇ ਰੱਖੋ। ਤੇ ਜਿਹੜਾ ਸੈਕੰਡ ਸਰਕਟ ਸੀਗਾ ਉਹ ਕਹਿੰਦਾ ਕਿ ਨਹੀਂ, ਆਪਾਂ ਐਗਰੀ ਨਹੀਂ ਕਰਦੇ ਤੁਹਾਡੇ ਨਾਲ, ਤੇ ਆਪਾਂ ਜਿਹੜੇ ਬਾਕੀ ਦੇ 2 ਹੋਰ ਸਰਕਟ ਜਿਹੜੇ ਹੈਗੇ ਆ ਉਹਦੇ ਨਾਲ ਵੀ ਆਪਾਂ ਐਗਰੀ ਨਹੀਂ ਕਰਦੇ ਕਿ ਉਹਨਾਂ ਨੇ ਗਲਤ ਜਿਹੜੀ ਇੰਟਰਪ੍ਰੀਟੇਸ਼ਨ ਜਿਹੜੀ ਦਿੱਤੀ ਆ। ਉਹ ਕਹਿੰਦੇ ਆ ਕਿ ਆਪਾਂ ਜਿਹੜੇ ਹੋਰ ਕਈ ਸਾਰੇ ਫੈਡਰਲ ਜੱਜ ਜਿਹੜੇ ਹੈਗੇ ਆ ਜਿਨ੍ਹਾਂ ਨੇ ਲੋਕੀ ਹੇਬੀਅਸ ਤੇ ਛੱਡੇ ਆ, ਆਪਾਂ ਉਹਨਾਂ ਦੇ ਨਾਲ ਜਿਹੜੇ ਐਗਰੀ ਕਰਦੇ ਆ। ਮੈਜੋਰਟੀ ਉਹ ਕਹਿੰਦੇ ਆ ਕਿ 90% ਜਿਹੜੇ ਹੇਬੀਅਸ ਦੇ ਕੇਸ ਸੀਗੇ ਨੇਸ਼ਨ ਵਾਈਡ ਜਿਹੜੇ ਉਹ ਗ੍ਰਾਂਟ ਹੋਏ ਆ। ਸੋ ਇਸ ਕਰਕੇ ਉਹ ਕਹਿੰਦੇ ਆ ਕਿ ਆਪਾਂ ਉਹਨਾਂ ਦੇ ਨਾਲ ਜਿਹੜਾ ਸੀਗਾ ਐਗਰੀ ਕਰਦੇ ਆ। ਤੇ ਉਹਨਾਂ ਨੇ ਜਿਹੜੀ ਰੀਜ਼ਨਿੰਗ ਜਿਹੜੀ ਦਿੰਦੇ ਹੋਏ ਕਿਹਾ ਕਿ ਜਿਹੜੀ ਸੈਕੰਡ ਸਰਕਟ ਆ ਉਹ ਕੀ ਕਹਿੰਦਾ ਕਿ ਜਿਹੜਾ ਸੈਕਸ਼ਨ 1226 ਹੈਗਾ ਉਹ ਐਪਲੀਕੇਬਲ ਹੈਗਾ ਪਟੀਸ਼ਨਰ ਦੇ ਉੱਤੇ, ਇਹਦੇ ਉੱਤੇ ਬੰਦੇ ਦੇ ਉੱਤੇ, 1225 ਨਹੀਂ ਹੈਗਾ। ਸੋ ਇਸ ਚੀਜ਼ ਦੇ ਵਿੱਚ ਆਪਾਂ ਜਿਹੜਾ ਸੀਗਾ ਡਿਟੇਲ ਦੇ ਵਿੱਚ ਜਿਹੜਾ ਥੋੜਾ ਜਿਹਾ ਅੱਗੇ ਜਾਵਾਂਗੇ ਕਿ ਕਿਉਂ ਇਹਨੂੰ ਕੋਰਟ ਨੇ ਇਦਾਂ ਕੀਤਾ, ਕੀ ਮੁੱਦੇ ਸੀਗੇ। ਸੋ ਲੀਗਲ ਕੁਐਸਚਨ ਕਿਹੜੇ ਫਿਰ ਉੱਠੇ ਇਸ ਕੇਸ ਦੇ ਵਿੱਚ ਤੇ ਡਿਸਕਸ਼ਨ ਕੀ ਚੱਲੀ ਫਿਰ? ਸੋ ਲੀਗਲ ਕੁਐਸਚਨ ਹੁਣ ਇਹਦੇ ਵਿੱਚ ਸਿੰਗਲ ਮੋਸਟ ਲੀਗਲ ਕੁਐਸਚਨ ਇਹ ਆ ਗਿਆ ਕਿ ਕਿਹੜੀ ਵਾਲੀ ਧਾਰਾ ਜਿਹੜੀ ਲੋਕਾਂ ਤੇ ਲੱਗਣੀ ਚਾਹੀਦੀ ਹੈ, 1225 ਕਿ 1226। 1225 ਲੱਗਦੀ ਆ ਤਾਂ ਬੰਦਿਆਂ ਨੂੰ ਧੱਕੇ ਨਾਲ ਫੜ ਕੇ ਰੱਖਿਆ ਜਾ ਸਕਦਾ ਜਿੰਨੇ ਸਾਲ ਮਰਜ਼ੀ। 1226 ਲੱਗਦੀ ਆ ਤਾਂ ਉਹ ਕਹਿੰਦੇ ਨਹੀਂ, ਇਹਨਾਂ ਨੂੰ ਬੌਂਡ ਦਾ ਹੱਕ ਜਿਹੜਾ ਹੈਗਾ। ਇਹਦੇ ਵਾਸਤੇ ਆਬਵੀਅਸਲੀ ਜਿਹੜਾ ਜ਼ਰੂਰੀ ਚੀਜ਼ ਜਿਹੜੀ ਉਹ ਹੈਗੀ ਆ ਉਹ ਇਹ ਆ ਜਾਂਦੀ ਆ ਕਿ ਇਹ ਜਿਹੜੇ ਸੈਕਸ਼ਨ ਜਿਹੜੇ ਹੈਗੇ ਆ ਇਹ ਕਹਿੰਦੇ ਕੀ ਹੈਗੇ ਆ। ਸੋ ਇਹਨੂੰ ਹੁਣ ਜਿਹੜੀ ਸਾਰੀ ਡਿਸਕਸ਼ਨ ਜਿਹੜੀ ਸੀਗੀ ਇਹਨੂੰ ਉਹ ਕਹਿੰਦੇ ਆ ਸਟੈਚੂਟਰੀ ਕੰਸਟਰਕਟ ਹੁੰਦਾ ਕਿ ਆਪਾਂ ਇਹਨੂੰ ਕਿੱਦਾਂ ਵੇਖਣਾ, ਕਿੱਦਾਂ ਇਹਨੂੰ ਆਪਾਂ ਲਾਗੂ ਕਰਨਾ, ਇਹਦਾ ਕੀ ਮਤਲਬ ਆਪਾਂ ਜਿਹੜਾ ਕੱਢਣਾ। ਤੇ ਕਾਫੀ ਜਿਹੜੀ ਇਹਨਾਂ ਦੀ ਸੀਗੀ ਇੰਟਰਸਟਿੰਗ ਜਿਹੜੀ ਸੀਗੀ ਡਿਸਕਸ਼ਨ ਸੀਗੀ। ਉਹ ਕਹਿੰਦੇ ਆ ਕਿ ਪਹਿਲਾਂ ਆਪਾਂ ਜਿਹੜੀ ਸੀਗੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਸੀਗੀ ਲੈਂਗੁਏਜ ਉਹਦੀ ਦੇਖਣੀ ਹੈ ਕਿ ਲੈਂਗੁਏਜ ਕੀ ਸਟੈਚੂ ਦੇ ਵਿੱਚ, ਸਟੈਚੂ ਹੁੰਦਾ ਜਿਹੜਾ ਕਾਨੂੰਨ ਹੁੰਦਾ, ਉਹ ਕਹਿੰਦੇ ਆਪਾਂ ਇਹ ਦੇਖਣਾ ਪਹਿਲਾਂ ਕਿ ਲੈਂਗੁਏਜ ਜਿਹੜੀ ਕਿਹੜੀ ਯੂਜ਼ ਕੀਤੀ ਆ ਉਹਨਾਂ ਨੇ। ਜੇ ਤਾਂ ਉਹ ਸਿੰਪਲ ਲੈਂਗੁਏਜ ਹੈਗੀ ਆ ਤਾਂ ਆਪਾਂ ਉਹਨੂੰ ਸਿੰਪਲ ਹੀ ਜਿਹੜਾ ਲੈਣਾ, ਆਪਾਂ ਕੋਈ ਉਹਦਾ ਹੋਰ ਮਤਲਬ ਜਿਹੜਾ ਨਹੀਂ ਕੱਢਣਾ। ਠੀਕ ਹੈ। ਤੇ ਜੇ ਉਹਦੀ ਲੈਂਗੁਏਜ ਸਿੰਪਲ ਨਹੀਂ ਹੈਗੀ, ਥੋੜੀ ਉਹਦੇ ਵਿੱਚ ਕਨਫਿਊਜ਼ਨ ਹੈਗੀ ਆ, ਜਿਹੜੀ ਕਿ ਆਫ ਕੋਰਸ ਕਨਫਿਊਜ਼ਨ ਹੈਗੀ ਆ, ਤਾਂ ਹੀ ਆਪਾਂ 2 ਜਿਹੜੇ ਸਟੈਚੂ ਸਾਡੇ ਮੂਹਰੇ ਜਿਹੜੇ ਆਏ ਆ। ਫਿਰ ਉਹ ਕਹਿੰਦੇ ਆ ਆਪਾਂ ਕੀ ਦੇਖਣਾ ਹੁੰਦਾ, ਆਪਾਂ ਇਹ ਦੇਖਣਾ ਹੁੰਦਾ ਕਿ ਇਹ ਜਿਹੜਾ ਕਾਨੂੰਨ ਆ ਇਹ ਕਿਉਂ ਪਾਸ ਹੋਇਆ ਸੀਗਾ, ਉਦੋਂ ਕਿੱਦਾਂ ਦਾ ਦੌਰ ਸੀਗਾ, ਕਾਂਗਰਸ ਦਾ ਕੀ ਮਕਸਦ ਸੀਗਾ, ਹਿਸਟਰੀ ਕੀ ਸੀਗੀ, ਕਿਉਂ ਉਹਨਾਂ ਨੇ ਇਹ ਜਿਹੜਾ ਲਾਅ ਪਾਸ ਕੀਤਾ ਤੇ ਉਹਨਾਂ ਦਾ ਮਕਸਦ ਜਿਹੜਾ ਮੇਨ ਜਿਹੜਾ ਕੀ ਸੀਗਾ। ਕਿਹੜੇ ਕੰਟੈਕਸਟ ਦੇ ਵਿੱਚ ਲੈਂਗੁਏਜ ਉਹਨਾਂ ਨੇ ਯੂਜ਼ ਕੀਤੀ, ਆਪਾਂ ਸਾਰਾ ਜਿਹੜਾ ਉਹਦਾ ਟਾਈਮ ਦੇਖਣਾ। ਫਿਰ ਆਪਾਂ ਇਹ ਦੇਖਣਾ ਕਿ ਕਾਂਗਰਸ ਕੀ ਮਤਲਬ ਇਹਦਾ ਕੱਢਣਾ ਜਿਹੜਾ ਚਾਹੁੰਦੀ ਸੀ। ਤੇ ਜੇ ਕਹਿੰਦੇ ਸਟੈਚੂ ਕਾਨੂੰਨ ਜਿਹੜਾ ਹੈਗਾ ਉਹ
ਕਲੀਅਰ ਹੈਗਾ ਟੈਕਸਟ ਉਹਦਾ, ਤੇ ਕੋਈ ਉਹਦੇ ਵਿੱਚ ਦੋ ਰਾਏ ਨਹੀਂ ਹੈਗੀ, ਤੇ ਫਿਰ ਸਾਡਾ ਕੰਮ ਇਹ ਹੈਗਾ ਕਿ ਉਹਨੂੰ ਲਾਗੂ ਕਰਨਾ। ਫਿਰ ਆਪਾਂ ਹੋਰ ਜਿਹੜੀ ਸਲਾਹ ਮਸ਼ਵਰੇ ਦੇ ਵਿੱਚ ਨਹੀਂ ਪੈਣਾ। ਤੇ ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਸਾਡੀ ਇਨਕੁਆਇਰੀ ਇਹਦੇ ਵਿੱਚ ਹੁੰਦੀ ਆ ਕਿ ਇਹ ਪਲੇਨ ਹੈਗਾ ਸਟੈਚੂ, ਮੀਨਿੰਗ ਕਿ ਇਹਦੇ ਵਿੱਚ ਕੋਈ ਦੋ ਰਾਏ ਹੈਗੀ ਆ। ਜੇ ਆਪਾਂ ਇਹ ਨਤੀਜਾ ਕੱਢਦੇ ਆ ਕਿ ਨਹੀਂ, ਇਹ ਪਲੇਨ ਲੈਂਗੁਏਜ 'ਚ ਸਾਨੂੰ ਆਨਸਰ ਮਿਲ ਜਾਂਦਾ, ਤੇ ਸਾਨੂੰ ਹੋਰ ਕੋਈ ਅੱਗੇ ਇਨਕੁਆਇਰੀ ਕਰਨ ਦੀ ਲੋੜ ਨਹੀਂ ਹੈਗੀ, ਆਪਾਂ ਉੱਥੇ ਜਿਹੜੀ ਗੱਲਬਾਤ ਮੁਕਾ ਦੇਣੀ ਆ। ਤੇ ਜੇ ਕਹਿੰਦਾ ਉਹਦੇ ਵਿੱਚ ਕੋਈ ਕਲੈਰਿਟੀ ਨਹੀਂ ਹੈਗੀ, ਐਂਬੀਗਿਊਟੀ ਹੈਗੀ ਆ, ਤੇ ਫਿਰ ਕਹਿੰਦਾ ਆਪਾਂ ਜਿਹੜੀ ਸੀਗੀ ਸਟੈਚੂਟਰੀ ਕੰਸਟਰਕਸ਼ਨ ਕਰਨੀ ਆ। ਫਿਰ ਆਪਾਂ ਦੇਖਣਾ ਸਾਰਾ ਲੈਜਿਸਲੇਟਿਵ ਹਿਸਟਰੀ ਵਗੈਰਾ, ਹੋਰ ਕਲੂ ਦੇਖਣੇ ਆ ਕਾਂਗਰਸ ਕੀ ਚਾਹੁੰਦੀ ਸੀ, ਕੀ ਨਹੀਂ ਚਾਹੁੰਦੀ ਸੀ। ਸੋ ਕੋਰਟ ਆਪਣੇ ਆਪ ਨੂੰ ਐਕਸਪਲੇਨ ਕਰ ਰਿਹਾ ਕਿ ਆਪਾਂ ਜਿਹੜਾ ਇਹ ਕੇਸ ਆ ਕਿਹੜੇ ਬੇਸ ਤੇ ਆਪਾਂ ਜਿਹੜਾ ਡਿਸਾਈਡ ਕਰਨਾ। ਲੌਂਗ ਸਟੋਰੀ ਸ਼ਾਰਟ ਉਹ ਇਹ ਕਹਿ ਰਹੇ ਕਿ ਪਹਿਲਾਂ ਆਪਾਂ ਇਹ ਦੇਖਣਾ ਕਿ ਪਲੇਨ ਮੀਨਿੰਗ ਕੀ ਨਿਕਲਦਾ। ਜੇ ਪਲੇਨ ਮੀਨਿੰਗ 'ਚ ਸਾਡੀ ਸੈਟਿਸਫੈਕਸ਼ਨ ਹੋ ਜਾਂਦੀ ਆ, ਆਪਾਂ ਨੂੰ ਅੱਗੇ ਕੁਝ ਹੋਰ ਕਰਨ ਦੀ ਲੋੜ ਨਹੀਂ ਹੈਗੀ। ਤੇ ਜੇ ਪਲੇਨ ਮੀਨਿੰਗ ਕਲੀਅਰ ਨਹੀਂ ਹੈਗਾ, ਥੋੜੇ ਡਾਊਟ ਹੈਗੇ ਆ, ਤੇ ਫਿਰ ਆਪਾਂ ਜਿਹੜੀ ਕਾਂਗਰਸ ਦਾ ਕੀ ਇਰਾਦਾ ਸੀਗਾ ਜਾਂ ਹਿਸਟਰੀ ਕੀ ਸੀਗੀ, ਆਪਾਂ ਉਸ ਵੱਲ ਜਿਹੜੀ ਝਾਂਤੀ ਜ਼ਰੂਰ ਜਿਹੜੀ ਮਾਰਨੀ ਆ। ਇੱਕ ਚੀਜ਼ ਉਹ ਕਹਿੰਦੇ ਆ ਕਿ ਜੇ ਸਾਨੂੰ ਲੱਗਦਾ ਕਿ ਕਨਫਿਊਜ਼ਨ ਹੈਗੀ ਆ ਦੋ ਚੀਜ਼ਾਂ ਦੇ ਵਿੱਚ, ਕਿਸੇ ਦੇ ਵਿੱਚ ਵੀ, ਉਹਨੂੰ ਇੱਕ ਚੀਜ਼ ਹੁੰਦੀ ਆ, ਉਹਨੂੰ ਕਹਿੰਦੇ ਆ ਡਾਕਟਰੀਨ ਆਫ ਕਨਸਟੀਟਿਊਸ਼ਨਲ ਅਵੋਇਡੈਂਸ। ਕਨਸਟੀਟਿਊਸ਼ਨ ਜਿਹੜਾ ਹੈਗਾ ਦੇਸ਼ ਦਾ ਸੰਵਿਧਾਨ, ਅਵੋਇਡੈਂਸ ਦਾ ਮਤਲਬ ਹੁੰਦਾ ਕਿ ਉਹਨੂੰ ਆਪਾਂ ਅਵੋਇਡ ਕਰਨਾ, ਉਹ ਚੀਜ਼ ਵੱਲ ਆਪਾਂ ਵਧਣਾ ਨਹੀਂ ਹੈਗਾ। ਉਹ ਕਹਿੰਦਾ ਕਿ ਜੇ ਦੋ ਸਟੈਚੂ ਇਦਾਂ ਦੇ ਹੈਗੇ, ਉਹਦੇ ਵਿੱਚ ਕਲੈਰਿਟੀ ਨਹੀਂ ਹੈਗੀ, ਆਪਾਂ ਉਹ ਵਾਲਾ ਪੱਖ ਆਪਾਂ ਚੂਜ਼ ਕਰਨਾ ਜਿਹਦੇ ਨਾਲ ਕਿ ਇਹ ਕਨਸਟੀਟਿਊਸ਼ਨਲ ਪ੍ਰੋਬਲਮਸ ਨਾ ਆਣ ਬੰਦਿਆਂ ਉੱਤੇ। ਮਤਲਬ ਕਿ ਉਹ ਕਹਿੰਦੇ ਆ ਕਿ ਜੇ ਆਪਾਂ ਜਿਹੜੀ ਇੱਕ ਸੌਖੀ ਜਿਹੜੀ ਅਪਰੋਚ ਆ ਉਹ ਆਪਾਂ ਯੂਜ਼ ਕਰਨੀ ਆ। ਆਪਾਂ ਇਹ ਨਹੀਂ ਚਾਹੁੰਦੇ ਕਿ ਹਜ਼ਾਰਾਂ ਲੋਕੀ, ਮਿਲੀਅਨ ਲੋਕੀ ਜਿਹੜੇ ਸੀਗੇ ਜੇਲ੍ਹਾਂ 'ਚ ਬੰਦ ਹੋ ਜਾਣ, ਉਹਨਾਂ ਦੀ ਕਨਸਟੀਟਿਊਸ਼ਨਲ ਮੁੱਦੇ ਆ ਜਾਣ ਕਿ ਇਹ ਸੰਵਿਧਾਨਕ ਨਹੀਂ ਹੈਗਾ। ਸੋ ਕਹਿੰਦੇ ਆ ਕਿ ਆਪਾਂ ਉਹ ਵਾਲੇ ਮੁੱਦੇ ਫਿਰ ਆਪਾਂ ਸੁਪਰੀਮ ਕੋਰਟ ਤੇ ਛੱਡ ਦਿੰਦੇ ਆ। ਜੇ ਆਪਾਂ ਨੂੰ ਚੋਇਸਾਂ ਹੈਗੀਆਂ, ਉਹ 'ਚ ਜਿਹੜੀ ਇੱਕ ਚੋਇਸ ਹੈਗੀ ਆ ਉਹਦੇ ਨਾਲ ਕਨਸਟੀਟਿਊਸ਼ਨਲ ਦੇ ਮੁੱਦੇ ਨਹੀਂ ਉੱਠਦੇ, ਤੇ ਆਪਾਂ ਉਹ ਵਾਲੀ ਚੋਇਸ ਨੂੰ ਪ੍ਰੈਫਰ ਕਰਨਾ ਹੈਗਾ, ਬਜਾਏ ਕਿ ਦੂਜੀ ਚੋਇਸ ਦੇ, ਜਿੰਨਾ ਕਿ ਬਹੁਤ ਸਾਰੇ ਜਿਹੜੇ ਕਨਸਟੀਟਿਊਸ਼ਨਲ ਵਾਇਲੇਸ਼ਨ ਜਿਹੜੀਆਂ ਹੋ ਜਾਂਦੀਆਂ। ਸੋ ਜਿਹੜਾ ਕੋਰਟ ਹੁੰਦਾ ਉਹਦਾ ਦਿਮਾਗ ਜਿਹੜਾ ਸੀਗਾ ਇਸ ਹਿਸਾਬ ਨਾਲ ਜਿਹੜਾ ਚੱਲਦਾ। ਸੋ ਹੁਣ ਉਹ ਕੀ ਕਹਿੰਦੇ ਆ ਕਿ ਜੇ ਆਪਾਂ ਪਲੇਨ ਮੀਨਿੰਗ ਪੜ੍ਹੀਏ ਸੈਕਸ਼ਨ 1225 ਤੇ 1226 ਦਾ, ਆਪਾਂ ਡਿਸਟ੍ਰਿਕਟ ਕੋਰਟ ਦੇ ਨਾਲ ਅਗਰੀ ਕਰਦੇ ਆ, ਆਪਾਂ ਜੱਜ ਦੇ ਨਾਲ ਅਗਰੀ ਕਰਦੇ ਆ ਕਿ 1226 ਜਿਹੜਾ ਸੀਗਾ ਉਹ ਲੱਗਣਾ ਚਾਹੀਦਾ ਤੇ ਬੌਂਡ ਹੀਅਰਿੰਗ ਮਿਲਣੀ ਚਾਹੀਦੀ ਹੈ। ਸੋ ਸੈਕੰਡ ਸਰਕਟ ਕਹਿ ਰਿਹਾ ਕਿ ਪਲੇਨ ਮੀਨਿੰਗ ਦੇ ਵਿੱਚ ਆਪਾਂ ਜਿਹੜਾ ਸੀਗਾ ਅਗਰੀ ਕਰਦੇ ਆ। ਠੀਕ ਆ। ਉਹ ਕਹਿੰਦੇ ਆ ਕਿਉਂਕਿ ਹੁਣ ਉਹਨਾਂ ਨੂੰ ਪਤਾ ਕਿ ਇਹ ਮੁੱਦਾ ਬਹੁਤ ਜ਼ਿਆਦਾ ਵੱਡਾ ਹੈਗਾ, ਇੱਥੇ ਰੌਲਾ ਰੱਪਾ ਜਿਹੜਾ ਪੈਣਾ, ਇਹ ਸੁਪਰੀਮ ਕੋਰਟ ਤੱਕ ਜਾਣਾ, ਸੈਕੰਡ ਸਰਕਟ ਦਾ ਵੀ ਡਿਸਕਸ ਹੋਣਾ ਹੈ, ਜੱਜਾਂ ਦੇ ਜਿਹੜੇ ਓਪੀਨੀਅਨ ਵੀ ਡਿਸਕਸ ਹੋਣੇ ਆ ਕਿ ਉਹਨਾਂ ਨੇ ਫੈਸਲਾ ਕੀਤਾ ਉਹ ਵੀ ਡਿਸਕਸ ਹੋਣਾ। ਤੇ ਜਿਹੜਾ ਸੀਗਾ ਇਹਦੇ ਵਿੱਚ ਕਾਫੀ ਸੰਸਥਾਵਾਂ, ਨਾਨ ਪ੍ਰੋਫਿਟ, ਸਪੈਸੀਫਿਕਲੀ ਜਿਹੜੇ ਕਾਫੀ ਸਾਰੇ ਵਿੰਗ ਸੀਗੇ ACLU ਦੇ, ਤੇ ਕਾਫੀ ਹੋਰ ਜਿਹੜੇ ਨਾਮਚੀਨ ਜਿਹੜੇ ਸੀਗੇ ਇਮੀਗ੍ਰੈਂਟ ਗਰੁੱਪ ਸੀਗੇ, ਵਕੀਲ ਸੀਗੇ, ਉਹਨਾਂ ਨੇ ਇਹ ਕੇਸ ਜਿਹੜਾ ਸੀਗਾ ਲੜਿਆ। ਕਾਫੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਜਿਹੜੀ ਪਾਰਟਿਸਿਪੇਸ਼ਨ ਸੀਗੀ ਇਹਦੇ ਵਿੱਚ ਕਈ ਸਾਰੇ ਲੋਕਾਂ ਦੀ। ਤੇ ਜਿਹੜਾ ਸੈਕੰਡ ਸਰਕਟ ਉਹ ਕੀ ਕਹਿੰਦਾ ਕਿ ਜਿਹੜਾ ਇਹਦਾ ਪਲੇਨ ਮੀਨਿੰਗ ਜਿਹੜਾ ਆਪਾਂ ਮਤਲਬ ਇਹਦਾ ਕੱਢਦੇ ਆ ਕਿ 1226 ਲੱਗਣਾ ਚਾਹੀਦਾ, ਉਹ ਕਹਿੰਦੇ ਆ ਕਿ ਜੇ ਆਪਾਂ ਹਿਸਟਰੀ ਵੱਲ ਝਾਂਤੀ ਮਾਰੀਏ, ਕਾਂਗਰਸ ਦਾ ਕੀ ਇਰਾਦਾ ਸੀਗਾ, ਪਰਪਸ ਕੀ ਸੀਗਾ, ਤੇ 30 ਸਾਲ ਤੱਕ ਜਿਹੜੀ ਸੀਗੀ ਉਹ ਲੋਕਾਂ ਨੂੰ ਬੌਂਡ ਜਿਹੜੇ ਮਿਲਦੇ ਰਹੇ। ਇਹ ਤੋਂ ਮਤਲਬ ਇਹੀ ਨਿਕਲਦਾ ਕਿ ਕਾਂਗਰਸ ਨੇ ਕੋਈ ਵੀ ਇਦਾਂ ਦਾ ਕਾਨੂੰਨ ਪਾਸ ਨਹੀਂ ਕੀਤਾ ਕਿ ਲੋਕਾਂ ਨੂੰ ਧੱਕੇ ਨਾਲ ਫੜ ਕੇ ਰੱਖਣਾ। ਜੇ ਉਹ ਚਾਹੁੰਦੇ ਤੇ ਕਰ ਸਕਦੇ ਸੀਗੇ, ਪਰ 30 ਸਾਲਾਂ ਤੋਂ ਉਹ ਵੀ ਸਾਇਲੈਂਟ ਰਹੇ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਜਿਹੜੀ ਟਰੰਪ ਸਰਕਾਰ ਆ ਉਹ ਹੁਣ 30 ਸਾਲ ਪੁਰਾਣਾ ਕਾਨੂੰਨ ਸੀਗਾ ਉਹ ਹੁਣ ਦੱਸ ਰਹੀ ਹੈ ਕਿ ਉਹਨੂੰ ਏਦਾਂ ਨਹੀਂ, ਇਹਨੂੰ ਉਦਾਂ ਪੜੋ, ਕਿ 1226 ਦੀ ਬਜਾਏ 1225 ਦੇ ਥੱਲੇ ਫੜੋ। ਸੈਕੰਡ ਸਰਕਟ ਕਹਿੰਦਾ ਕਿ ਆਪਾਂ ਉਹਨਾਂ ਨਾਲ ਅਗਰੀ ਨਹੀਂ ਕਰਦੇ, ਆਪਾਂ ਪਲੇਨ ਮੀਨਿੰਗ ਵੱਲ ਜੇ ਦੇਖੀਏ ਤਾਂ 1226 ਲੱਗਣਾ ਚਾਹੀਦਾ, ਤੇ ਜੇ ਕਾਂਗਰਸ ਨੇ ਕੋਈ ਐਕਸ਼ਨ ਲੈਣਾ ਹੁੰਦਾ ਤੇ ਉਹ 30 ਸਾਲਾਂ 'ਚ ਉਹਨਾਂ ਨੇ ਲੈ ਲੈਣਾ ਸੀਗਾ। 30 ਸਾਲਾਂ ਦੇ ਵਿੱਚ ਉਹ ਚੁੱਪ ਕਰਕੇ ਰਹੀ ਆ। ਸੋ ਉਹ ਇਹ ਚੀਜ਼ ਨੂੰ ਬਹੁਤ ਵੱਡਾ ਮੰਨਦੇ ਆ ਕਿ ਕਾਂਗਰਸ ਨੇ ਜੇ ਐਕਸ਼ਨ ਕਿਉਂ ਨਹੀਂ ਲਿਆ, ਉਹਨਾਂ ਨੇ ਕਲੈਰੀਫਿਕੇਸ਼ਨ ਇਹਦੇ ਉੱਤੇ ਕਿਉਂ ਨਹੀਂ ਦਿੱਤੀ। ਦੂਸਰੀ ਚੀਜ਼ ਉਹ ਇਹ ਕਹਿੰਦੇ ਆ ਕਿ 370 ਡਿਸਟ੍ਰਿਕਟ ਜੱਜ ਜਿਹੜੇ ਹੈਗੇ ਆ ਅਕ੍ਰੋਸ ਦਾ ਕੰਟਰੀ, ਉਹਨਾਂ ਨੇ ਫਰਵਰੀ 2026 ਤੋਂ ਲੈ ਕੇ 370 ਜਿਹੜੇ ਜੱਜ ਸੀਗੇ, ਉਹਨਾਂ ਨੇ ਜਿਹੜੀ ਗਵਰਨਮੈਂਟ ਦੀ ਪੋਜੀਸ਼ਨ ਜਿਹੜੀ ਰਿਜੈਕਟ ਕਰਤੀ। 90% ਕੇਸਾਂ ਦੇ ਵਿੱਚ ਉਹਨਾਂ ਨੇ ਜਿਹੜੀ ਸੀਗੀ ਹੇਬੀਅਸ ਦੀ ਪਟੀਸ਼ਨ ਜਿਹੜੀ ਗ੍ਰਾਂਟ ਕੀਤੀ ਹੈ। 90% ਗ੍ਰਾਂਟ ਰੇਟ ਜਿਹੜਾ ਸੀਗਾ 370 ਜੱਜਾਂ ਦਾ। ਉਹ ਕਹਿੰਦੇ ਕਿ ਇਹ ਨੰਬਰ ਵੀ ਬਹੁਤ ਵੱਡਾ, ਤੇ ਇਹ 370 ਜੱਜ ਵੀ ਇਸੇ ਹਿਸਾਬ ਨਾਲ ਸੋਚਦੇ ਆ ਜਿਹੜੇ ਹਿਸਾਬ ਨਾਲ ਆਪਾਂ ਸੋਚਦੇ ਆ, ਤੇ ਆਪਾਂ ਜਿਹੜਾ ਸੀਗਾ 370 ਜੱਜਾਂ ਦੇ ਫੇਵਰ ਦੇ ਵਿੱਚ 90% ਜਿਹੜੇ ਗ੍ਰਾਂਟ ਹੋਏ ਆ, ਆਪਾਂ ਵੀ ਉਸੇ ਹਿਸਾਬ ਨਾਲ ਜਾਵਾਂਗੇ। ਆਪਾਂ ਜੇ ਸਾਰੀ ਚੀਜ਼ ਨੂੰ ਦੇਖੀਏ ਕਿ ਲੈਜਿਸਲੇਟਿਵ ਹਿਸਟਰੀ ਕੀ ਸੀ, ਕਾਂਗਰਸ ਕੀ ਚਾਹੁੰਦੀ ਸੀ, 30 ਸਾਲ ਉਹ ਚੁੱਪ ਕਰਕੇ ਰਹੀ, ਤੇ ਜੇ ਆਪਾਂ ਦੂਜੀ ਵਾਲੀ ਸਰਕਾਰ ਦੇ ਨਾਲ ਐਗਰੀ ਕਰੀਏ ਤਾਂ ਕਨਸਟੀਟਿਊਸ਼ਨਲ ਮੁੱਦੇ ਬਹੁਤ ਜ਼ਿਆਦਾ ਵੱਧ ਜਾਣੇ ਆ।
ਤੇ ਆਪਾਂ ਕਨਸਟੀਟਿਊਸ਼ਨਲ ਮੁੱਦੇ ਵਧਾਣੇ ਨਹੀਂ, ਆਪਾਂ ਪਹਿਲਾਂ ਹੀ ਤੁਹਾਨੂੰ ਦੱਸ ਰਹੇ ਹਾਂ ਕਿ ਜੇ 2 ਚੋਇਸਾਂ ਚੋਂ ਸਾਡੇ ਕੋਲ ਇੱਕ ਚੋਇਸ ਹੈਗੀ ਆ ਜਿੰਨਾ ਕਨਸਟੀਟਿਊਸ਼ਨਲ ਮੁੱਦੇ ਨਹੀਂ ਉੱਠਦੇ, ਤੇ ਆਪਾਂ ਪਹਿਲੇ ਵਾਲੀ ਚੋਇਸ ਜਿਹੜੀ ਸੀਗੀ ਉਹਦੇ ਹਿਸਾਬ ਨਾਲ ਚੱਲਾਂਗੇ। ਉਹਦੇ ਹਿਸਾਬ ਨਾਲ ਚੱਲਾਂਗੇ, ਠੀਕ ਹੈ। ਤੇ ਇਹਦੇ ਵਿੱਚ ਉਹ ਕੀ ਕਹਿੰਦੇ ਆ ਕਿ ਮਿਡ ਫਰਵਰੀ ਤੋਂ ਜਿਹੜਾ ਸੀਗਾ, ਜਿਹੜੀ ਉਹਨਾਂ ਦੇ ਆਪਣੇ ਸਰਕਟ ਦੇ ਵਿੱਚ, ਸੈਕੰਡ ਸਰਕਟ ਦੇ ਵਿੱਚ ਸਿਰਫ ਤੇ ਸਿਰਫ 15 ਕੇਸਾਂ ਦੇ ਵਿੱਚ ਜਿਹੜੀ ਸੀਗੀ ਸਰਕਾਰ ਦੀ ਜਿੱਤ ਹੋਈ ਆ। ਮਤਲਬ 15 ਕੇਸਾਂ ਦੇ ਵਿੱਚ ਸਿਰਫ ਜਿਹੜੀ ਸੀਗੀ ਹੇਬੀਅਸ ਰਿਜੈਕਟ ਹੋਈ ਆ, 145 ਕੇਸਾਂ ਦੇ ਵਿੱਚ ਸੈਕੰਡ ਸਰਕਟ ਦੇ ਵਿੱਚ ਹੇਬੀਅਸ ਗ੍ਰਾਂਟ ਹੋਈ ਹੈ। ਸੋ ਇਹ ਸਾਰੇ ਜਿਹੜੇ ਇਹ ਮੁੱਦੇ ਜਿਹੜੇ ਉਹ ਸਾਹਮਣੇ ਸਟੈਟਸ ਫਿਗਰ ਜਿਹੜੇ ਸਾਰੇ ਸਾਹਮਣੇ ਲੈ ਕੇ ਆਉਂਦੇ ਆ। ਉਹ ਕਹਿੰਦੇ ਕਿ ਜਿਹੜੇ ਸਾਡੇ ਖੁਦ ਦੇ ਸਰਕਟ ਦੇ ਵਿੱਚ ਸੀਗੇ, ਉਹ ਜਿਹੜਾ ਸੀਗਾ ਓਵਰਆਲ ਜਿਹੜੀ ਸੀਗੀ ਸਰਕਾਰ ਦੀ ਹਾਰ ਹੋਈ ਆ। 7th ਸਰਕਟ ਦੇ ਵਿੱਚ ਉਹ ਕਹਿੰਦੇ ਕਿ ਅਜੇ 7th ਸਰਕਟ ਵੱਲੋਂ ਫੈਸਲਾ ਜਿਹੜਾ ਨਹੀਂ ਆਇਆ, ਪਰ 7th ਸਰਕਟ ਦਾ ਜਿਹੜਾ ਪ੍ਰੀਲਿਮਿਨਰੀ ਇੱਕ ਸਟੇ ਮੋਸ਼ਨ ਦੇ ਉੱਤੇ ਉਹਨਾਂ ਨੇ ਰੂਲਿੰਗ ਜਿਹੜੀ ਦਿੱਤੀ ਸੀਗੀ, ਇੱਕ ਨਵਾ ਵਰਸਸ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਕੇਸ ਸੀਗਾ, ਉਹਦੇ ਵਿੱਚ ਵੀ ਜਿਹੜਾ ਸੀਗਾ 7th ਸਰਕਟ ਦੀ ਵੀ ਉਹ ਕਹਿੰਦੇ ਸੇਮ ਰੀਜ਼ਨਿੰਗ ਸੀਗੀ। ਤੇ 2 ਜਿਹੜੇ ਸਰਕਟ ਸੀਗੇ, ਇੱਕ 5th ਸਰਕਟ ਜਿਹਨੂੰ ਟੈਕਸਸ ਵੀ ਲੱਗਦਾ ਹੈਗਾ, ਤੇ ਇੱਕ 8th ਸਰਕਟ, ਇਹ ਜਿਹੜੇ 2 ਸਰਕਟ ਆ ਇਹਨਾਂ ਨੇ ਜਿਹੜੇ ਫੈਸਲੇ ਖਰਾਬ ਦਿੱਤੇ ਆ। ਤਾਂ ਕਰਕੇ ਜਿਹੜੇ ਲੋਕੀ ਟੈਕਸਸ, ਲੂਈਜ਼ੀਆਨਾ ਜਿਹੜਾ ਹੋ ਗਿਆ ਉਧਰ ਫੜੇ ਜਾਂਦੇ ਆ, ਉਹਨਾਂ ਦਾ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ ਕੰਪੇਅਰ ਟੂ ਜਿਹੜੇ ਦੂਜੇ ਸਰਕਟ 'ਚ ਫੜੇ ਜਾਂਦੇ ਆ। ਇਹ ਕਾਫੀ ਲੋਕਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਸੀਗਾ, ਤਾਂ ਹੀ ਆਪਾਂ ਅੱਜ ਇੱਕ ਟੌਪਿਕ ਜਿਹੜਾ ਇਹ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਥੋੜੀ ਜਿਹੀ ਕਲੈਰਿਟੀ ਮਿਲੇ ਕਿ ਬੜਾ ਫਰਕ ਆ ਜਿਹੜਾ ਬੰਦਾ ਨਿਊਯਾਰਕ 'ਚ ਫੜ ਹੋਇਆ, ਕੈਲੀਫੋਰਨੀਆ 'ਚ ਫੜ ਹੋਇਆ, ਜਾਂ ਜਿਹੜਾ ਬੰਦੇ ਨੂੰ ਟੈਕਸਸ ਜਿਹੜਾ ਸ਼ਿਪ ਕਰ ਦਿੱਤਾ ਗਿਆ। ਜਿਹੜਾ 8th ਸਰਕਟ ਤੇ 5th ਸਰਕਟ ਹੈਗੇ ਆ, ਉਹਨਾਂ ਦੇ ਫੈਸਲੇ ਐਂਟੀ ਹੈਗੇ ਆ। ਉਹ ਮਤਲਬ ਕਹਿੰਦੇ ਆ ਕਿ ਲੋਕਾਂ ਨੂੰ ਫੜ ਕੇ ਜਿਹੜਾ ਰੱਖਿਆ ਜਾ ਸਕਦਾ। ਬਿਨਾ ਰੋਸਟਾਰੋ ਮੈਂਡੇਜ਼ ਵਰਸਸ ਬੌਂਡਾਈ ਜਿਹੜਾ ਕੇਸ ਹੈਗਾ, ਇਹ 5th ਸਰਕਟ ਦਾ ਹੈਗਾ। ਅਵੀਲਾ ਵਰਸਸ ਬੌਂਡੀ ਜਿਹੜਾ ਕੇਸ ਹੈਗਾ, ਉਹ 8th ਸਰਕਟ ਦਾ ਹੈਗਾ, ਜਿਹੜੇ ਅਗੇਂਸਟ ਗਏ ਹੈਗੇ ਆ। ਤੇ ਜਿਹੜਾ ਸੈਕੰਡ ਸਰਕਟ ਉਹ ਕਹਿੰਦਾ ਹੈਗਾ ਕਿ ਇਹ ਫਲॉड ਜਿਹੜੇ ਫੈਸਲੇ ਸੀਗੇ, ਆਪਾਂ ਇਹਨਾਂ ਨਾਲ ਜਿਹੜਾ ਅਗਰੀ ਨਹੀਂ ਕਰਦੇ ਹੈਗੇ। ਠੀਕ ਹੈ ਜੀ। ਸੋ ਇਹਨਾਂ ਨੇ ਫਿਰ ਰੀਜ਼ਨਿੰਗ ਕਿਹੜੀ ਜਿਹੜੀ ਉਹ ਵਰਤੀ ਸੈਕੰਡ ਸਰਕਟ ਨੇ ਇਸ ਕਨਕਲੂਜਨ ਦੇ ਉੱਤੇ ਪਹੁੰਚਣ ਦੇ ਲਈ? ਹੁਣ ਕਈ ਸੈਕਸ਼ਨ ਆ ਜਿੱਦਾਂ ਤੁਸੀਂ ਦੱਸ ਰਹੇ ਵੀ ਉਹਦੇ ਉੱਤੇ ਆ ਇਸ ਦਾ ਜਿਹੜਾ ਉਹ ਰੌਲਾ ਜਿਹੜਾ ਉਹ ਪੈ ਰਿਹਾ ਆ। ਸੋ ਕਿਹੜੀ ਇਹਨਾਂ ਨੇ ਰੀਜ਼ਨਿੰਗ ਜਿਹੜੀ ਉਹ ਇਸ ਦੇ ਵਿੱਚ ਫਿਰ ਵਰਤੀ ਸੈਕੰਡ ਸਰਕਟ ਨੇ? ਇਹਦੇ ਵਿੱਚ ਉਹ ਪਹਿਲਾਂ ਕਹਿੰਦੇ ਆ ਕਿ ਸੈਕਸ਼ਨ ਜਿਹੜਾ 1226A ਹੈਗਾ, ਪਹਿਲਾਂ ਉਹ ਕਹਿੰਦੇ ਆਪਾਂ ਉਹਦੀ ਲੈਂਗੁਏਜ ਜੇ ਪੜ੍ਹੀਏ, ਠੀਕ ਹੈ। ਉਹ ਇੰਗਲਿਸ਼ ਤੁਹਾਨੂੰ ਮੈਂ ਪੜ੍ਹ ਕੇ ਦੱਸਦਾ ਕੀ ਲਿਖਿਆ। ਉਹ ਜਿਹੜਾ ਸੈਕਸ਼ਨ ਹੈਗਾ ਉਹ 1226A ਜਿਹੜਾ ਸੈਕਸ਼ਨ ਹੈਗਾ, ਜਿਹਦੇ ਵਿੱਚ ਕੀ ਲੋਕਾਂ ਨੂੰ ਪੱਕੇ ਤੌਰ ਤੇ ਫੜ ਕੇ ਨਹੀਂ ਰੱਖਿਆ ਜਾ ਸਕਦਾ। ਉਹ ਕਹਿੰਦਾ ਹੈਗਾ ਕਿ ਔਨ ਅ ਵਾਰੰਟ ਇਸ਼ੂਡ ਬਾय ਦ ਅਟਾਰਨੀ ਜਨਰਲ an alien may be arrested and detained pending a decision on whether the alien is to be removed from the United States. ਅੱਛਾ। ਸੋ ਉਹ ਠੀਕ ਹੈ, ਜੇ ਵਾਰੰਟ ਉਹਨੇ ਇਸ਼ੂ ਕੀਤਾ ਹੋਵੇ, ਬੰਦੇ ਨੂੰ ਅਰੈਸਟ ਕਰ ਲਿਆ ਹੋਵੇ, ਉਹਨੂੰ ਛੱਡਿਆ ਵੀ ਜਾ ਸਕਦਾ ਵਾ ਜੇ ਉਹਦਾ ਕੇਸ ਜਿਹੜਾ ਚੱਲਦਾ। 1996 ਦੇ ਵਿੱਚ ਕਾਂਗਰਸ ਨੇ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਂਡ ਇਮੀਗ੍ਰੇਸ਼ਨ ਰਿਸਪੌਂਸਿਬਿਲਿਟੀ ਐਕਟ ਪਾਸ ਕੀਤਾ ਸੀਗਾ। 1996 ਦਾ ਇਹ ਬਹੁਤ ਵੱਡਾ ਜਿਹੜਾ ਕਾਨੂੰਨ ਸੀਗਾ, ਸਾਰਿਆਂ ਨੂੰ ਪਤਾ, ਜਿਹੜੇ ਉਹ ਟਾਈਮ 'ਚ ਜਿਹੜੇ ਸੀਗੇ। ਇਹ ਜਿਹੜਾ ਐਕਟ ਸੀਗਾ, ਇਲੀਗਲ ਇਮੀਗ੍ਰੇਸ਼ਨ ਰਿਫਾਰਮ ਇਮੀਗ੍ਰੇਸ਼ਨ ਰਿਸਪੌਂਸਿਬਿਲਿਟੀ ਐਕਟ, IIRIRA, ਇਹਦੀ ਇਹ ਹੈਗੀ ਆ, ਗੱਲ ਕਰਨੀ ਥੋੜੀ ਜਿਹੀ ਈਜ਼ੀ ਹੋ ਜਾਂਦੀ ਹੈ। ਉਹ ਕੀ ਕਰਦੇ, ਇਹਨੇ ਜਿਹੜਾ ਸੀਗਾ ਪੁਰਾਣਾ ਜਿਹੜਾ ਇਮੀਗ੍ਰੇਸ਼ਨ ਐਕਟ ਸੀਗਾ 1952 ਦਾ, ਉਹਨੂੰ ਚੇਂਜ ਕਰਤਾ ਸੀਗਾ। ਤੁਸੀਂ ਦੇਖੋ ਇੱਕ ਤਾਂ ਸਮਾਂ ਕਿੰਨਾ ਪੈ ਗਿਆ ਸੀਗਾ, 1952 ਤੋਂ 1996 ਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਟਾਈਮ ਆ ਜਾਂਦਾ। ਇਹ ਜਿਹੜਾ ਨਵਾਂ ਹੁਣ 96 ਦਾ ਜਿਹੜਾ ਕਾਨੂੰਨ ਪਾਸ ਹੋਇਆ ਸੀਗਾ, ਇਹਨੇ ਉਦੋਂ ਕੀ ਸੀਗਾ ਕਿ ਇੱਕ ਐਕਸਕਲੂਜਨ ਪ੍ਰੋਸੀਡਿੰਗਸ ਚੱਲਦੀ ਹੁੰਦੀ ਸੀਗੀ ਤੇ ਇੱਕ ਡੀਪੋਰਟੇਸ਼ਨ ਪ੍ਰੋਸੀਡਿੰਗ, 2 ਅਲੱਗ-ਅਲੱਗ ਪ੍ਰੋਸੀਡਿੰਗਸ ਜਿਹੜੀਆਂ ਚੱਲਦੀਆਂ ਹੁੰਦੀਆਂ ਸੀਗੀਆਂ। ਇਹਨਾਂ ਨੇ ਜਿਹੜੀ ਸੀਗੀ ਉਹਨੂੰ ਮਰਜ ਕਰਤਾ। ਉਹਨੇ ਕਿਹਾ ਇਹਨੂੰ ਰਿਮੂਵਲ ਪ੍ਰੋਸੀਡਿੰਗ, ਕਿ ਹਰੇਕ ਬੰਦੇ ਨੂੰ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੁਣ ਪਾਓ। ਉਹ ਫਰਕ ਉਹਨਾਂ ਨੇ ਜਿਹੜਾ ਸੀਗਾ ਘੱਟ ਕਰਤਾ ਸੀਗਾ, ਮਤਲਬ ਕਿ ਉਹਨਾਂ ਨੇ ਜਿਹੜੀ ਲਾਅ ਸੀਗੇ ਉਹ ਟਾਈਟ ਕਰਨੇ ਸ਼ੁਰੂ ਕਰਤੇ ਸੀਗੇ 1996 ਦੇ ਵਿੱਚ। ਹੁਣ ਜਿਹੜਾ ਇਹ 96 ਵਾਲਾ ਕਾਨੂੰਨ ਹੈਗਾ, ਇਹਨੇ ਇੱਕ ਡਿਸਟਿੰਕਸ਼ਨ, ਇੱਕ ਤੁਸੀਂ ਕਹਿ ਲਓ ਕਿ ਡਿਫਰੈਂਸ ਰੱਖਿਆ ਕਿ ਇਹਨਾਂ ਦੇ ਵਿੱਚ ਜਿਹੜੇ ਲੋਕੀ ਇਨਐਡਮਿਸਿਬਲ ਹੈਗੇ ਆ ਤੇ ਜਿਹੜੇ ਬੰਦੇ ਡੀਪੋਰਟੇਬਲ ਹੈਗੇ ਆ। ਡੀਪੋਰਟੇਬਲ ਬੰਦਾ ਉਹ ਹੋ ਸਕਦਾ ਜਿਹੜਾ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ ਲੀਗਲ ਵੀਜ਼ੇ ਤੇ ਸਟੇ ਤੇ, ਪਰ ਬਾਅਦ 'ਚ ਉਹਨੇ ਏਦਾਂ ਦੀਆਂ ਚੀਜ਼ਾਂ ਕੋਈ ਕਰਤੀਆਂ, ਓਵਰ ਸਟੇ ਹੋ ਗਿਆ, ਤੇ ਉਹ ਡਿਪੋਰਟ ਹੋ ਸਕਦਾ। ਇਨਐਡਮਿਸਿਬਲ ਵਾਲਾ ਬੰਦਾ ਹੁੰਦਾ ਜਿਹੜਾ ਸ਼ੁਰੂ ਤੋਂ ਹੀ ਜਿਹੜਾ ਸੀਗਾ ਕਦੀ ਐਡਮਿਟ ਹੋ ਹੀ ਨਹੀਂ ਸਕਦਾ ਸੀਗਾ, ਜਾਂ ਉਹਨੇ ਏਦਾਂ ਦੀ ਹਰਕਤ ਕੋਈ ਕੀਤੀ ਹੈ, ਕ੍ਰਾਈਮ ਇਨਐਲੀਜੀਬਲ, ਜਿਹੜਾ ਕਿ ਪਹਿਲਾਂ ਹੀ ਬੰਦਾ ਅਮਰੀਕਾ ਦੇ ਵਿੱਚ ਆ ਨਹੀਂ ਸਕਦਾ ਜਿਹੜਾ ਸੀਗਾ। ਸੋ ਇਹ ਹੁਣ ਜਿਹੜੀ ਸੈਕਸ਼ਨ 1226A ਹੈਗਾ ਜੀ,
ਉਹ ਕੀ ਕਹਿੰਦਾ ਹੈਗਾ ਕਿ ਜਿਹੜਾ ਅਟਰਨੀ ਜਨਰਲ ਹੈਗਾ ਉਹ ਕੋਲ ਪਾਵਰ ਹੈਗੀ ਆ, ਉਹਦੀ ਮਰਜ਼ੀ ਹੈਗੀ, ਡਿਸਕ੍ਰੈਸ਼ਨ ਹੈਗੀ, ਉਹਨੂੰ ਬੌਂਡ ਜਿਹੜਾ ਸੀਗਾ ਦਿੱਤਾ ਜਾ ਸਕਦਾ ਸੀਗਾ, ਅਨਲੈਸ ਉਹਨੇ ਕੋਈ ਕ੍ਰਿਮੀਨਲ ਐਕਟ ਕੀਤਾ ਜਾਂ ਕੋਈ ਟੈਰੋਰਿਜ਼ਮ ਐਕਟੀਵਿਟੀ ਕੀਤੀ ਹੈ। ਤੇ ਸਿਰਫ ਇੱਕੋ ਰਿਸਟ੍ਰਿਕਸ਼ਨ ਸੀਗੀ 1226 ਦੇ ਏ ਦੇ ਥੱਲੇ, ਕਿ ਜੇ ਕੋਈ ਕ੍ਰਿਮੀਨਲ ਜਾਂ ਟੈਰੋਰਿਜ਼ਮ ਰਿਲੇਟਡ ਐਕਟੀਵਿਟੀ ਹੈ ਫਿਰ ਉਹਨਾਂ ਨੂੰ ਬੌਂਡ ਜਿਹੜਾ ਨਹੀਂ ਮਿਲਣਾ, ਅਦਰਵਾਈਜ਼ ਉਹਨਾਂ ਨੂੰ ਬੌਂਡ ਜਿਹੜਾ ਉਹ ਕਹਿੰਦੇ ਮਿਲ ਰਹੇ ਸੀਗੇ ਇੰਨੇ ਸਾਲ। ਤੇ ਜਿਹੜੇ ਬੰਦੇ ਦੀ ਹੁਣ ਗੱਲ ਕਰੀਏ ਜਿਹਦਾ ਕੇਸ ਚੱਲਦਾ ਬ੍ਰਾਜ਼ੀਲੀਅਨ ਬੰਦੇ ਦੀ, ਉਹ ਕਹਿੰਦਾ ਪਲੇਨ ਅੱਖਰਾਂ ਦੇ ਵਿੱਚ ਇੱਥੇ ਵੀ ਇਹੀ ਜਿਹੜਾ ਕਾਨੂੰਨ ਲਾਗੂ ਹੁੰਦਾ। ਇੱਥੇ ਪਹਿਲੀ ਚੀਜ਼ ਵਾਰੰਟ ਸਰਵ ਹੋਇਆ ਜਿੱਦਾਂ ਇਹਨੂੰ ਫੜਿਆ ਉਹਨਾਂ ਨੇ, ਦੂਜੀ ਚੀਜ਼ ਇਹ ਨਾਨ ਸਿਟੀਜ਼ਨ ਇੱਥੇ ਦਾ ਪੱਕਾ ਨਹੀਂ ਹੈਗਾ, ਤੀਜੀ ਚੀਜ਼ ਇਹਦਾ ਸਾਲਮ ਦਾ ਕੇਸ ਜਿਹੜਾ ਚੱਲਦਾ ਹੈ ਉਹ ਚੀਜ਼ ਦੀ ਵੇਟ ਕਰ ਰਿਹਾ ਕਿ ਇਹਨੂੰ ਇੱਥੇ ਰੱਖਿਆ ਜਾਵੇ ਜਾਂ ਛੱਡਿਆ ਜਾਵੇ। ਤੇ ਚੌਥਾ, ਇਹਦੇ ਉੱਤੇ ਕੋਈ ਵੀ ਕ੍ਰਿਮੀਨਲ ਚਾਰजेस ਜਾਂ ਕੋਈ ਵੀ ਇਦਾਂ ਦੀ ਚੀਜ਼, ਇਹਨੇ ਕੋਈ ਵੀ ਇਦਾਂ ਦਾ ਕੰਮ ਨਹੀਂ ਕੀਤਾ ਕਿ ਇਹਦੀ ਮੈਂਡੇਟਰੀ ਡਿਟੈਂਸ਼ਨ ਪੱਕੇ ਤੌਰ ਤੇ ਇਹਨੂੰ ਫੜ ਕੇ ਜਿਹੜਾ ਰੱਖਿਆ ਜਾਣਾ ਚਾਹੀਦਾ। ਤੇ ਇਹਨੂੰ ਜਿਹੜਾ ਸੀਗਾ ਅਟਰਨੀ ਜਨਰਲ ਦੇ ਕੋਲ ਪਾਵਰ ਹੈਗੀ, ਇਹਨੂੰ ਛੱਡ ਸਕਦਾ, ਕਿਉਂਕਿ ਅਟਰਨੀ ਜਨਰਲ ਕੋਲ ਪਾਵਰ ਹੈਗੀ ਹੈ। ਇਹਦਾ ਮਤਲਬ ਇਹ ਹੈਗਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਜਿਹੜਾ ਸੀਗਾ ਉਹ ਇਹਨੂੰ ਬੌਂਡ ਜਿਹੜਾ ਦੇ ਸਕਦਾ। ਹੁਣ ਜਿਹੜੀ ਸਰਕਾਰ ਆ ਉਹ ਕੀ ਆਰਗਿਊ ਕਰਦੀ ਆ, ਸਰਕਾਰ ਕਹਿੰਦੀ ਆ ਕਿ ਜਿਹੜਾ 1226 ਏ ਹੈਗਾ ਇਹ ਸਿਰਫ ਉਹਨਾਂ ਬੰਦਿਆਂ ਤੇ ਲਾਗੂ ਹੁੰਦਾ ਜਿਹੜੇ ਕੰਟਰੀ ਦੇ ਵਿੱਚ ਜਿਹੜੇ ਐਡਮਿਟ ਹੋਏ ਸੀਗੇ ਪਹਿਲਾਂ, ਪਰ ਬਾਅਦ ਚ ਜਿਹੜੇ ਸੀਗੇ ਉਹ ਡਿਪੋਰਟੇਬਲ ਜਿਹੜੇ ਬਣ ਗਏ। ਸੋ ਬੇਸਿਕਲੀ ਸਰਕਾਰ ਕਹਿੰਦੀ ਹੈ ਕਿ ਜਿਹੜੇ ਲੋਕੀ ਵੀਜ਼ਿਆਂ ਤੇ ਆਏ ਸੀਗੇ ਤੇ ਬਾਅਦ ਚ ਜਿਹੜੇ ਓਵਰਸਟੇ ਹੋ ਜਾਂਦੇ ਆ, ਸਿਰਫ ਉਹਨਾਂ ਨੂੰ ਬੌਂਡ ਦਿੱਤਾ ਜਾਵੇ। ਜਿਹੜਾ ਸਟੂਡੈਂਟ ਵੀਜ਼ੇ ਤੇ ਆਇਆ ਸੀਗਾ ਜਾਂ ਟੂਰਿਸਟ ਵੀਜ਼ੇ ਤੇ ਆਇਆ ਸੀਗਾ, ਸਰਕਾਰ ਕਹਿੰਦੀ ਆ ਕਿ ਜਿਹੜਾ ਬੰਦਾ ਕੱਚਾ ਆਇਆ ਸੀਗਾ ਉੱਤੇ ਤੁਸੀਂ 1226 ਜਿਹੜਾ ਸੀਗਾ ਲਾਗੂ ਨਾ ਕਰੋ, ਇਹ ਸਿਰਫ ਵੀਜ਼ੇ ਵਾਲਿਆਂ ਤੇ ਜਿਹੜਾ ਲਾਗੂ ਹੁੰਦਾ। ਸੈਕੰਡ ਸਰਕਟ ਕਹਿੰਦਾ ਕਿ ਜਿਹੜੀ ਗਵਰਨਮੈਂਟ ਦੀ ਪੋਜੀਸ਼ਨ ਹੈਗੀ ਆ ਉਹ ਕੋਈ ਵੀ ਸੈਂਸ ਮੇਕ ਨਹੀਂ ਕਰਦੀ। ਅੱਛਾ ਜੀ, ਠੀਕ ਆ। ਕਿਉਂਕਿ ਪਲੇਨ ਲੈਂਗੁਏਜ ਜੇ ਆਪਾਂ ਪੜ੍ਹੀਏ, ਜਿਹੜੀ ਤੁਹਾਨੂੰ ਮੈਂ ਚੀਜ਼ ਪੜ੍ਹ ਕੇ ਦੱਸੀ ਸੀਗੀ 1226, ਉਹਦੇ ਵਿੱਚ ਜਿਹੜੀ ਲਾਈਨ ਸੀਗੀ ਕਿ ਪੈਂਡਿੰਗ ਅ ਡਿਸੀਜਨ, ਕੀ ਮਤਲਬ ਕਿ ਜਿਹੜੇ ਬੰਦੇ ਦੀ ਰਿਮੂਵਲ ਪ੍ਰੋਸੀਡਿੰਗ ਚੱਲਦੀ ਆ, ਪੈਂਡਿੰਗ ਅ ਡਿਸੀਜਨ, ਉਹ ਕਹਿੰਦਾ ਕਿ 1226 ਸਾਰੇ ਬੰਦਿਆਂ ਤੇ ਲਾਗੂ ਹੁੰਦਾ, ਭਾਵੇਂ ਉਹ ਡਿਪੋਰਟੇਬਲ ਆ, ਭਾਵੇਂ ਉਹ ਇਨਐਡਮਿਸਿਬਲ ਆ, ਭਾਵੇਂ ਉਹ ਵੀਜ਼ੇ ਤੇ ਆਏ ਆ, ਭਾਵੇਂ ਉਹ 2 ਨੰਬਰ 'ਚ ਜਿਹੜੇ ਆਏ ਆ। ਸੈਕੰਡ ਸਰਕਟ ਕਹਿੰਦਾ ਕਿ ਜੇ ਕਾਂਗਰਸ ਨੇ ਇਦਾਂ ਦੀ ਕੋਈ ਲਿਮਿਟ ਜਿਹੜੀ ਲਾਣੀ ਸੀਗੀ, ਜੇ ਉਹਨਾਂ ਨੇ ਇਹਨੂੰ ਰਿਸਟ੍ਰਿਕਟ ਕਰਨਾ ਸੀਗਾ ਤਾਂ ਉਹਨਾਂ ਨੇ ਕਰ ਦੇਣਾ ਸੀਗਾ, ਉਹਨਾਂ ਨੇ ਸਪੈਸੀਫਿਕਲੀ ਕਹਿ ਦੇਣਾ ਸੀਗਾ, ਪਰ ਇਦਾਂ ਦੀ ਕੋਈ ਚੀਜ਼ ਜਿਹੜੀ ਲਿਖੀ ਨਹੀਂ ਹੈਗੀ। ਸੈਕੰਡ ਸਰਕਟ ਕਹਿੰਦਾ ਕਿ ਜਿਹੜਾ ਹੁਣ ਜਿੱਦਾਂ 1226 ਪੜ੍ਹ ਕੇ ਦੱਸਿਆ ਤੁਹਾਨੂੰ, 1225 ਵੀ ਜਿਹੜਾ ਸੀਗਾ ਉਹ ਰੀਡ ਕਰਨਾ ਜਿਹੜਾ ਜ਼ਰੂਰੀ ਹੈ। ਓਕੇ, 1225 ਜਿਹੜਾ ਸੈਕਸ਼ਨ ਆ ਉਹ ਕੀ ਕਹਿੰਦਾ ਹੈਗਾ, ਉਹ ਕਹਿੰਦਾ ਹੈਗਾ ਕਿ in the case of an alien who is an applicant for admission, so ਇਹਦੇ ਵਿੱਚ ਕੋਰ ਵਰਡ ਹੈਗਾ applicant for admission। ਇਹਨੂੰ ਉਹਨਾਂ ਨੇ ਯੂਜ਼ ਕੀਤਾ ਕਿ ਐਪਲੀਕੈਂਟ ਆਫ ਐਡਮਿਸ਼ਨ ਕੌਣ ਹੈਗਾ। ਇਸ ਚੀਜ਼ ਦਾ ਕਾਫੀ ਜਿਹੜਾ ਵਿਵਾਦ ਜਿਹੜਾ ਚੱਲਿਆ ਕਿ ਐਪਲੀਕੈਂਟ ਆਫ ਐਡਮਿਸ਼ਨ 'ਚ ਕਿਹੜੇ-ਕਿਹੜੇ ਆ ਸਕਦੇ ਆ, ਕਿਹੜੇ-ਕਿਹੜੇ ਨਹੀਂ ਆ ਸਕਦੇ ਆ। ਸੋ 1225 ਜਿਹੜਾ ਉਹ ਰੀਡ ਕਰਦਾ ਹੈਗਾ, in the case of an alien who is an applicant for admission, if the examining immigration officer determines that an alien seeking admission is not clearly and beyond a doubt entitled to be admitted, the alien shall be denied for proceedings and the alien shall be detained for a proceeding under section 1229A of this act. So ਇਹਦਾ ਹੁਣ ਕੀ ਮਤਲਬ ਨਿਕਲਦਾ, ਉਹ ਕਹਿੰਦਾ ਕਿ ਸੈਕੰਡ ਸਰਕਟ ਕਹਿੰਦਾ ਕਿ ਜੇ ਆਪਾਂ ਸਰਕਾਰ ਦੀ ਗੱਲ ਮੰਨੀਏ ਤੇ ਸਰਕਾਰ ਤੇ ਕਹਿੰਦੀ ਹੈਗੀ ਕਿ ਸਾਰੇ ਬੰਦਿਆਂ ਨੂੰ ਫੜ ਲਓ ਜਿਹੜੇ ਕੱਚੇ ਆਏ ਸੀਗੇ, ਜਿਨ੍ਹਾਂ ਨੂੰ 4-4 5-5 ਸਾਲ ਰਹਿੰਦੇ ਹੋ ਗਏ, 20 ਸਾਲ ਰਹਿੰਦੇ ਹੋ ਗਏ, ਜਿਹੜੇ ਕਿ ਯੂਐਸ ਦੇ ਵਿੱਚ ਬਿਨਾਂ ਐਡਮਿਸ਼ਨ ਤੋਂ ਪ੍ਰੈਜ਼ੈਂਟ ਆ ਤੇ ਰਿਮੂਵਲ ਪ੍ਰੋਸੀਡਿੰਗਸ ਹੈਗੇ ਆ। ਇਟ ਡਸ ਨਾਟ ਮੈਟਰ ਕਿ ਕਦੋਂ ਫੜੇ ਆ, ਬਾਰਡਰ ਤੇ ਫੜੇ ਆ, ਬਾਰਡਰ ਤੋਂ 200 ਕਿਲੋਮੀਟਰ ਦੂਰ ਫੜੇ ਆ। ਸੈਕੰਡ ਸਰਕਟ ਕਹਿੰਦਾ ਕਿ ਆਪਾਂ ਜਿਹੜੀ ਸੀਗੀ ਸਰਕਾਰ ਦੀ ਇਹ ਪੋਜੀਸ਼ਨ ਦੇ ਨਾਲ ਅਗਰੀ ਜਿਹੜਾ ਨਹੀਂ ਕਰਦੇ। ਕਿਉਂ ਆਪਾਂ ਅਗਰੀ ਨਹੀਂ ਕਰਦੇ? ਉਹ ਕਹਿੰਦੇ ਆ ਕਿ ਪਹਿਲੀ ਗੱਲ ਇਹਦੇ ਵਿੱਚ ਆਪਾਂ 3 ਚੀਜ਼ਾਂ ਜਿਹੜੀਆਂ ਦੇਖਣੀਆਂ। ਸੋ ਸੈਕੰਡ ਸਰਕਟ ਨੇ ਹੁਣ ਜਿਹੜਾ ਸੀਗਾ ਮਤਲਬ ਸਭ ਤੋਂ ਇਹਨਾਂ ਦਾ ਅਮੇਜ਼ਿੰਗ ਇਸ ਕੇਸ ਦੇ ਵਿੱਚ ਕੰਮ ਕੀ ਸੀਗਾ, ਉਹ ਕਹਿੰਦੇ 3 ਚੀਜ਼ਾਂ ਆਪਾਂ ਕਹਿੰਦੇ ਦੇਖਣੀਆਂ। ਪਹਿਲੀ ਚੀਜ਼ ਆਪਾਂ ਇਹ ਦੇਖਣੀ ਹੈ ਕਿ ਜਿਹੜਾ ਐਪਲੀਕੈਂਟ ਫॉर ਐਡਮਿਸ਼ਨ ਹੈਗਾ ਉਹ ਕੌਣ ਹੁੰਦਾ। ਉਹ ਕਹਿੰਦਾ ਕਿ ਜਿਹੜਾ ਕਾਨੂੰਨ ਹੈਗਾ ਉਹਨੇ ਉਹ ਕਿਹਾ ਹੈਗਾ ਕਿ ਕੋਈ ਵੀ ਬੰਦਾ ਜਿਹੜਾ ਯੂਐਸ 'ਚ ਪ੍ਰੈਜ਼ੈਂਟ ਹੋਵੇ ਜਿਹਦੀ ਐਡਮਿਸ਼ਨ ਨਹੀਂ ਹੋਈ ਹੈਗੀ, ਉਹਨੂੰ ਆਪਾਂ ਕਹਿੰਦੇ ਹੈਗੇ ਆ ਐਪਲੀਕੈਂਟ ਫॉर ਐਡਮਿਸ਼ਨ। ਜਿਹਦੀ ਅਜੇ ਤੱਕ ਐਡਮਿਸ਼ਨ ਨਹੀਂ ਹੋਈ, ਜਾਂ ਜਿਹੜਾ ਬਾਰਡਰ ਤੇ ਜਾਂ ਪੋਰਟ ਆਫ ਐਂਟਰੀ ਤੇ ਜਾਂ ਕਿਤੇ ਵੀ ਆਂਦਾ, ਉਹਨੂੰ ਆਪਾਂ ਐਪਲੀਕੈਂਟ ਫॉर ਐਡਮਿਸ਼ਨ ਜਿਹੜਾ ਕਵਾਂਗੇ। ਦੂਸਰੀ ਚੀਜ਼ ਉਹ ਕਹਿੰਦੇ ਆ ਕਿ ਆਪਾਂ ਦੇਖਣੀ ਹੈਗੀ ਆ ਕਿ ਐਡਮਿਸ਼ਨ ਕਿਹੜੀ ਚੀਜ਼ ਨੂੰ ਕਹਿੰਦੇ ਆ। ਉਹ ਕਹਿੰਦਾ ਕਿ ਐਡਮਿਸ਼ਨ ਆਪਾਂ ਉਸ ਚੀਜ਼ ਨੂੰ ਮੰਨਦੇ ਆ ਕਿ ਬੰਦਾ ਜਦੋਂ ਐਂਟਰ ਕਰਦਾ, ਆਪਣੀ ਮਰਜ਼ੀ ਨਾਲ ਐਂਟਰ ਕਰਦਾ,
ਫੋਰਸਫੁਲੀ ਐਂਟਰ ਕਰਦਾ, ਮਤਲਬ ਕਿ ਉਹ ਇੱਕ ਜਗ੍ਹਾ ਤੋਂ ਮੂਵ ਹੋ ਕੇ ਦੂਜੀ ਜਗ੍ਹਾ ਜਾਂਦਾ, ਇਹਦਾ ਡਿਕਸ਼ਨਰੀ ਦੇ ਵਿੱਚ ਮੀਨਿੰਗ ਐਡਮਿਸ਼ਨ ਦਾ ਉਹੀ ਨਿਕਲਦਾ ਹੈਗਾ। ਤੇ ਤੀਜੀ ਚੀਜ਼ ਉਹ ਆਪਾਂ ਕਹਿੰਦੇ ਆ ਕਿ ਸੀਕ ਦਾ ਮਤਲਬ ਕੀ ਹੁੰਦਾ। ਸੋ ਇਸ ਚੀਜ਼ ਤੇ ਜਿਹੜਾ ਸਾਰਾ ਕੇਸ ਜਿਹੜਾ ਰੈਸਟ ਕਰਦਾ ਕਿ ਤਿੰਨ ਚੀਜ਼ਾਂ, ਇੱਕ ਐਪਲੀਕੈਂਟ ਫॉर ਐਡਮਿਸ਼ਨ ਦਾ ਕੀ ਮਤਲਬ ਆ, ਤੇ ਸੀਕਿੰਗ ਦਾ ਕੀ ਮਤਲਬ ਹੈਗਾ। ਉਹ ਕਹਿੰਦਾ ਸੀਕਿੰਗ ਦਾ ਮਤਲਬ ਇਹ ਹੈ ਕਿ ਬੰਦਾ ਰਿਕੁਐਸਟ ਕਰ ਰਿਹਾ ਜਾਂ ਮੰਗ ਜਿਹੜੀ ਕਰ ਰਿਹਾ। ਸੋ ਜਦੋਂ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਪੜ੍ਹਦੇ ਹਾਂ ਤੇ ਸਾਡਾ ਇਹਦਾ ਮਤਲਬ ਇਹੀ ਨਿਕਲਦਾ ਕਿ ਜਿਹੜਾ 1225 ਜਿਹੜਾ ਸੈਕਸ਼ਨ ਹੈਗਾ, ਜਿਹਦੇ ਵਿੱਚ ਕਿ ਪੱਕੇ ਤੌਰ ਤੇ ਤੁਸੀਂ ਲੋਕਾਂ ਨੂੰ ਫੜ ਕੇ ਰੱਖ ਸਕਦੇ ਆ, ਉਹ ਸਿਰਫ ਉਦੋਂ ਲਾਗੂ ਹੁੰਦਾ ਜਦੋਂ ਇਹ ਤਿੰਨ ਰਿਕੁਆਇਰਮੈਂਟਾਂ ਮੀਟ ਹੁੰਦੀਆਂ। ਪਹਿਲੀ ਚੀਜ਼, ਉਹ ਵਾਲਾ ਬੰਦਾ ਐਡਮਿਟ ਨਹੀਂ ਹੋਣਾ ਚਾਹੀਦਾ, ਉਹ ਮਤਲਬ ਕਿ ਇਲੀਗਲ ਜੰਪ ਕਰਕੇ ਬਾਰਡਰ ਆਇਆ ਹੋਵੇ ਤੇ ਉਹ ਇੱਕ ਲੌਫੁਲ ਐਂਟਰੀ ਦੀ ਮੰਗ ਕਰ ਰਿਹਾ ਹੋਵੇ, ਲੀਗਲ ਐਂਟਰੀ ਦੀ ਮੰਗ ਕਰ ਰਿਹਾ ਹੋਵੇ। ਪਰ ਆਪਣੇ ਜਿਹੜੇ ਬੰਦੇ ਆ ਉਹ ਤਾਂ ਲੀਗਲ ਐਂਟਰੀ ਦੀ ਮੰਗ ਹੀ ਨਹੀਂ ਕਰਦੇ, ਉਹ ਤਾਂ ਇੱਥੇ ਕੱਚੇ ਤੌਰ ਤੇ ਆਉਂਦੇ ਆ, ਇੱਥੇ ਆ ਕੇ ਰਹਿ ਜਾਂਦੇ ਆ। ਉਹਨਾਂ ਨੂੰ ਤਾਂ ਸਰਕਾਰ ਵਾਪਸ ਭੇਜਣਾ ਚਾਹੁੰਦੀ ਹੈ, ਉਹ ਤਾਂ ਅਸਾਈਲਮ ਦੀ ਮੰਗ ਕਰ ਰਿਹਾ, ਉਹ ਐਡਮਿਸ਼ਨ ਦੀ ਮੰਗ ਨਹੀਂ ਕਰ ਰਹੇ, ਉਹ ਤਾਂ ਇਹ ਮੰਗ ਕਰ ਰਹੇ ਆ ਕਿ ਮੈਨੂੰ ਵਾਪਸ ਨਾ ਭੇਜਿਆ ਜਾਵੇ। ਹਾਂਜੀ। ਉਹ ਮਤਲਬ ਐਡਮਿਸ਼ਨ ਸੀਕ ਨਹੀਂ ਕਰ ਰਹੇ ਹੈਗੇ। ਸੋ ਕੀ ਕਹਿੰਦੇ ਆ ਕਿ ਉਹ ਸਾਰਾ ਹੁਣ ਜਿਹੜਾ ਸੀਗਾ ਇਹਨਾਂ ਦਾ ਝਮੇਲਾ ਉਸ ਚੀਜ਼ ਤੇ ਪੈ ਗਿਆ ਕਿ ਐਪਲੀਕੈਂਟ ਫॉर ਐਡਮਿਸ਼ਨ ਕੌਣ ਹੋਣਾ ਚਾਹੀਦਾ, ਕੌਣ ਜਿਹੜਾ ਸੀਗਾ ਨਹੀਂ ਹੋਣਾ ਚਾਹੀਦਾ। ਜਿਹੜਾ ਸੈਕੰਡ ਸਰਕਟ ਸੀਗਾ ਉਹ ਕਹਿੰਦਾ ਕਿ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆ, ਵਰਡ ਹੈਗਾ ਇਜ਼। ਏਲੀਅਨ ਇਜ਼ ਸੀਕਿੰਗ ਐਡਮਿਸ਼ਨ। ਇਸ ਦਾ ਮਤਲਬ ਹੈਗਾ ਪ੍ਰੈਜ਼ੈਂਟ ਟੈਂਸ। ਉਹਦਾ ਮਤਲਬ ਇਹ ਨਹੀਂ ਹੈਗਾ ਕਿ 4 ਸਾਲ ਪਹਿਲਾਂ ਮੰਗ ਕਰਦਾ ਸੀਗਾ। ਉਹਦਾ ਮਤਲਬ ਇਹ ਨਹੀਂ ਹੈਗਾ ਅੱਜ ਟਰੱਕ ਚਲਾਉਂਦਾ ਫੜਿਆ ਗਿਆ ਤੇ ਅੱਜ ਉਹ ਐਡਮਿਸ਼ਨ ਦੀ ਮੰਗ ਕਰ ਰਿਹਾ। ਉਹ ਐਡਮਿਸ਼ਨ ਦੀ ਮੰਗ ਨਹੀਂ ਕਰ ਰਿਹਾ ਹੈਗਾ, ਉਹ ਆਪਣਾ ਵਰਕ ਪਰਮਿਟ ਤੇ ਟਰੱਕ ਚਲਾ ਰਿਹਾ, ਉਹਦਾ ਅਸਾਈਲਮ ਚੱਲ ਰਿਹਾ ਹੈਗਾ, ਉਹ ਬਾਰਡਰ ਤੋਂ ਟੱਪ ਕੇ ਆਇਆ ਸੀਗਾ, ਉਹ ਐਪਲੀਕੈਂਟ ਫॉर ਐਡਮਿਸ਼ਨ ਸੀਗਾ। ਬਟ ਉਹ ਇਸ ਵੇਲੇ ਪ੍ਰੈਜ਼ੈਂਟ ਟੈਂਸ ਦੇ ਵਿੱਚ ਮੌਜੂਦਾ ਤੌਰ ਤੇ ਇਸ ਨਹੀਂ ਦਾ ਹੈ, ਮਤਲਬ ਮੌਜੂਦਾ ਤੌਰ ਦੇ ਉੱਤੇ ਉਹ ਮੰਗ ਨਹੀਂ ਕਰ ਰਿਹਾ। ਸੋ ਸਿਰਫ ਇਹ ਇੱਕ ਅੱਖਰ ਦੇ ਹੇਰ ਫੇਰ ਦੇ ਨਾਲ ਉਹਨਾਂ ਨੇ ਕਿਹਾ ਜਿਹੜਾ ਹੈਗਾ ਤੁਸੀਂ ਰਿਕੁਆਇਰਮੈਂਟ ਹੀ ਨਹੀਂ ਪੂਰੀ ਹੁੰਦੀ। 1225 ਜਿਹੜਾ ਸੈਕਸ਼ਨ ਹੈਗਾ ਉਹਦੀ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ। ਜਿਹੜਾ ਵਰਡ ਇਜ਼ ਹੈਗਾ ਉਹਨੂੰ ਜਦੋਂ ਆਪਾਂ ਡਿਕਸ਼ਨਰੀ ਦੇ ਵਿੱਚ ਦੇਖਦੇ ਆ ਤੇ ਉਹਦਾ ਜਿਹੜੇ ਮਰਜ਼ੀ ਪੱਖੋਂ ਤੁਸੀਂ ਦੇਖ ਲਓ, ਏਲੀਅਨ ਸੀਕਿੰਗ ਐਡਮਿਸ਼ਨ ਉਹ ਕਹਿੰਦੇ ਪ੍ਰੈਜ਼ੈਂਟ ਪਾਰਟਿਸਿਪਲ ਹੈਗਾ। ਇਹਦਾ ਮਤਲਬ ਇਹ ਹੈਗਾ ਕਿ ਉਹ ਇਨ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿਹੜਾ ਐਡਮਿਸ਼ਨ ਸੀਕ ਕਰ ਰਿਹਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਬੰਦਾ ਪਹਿਲਾਂ ਵੀਜ਼ੇ ਤੇ ਆਇਆ ਸੀਗਾ ਜਾਂ 2 ਨੰਬਰ 'ਚ ਆਇਆ ਸੀਗਾ, ਫੜਿਆ ਗਿਆ ਸੀਗਾ ਨਹੀਂ ਫੜਿਆ ਗਿਆ ਸੀਗਾ, ਬੌਂਡ ਤੇ ਛੱਡਿਆ ਸੀਗਾ ਨਹੀਂ ਬੌਂਡ ਤੇ ਛੱਡਿਆ ਸੀਗਾ। ਜਿਹੜੀ ਸੀਕਿੰਗ ਐਡਮਿਸ਼ਨ ਵਾਲੀ ਪ੍ਰੈਜ਼ੈਂਟ ਟੈਂਸ 'ਚ ਰਿਕੁਆਇਰਮੈਂਟ ਜਿਹੜੀ ਮੀਟ ਨਹੀਂ ਹੁੰਦੀ, ਤੇ ਤਾਂ ਕਰਕੇ ਜਿਹੜੇ 2 ਸੈਕਸ਼ਨ ਅਲੱਗ-ਅਲੱਗ ਹੈਗੇ ਆ, 1225 ਦੇ ਥੱਲੇ ਸਾਰੇ ਜਿਹੜੇ ਆਣੇ ਚਾਹੀਦੇ ਆ। ਤੇ ਸੈਕੰਡ ਸਰਕਟ ਨੇ ਜਿਹੜਾ ਸੀਗਾ ਉਹ ਕਿਹਾ ਕਿ ਇਹਨੇ ਬਿਲਕੁਲ ਸਹੀ ਜਿਹੜਾ ਜੱਜ ਨੇ ਫੈਸਲਾ ਕੀਤਾ ਸੀਗਾ। ਇਹ ਹੇਬੀਅਸ ਦੀ ਜਿਹੜੀ ਰਿਟ ਸੀਗੀ, ਜਿਹੜੀ ਗ੍ਰਾਂਟ ਹੋਣੀ ਬਣਦੀ ਸੀਗੀ, ਇਮੀਗ੍ਰੇਸ਼ਨ ਜੱਜ ਦਾ ਜਿਹੜਾ ਸੀਗਾ ਬੌਂਡ ਦੇਣਾ ਬਣਦਾ ਸੀਗਾ। ਸੋ ਇਹ ਇਹਨਾਂ ਨੇ ਜਿਹੜੀ ਇੰਟਰਪ੍ਰੀਟੇਸ਼ਨ ਕੱਢੀ ਆ, ਸੋ ਇਹਦਾ ਮਤਲਬ ਹੁਣ ਕੀ ਨਿਕਲਦਾ ਕਿ ਸੈਕੰਡ ਸਰਕਟ ਦੇ ਵਿੱਚ ਸਪੈਸ਼ਲੀ ਨਿਊ ਜਰਸੀ, ਮੈਸੇਚਿਊਸੇਟਸ, ਨਿਊਯਾਰਕ, ਇਹ ਵਾਲੇ ਜਿਹੜੇ ਏਰੀਏ 'ਚ ਜਿਹੜੇ ਲੋਕੀ ਜਿਹੜੇ ਹੈਗੇ ਆ, ਜਾਂ ਜਿਹਨਾਂ ਨੂੰ ਆਲਰੇਡੀ ਹੇਬੀਅਸ ਫਾਈਲ ਕੀਤੀ ਸੀ ਕਈਆਂ ਦੇ ਡਿਨਾਈ ਹੋ ਗਈ, ਉਹ ਵਾਲੇ ਬੰਦੇ ਵੀ, ਜਾਂ ਜਿਹਨਾਂ ਦੀ ਹੇਬੀਅਸ ਅਪਰੂਵ ਹੋਈ ਸੀਗੀ ਪਰ ਜੱਜਾਂ ਨੇ ਬੌਂਡ ਦੇਣ ਤੋਂ ਮਨਾ ਕਰਤਾ ਕੋਈ ਬਹਾਨਾ ਲਾ ਕੇ, ਉਹ ਸਾਰਿਆਂ ਨੂੰ ਇਹਦੇ ਥੱਲੇ ਬਹੁਤ ਜ਼ਿਆਦਾ ਆਰਾਮ ਜਿਹੜਾ ਮਿਲੂਗਾ। ਤੁਸੀਂ ਜਾ ਕੇ ਮੋਸ਼ਨ ਟੂ ਇਨਫੋਰਸ ਜਿਹੜੀ ਜਜਮੈਂਟ ਉਹ ਕਰ ਸਕਦੇ ਆ। ਸੋ ਇਹਦੇ ਵਿੱਚ ਹੁਣ ਕੀ ਸੀਗਾ ਕਿ ਕਈ ਲੋਕੀ ਆਪਣੇ ਕੋਲ ਆਉਂਦੇ ਆ, ਉਹਨਾਂ ਨੇ ਜਾਂ ਤਾਂ ਫਾਈਨੈਂਸ਼ੀਅਲ ਉਹਨਾਂ ਦੀ ਪ੍ਰੋਬਲਮ ਕਰਕੇ, ਜਾਂ ਕਈ ਵਾਰੀ ਲੋਕੀ ਪੈਸੇ ਬਚਾਉਣ ਕਰਕੇ ਵੀ ਉਹ ਕੀ ਕਰਦੇ ਆ ਕਿ ਜਿਹੜੇ ਜੇਲ੍ਹਾਂ 'ਚ ਫਾਰਮ ਜਿਹੜੇ ਮਿਲਦੇ ਆ ਕਿ ਤੁਸੀਂ ਆਪ ਹੀ ਭਰ ਦਿਓ, ਉਹ ਕਰ ਦਿੰਦੇ ਆ। ਜੱਜ ਵਗੈਰਾ ਦੇ ਕੋਲ ਬੌਂਡ ਦੇ ਵਿੱਚ ਵਕੀਲ ਨਹੀਂ ਹਾਇਰ ਕਰਦੇ, ਉਹਨਾਂ ਨੂੰ ਕਈ ਵਾਰੀ ਐਂ ਲੱਗਦਾ ਕਿ ਬੰਦਾ ਆਪ ਹੀ ਛੁੱਟ ਜਾਣਾ। ਕਾਫੀ ਸਾਰੇ ਬੰਦੇ ਜਿਹੜੇ ਏਦਾਂ ਛੁੱਟੇ ਵੀ ਆ, ਪਰ ਕਾਫੀ ਸਾਰੇ ਲੋਕਾਂ ਦੇ ਜਿਹੜੇ ਸੀਗੇ ਕੇਸ ਖਰਾਬ ਵੀ ਹੋ ਗਏ ਕਿਉਂਕਿ ਉਹ ਟੈਕਨੀਕੈਲਿਟੀ 'ਚ ਫਸ ਗਏ, ਕਿਉਂਕਿ ਜਿਹੜੇ ਇੱਕ ਇੱਕ ਅੱਖਰ ਦੇ ਜਿਹੜੇ ਹੇਰ-ਫੇਰ ਜਿਹੜੇ ਹੁੰਦੇ ਆ, ਤੇ ਕਈ ਲੋਕਾਂ ਨੂੰ ਜਿਹੜੇ ਸੀਗੇ ਬੌਂਡ ਉਹ ਉੱਤੋਂ ਇਮੀਗ੍ਰੇਸ਼ਨ ਜੱਜ ਨੇ ਫੇਰ ਡਿਨਾਈ ਕਰਤਾ। ਇਮੀਗ੍ਰੇਸ਼ਨ ਜੱਜ ਮਾੜਾ ਟੱਕਰ ਗਿਆ, ਉਹ ਕਹਿੰਦਾ ਫਲਾਈਟ ਰਿਸਕ ਹੈਗਾ। ਉਹ ਸਾਰੇ ਕੇਸਾਂ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਆਪਾਂ ਦੁਬਾਰਾ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਕੇ ਡਿਪੈਂਡਿੰਗ ਉਹਨਾਂ ਦੇ ਹੁਣ ਲੋਕਾਂ ਦੇ ਪੇਪਰ ਵਰਕ ਕਿੱਦਾਂ ਫਾਈਲ ਹੋਏ ਆ, ਕੀ ਉਹਨਾਂ ਦੇ ਵਿੱਚ ਕਮੀ ਪੇਸ਼ੀਆਂ ਸੀਗੀਆਂ, ਜਾਂ ਜਿਹਨਾਂ ਨੇ ਆਹੀ ਜਿਹੜੇ ਬੇਸਿਕ ਫਾਰਮ ਜੇ ਭਰੇ ਆ, ਜਾਂ ਕਈਆਂ ਨੇ ਏਦਾਂ ਹੁੰਦਾ ਕਿ ਸਸਤੇ ਲੈਵਲ ਤੇ ਵਕੀਲ ਕਰਕੇ ਜਿਹੜਾ ਮਾਸ ਦੇ ਵਿੱਚ ਵੋਲਿਊਮ ਸੱਜੇ ਖੱਬੇ ਬਸ ਕਾਪੀ ਪੇਸਟ ਕਰਕੇ ਫਾਈਲਿੰਗ ਹੀ ਕਰੀ ਜਾ ਰਹੇ ਹਨ, 500 ਚ ਹੇਬੀਅਸ ਪਟੀਸ਼ਨਾਂ ਜਿਹੜਾ ਸੋ ਇਹ ਕਈ ਲੋਕੀ ਜਿਹੜੇ ਜੇਲ੍ਹਾਂ ਦੇ ਵਿੱਚ ਏਦਾਂ ਦੇ ਵੀ ਆ ਜਿਹਨਾਂ ਦੀਆਂ ਸਾਨੂੰ ਕਾਲਾਂ ਆਈਆਂ, ਜਿਹਨਾਂ ਦੀ ਕਿ ਹੇਬੀਅਸ ਗ੍ਰਾਂਟ ਹੋ ਗਈ ਸੀਗੀ, ਪਰ ਅੱਗੋਂ ਦੀ ਜਿਹੜਾ ਸੀਗਾ ਇਮੀਗ੍ਰੇਸ਼ਨ ਜੱਜ ਨੇ ਜਿਹੜਾ ਸੀਗਾ ਬੌਂਡ ਡਿਨਾਈ ਕਰਤਾ। ਉਹ ਇਮੀਗ੍ਰੇਸ਼ਨ ਜੱਜ ਕੀ ਕਹਿੰਦਾ ਕਿ ਤੁਹਾਡੀ ਜਿਹੜੀ ਹੇਬੀਅਸ ਪਟੀਸ਼ਨ ਉਹਦੇ ਵਿੱਚ ਮੈਨੂੰ ਆਹ ਚੀਜ਼ਾਂ ਦੀ ਇੰਸਟਰਕਸ਼ਨ ਨਹੀਂ ਹੈਗੀ। ਹੇਬੀਅਸ ਪਟੀਸ਼ਨ ਦੇ ਵਿੱਚ ਕਮੀ ਪੇਸ਼ੀ ਜਿਹੜੀ ਕਈ ਵਾਰੀ ਹੁੰਦੀ ਸੀਗੀ, ਉਹ ਸਾਰੇ ਜਿਹੜੇ ਲੋਕੀ ਹੈਗੇ ਆ ਉਹ ਦੁਬਾਰਾ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਸਕਦੇ ਆ
ਤੇ ਆਪਾਂ ਅੱਗੇ ਦੇਖ ਸਕਦੇ ਹਾਂ ਕਿ ਆਪਾਂ ਨੂੰ ਦੁਬਾਰਾ ਕੋਈ ਪਟੀਸ਼ਨ ਫਾਈਲ ਕਰਨ ਦੀ ਲੋੜ ਆ ਜਾਂ ਮੋਸ਼ਨ ਟੂ ਇਨਫੋਰਸ ਜਜਮੈਂਟ ਦੀ ਜਿਹੜੀ ਲੋੜ ਹੈਗੀ ਆ, ਜੇ ਠੀਕ ਹੈ। ਜੱਜ ਨੇ ਉੱਤੋਂ ਦੀ ਬੌਂਡ ਡਿਨਾਈ ਕਰਤਾ ਕਿ ਆਪਾਂ ਨੂੰ ਸਿੱਧੇ ਜਾ ਕੇ ਛਡਾ ਸਕਦੇ ਹਾਂ। ਸੋ ਉਹ ਚੀਜ਼ ਦਾ ਰਾਹ ਜਿਹੜਾ ਖੁੱਲ ਜਾਂਦਾ ਸੈਕੰਡ ਸਰਕਿਟ ਦੇ ਵਿੱਚ। ਹੁਣ ਕੀ ਸੀਗਾ ਕਿ 5th ਤੇ 8th ਸਰਕਿਟ ਜਿਹੜਾ ਹੈਗਾ ਉਹ ਅਗੇਂਸਟ ਦਾ, ਸੈਕੰਡ ਸਰਕਿਟ ਜਿਹੜਾ ਹੈਗਾ ਉਹ ਬਿਲਕੁਲ ਕਲੀਅਰਲੀ ਜਿਹੜਾ ਸੀਗਾ ਲੋਕਾਂ ਦੇ ਨਾਲ ਆ। 9th ਸਰਕਿਟ ਦੀ ਮਿਕਸਡ ਜੀ ਪੋਜੀਸ਼ਨ ਜਿਹੜੀ ਹੈਗੀ ਆ। 7th ਸਰਕਿਟ ਨੇ ਅਜੇ ਫੈਸਲਾ ਨਹੀਂ ਦਿੱਤਾ, ਪਰ ਉਹ ਵੀ ਆਲਮੋਸਟ ਲੱਗ ਰਿਹਾ ਲੋਕਾਂ ਦੇ ਨਾਲ। ਸੋ ਜ਼ਿਆਦਾਤਰ ਜਿਹੜੇ ਡਿਸਟ੍ਰਿਕਟ ਜੱਜ ਜਿਹੜੇ ਹੈਗੇ ਆ ਕੰਟਰੀ ਦੇ ਵਿੱਚ 90% ਜਿਹੜਾ ਆંકੜਾ ਹੈਗਾ ਉਹ 90% ਜਿਹੜੇ ਲੋਕਾਂ ਨੂੰ ਹੇਬੀਅਸ ਜਿਹੜੇ ਦੇ ਰਹੇ ਆ, ਐਕਸੈਪਟ ਜਿਹੜਾ 8th ਤੇ 5th ਸਰਕਿਟ ਦੇ ਵਿੱਚ ਜਿਹੜੀਆਂ ਸਟੇਟਸ ਜਿਹੜੀਆਂ ਲੱਗਦੀਆਂ। ਤੇ ਓਵਰਆਲ ਇਹ ਹੈਗਾ ਕਿ ਕਾਫੀ ਜਿਹੜੀ ਪੋਜ਼ਿਟਿਵ ਪੋਜੀਸ਼ਨ ਇਹਦੇ ਵਿੱਚ ਹੈਗੀ ਆ ਕਿ ਜਿਹੜਾ ਜੇਲ੍ਹਾਂ ਵਾਲਾ ਕੰਮ ਹੈਗਾ ਫੜ ਜ਼ਰੂਰ ਲਓਗੇ, ਪਰ ਇਹ ਹੈਗਾ ਕਿ ਜਿਹੜੇ ਹੇਬੀਅਸ ਉਹਨਾਂ ਨੂੰ ਮਿਲ ਜਾਊਗੀ। ਤੇ ਜਿਹੜੇ ਲੋਕਾਂ ਦੀ ਹੇਬੀਅਸ ਖਰਾਬ ਹੋਈ ਆ ਜਾਂ ਜਿਹਨਾਂ ਨੂੰ ਉਹਨਾਂ ਨੇ ਜਿਹੜਾ ਸੀਗਾ ਜੱਜ ਨੇ ਧੱਕਾ ਕਰਤਾ ਉੱਤੋਂ ਦੀ ਫਲਾਈਟ ਰਿਸਕ ਜਾਂ ਇਹ ਵਾਲਾ, ਉਹ ਜਾਂ ਤਾਂ ਦੁਬਾਰਾ ਹੇਬੀਅਸ ਆਪਾਂ ਉਹਨਾਂ ਦੀ ਫਾਈਲ ਕਰ ਸਕਦੇ ਹਾਂ। ਜਿਹਨਾਂ ਨੂੰ 6 ਮਹੀਨੇ ਤੋਂ ਵੱਧ ਹੋ ਗਏ ਉਹਨਾਂ ਨੂੰ ਤਾਂ ਆਪਾਂ ਹੈਗੀ ਅਨਰੀਜ਼ਨੇਬਲ ਪੀਰੀਅਡ ਆਫ ਡਿਟੈਂਸ਼ਨ, ਉਹਦੇ ਬੇਸ ਤੇ ਆਪਾਂ ਕਰ ਸਕਦੇ ਹਾਂ। ਜਾਂ ਫਿਰ ਆਪਾਂ ਮੋਸ਼ਨ ਟੂ ਇਨਫੋਰਸ, ਹੁਣ ਜਿਹਨਾਂ ਨੇ ਹੇਬੀਅਸ ਨਹੀਂ ਸਹੀ ਫਾਈਲ ਕੀਤੀ ਸੀਗੀ, ਜਿਹਨਾਂ ਦੀ ਹੇਬੀਅਸ ਦੇ ਵਿੱਚ ਨੁਕਸ ਸੀਗੇ ਜਾਂ ਸਸਤੀ ਵਾਲੀ ਹੇਬੀਅਸ ਫਾਈਲ ਕੀਤੀ ਸੀਗੀ, ਉਹ ਮੇ ਬੀ ਉਹਨਾਂ ਦੇ ਕੋਲ ਆਪਸ਼ਨ ਨਹੀਂ ਹੈਗੀ। ਪਰ ਜੇ ਹੈਗਾ ਕਿ ਇਮੀਗ੍ਰੇਸ਼ਨ ਜੇ ਥੱਲੇ ਡਿਸਟ੍ਰਿਕਟ ਜੱਜ ਜੇ ਹੇਬੀਅਸ ਤੁਸੀਂ ਪ੍ਰੋਪਰਲੀ ਫਾਈਲ ਕੀਤੀ ਆ ਕੁਆਲਿਟੀ ਵਾਲੀ ਹੇਬੀਅਸ ਦੇ ਵਿੱਚ, ਵੀ ਇਹ ਨਹੀਂ ਕਿ ਹੇਬੀਅਸ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਤੁਹਾਨੂੰ ਦੱਸਿਆ ਕਿ ਲੈਵਲ ਹੁੰਦੇ ਆ, ਹਰੇਕ ਚੀਜ਼ ਦੀ ਕੁਆਲਿਟੀ ਜਿਹੜੀ ਹੁੰਦੀ ਆ। ਜੇ ਤੁਹਾਡੀ ਹੇਬੀਅਸ ਵਗੈਰਾ ਪ੍ਰੋਪਰ ਸੀਗੀ ਪੂਰੀ, ਇਮੀਗ੍ਰੇਸ਼ਨ ਜੱਜ ਫਿਰ ਤੁਹਾਡੇ ਨਾਲ ਉੱਪਰ ਧੱਕਾ ਕਰ ਦਿੰਦਾ, ਫਿਰ ਆਪਾਂ ਜਾ ਕੇ ਡਿਸਟ੍ਰਿਕਟ ਕੋਰਟ ਕੋ ਮੋਸ਼ਨ ਟੂ ਇਨਫੋਰਸ ਜਿਹੜੀ ਕਰ ਸਕਦੇ ਆ। ਤੇ ਤੁਸੀਂ ਜੇ ਆਪਣਾ ਤੁਹਾਡਾ ਕੋਈ ਵੀ ਬੰਦਾ ਫਸਿਆ ਹੋਇਆ, ਜੇ ਕਿਸੇ ਨੂੰ ਇਹ ਵਾਲੀ ਤੰਗੀ ਕੋਈ ਪ੍ਰੋਬਲਮ ਜਿਹੜੀ ਆਈ ਆ, ਕਿਸੇ ਵਕੀਲ ਨੇ ਟਰਾਈ ਕੀਤਾ ਸੀਗਾ, ਨਹੀਂ ਉਹਨੂੰ ਹੇਬੀਅਸ ਦੀ ਗੱਲ ਬਣੀ, ਤੁਸੀਂ ਸਾਨੂੰ ਜਿਹੜਾ ਸੀਗਾ ਕੰਟੈਕਟ ਕਰ ਸਕਦੇ ਆ। ਤੇ ਇਹ ਤੁਹਾਨੂੰ ਪਤਾ ਜਿਹੜਾ ਕੰਮ ਸਾਡਾ ਆਪਣੀ ਲੈਬ ਦੇ ਵਿੱਚ ਚੱਲਦਾ ਰਹਿੰਦਾ ਕਿ ਕਿੱਦਾਂ ਤੋੜ ਮਰੋੜ ਕੀ ਹੱਲ ਲੱਭਣੇ ਆ, ਟੈਕਨੀਕੈਲਿਟੀ ਤੁਹਾਡੇ ਮੂਹਰੇ ਸਾਹਮਣੇ ਲੈ ਕੇ ਆਈ ਦੀ ਹੈ। ਸੋ ਇਹਦੇ ਵਿੱਚ ਸਾਰਾ ਜਿਹੜਾ ਚੱਕਰ ਸੀਗਾ ਇਹ ਸੀਗਾ। ਤੇ ਇਹ ਜਿਹੜੀ ਹੁਣ ਸੈਕੰਡ ਸਰਕਿਟ ਦੇ ਵਿੱਚ ਤੇ ਹੁਣ ਜਿਹੜਾ ਸੁਪਰੀਮ ਕੋਰਟ ਦਾ ਪਤਾ ਨਹੀਂ ਕਦੋਂ ਜਾਊਗਾ, ਬਾਕੀ ਸਰਕਿਟ ਕੀ ਕਹੂਗੇ। ਇਹ ਜਿਹੜੀ ਵਿੰਡੋ ਜਿਹੜੀ ਹੁਣ ਖੁੱਲੀ ਆ, ਇਹਦੇ ਵਿੱਚ ਜਿਹੜੇ ਬੰਦੇ ਸੀਗੇ ਜੇਲ੍ਹਾਂ ਦੇ ਵਿੱਚ ਉਹ ਇਹਦਾ ਜ਼ਰੂਰ ਇਸ ਵੇਲੇ ਜਿਹੜਾ ਸੀਗਾ ਜਿਹੜਾ ਮੋਮੈਂਟਮ ਦਾ ਫਾਇਦਾ ਚੱਕਣ। ਅਨਫੋਰਚੂਨੇਟਲੀ ਜਿਹੜਾ 8th ਸਰਕਿਟ ਤੇ 5th ਸਰਕਿਟ ਹੈਗਾ ਉਹਦੇ ਵਿੱਚ 50-50 ਡਿਪੈਂਡ ਕਰਦਾ ਜੱਜ ਕਿਦਾਂ ਦਾ, ਕੀ ਉਹਨਾਂ ਦੀਆਂ ਪੋਜੀਸ਼ਨਸ ਜਿਹੜੀਆਂ ਹੈਗੀਆਂ। ਪਰ ਬਾਕੀ ਸਰਕਿਟਸ ਦੇ ਵਿੱਚ ਜਿਹੜੀ ਸੀਗੀ ਇਸ ਵੇਲੇ ਖੁੱਲ ਹੈਗੀ ਆ। ਤੇ ਆਪਾਂ ਹੇਬੀਅਸ ਤੇ ਜਿਹੜਾ ਸੀਗਾ ਕੰਬੀਨੇਸ਼ਨ ਹੇਬੀਅਸ ਟੀਆਰਓ ਜਾਂ ਸਿੱਧੇ ਡਾਇਰੈਕਟ ਬੌਂਡ ਵੀ ਜਿਹੜਾ ਅਪਲਾਈ ਕਈ ਜਗ੍ਹਾ 'ਚ ਆਪਾਂ ਕਰ ਸਕਦੇ ਹਾਂ। ਜੀ ਜੀ। ਸੋ ਇਹ ਕਾਫੀ ਤੁਸੀਂ ਬਰੀਕੀ ਦੇ ਵਿੱਚ ਐਕਸਪਲੇਨ ਕੀਤਾ ਵੀ ਮੌਜੂਦਾ ਤੌਰ ਦੇ ਉੱਤੇ ਇਸ ਦੇ ਨਾਲ ਕਿੱਦਾਂ ਜਿਹੜਾ ਫਰਕ ਪੈਣਾ, ਤੇ ਇਵੈਂਚੁਅਲੀ ਜਿੱਦਾਂ ਤੁਸੀਂ ਦੱਸਿਆ ਵੀ ਫਾਈਨਲੀ ਕੋਈ ਇੱਕ ਗੁੱਡ ਨਿਊਜ਼ ਆਈ। ਸੋ ਇਹਦੀ ਜੇ ਤੁਸੀਂ ਸਮਰੀ ਕਰਨੀ ਹੋਵੇ ਅਟਾਰਨੀ ਟਰਕਿਆਣਾ ਜੀ, ਸਿੰਪਲੀ 1-2 ਮਿੰਟਾਂ ਦੇ ਵਿੱਚ ਜਾਂ 2-3 ਮਿੰਟਾਂ 'ਚ ਕੇਸ ਕੀ ਸੀ, ਮੁੱਦਾ ਕੀ ਬਣਿਆ, ਤੇ ਹੁਣ ਇਹਦਾ ਅਸਰ ਕੀ ਹੈਗਾ ਜੇ ਤੁਸੀਂ ਇਸ ਨੂੰ ਸਮਰਾਈਜ਼ ਕਰਨਾ ਹੋਵੇ ਤਾਂ? ਸੋ ਮੁੱਦਾ ਹੀ ਸੀਗਾ ਕਿ ਇੱਕ ਵਿਅਕਤੀ ਜੇ ਅਮਰੀਕਾ ਦੇ ਵਿੱਚ ਕੱਚੇ ਤੌਰ ਤੇ ਬਿਨਾਂ ਲੀਗਲ ਸਟੇਟਸ ਦੇ ਕਈ ਸਾਲਾਂ ਤੋਂ ਰਹਿ ਰਿਹਾ ਆਲਰੇਡੀ, ਕੀ ਉਹਨੂੰ ਪੱਕੇ ਤੌਰ ਤੇ ਜੇਲ੍ਹ ਦੇ ਵਿੱਚ ਫੜ ਕੇ ਰੱਖਿਆ ਜਾ ਸਕਦਾ ਕਿ ਨਹੀਂ? ਬਹੁਤ ਵੱਡੀ ਗੱਲ ਆ। ਤੁਸੀਂ ਸੋਚੋ ਕਿ ਜੇ ਰੱਖਿਆ ਜਾ ਸਕਦਾ ਫਿਰ ਤਾਂ ਮਿਲੀਅਨਸ ਆਫ ਲੋਕੀ ਜਿਹੜੇ ਇੱਥੇ ਰਹਿ ਰਹੇ ਉਹਨਾਂ ਨੂੰ ਪੱਕੇ ਤੌਰ ਤੇ ਜੇਲ੍ਹਾਂ 'ਚ ਤੁਸੀਂ ਬੰਦ ਕਰ ਦੋਗੇ। ਸੋ ਸਾਰਾ ਮੁੱਦਾ ਇਹ ਸੀਗਾ ਕਿ ਰੱਖਿਆ ਜਾ ਸਕਦਾ ਕਿ ਨਹੀਂ ਰੱਖਿਆ ਜਾ ਸਕਦਾ। ਸੋ ਇਹ ਕੇਸ ਕੀ ਕਹਿੰਦਾ ਹੈਗਾ ਕਿ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਕਈ ਸਾਲਾਂ ਤੋਂ ਰਹਿ ਰਿਹਾ, ਉਹਨੂੰ ਆਪਾਂ ਇਹ ਨਹੀਂ ਮੰਨਦੇ ਹੈਗੇ ਕਿ ਉਹ ਐਡਮਿਸ਼ਨ ਸੀਕ ਕਰ ਰਿਹਾ ਹੈਗਾ, ਕਿਉਂਕਿ ਉਹ ਪ੍ਰੈਜ਼ੈਂਟ ਟੈਂਸ ਦੇ ਵਿੱਚ ਸੀਕ ਨਹੀਂ ਕਰ ਰਿਹਾ ਹੈਗਾ। ਉਹ ਇਸ ਵੇਲੇ ਸੀਕ ਨਹੀਂ ਕਰ ਰਿਹਾ, ਹੋ ਸਕਦਾ ਉਹ ਪਹਿਲਾਂ ਕਰ ਰਿਹਾ ਹੁੰਦਾ, ਪਰ ਉਹ ਅੱਜ ਦੀ ਡੇਟ ਦੇ ਵਿੱਚ ਐਡਮਿਸ਼ਨ ਦੀ ਮੰਗ ਨਹੀਂ ਕਰ ਰਿਹਾ ਹੈਗਾ। ਤੇ ਉਹਨੂੰ ਤਾਂ ਸਿਰਫ ਤੇ ਸਿਰਫ ਇਸ ਕਰਕੇ ਕਿ ਵਰਡ ਆਪਾਂ ਜਿਹੜਾ ਏਜ ਹੈਗਾ ਉਹ ਪ੍ਰੈਜ਼ੈਂਟ ਟੈਂਸ ਦੇ ਨੋਟ ਕਰਦਾ ਹੈਗਾ, ਆਪਾਂ ਉਹਨੂੰ 1225 ਸੈਕਸ਼ਨ ਦੇ ਥੱਲੇ ਨਹੀਂ ਪਾ ਸਕਦੇ, ਆਪਾਂ ਉਹਨੂੰ 1226 ਏ ਸੈਕਸ਼ਨ ਦੇ ਥੱਲੇ ਹੀ ਜਿਹੜਾ ਪਾ ਸਕਦੇ ਹਾਂ। ਆਪਾਂ ਉਹਨੂੰ ਆਟੋਮੈਟਿਕਲੀ ਜਿਹੜਾ ਸੀਗਾ ਬਿਨਾਂ ਬੌਂਡ ਹੀਅਰਿੰਗ ਦੇ ਨਹੀਂ ਰੱਖ ਸਕਦੇ ਹੈਗੇ, ਤੇ ਉਹਨੂੰ ਰਾਈਟ ਹੈਗਾ ਬੌਂਡ ਜਿਹੜੀ ਹੀਅਰਿੰਗ ਦਾ, ਤੇ ਇਮੀਗ੍ਰੇਸ਼ਨ ਜੱਜਾਂ ਨੂੰ ਉਹਨੂੰ ਬੌਂਡ ਹੀਅਰਿੰਗ ਜਿਹੜੀ ਦੇਣੀ ਚਾਹੀਦੀ ਆ। ਸੋ ਜੇ ਇਹ ਆਟੋਮੈਟਿਕਲੀ ਡਿਨਾਈ ਕਰਦੇ ਆ ਤੁਸੀਂ ਉਹਨੂੰ ਬੌਂਡ ਹੀਅਰਿੰਗ ਤੇ ਬਿਨਾਂ ਬੌਂਡ ਦੇ ਰੱਖਦੇ ਆ, ਉਹ ਗੈਰ ਕਾਨੂੰਨੀ ਹੈਗਾ। ਤੇ ਇਸ ਬੇਸ ਤੇ ਜਿਹੜਾ ਸੀਗਾ ਬੇਸਿਕਲੀ ਉਹ ਕਹਿੰਦੇ ਆ ਕਿ ਜਿਹੜਾ ਵੀ ਬੰਦਾ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ ਉਹਨੂੰ ਇੱਕ ਲਿਬਰਟੀ ਇੰਟਰਸਟ ਜਿਹੜਾ ਉਹਦੇ ਵਿੱਚ ਜਾਗ ਜਾਂਦਾ, ਉਹਨੇ ਕਾਫੀ ਆਪਣੇ ਕਮਿਊਨਿਟੀ ਦੇ ਵਿੱਚ ਕਨੈਕਸ਼ਨ ਟਾਈਜ਼ ਵਗੈਰਾ ਜਿਹੜੇ ਐਸਟੈਬਲਿਸ਼ ਕਰ ਲੈਂਦਾ,
ਉਹਦੇ ਵਿੱਚ ਤੇ ਇੱਕ ਬੰਦਾ ਜਿਹੜਾ ਜੇ ਬਾਰਡਰ ਤੇ ਆਇਆ ਹੀ ਆ, ਉਹਨੂੰ ਜਦੋਂ ਤੁਸੀਂ ਫੜਦੇ ਆ, ਦੋਨਾਂ 'ਚ ਫਰਕ ਹੈਗਾ। ਇਹ ਧਾਰਾ ਤੁਸੀਂ ਉਹ ਬੰਦੇ ਤੇ ਲਾ ਸਕਦੇ ਆ ਜਿਹੜਾ ਬਾਰਡਰ ਤੇ ਆਇਆ ਹੈਗਾ, ਦਰਵਾਜ਼ੇ ਤੇ ਦਸਤਖਤ ਦੇ ਰਿਹਾ ਹੈਗਾ, ਜਿਹੜਾ ਹੁਣ ਇਸ ਵੇਲੇ ਪ੍ਰੈਜ਼ੈਂਟ ਟੈਂਸ ਦੇ ਵਿੱਚ ਐਡਮਿਸ਼ਨ ਸੀਕ ਕਰ ਰਿਹਾ ਹੈਗਾ ਕੰਟਰੀ ਦੇ ਵਿੱਚ। ਪਰ ਜਿਹਨੂੰ ਤੁਸੀਂ ਆਲਰੇਡੀ 2 ਸਾਲ 3 ਸਾਲ ਪਹਿਲਾਂ ਛੱਡਤਾ ਹੈਗਾ, ਉਹਨੂੰ ਤੁਸੀਂ ਸੇਮ ਧਾਰਾ ਜਿਹੜੀ ਉਹਦੇ ਉੱਤੇ ਨਹੀਂ ਲਾ ਸਕਦੇ ਹੈਗੇ। ਸੋ ਇਹ ਮਤਲਬ ਇਹਦਾ ਹੈਗਾ। ਤੇ ਆਪਣੇ ਜਿਹੜੇ ਪੰਜਾਬੀ ਕੇਸ ਹੈਗੇ, ਹੋਪਫੁਲੀ ਇਹਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਵੀ ਇਦਾਂ ਹੀ ਅੱਗੇ ਜਾਵੇ, ਤੇ ਜਿਹੜੇ ਸੀਗੇ ਡਾਇਰੈਕਟ ਬੌਂਡ ਮਿਲਣੇ ਸ਼ੁਰੂ ਹੋ ਜਾਣ। ਤੇ ਉਹ ਜਿਹੜਾ ਸੀਗਾ ਹੁਣ ਅਗਲੇ ਹਫਤੇ ਤੁਹਾਡੇ ਨਾਲ ਜਦੋਂ ਜਿੱਦਾਂ ਜਿੱਦਾਂ ਬੰਦੇ ਜਿਹੜੇ ਛੁੱਟਦੇ ਆ, ਜਿਹੜੇ ਐਗਰੀ ਕਰਦੇ ਆ, ਸਾਰੇ ਜਣੇ ਐਗਰੀ ਨਹੀਂ ਕਰਦੇ, ਮੈਂ ਇਨਕਰੇਜ ਕਰਦਾ ਹੁੰਦਾ ਜਿਹੜੇ ਵੀ ਆਪਣੇ ਕਲਾਇੰਟ ਆ, ਠੀਕ ਆ, ਜੇ ਨਹੀਂ ਵੀਡੀਓ ਬਣਾਈ ਤੁਸੀਂ ਬਣਾਇਆ ਕਰੋ ਜ਼ਰੂਰ, ਕਿਉਂਕਿ ਬਾਕੀ ਲੋਕਾਂ ਨੂੰ ਜਿਹੜਾ ਹੌਸਲਾ ਉਹਨਾਂ ਮਿਲ ਜਾਂਦਾ, ਠੀਕ ਆ, ਤੁਸੀਂ ਵੀ ਉਦਾਂ ਆਉਂਦੇ ਆ। ਤੇ ਉਹ ਜਿਹੜੀ ਇੱਕ ਚੀਜ਼ ਸੀਗੀ, ਦੁਬਾਰਾ ਜਿਹੜਾ ਫਿਰ ਐਗਰੀ ਕਰਦਾ ਉਹਦਾ ਕੇਸ ਤੁਹਾਡੇ ਮੂਹਰੇ ਲੈ ਕੇ ਆਉਂਦੇ ਆ। ਪਰ ਇਹ ਹੈ ਕਿ ਜਦੋਂ ਤੁਸੀਂ ਕਿਸੇ ਦਾ ਵੀਡੀਓ ਦੇਖ ਕੇ ਜਾਂ ਬੈਨੀਫਿਟ ਦੇਖ ਕੇ ਤੁਹਾਨੂੰ ਜਿੱਦਾਂ ਹੌਸਲਾ ਆਉਂਦਾ, ਫਿਰ ਇਹ ਵੀ ਤੁਹਾਡੇ ਲਈ ਜ਼ਰੂਰੀ ਹੈ ਕਿ ਜੇ ਤੁਸੀਂ ਹੁਣ ਕੋਈ ਮੱਲ ਮਾਰੀ ਆ, ਤਾਂ ਤੁਸੀਂ ਵੀ ਜਿਹੜਾ ਸੀਗਾ ਉਹ ਹੌਸਲਾ ਵਾਪਸ ਜਿਹੜਾ ਸੀਗਾ ਕਮਿਊਨਿਟੀ ਨੂੰ ਵਾਪਸ ਦਿਓ। ਕਮਿਊਨਿਟੀ ਦਾ ਸ਼ੋਅ ਦਾ ਮਕਸਦ ਹੀ ਇਹੀ ਹੈਗਾ ਕਿ ਰਲ ਮਿਲ ਕੇ ਸਾਰਿਆਂ ਨੇ ਆਪਾਂ ਅੱਗੇ ਜਾਣਾ। ਇਹਦੇ ਵਿੱਚ ਇਹ ਨਹੀਂ ਕਿ ਮੇਰਾ ਕੰਮ ਹੋ ਗਿਆ ਤੇ ਮੈਂ ਹੁਣ ਕੀ ਲੈਣਾ ਦੇਣਾ। ਇਹ ਵੀ ਕਾਫੀ ਚੀਜ਼ ਜਿਹੜੀ ਆਪਾਂ ਕਈ ਵਾਰੀ ਵੇਖਦੇ ਹਾਂ, ਪਰ ਇਹ ਹੈਗਾ ਕਿ ਇਹਦੇ ਵਿੱਚ ਸਾਰੇ ਟੂਗੈਦਰ ਹੀ ਇੱਕ ਤਰ੍ਹਾਂ, ਠੀਕ ਹੈ। ਤੇ ਇੱਕ ਉਪਰਾਲਾ ਜਿਹੜਾ ਹੈਗਾ ਕਿ ਇੱਕ ਮੰਚ ਜਿਹਾ ਬਣਾਈਏ ਪੰਜਾਬੀ ਰੇਡੀਓ ਦੇ ਥਰੂ, ਠੀਕ ਹੈ, ਆਪਣੇ ਸੋਸ਼ਲ ਮੀਡੀਆ ਚੈਨਲਾਂ ਦੇ ਥਰੂ, ਜਿਹਦੇ ਵਿੱਚ ਕਿ ਤੁਹਾਨੂੰ ਇੱਕ ਨੌਲੇਜ ਗਿਆਨ ਜਿਹੜਾ ਦਿੱਤਾ ਜਾਵੇ ਕਿ ਕੀ ਚੀਜ਼ਾਂ ਹੋ ਰਹੀਆਂ, ਤਾਂ ਕਿ ਇਹ ਰਹੱਸ ਜਿਹਾ ਨਾ ਰਵੇ। ਸੋ ਅੱਜ ਤੋਂ ਪਹਿਲਾਂ, ਠੀਕ ਹੈ, ਤੁਹਾਨੂੰ ਸਾਰਿਆਂ ਨੂੰ ਪਤਾ, ਇਹ ਜਦੋਂ ਤੋਂ ਆਪਾਂ ਸ਼ੋਅ ਕੀਤਾ ਇਸ ਤੋਂ ਪਹਿਲਾਂ ਤੁਹਾਡੇ ਕੋਲ ਕੋਈ ਵੀ ਐਵੇਨਿਊ ਇਦਾਂ ਦਾ ਨਹੀਂ ਸੀਗਾ ਜਿਹੜੀ ਇੰਨੀ ਡਿਟੇਲ ਦੇ ਵਿੱਚ ਫ੍ਰੀ ਦੇ ਵਿੱਚ ਤੁਹਾਨੂੰ ਇੰਟਰਸਟ ਲੈ ਕੇ, ਕਿਉਂਕਿ ਇਹ ਨਹੀਂ ਕਿ ਮੈਂ ਉਦਾਂ ਹੀ ਆ ਕੇ, ਮੈਨੂੰ ਜੈਨੂਇਨਲੀ ਦਿਲਚਸਪੀ ਜਿਹੜੀ ਇਹ ਟੌਪਿਕ 'ਚ ਹੈਗੀ ਆ, ਮੈਨੂੰ ਬੋਲਣਾ ਵਧੀਆ ਲੱਗਦਾ, ਤੁਹਾਡੇ ਨਾਲ ਵਿਚਰਨਾ ਵਧੀਆ ਲੱਗਦਾ। ਸੋ ਅੱਜ ਤੋਂ ਪਹਿਲਾਂ ਇਦਾਂ ਸੀਗਾ ਨਹੀਂ, ਨਾ ਹੀ ਅੱਜ ਤੋਂ ਬਾਅਦ 'ਚ ਹੋਣਾ ਵਾ। ਤੇ ਇਹ ਜਿਹੜਾ ਸੀਗਾ ਤੁਹਾਨੂੰ ਸਾਰੀ ਡਿਟੇਲ ਜਿਹੜੀ ਸੀਗੀ ਫਸਟ ਹੈਂਡ ਜਿਹੜਾ ਸੀਗਾ ਕਿ ਡਿਸੀਜਨ ਬਾਅਦ। ਸੋ ਇੰਗਲਿਸ਼ ਅਖਬਾਰਾਂ 'ਚ ਨਹੀਂ ਖਬਰਾਂ ਪਹਿਲਾਂ ਜਿਹੜੀਆਂ ਜਾਂਦੀਆਂ, ਜਿਹੜੀਆਂ ਪੰਜਾਬੀ ਰੇਡੀਓ 'ਚ ਉਸੇ ਵੇਲੇ ਫਰਾਈਡੇ ਨੂੰ, ਮਤਲਬ ਕੋਈ ਚੈਨਲ ਜਿਹੜਾ ਅਮਰੀਕਨ ਇਮੀਗ੍ਰੇਸ਼ਨ ਲਾਇਰ ਐਸੋਸੀਏਸ਼ਨ ਵੀ ਹੈਗੀ ਨਾ, ਉਹ ਵੀ ਕਈ ਵਾਰੀ ਬਾਅਦ 'ਚ ਜਿਹੜਾ ਸੀਗਾ ਤੁਹਾਨੂੰ ਜਿਹੜਾ ਲਾਈਵ ਜਿਹੜੀਆਂ ਖਬਰਾਂ, ਫਿਰ ਜਿਹੜੀ ਵੋਲਿਊਮ ਸੀਗੀ, ਠੀਕ ਹੈ, ਕੋਈ ਵੀ ਆ, ਭਾਵੇਂ ਡੈਫਰਡ ਐਕਸ਼ਨ ਕਦੋਂ ਮਿਲੇ ਕਦੋਂ ਬੰਦ ਹੋਏ, ਮਤਲਬ ਕਿ ਇਹ ਸੀਗਾ ਜਿਹੜਾ, ਕਿਉਂਕਿ ਵੋਲਿਊਮ ਕਰਕੇ ਸਾਨੂੰ ਇੱਕ ਜਿਹੜੀ ਇਨਫੋਰਮੇਸ਼ਨ ਵੀ ਬਿਫੋਰ ਹੈਂਡ ਜਿਹੜੀ ਰਹਿੰਦੀ ਸੀਗੀ, ਉਹ ਵੀ ਤੁਹਾਡੇ ਕੋਲ ਲਾਈਵ ਆ ਕੇ ਜਿਹੜਾ ਸੀਗਾ। ਸੋ ਜਿਹੜਾ ਰੰਗ ਬੰਨਿਆ, ਚਲੋ ਬੰਨਿਆ ਵੀ ਤੁਸੀਂ ਆ, ਕਿਉਂਕਿ ਜੇ ਨਾ ਕਲਾਇੰਟ ਹੁੰਦੇ ਤਾਂ ਆਪਾਂ ਨੂੰ ਪਰਫਾਰਮ ਕਰਨ ਦਾ ਮੌਕਾ ਨਹੀਂ ਮਿਲਣਾ ਸੀਗਾ, ਨਾ ਪੰਜਾਬੀ ਰੇਡੀਓ ਹੁੰਦਾ ਆਪਾਂ ਨੂੰ ਦੱਸਣ ਦਾ ਮੌਕਾ ਨਹੀਂ ਮਿਲਣਾ ਸੀਗਾ, ਤੁਹਾਨੂੰ ਆਪਣੇ ਬਾਰੇ ਨਹੀਂ ਪਤਾ ਲੱਗਣਾ ਸੀਗਾ, ਆਪਾਂ ਨੂੰ ਤੁਹਾਡੇ ਬਾਰੇ ਨਹੀਂ ਪਤਾ ਲੱਗਣਾ ਸੀਗਾ। ਤੇ ਪਹਿਲਾਂ ਜਿੱਦਾਂ ਸੀਗਾ, ਲੋਕੀ ਜ਼ਿਆਦਾਤਰ ਅਮਰੀਕੀ ਵਕੀਲਾਂ ਕੋਲ ਜਾਂਦੇ ਸੀਗੇ, ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਕਿ ਕੀ ਬੋਲਦੇ ਆ, ਕਿੱਦਾਂ ਲੈਂਗੁਏਜ ਦੇ ਬੈਰੀਅਰ ਜਿਹੜੇ ਹੁੰਦੇ ਸੀਗੇ, ਤੇ ਲੋਕੀ ਥੋੜੇ ਜਿਹੇ ਉਲਝ ਜਾਂਦੇ ਸੀਗੇ, ਤੇ ਉਹ ਸਮਝਦੇ ਕਿ ਬੰਦਾ ਡਰੈਸ ਅਪ ਹੋ ਗਿਆ ਹੈ ਹੋਣਾ, ਜਾਂ ਲੋਕਾਂ ਨੂੰ ਫਰਕ ਪਤਾ ਲੱਗਣ ਲੱਗ ਪਿਆ ਕਿ ਇਹ ਕੀ ਬੋਲਦੇ ਆ ਕੇ। ਤੇ ਓਬਵੀਅਸਲੀ ਜਿਹੜਾ ਰੀਜ਼ਨ ਆ, ਤਾਂ ਕਰਕੇ ਜਿਹੜੇ ਸੀਗੇ ਬੜੀ ਖੁੰਦਕ ਖਾਣ ਵਾਲੇ ਆਪਣੇ ਕੋਲ ਬੰਦੇ ਜਿਹੜੇ ਸੀਗੇ, ਛੁਰੀਆਂ ਚਾਕੂ ਤੇਜ਼ ਕਰਕੇ ਬੈਠੇ ਰਹਿੰਦੇ ਹਰ ਵੇਲੇ। ਨਹੀਂ, ਉਹ ਮਤਲਬ ਹੁਣ ਪੁਆਇੰਟ ਇਹਦਾ ਇਹ ਹੈਗਾ ਕਿ ਹੁਣ ਆਪਾਂ ਇਹ ਸਟੇਜ ਤੇ ਪਹੁੰਚੇ ਜਿਹੜਾ ਹੈਗੇ ਆ, ਤੁਸੀਂ ਇੱਕ ਪਿੱਛੇ ਵੀ ਰਿਫਲੈਕਸ਼ਨ ਕਰਨੀ ਹੈ ਕਿ ਕੀ ਕਹਿੰਦੇ ਸੀਗੇ 5 ਸਾਲਾਂ ਤੋਂ, ਜਿਹੜੇ ਮਾਹੌਲ ਜਿਹੜੇ ਹੈਗੇ, ਤੁਹਾਨੂੰ ਹੁਣ ਨਹੀਂ ਕਿ ਟਰੰਪ ਦੇ ਕਰਕੇ ਦੱਸਿਆ, ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਚੀਜ਼ਾਂ ਜਿਹੜੀਆਂ ਉਧਰ ਨੂੰ ਜਾਣੀਆਂ। ਪਰ ਇੱਕ ਦੌਰ ਹੈਗਾ, ਇਹ ਲੰਘ ਜਾਣਾ। ਜੇ ਆਪਣੀ ਕਮਿਊਨਿਟੀ ਇਹਦੇ ਵਿੱਚੋਂ ਦੀ ਸਕਸੈਸਫੁਲ ਹੋ ਗਈ, ਬਾਹਰ ਆ ਗਈ, ਠੀਕ ਆ, ਇਹ ਪੁੱਠੇ ਸਿੱਧੇ ਪੈਰਾਲੀਗਲਾਂ ਨੂੰ ਛੱਡਤਾ, ਇਹ ਆ ਜਿਹੜਾ ਸੀਗਾ ਕਾਨੂੰਨ ਦੇ ਰਾਹ ਤੇ, ਕਿ ਠੀਕ ਆ, ਹਰੇਕ ਮਹਾਯੁੱਧ ਬੰਦਾ ਇੱਕ ਦਿਨ 'ਚ ਨਹੀਂ ਜਿੱਤ ਸਕਦਾ, ਛੋਟੀਆਂ ਛੋਟੀਆਂ ਮੱਲਾਂ ਪਹਿਲਾਂ ਮਾਰਨੀਆਂ ਪੈਂਦੀਆਂ। ਆਪਾਂ ਉਹ ਵਾਲੇ ਫੇਸ 'ਚ ਇਹਦੇ ਵਿੱਚ ਚੱਲ ਰਹੇ ਹਾਂ ਸਾਰੇ ਜਾਣੇ। ਇਹਦੇ ਵਿੱਚ ਹੁਣ ਜਿਹੜੇ ਬੰਦੇ ਦੀ ਤਰੀਕ ਆ ਜਾਂਦੀ ਹੈ, ਜ਼ਿਆਦਾਤਰ ਜੱਜ ਕੇਸ ਜਿਹੜੇ ਸੀਗੇ ਡਿਨਾਈ ਕਰਦੇ ਆ। ਨੇਸ਼ਨ ਵਾਈਡ ਜਿਹੜਾ ਸੀਗਾ 10% ਅਪਰੂਵਲ ਰੇਟਿੰਗ ਜਿਹੜੀ ਹੈਗੀ ਆ, ਇਹ ਫੈਕਟ ਹੈਗਾ, ਇਹਨੂੰ ਕੋਈ ਝੁਠਲਾ ਨਹੀਂ ਸਕਦਾ, ਭਾਵੇਂ ਜਿਹੜਾ ਮਰਜ਼ੀ ਬੰਦਾ ਜੋ ਮਰਜ਼ੀ ਟਿਕਟੌਕ ਤੇ ਜਾਵੇ, 10% ਨੇਸ਼ਨ ਵਾਈਡ ਅਪਰੂਵਲ ਰੇਟਿੰਗ ਹੈ। ਸੈਨ ਫਰਾਂਸਿਸਕੋ ਦਾ ਸਟੈਟ ਸੀਗਾ ਕਿ ਹੁਣ ਤਾਂ ਬੰਦ ਹੋਣ ਜਾ ਰਿਹਾ ਕੋਰਟ, ਜਿਹੜਾ 80% ਤੱਕ ਜਿਹੜੀ ਸੀਗੀ ਉਹਨਾਂ ਦੀ ਡਿਨਾਇਲ ਰੇਟਿੰਗ ਜਿਹੜੀ ਵੱਧ ਗਈ ਸੀਗੀ। ਇਹ ਸੇਮ ਕੋਰਟ ਹੈਗਾ ਜਿਸ 'ਚ 90-95% ਵਾਲੇ ਜਿਹੜੇ ਅਪਰੂਵਲ ਰੇਟਿੰਗ ਵਾਲੇ ਜੱਜ ਸੀਗੇ। ਸੋ ਇਹ ਜਿਹੜੇ ਅੰਕੜੇ ਆ, ਇਹ ਸਿਰਫ ਅੰਕੜੇ ਜਿਹੜੇ ਸੀਗੇ, ਇਹ ਅੰਕੜੇ ਇੱਕ ਰੀਜ਼ਨ ਕਰਕੇ ਹੁੰਦੇ ਆ, ਕਿਉਂਕਿ ਉਹ ਸੱਚ ਹੁੰਦੇ ਆ। ਸੋ ਅੱਜ ਦੀ ਡੇਟ ਦੇ ਵਿੱਚ ਜਿਹੜੀ ਤੁਹਾਡੀ ਫਾਈਟ ਜਿਹੜੀ ਉਹ ਹੈਗੀ ਆ, ਜੇ ਤੁਸੀਂ ਉਹ ਉਮੀਦ ਕਰਦੇ ਆ ਕਿ ਹਰੇਕ ਬੰਦੇ ਦਾ ਇਮੀਗ੍ਰੇਸ਼ਨ ਜੱਜ ਨੇ ਕੇਸ ਪਾਸ ਕਰ ਦੇਣਾ, ਉਹਨੇ ਨਹੀਂ ਕਰਨਾ। ਉਹ ਬਹੁਤ ਜ਼ਿਆਦਾ ਕਲੀਅਰ ਹੈਗੇ ਆ। ਉਹ ਕਹਿੰਦੇ ਆ ਕਿ ਸੱਟ ਦਿਖਾਓ ਤੁਹਾਡੀ ਬੋਡੀ ਤੇ ਕੀ ਆ। ਸਾਰੇ ਜਿਹੜੇ ਕੇਸ ਸੀਗੇ, ਗੱਲ ਉੱਥੇ ਆ ਕੇ ਮੁੱਕਦੀ ਆ ਕਿ ਸੱਟ ਕੀ ਹੈਗੇ ਆ। ਜੇ 70 ਤੋਂ 80% ਜਿਹੜੇ ਬੰਦੇ ਹੈਗੇ ਆ, ਉਹਨਾਂ ਦੀ ਬੋਡੀ ਤੇ ਇੱਕ ਨਿਸ਼ਾਨ ਤੱਕ ਵੀ ਨਹੀਂ ਹੈਗਾ ਝਰੀਟ ਦਾ, ਠੀਕ ਹੈ। ਗੱਲ ਨੂੰ ਸੋਚ ਕੇ ਦੇਖੋ, ਠੀਕ ਹੈ। ਜਿਹੜੇ ਮੈਂ ਕਿਹਾ ਪੁਰਾਣੇ ਬੰਦੇ ਆ, ਕੋਈ ਵੀ ਆ ਨਾ, ਮੈਂ ਕਹਿੰਦਾ 80s 'ਚ ਵੀ ਬੰਦੇ ਬੋਰਨ ਆ, 70s 'ਚ ਵੀ ਆ, ਤੇ ਮੈਂ ਕਿਹਾ ਜਿਹੜਾ 70 ਤੋਂ 80% ਬੋਡੀ ਤੇ ਝਰੀਟ ਤੱਕ ਦਾ ਵੀ ਨਿਸ਼ਾਨ ਨਹੀਂ ਹੈਗਾ। ਜੱਜ ਕਹਿ ਰਿਹਾ ਕਿ ਮੈਂ ਪਾਸਟ ਪਰਸੀਕਿਊਸ਼ਨ ਐਸਟੈਬਲਿਸ਼ ਜਿਹੜੀ ਨਹੀਂ ਹੁੰਦੀ ਹੈ,
ਠੀਕ ਹੈ। ਉਹ ਬੜਾ ਵੱਡਾ ਫੈਕਟਰ ਜਿਹੜਾ ਇੱਕ ਆ ਜਾਂਦਾ। ਉਹ ਜਿਹੜਾ ਕਾਨੂੰਨ ਆ ਇਸ ਵੇਲੇ ਬਲਜੀਤ ਸਿੰਘ ਵਰਸਸ ਬੌਂਡੀ, ਉਹ ਇਹ ਚੀਜ਼ ਕਹਿੰਦਾ ਹੈਗਾ ਕਿ ਸੱਟ ਨਹੀਂ ਹੈਗੀ ਤੇ ਕੇਸ ਡਿਨਾਈ ਕਰੋ। ਉਹ 9th ਸਰਕਿਟ ਤੇ ਜਿਹੜਾ ਸੀਗਾ, ਦੁਬਾਰਾ ਜੇ ਮੈਨੂੰ ਮੌਕਾ ਮਿਲਿਆ ਉਸ ਚੀਜ਼ ਤੇ ਆਰਗੂ ਕਰਨ ਦਾ, ਉਹਦੀ ਭੂਮਿਕਾ ਜਿਹੜੀ ਬੰਨ ਹੋ ਰਹੀ ਹੈ, ਕੇਸ ਅਕਮੂਲੇਟ ਹੋ ਰਹੇ ਆ BI ਵਾਲੇ ਲੈਵਲ ਤੱਕ। ਜਿੱਦਾਂ RKK ਵਾਲਾ ਸੀਗਾ, ਆਪਾਂ ਵੀ ਮੌਕੇ ਦੀ ਤਲਾਸ਼ 'ਚ ਆ, ਪਰ ਮੌਕੇ ਦੇ ਲਈ, ਮੌਕੇ ਤੇ ਚੌਕਾ ਲਾਉਣ ਲਈ ਰਾਈਟ ਟਾਈਪ ਦਾ ਕੇਸ ਚਾਹੀਦਾ ਹੁੰਦਾ, ਰਾਈਟ ਟਾਈਪ ਦਾ ਬੰਦਾ ਚਾਹੀਦਾ ਹੁੰਦਾ, ਨੀਡ ਚਾਹੀਦੀ ਹੁੰਦੀ, ਰਾਈਟ ਉਹਦੀ ਕੀ ਮੈਂਟੈਲਿਟੀ ਕਿ ਨਹੀਂ ਇਹ ਆਪਾਂ ਜਿਹੜਾ ਜਿੱਤਣਾ 9th ਸਰਕਿਟ ਤੇ ਉਹਦੀ ਭੂਮਿਕਾ ਜਿਹੜੀ ਬੰਨ ਹੋ ਰਹੀ ਆ। ਹੋਪਫੁਲੀ ਜਿਹੜਾ ਸੀਗਾ ਉਹ ਸਾਲ 1.5 ਸਾਲ ਦੇ ਵਿੱਚ ਤੁਹਾਨੂੰ ਵਧੀਆ ਖਬਰ ਜਿਹੜੀ ਸੁਣਾਈਏ ਇਸ ਮੁੱਦੇ ਉੱਤੇ, ਤੇ ਇੱਕ ਵਾਰੀ ਫੇਰ ਸਾਨੂੰ ਮੌਕਾ ਮਿਲੇ ਇਹ ਚੀਜ਼ ਨੂੰ ਰਿਵਰਸ ਕਰਨ ਦਾ। ਜਿੰਨੇ ਲੋਕਾਂ ਦੇ ਉੱਤੇ ਜਿੱਦਾਂ RKK ਨੇ ਠੱਲ ਪਾਈ ਸੀ, ਇਹ ਚੀਜ਼ ਨੇ ਹੁਣ ਜਿਹੜੀ ਠੱਲ ਪਾਈ ਹੈ ਪਾਸਟ ਪ੍ਰੋਸੀਕਿਊਸ਼ਨ ਦਾ ਜਿਹੜਾ ਲੈਵਲ ਜਿਹੜਾ ਸੀਗਾ। ਸੋ ਇਹ ਮੁੱਦੇ ਜਿਹੜੇ ਹੈਗੇ ਆ, ਤੇ ਤੁਹਾਡਾ ਕੰਮ ਇਸ ਵੇਲੇ ਸਿਰਫ ਇਹ ਹੈਗਾ ਕਿ ਆਪਣੇ ਆਪਣੇ ਵਕੀਲਾਂ ਦੇ ਨਾਲ ਕੋਆਪਰੇਟ ਕਰੋ, ਆਪਣੇ ਕੇਸ ਤੇ ਧਿਆਨ ਦਿਓ। ਠੀਕ ਆ। ਜਿਹੜੇ ਸ਼ਾਰਟ ਸਾਈਟਡ ਹੁੰਦੇ ਨਾ, ਜਿਹੜਾ ਛੋਟਾ ਗਿਆਨ, ਛੋਟੇ ਲੈਵਲ ਦਾ ਗਿਆਨ ਹੁੰਦਾ, ਇਹ ਲੌਂਗ ਰਨ ਦੀ ਅਮਰੀਕਾ 'ਚ ਪੱਕੇ ਹੋਣਾ ਇੱਕ ਪ੍ਰੋਸੈਸ ਹੈਗਾ। ਇਹ ਕੋਈ ਲੋਟਰੀ ਨਹੀਂ ਹੈਗੀ ਕਿ ਅੱਜ ਲੱਗੀ ਕਿ ਨਹੀਂ ਲੱਗੀ, ਮੇਰਾ ਹੁਣੇ ਹੀ ਕੇਸ ਪਾਸ ਹੋਵੇ। ਹੁਣ ਜਿਹੜੇ ਵੀ ਕੇਸ ਹੈਗੇ ਆ ਉਹ ਸਾਰੇ ਅਪੀਲਾਂ ਤੱਕ ਜਿਹੜੇ ਤਕਰੀਬਨ ਜਾਊਗੇ। ਜੇ ਤੁਸੀਂ ਆਪਣੇ ਵੱਲੋਂ ਪ੍ਰੈਜੈਂਟੇਸ਼ਨ ਸਹੀ ਕੀਤੀ, ਭਾਵੇਂ ਜੱਜ ਨੇ ਤੁਹਾਡੇ ਨਾਲ ਧੱਕਾ ਵੀ ਕਰਤਾ, ਉਹ ਚੀਜ਼ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਕਿਉਂਕਿ ਤੁਹਾਡੀ ਜਿਹੜੀ ਦੌੜ 9th ਸਰਕਿਟ ਤੱਕ ਜਿਹੜੀ ਹੈਗੀ ਹੈ। ਤੇ ਕਾਫੀ ਸਾਰੇ ਜਿਹੜੇ ਕੇਸ ਸੀਗੇ, ਜਿਹੜੇ ਜੱਜ ਤਾਨਾਸ਼ਾਹੀਆਂ ਜਿਹੜੀਆਂ ਕਰ ਰਹੇ ਆ, ਜਿੱਦਾਂ ਤੁਹਾਨੂੰ ਡਿਸਟ੍ਰਿਕਟ ਕੋਰਟ ਦਾ ਦੱਸਿਆ ਕਿ ਇਹ ਦੇਖੋ ਅਗਰੀ ਕਰਦੇ ਆ, ਪੈਲਟ ਕੋਰਟ ਜਿਹੜੇ ਹੈਗੇ ਆ ਸਿੰਪਥੀ ਰੱਖਦੇ ਆ। ਰੀਸੈਂਟ ਡਿਸੀਜਨ ਤੁਹਾਨੂੰ ਜਿਹੜਾ ਦੱਸਿਆ, ਤੇ ਰੀਸੈਂਟ ਡਿਸੀਜਨ ਦੱਸਣ ਦਾ ਮਕਸਦ ਕੀ ਸੀਗਾ? ਹੁਣ ਲੋਕੀ ਕਹਿੰਦੇ ਆ ਕਿ ਯਾਰ ਮੈਂ ਕਿਹੜਾ ਜੇਲ੍ਹ 'ਚ ਆ, ਮੈਨੂੰ ਕੀ ਫਾਇਦਾ ਇਸ ਕੇਸ ਦਾ? ਫਾਇਦਾ ਇਹ ਹੈ ਕਿ ਤੁਹਾਨੂੰ ਮੈਂਟੈਲਿਟੀ ਜਿਹੜੀ ਸੀ ਪਤਾ ਲੱਗਦੀ ਕਿ ਸਰਕਿਟ ਕੋਰਟ ਦੇ ਜੱਜਾਂ ਦੀ, ਕਿ ਹਰੇਕ ਬੰਦਾ ਇਮੀਗ੍ਰੈਂਟ ਦੇ ਅਗੇਂਸਟ ਨਹੀਂ ਹੈਗਾ, ਹਰੇਕ ਜੱਜ ਇਮੀਗ੍ਰੈਂਟ ਦੇ ਅਗੇਂਸਟ ਨਹੀਂ ਹੈਗਾ। ਡਿਸਟ੍ਰਿਕਟ ਕੋਰਟ ਨੇ ਦੇਖੋ ਤੁਸੀਂ, ਜਿਹੜੇ ਕਿ ਇਮੀਗ੍ਰੇਸ਼ਨ ਦਾ ਕੰਮ ਵੀ ਨਹੀਂ ਕਰਦੇ ਜੱਜ, ਉਹਨਾਂ ਨੇ ਜਿਹੜੇ ਸੀਗੇ 90% ਜਿਹੜੇ ਸੀਗੇ ਲੋਕਾਂ ਦੇ ਹੱਕਾਂ ਦੇ ਵਿੱਚ ਫੈਸਲੇ ਦਿੱਤੇ। ਹੁਣ ਸੈਕੰਡ ਸਰਕਿਟ ਵੀ ਉਤਰਿਆ ਆ, ਤੇ ਜਿਹੜਾ ਪ੍ਰੋਸੈਸ ਸੀਗਾ ਮਿਡ ਟਰਮ ਇਲੈਕਸ਼ਨ ਜਿਹੜੇ ਆਣੇ, ਸੈਂਟੀਮੈਂਟ ਜਿਹੜਾ ਸੀਗਾ ਚੇਂਜ ਹੋ ਜਾਂਦਾ। ਕੋਈ ਵੀ ਚੀਜ਼ ਹਮੇਸ਼ਾ ਸੇਮ ਨਹੀਂ ਰਹਿੰਦੀ ਹੈਗੀ। ਠੀਕ ਹੈ। ਫਿਰ ਕੋਈ ਵੀ ਚੀਜ਼ ਹਮੇਸ਼ਾ ਕਦੀ ਸੇਮ ਨਹੀਂ ਰਹਿੰਦੀ। ਆਪਾਂ ਇਹ ਪ੍ਰੋਸੈਸ ਤੋਂ ਜਾ ਰਹੇ ਹਾਂ, 1.5 ਸਾਲ ਜਿਹੜਾ ਹੋ ਗਿਆ, ਡਟੇ ਰਹੋ, ਆਪਣੀ ਆਪਣੀ ਫਾਈਟ ਜਿਹੜੀ ਕਰਦੇ ਰਹੋ, ਹੌਸਲਾ ਨਾ ਛੱਡੋ। ਠੀਕ ਆ। ਆਪਣੇ ਧਰਮ 'ਚ ਵੀ ਤੁਹਾਨੂੰ ਕਿਹਾ ਚੜ੍ਹਦੀ ਕਲਾ 'ਚ ਰਹੋ, ਹੋਰ ਕਿਸੇ ਧਰਮ 'ਚ ਨਹੀਂ ਮੈਨੂੰ ਲੱਗਦਾ ਏਦਾਂ ਕਿਹਾ ਗਿਆ। ਚੜ੍ਹਦੀ ਕਲਾ ਦੇ ਵਿੱਚ ਰਹੋ, ਜਿਹੜਾ ਵੀ ਤੁਹਾਡਾ ਹਿਸਾਬ ਕਿਤਾਬ ਹੈਗਾ। ਠੀਕ ਆ। ਔਖੇ ਟਾਈਮ ਜਿਹੜੇ ਹੈਗੇ ਆ, ਪਰ ਇਹ ਨਿਕਲ ਜਾਣੇ, ਲੰਘ ਜਾਣੇ। ਸਹੀ ਗੱਲ ਜੀ ਜੀ, ਬਿਲਕੁਲ। ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਆਉਂਦੇ ਆ, ਤੇ ਫਿਰ ਕਾਲਸ ਦਾ ਸਿਲਸਿਲਾ ਕਰਾਂਗੇ। ਕਾਫੀ ਚਿਰ ਤੋਂ ਆਪਣੇ ਨਾਲ ਦਰਸ਼ਕ ਸਰੋਤੇ ਹੋਲਡ ਤੇ ਆ, ਉਹਨਾਂ ਦੀਆਂ ਆਪਾਂ ਕਾਲਸ ਲੈਂਦੇ ਆ। ਤੇ ਟਨੀ ਤਰਕਿਆਣਾ ਜੀ ਨੂੰ ਅਸੀਂ ਬੇਨਤੀ ਕਰਦੇ ਆ ਵੀ ਥੋੜਾ ਜਿਹਾ ਸਮਾਂ ਹੋਲਡ ਲਵਾ ਜਾਓ ਸਾਡੇ ਨਾਲ, ਤਾਂ ਜੋ ਕੁਝ ਕਾਲਸ ਜਿਹੜੀਆਂ ਆਪਾਂ ਲੈ ਲਈਏ। ਤੇ ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਕੁਇਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨ ਪਾਉਂਦਾ ਰੇਡੀਓ ਸਟੇਸ਼ਨ, ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇਜਸ ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408 272 5200 ਯਾਨੀ 4082725200 ਤੇ ਦੂਜਾ ਨੰਬਰ 408 722 7698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।
Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके अपडेट अमेरिका अपडेट कैलिफोर्निया खबर ते नजर अपडेट इमिग्रेशन सांझी 7 अपडेट पाकिस्तान सिख हिस्ट्री अपडेट फार्मिंग गेटवे टू कॉलेज ब्रेकिंग न्यूज कवि दरबार अपडेट कनाडा पंथिक पैराडाइम द सिख एक्सीलेंस शो पंजाबी टेक टॉक इंटरव्यूज लाइव कवरेजेस ते लाइव रोड शो इस तो अड अनगिनत प्रोग्राम्स 24 घंटे चलने वाले पंजाबियों के सब तो वड्डे पंजाबी रेडियो नेटवर्क ते पंजाबी टीवी USA ते अपने बिजनेस की प्रमोशन करो प्रमोशन वास्ते साडा टेलीफोन नंबर 408 272 5200 यानी 4082725200 ते दूजा नंबर 408 722 7698 डायल करो यानी 4087227698 पंजाबी रेडियो USA ताड़े बिजनेस दे वधा दे वास्ते अपने प्लेटफॉर्म्स राहीं एक भरवां किरदार निभाएगा ताड़ा भरोसा ही साडा मान और साडी तरक्की है जुड़े रहो पंजाबी रेडियो USA नाल ਕਲੈਕਸ਼ਨ ਕਾਲਸ ਬੰਦ ਕਰਵਾਓ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt, call Zainu. Repair your credit. Repair your life. For US and Canada, call 800-400-9468. ਬੈਂਕਰਪਸੀ ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਸੌਖੇ ਮੰਥਲੀ ਇੰਸਟਾਲਮੈਂਟਸ ਭਰੋ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ US ਤੇ ਕੈਨੇਡਾ ਲਈ ਕਾਲ ਕਰੋ 8888889914 ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ ਟੀਵੀ USA ਨੂੰ ਫਾਲੋ ਕਰੋ ਸਾਡੇ Facebook YouTube Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ ਫਾਲੋ ਕਰੋ ਔਰ ਅਪਡੇਟ ਰਹੋ ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ ਜਿੱਦਾਂ ਅਪਡੇਟ ਅਮਰੀਕਾ प्रोग्राम लेके हाजिर हो चुके हैं इस मौके ब्रेक तो बाद एक बारी फिर आप सब का स्वागत करते हैं सोतर प्रोग्राम अपडेट इमीग्रेशन जुड़े हुए ने मेरे नाल US इमीग्रेशन के अटर्नी जी टरकियाना जी एक बारी फिर जी आइਆਂ ਨੂੰ स्वागत है सत श्री अकाल जी ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਤੇ ਹੁਣ ਆਪਾਂ ਕਾਲਸ ਜਿਹੜੀਆਂ ਉਹ ਲਵਾਂਗੇ ਕਾਲ ਕਰਨ ਦੇ ਲਈ ਸੋਤੇ ਨੰਬਰ 408272 ਉਦਾਂ ਦਾ ਸਾਰੀਆਂ ਲਾਈਨਸ ਆਲਰੇਡੀ ਸਾਰੀਆਂ ਭਰੀਆਂ ਪਈਆਂ ਸੋ ਵਾਰੀ ਸਿਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਘੰਟੇ ਤੋਂ ਤੁਸੀਂ ਹੋਲਡ ਤੇ ਹੋ ਉਸ ਦੇ ਲਈ ਤੁਹਾਡਾ ਪੇਸ਼ੈਂਸ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਹੁਣ ਆਪਣੇ ਰੇਡੀਓ ਦੀ ਆਵਾਜ਼ ਬੰਦ ਕਰ ਦਿਓ ਤੇ ਫੋਨ ਦੇ ਉੱਤੇ ਜਿਹੜਾ ਉਹ ਸੁਣੀ ਚੱਲਿਓ ਤਾਂ ਜੋ ਫਿਰ ਤੁਹਾਨੂੰ ਜਿਹੜੀ ਆਵਾਜ਼ ਆ ਉਹ ਕਲੀਅਰ ਸੁਣੇ ਤੇ ਨਾਲ ਦੇ ਨਾਲ ਫਿਰ ਆਵਾਜ਼ ਦੀ ਫੀਡਬੈਕ ਜਿਹੜੀ ਉਹ ਕਿਸੇ ਦੀ ਨਾ ਆਵੇ ਤੇ ਆਪਣੇ ਅੱਜ ਦੇ ਪਹਿਲੇ ਕਾਲਰ ਨੇ ਹਾਂਜੀ ਗੁਰਦੀਪ ਜੀ ਸਤਿ ਸ਼੍ਰੀ ਅਕਾਲ ਜੀ ਕੀ ਸਵਾਲ ਹੈ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਜੀ ਸਤਿ ਸ਼੍ਰੀ ਅਕਾਲ ਜੀ ਪੁੱਛੋ ਜੀ ਸਵਾਲ ਹਾਂ ਸਰ ਮੈਂ ਭਾਜੀ ਆਪਣੇ ਫਰੈਂਡ ਬਾਰੇ ਪੁੱਛਣਾ ਸੀ ਜੀ 2028 ਚ ਕੋਡ ਦੀ ਡੇਟ ਆ ਤੇ ਭਾਜੀ ਉਹ 42B ਲਈ ਐਲੀਜੀਬਲ ਆ ਤੇ ਉਹ ਭਾਜੀ 42B ਕੇਸ ਲਾ ਦੇਵੇ ਉਹਦਾ ਕੋਈ ਬੈਨੀਫਿਟ ਮਿਲ ਸਕਦਾ ਹਾਂਜੀ ਬਿਲਕੁਲ ਭਾਜੀ ਕਿਉਂ ਨਹੀਂ ਤੇ ਭਾਜੀ ਜੇਕਰ ਉਹਦੇ ਕੋਡ ਦੇ ਵਿੱਚ ਕੋਈ ਉਹਦਾ ਕੇਸ ਡਿਨਾਈ ਹੁੰਦਾ ਤੇ ਉਹਦੇ ਰਿਮੂਵਲ ਲਈ ਇਹ ਹੈਲਪ ਕਰ ਸਕਦਾ ਭਾਜੀ 42B ਰੋਕਣ ਲਈ
ਸੋ ਭਾਜੀ ਜਿਹੜੇ ਵੀ ਰਿਲੀਫ ਬੰਦੇ ਕੋ ਹੁੰਦੇ ਆ ਨਾ, ਭਾਵੇਂ ਅਸਾਈਲਮ ਦਾ, ਵਿਦਹੋਲਡਿੰਗ ਦਾ, ਕੈਟ ਦਾ, ਭਾਵੇਂ ਕੈਂਸਲੇਸ਼ਨ ਦਾ, ਜਿੱਦਾਂ ਤੁਸੀਂ ਗੱਲ ਕਰਦੇ ਆ, ਠੀਕ ਆ, ਭਾਵੇਂ ਕੋਈ 485 ਫਾਈਲ ਕਰ ਸਕਦਾ, ਹਰੇਕ ਤੁਸੀਂ ਐਪਲੀਕੇਸ਼ਨਾਂ ਕੋਰਟ ਮੋਰੇ ਜਿਹੜੀਆਂ ਵੀ ਫਾਈਲ ਹੋ ਸਕਦੀਆਂ ਉਹ ਬਿਲਕੁਲ ਫਾਈਲ ਕਰੋਗੇ। 42 ਵੀ ਟਰਾਈ ਕਰੋ। ਇਨ ਦੀ ਆਲਟਰਨੇਟ ਜੇ ਉਹਦਾ ਅਸਾਈਲਮ ਦਾ ਸੀਗਾ ਉਹ ਵੀ ਨਾਲ ਚੱਲੂਗਾ, ਦੋਨੋਂ ਚੀਜ਼ਾਂ ਤੇ ਜੱਜ ਸੁਣਵਾਈ ਕਰੂਗਾ। ਨਾ ਕਰਨ ਦਾ ਤਾਂ ਕੋਈ ਪੁਆਇੰਟ ਨਹੀਂ। ਠੀਕ ਹੈ ਜੀ, ਠੀਕ ਆ ਭਾਜੀ। ਓਕੇ, ਮੈਂ ਕਿਹਾ ਇਹਦੀ ਹੈਲਪ ਹੋ ਸਕਦੀ 42B ਦੀ ਭਾਜੀ? ਹਾਂਜੀ, ਜੇ ਗ੍ਰਾਂਟ ਹੋ ਜਾਵੇ ਤਾਂ ਬਿਲਕੁਲ ਜੀ। ਠੀਕ ਆ ਭਾਜੀ। ਹਾਰਡਸ਼ਿਪ ਜਿਹੜੀ ਦੇਖਣੀ ਹੁੰਦੀ ਆ ਉਹਨਾਂ ਨੇ, ਹਾਰਡਸ਼ਿਪ ਦਾ ਲੈਵਲ ਹੋਣਾ ਚਾਹੀਦਾ। ਹਾਂਜੀ, ਹੋ ਸਕਦੇ, ਗ੍ਰਾਂਟ ਹੋ ਸਕਦੇ ਆ, ਬਿਲਕੁਲ ਕਰਨੇ ਚਾਹੀਦੇ ਆ। ਕਈ ਜੱਜ ਪ੍ਰੈਫਰ ਕਰਦੇ ਆ 42B। ਇਹ ਹੁਣ ਹੈ ਕੀ 42B ਜੀ? ਇਹ ਭਾਜੀ ਜਿੱਦਾਂ ਨਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਿੱਦਾਂ ਲੋਕੀ ਜਿਹੜੇ ਜਾਂਦੇ ਆ, ਕਾਫੀ ਉਹਨਾਂ ਨੂੰ ਆਪਸ਼ਨਾਂ ਜਿਹੜੀਆਂ ਹੁੰਦੀਆਂ ਹਨਾ, ਤੇ ਇੱਕ ਜਿਹੜੀ ਕੈਂਸਲੇਸ਼ਨ ਆਫ ਰਿਮੂਵਲ ਦਾ ਇੱਕ ਰਿਲੀਫ ਜਿਹੜਾ ਹੁੰਦਾ, ਜਿਹੜਾ 10 ਸਾਲ ਵਾਲਾ ਹੁੰਦਾ। ਹਾਂਜੀ, ਇਹਨੂੰ ਥੋੜਾ ਜਿਹਾ ਨਾ ਲੋਕਾਂ ਨੇ, ਕਈ ਜਿੱਦਾਂ ਪੈਰਾਲੀਗਲਾਂ ਨੇ ਦਾ ਉਹ ਚਲਾਤਾ, 10 ਸਾਲ ਰਹਿ ਗਏ ਬੰਦੇ ਨੂੰ ਹੁੰਦੇ ਹੋਏ ਉਹਨੇ ਪੱਕਾ ਹੋ ਜਾਣਾ, ਏਦਾਂ ਨਹੀਂ ਹੁੰਦਾ ਇਹ। ਓਕੇ, ਇਹਦੇ ਵਿੱਚ ਤੁਹਾਨੂੰ NTA ਨਹੀਂ ਮਿਲਿਆ ਹੋਣਾ ਚਾਹੀਦਾ 10 ਸਾਲ ਤੁਹਾਡੇ ਡਿਫੈਕਟ, ਮਤਲਬ ਪ੍ਰੋਪਰ ਜਿਹੜਾ NTA ਨੋਟਿਸ ਟੂ ਅਪੀਅਰ ਨਹੀਂ ਹੋਣਾ ਚਾਹੀਦਾ। ਜਿੱਦਾਂ ਹੁਣ ਕਈ ਵੀਜ਼ਿਆਂ ਤੇ ਆਏ ਸੀ, ਅਸਾਈਲਮ ਆਫਿਸ ਉਹਨਾਂ ਦੇ ਕੇਸ ਲਟਕੇ ਰਹਿੰਦੇ ਸੀ ਜਾਂ ਸੇਫ ਆ ਗਏ ਸੀਗੇ, ਜਾਂ ਕਈਆਂ ਦੇ ਜਿਹੜੇ ਨੋਟਿਸ ਸੀ ਡਿਫੈਕਟਿਵ ਸੀਗੇ, ਮਤਲਬ ਜਿਹਨਾਂ ਦੇ 10 ਸਾਲ ਨਿਕਲ ਜਾਂਦੇ ਸੀਗੇ ਇਮੀਗ੍ਰੇਸ਼ਨ ਕੋਰਟ 'ਚ ਜਾਣ ਤੋਂ ਪਹਿਲਾਂ, ਤੇ ਫਿਰ ਉਹ ਪ੍ਰੋਸੀਡਿੰਗ 'ਚ ਪੈਂਦੇ ਸੀਗੇ। ਤੇ ਉਹ ਕਹਿੰਦੇ ਸੀਗੇ ਕਿ ਆਪਾਂ ਤੁਹਾਡੀ ਫੈਮਿਲੀ ਨੂੰ, ਜਿਹੜੇ US ਸਿਟੀਜ਼ਨ ਰਿਲੇਟਿਵ ਹੈਗੇ, ਸਪੈਸ਼ਲੀ ਜਿੱਦਾਂ ਜਵਾਕ ਆ, ਜਿਹਨਾਂ ਨੂੰ ਹਾਰਡਸ਼ਿਪ ਆ, ਕਿਸੇ ਨੂੰ ਆਟਿਜ਼ਮ ਆ, ਕਿਸੇ ਨੂੰ ਲਰਨਿੰਗ ਡਿਸੇਬਿਲਿਟੀ ਆ, ਹੈਲਥ ਦੇ ਚੱਕਰ ਜਿਹੜੇ ਕੰਸਰਨ ਹੈਗੇ ਆ, ਜੇ ਤੁਸੀਂ ਇਹ ਸ਼ੋ ਕਰ ਦੋ ਕਿ ਇਹ ਤੁਹਾਡੇ ਨਾਲ ਇੰਡੀਆ ਨਹੀਂ ਜਾ ਸਕਦੇ, ਇਹਨਾਂ ਦਾ ਇੱਥੇ ਰਹਿਣਾ ਕਿਉਂ ਜ਼ਰੂਰੀ ਆ, ਤੁਹਾਡੀ ਇੱਥੇ ਰਹਿਣਾ ਕਿਉਂ ਜ਼ਰੂਰੀ ਆ, ਤੇ ਉਹਨੂੰ ਕਹਿੰਦੇ ਆ ਕੈਂਸਲੇਸ਼ਨ ਆਫ ਰਿਮੂਵਲ। ਉਹ ਕੈਂਸਲੇਸ਼ਨ ਆਫ ਰਿਮੂਵਲ ਦਾ ਇੱਕ ਰਿਲੀਫ ਦੇ ਦਿੰਦੇ ਸੀਗੇ। ਇਹਦੇ ਵਿੱਚ ਲਿਮਿਟਿਡ ਜੇ ਗ੍ਰੀਨ ਕਾਰਡ ਐਵਰੀ ਈਅਰ ਮਿਲਦੇ ਆ, ਤੇ ਇੱਕ ਵਾਰੀ ਤੁਹਾਡਾ ਜਿਹੜਾ ਕੈਂਸਲੇਸ਼ਨ ਆਫ ਰਿਮੂਵਲ ਜਦੋਂ ਗ੍ਰਾਂਟ ਹੋ ਜਾਂਦਾ ਸੀਗਾ, ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਸੀਗਾ ਕੁਝ ਸਾਲਾਂ ਦੀ ਵੇਟ ਤੋਂ ਬਾਅਦ ਗ੍ਰੀਨ ਕਾਰਡ ਜਿਹੜਾ ਸੀਗਾ ਫਿਰ ਫਾਈਲ ਕਰ ਸਕਦੇ ਸੀਗੇ। ਸੋ ਇਹ ਪੁੱਛਦੇ ਆ ਕਿ ਉਹ 42B ਫਾਈਲ ਕਰਨਾ ਚਾਹੀਦਾ, ਉਹਦਾ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਆਫ ਕੋਰਸ ਬੰਦੇ ਨੂੰ ਹਰੇਕ ਚੀਜ਼ ਫਾਈਲ ਕਰਨੀ ਚਾਹੀਦੀ ਆ। ਜੇ ਅਸਾਈਲਮ ਹਾਰ ਜਾਂਦੇ ਆ ਤੇ ਇਨ ਦੀ ਆਲਟਰਨੇਟਿਵ 42B ਬਚਾ ਸਕਦਾ। ਕਈ ਵਾਰੀ ਜੱਜ ਆਪ ਹੀ ਉਹ ਕਹਿ ਦਿੰਦਾ ਕਿ ਮੈਂ 42B ਜਿਹੜਾ ਸੀਗਾ ਉਹ ਪਹਿਲਾਂ ਸੁਣਨਾ, ਤੇ ਦੂਜਾ ਮਸਲਾ ਬਾਅਦ ਚ। ਠੀਕ ਹੈ ਜੀ। ਮਹਿੰਦਰ ਜੀ, ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਹਾਂਜੀ, ਅਸੀਂ ਸਵਾਲ ਪੁੱਛਣੇ, ਬੇਟੇ ਦਾ ਗ੍ਰੀਨ ਕਾਰਡ ਤੇ ਭਰਿਆ ਸੀਗਾ ਜੀ, ਅਨਮੈਰਿਡ ਦਾ ਜੀ, ਤੇ ਮੈਂ ਸਿਟੀਜ਼ਨ ਹੋ ਗਿਆ, ਪੇਪਰ ਭੇਜਤਾ ਸਿਟੀਜ਼ਨ ਦਾ, ਤੇ ਮੈਂ ਹੁਣ ਪੇਪਰ NVC ਚਲੇ ਗਏ ਨੇ, ਮੈਂ ਉਹਨਾਂ ਬੇਟੇ ਦਾ ਵਿਆਹ ਕਰ ਸਕਦਾ ਜਾਂ ਨਹੀਂ ਹੋਣੀ? ਹਾਂਜੀ, ਤੁਸੀਂ ਵਿਆਹ ਕਰ ਸਕਦੇ ਆ, ਪਰ ਕੈਟੇਗਰੀ ਚੇਂਜ ਹੋ ਜਾਣੀ ਹੈ, F1 ਤੇ F3 ਵਾਲੀ, ਪਰ ਕਰ ਸਕਦੇ ਹਾਂ। ਹਾਂਜੀ, ਸਿਟੀਜ਼ਨ ਵਾਲਾ ਬੰਦਾ, ਹਾਂਜੀ ਸਿਟੀਜ਼ਨ ਵਾਲਾ ਵਿਆਹ ਕਰ ਸਕਦਾ। ਇਹਦਾ ਮੇਨ ਇਹੀ ਹੋਣਾ ਵੀ ਵਕਤ ਜ਼ਿਆਦਾ ਲੱਗੂ, ਘੱਟ ਲੱਗੂ, ਕਿ ਓਨਾ ਕੀ ਹੁੰਦਾ? ਨਹੀਂ, ਪਰ ਨਾਲ ਫਿਰ ਫਾਇਦਾ ਇਹ ਵੀ ਹੋਣਾ ਨਾ, ਘਰ ਵਾਲੀ ਵਾਪਸ ਆ ਘਰ ਵਾਲੀ ਵੀ ਨਾਲ ਆ ਸਕਦੀ ਹੈ, ਬਹੂ ਵੀ ਆ ਸਕਦੀ ਫਿਰ ਉਹ ਟਾਈਮ ਲੱਗ ਸਕਦਾ। ਟਾਈਮ ਦਾ ਤਾਂ ਨਹੀਂ ਪਤਾ ਜੀ, ਇਹ ਤਾਂ ਹੁਣ ਕੈਟੇਗਰੀ ਤੇ ਡਿਪੈਂਡ ਕਰਦਾ ਕਿ ਅੱਗੇ ਪਿੱਛੇ ਕਿੱਦਾਂ ਮੂਵ ਜਿਹੜੀਆਂ ਹੁੰਦੀਆਂ, ਕਦੋਂ ਤੁਸੀਂ ਫਾਈਲ ਕੀਤਾ ਸੀਗਾ, ਪ੍ਰਾਇੋਰਟੀ ਡੇਟ ਦੇ ਹਿਸਾਬ ਨਾਲ। ਵੀਜ਼ਾ ਬੁਲੇਟਿਨ ਤੁਸੀਂ ਚੈੱਕ ਕਰੋ ਆਨਲਾਈਨ ਉੱਤੇ, ਜਿਹੜੀ ਉਹਦਾ ਵੀਜ਼ਾ ਬੁਲੇਟਿਨ 'ਚ ਕੋਈ ਹਿਲਜੁਲ ਹੋ ਵੀ ਰਹੀ ਹੈ ਕਿ ਨਹੀਂ ਟਰਨੀ ਟਰਕਿਆਨਾ ਜੀ? ਜਿਹੜੀ F1 ਕੈਟੇਗਰੀ ਹੈਗੀ ਆ, ਅਨਮੈਰਿਡ ਸਨ ਤੇ ਡਾਟਰ US ਸਿਟੀਜ਼ਨ ਦੇ ਹੈਗੇ, ਉਹਨਾਂ ਦੀ ਡੇਟ ਇਸ ਵੇਲੇ ਚੱਲਦੀ ਹੈ ਸਤੰਬਰ 2017। ਤੁਸੀਂ ਕਦੋਂ ਫਾਈਲ ਕੀਤਾ ਸੀਗਾ? ਅਸੀਂ 29 ਅਕਤੂਬਰ 2018 ਚ। 2018 ਚ ਕੀਤਾ ਸੀਗਾ। ਜੇ ਉਹ ਵਿਆਹ ਨਹੀਂ ਕਰਾਂਦਾ ਤੇ ਸਤੰਬਰ 2017 ਚੱਲਦਾ, ਤੇ ਜੇ ਉਹ ਵਿਆਹ ਕਰਾ ਲੈਂਦਾ ਤੇ ਫਰਵਰੀ 2012 ਚੱਲਦਾ। ਸੋ ਜੇ ਉਹ ਵਿਆਹ ਕਰਾ ਲੈਂਦਾ ਤੇ ਉਹਦੇ ਤੁਹਾਡੇ 6 ਸਾਲ 7 ਸਾਲ ਉਹਦੇ ਹੋਰ ਲੱਗਣੇ ਆ। ਸੋ ਇਹ ਹੁਣ ਤੁਸੀਂ ਦੇਖੋ ਕਿੱਦਾਂ। ਸਾਲ ਦਾ ਮਤਲਬ ਸਾਲ ਵੀ ਨਹੀਂ ਆ ਨਾ। ਦੋ ਚੀਜ਼ਾਂ 'ਚ ਫਰਕ ਆ। ਇੱਕ 'ਚ ਛੜਾ ਹੋਊਗਾ, ਉਰੇ ਆਊਗਾ, ਫੇਰ NRI ਬਣ ਕੇ ਕੁੜੀ ਲੱਭੂਗਾ, ਜਾਊਗਾ, ਫੇਰ ਕੁੜੀ 4 ਸਾਲ ਬਾਅਦ 3-4 ਸਾਲ ਬਾਅਦ ਆਊਗੀ। ਪਹਿਲਾ ਸਿਨੈਰੀਓ ਇਹ ਹੈ, ਪਰ ਬੰਦਾ ਪਹਿਲਾਂ ਆ ਜਾਊਗਾ ਉੱਥੇ ਅਮਰੀਕਾ 'ਚ। ਦੂਜਾ ਸਿਨੈਰੀਓ ਇਹ ਹੈ ਕਿ ਉੱਥੇ ਵਿਆਹ ਵਿਊ ਕਰਕੇ ਆਪਣੀ ਫੈਮਿਲੀ ਸ਼ੁਰੂ ਕਰ ਸਕਦਾ, ਪਰ ਸਾਰਾ ਪਰਿਵਾਰ ਹੀ ਇਕੱਠਾ ਆਊਗਾ, ਸਾਰਾ ਬੱਚੇ ਬੁੱਚੇ ਘਰ ਵਾਲੀ ਸਮੇਤ, ਪਰ 6-7 ਸਾਲ ਬਾਅਦ ਜਾਣਗੇ। ਸੋ ਇਹ ਚੋਇਸ ਇਹਨਾਂ ਨੂੰ ਕਰਨੀ ਪੈਣੀ ਜੀ। ਧੰਨਵਾਦ ਜੀ। ਰਵੀ ਜੀ, ਹਾਂਜੀ ਰਵੀ ਜੀ, 253 ਏਰੀਆ ਕੋਡ ਜੀ। ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ। ਭਾਜੀ ਮੈਨੂੰ ਨਾ ਲਾਸਟ ਵੀਕ ਯੂ ਵੀਜ਼ੇ ਦਾ ਨਾ ਬੋਨਾਫਾਈਡ ਮਿਲਿਆ ਸੀਗਾ ਤੇ ਵਰਕ ਪਰਮਿਟ ਮਿਲਿਆ ਸੀਗਾ, ਤੇ ਮੈਂ ਪੁੱਛਣਾ ਸੀਗਾ
ਭਾਜੀ ਜੇ ਉਵੇਂ ਉਹ ਕੋਈ ਮਤਲਬ ਆਈਸ ਵਗੈਰਾ ਜੇ ਫੜਦੇ ਆ ਤੇ ਮਤਲਬ ਇਹ ਪੇਪਰ ਦਿਖਾ ਸਕਦੇ ਆ ਉਹਨਾਂ ਨੂੰ ਬੋਨਾਫਾਈਡ ਦਾ? ਦਿਖਾ ਸਕਦੇ ਆ, ਪਰ ਉਹ ਤੁਹਾਨੂੰ ਤਾਂ ਵੀ ਫੜ ਸਕਦੇ ਆ। ਮਤਲਬ ਇਹਦੇ ਵਿੱਚ ਕੋਈ ਏਦਾਂ ਨਹੀਂ ਹੈ ਕਿ ਫੜ ਨਹੀਂ ਸਕਦੇ। ਫੜ ਉਹ ਕਿਸੇ ਨੂੰ ਵੀ ਸਕਦੇ ਆ ਜਿਹੜਾ ਬੰਦਾ ਪੱਕਾ ਨਹੀਂ ਹੈਗਾ। ਸੋ ਜਦ ਤੱਕ ਤੁਹਾਨੂੰ ਯੂ ਵੀਜ਼ੇ ਦੀ ਐਕਚੁਅਲ ਗ੍ਰਾਂਟ ਨਹੀਂ ਹੁੰਦੀ ਤਦ ਤੱਕ ਤੁਹਾਨੂੰ ਉਹ ਫੜ ਸਕਦੇ ਆ, ਪਰ ਤੁਸੀਂ ਛੁੱਟ ਸਕਦੇ ਆ ਇਸ ਸਾਰੀ ਚੀਜ਼ ਦੇ ਬੇਸ ਤੇ। ਠੀਕ ਹੈ ਭਾਜੀ, ਠੀਕ ਹੈ। ਤੇ ਭਾਜੀ ਕਦੋਂ ਤੱਕ ਆਪਾਂ ਜਿਹੜੀ ਆਪਣੀ ਅਸਾਈਲਮ ਦੀ ਐਪਲੀਕੇਸ਼ਨ ਹੈ ਵਿਡਰੋ ਕਰਾ ਸਕਦੇ ਆ? ਜਦ ਤੱਕ ਯੂ ਵੀਜ਼ੇ ਦਾ ਆਪਾਂ ਨੂੰ ਅਪਰੂਵਲ ਨਹੀਂ ਮਿਲ ਜਾਂਦੀ, ਆ ਪਹਿਲਾਂ ਵੀ ਕਰਾ ਸਕਦੇ ਆ? ਨਹੀਂ, ਪਹਿਲਾਂ ਕਰਾ ਕੇ ਤਾਂ ਉਹਨਾਂ ਨੇ ਫਿਰ ਐਪਲੀਕੇਸ਼ਨ ਨਹੀਂ ਬਚਣੀ, ਤਾਂ ਫਿਰ ਕਿੱਦਾਂ ਉਹਨੇ ਜਿਹੜਾ ਇਮੀਗ੍ਰੇਸ਼ਨ ਕੋਰਟ ਨੇ ਫਿਰ ਰਿਮੂਵਲ ਗ੍ਰਾਂਟ ਕਰ ਦੇਣਾ ਜੇ ਕੋਈ ਐਪਲੀਕੇਸ਼ਨ ਪੈਂਡਿੰਗ ਨਹੀਂ ਹੈਗੀ। ਉਹ ਠੀਕ ਹੈ ਭਾਜੀ, ਠੀਕ ਹੈ, ਠੀਕ ਹੈ, ਠੀਕ ਠੀਕ ਹੈ ਜੀ। ਉਹ ਤਾਂ ਫਿਰ ਵੈਕਿਊਮ 'ਚ ਭਾਈ। ਥੋੜਾ ਨਾ ਰਹਿ ਸਕਦਾ ਮੇਰੇ ਵੀਰ। ਉਹ ਐਪਲੀਕੇਸ਼ਨ ਪੈਂਡਿੰਗ ਨੇ ਤਾਂ ਰੋਕਿਆ ਹੋਇਆ ਤੈਨੂੰ ਉੱਥੇ ਰਿਮੂਵਲ ਪ੍ਰੋਸੀਡਿੰਗ। ਬਚਾ ਕੇ ਰੱਖਿਆ ਉਸੇ ਦੀ। ਜੀ ਥੈਂਕ ਯੂ। ਅਗਲੇ ਕਾਲਰ ਕਰਮਨਦੀਪ। ਹਾਂਜੀ ਕਰਮਨ ਜੀ, ਉਤਨਾ ਤੋਂ ਅਗਲੇ ਕਾਲਰ ਹਾਂਜੀ ਹਾਂਜੀ, ਇੱਕ ਸਕਿੰਟ ਹੀ ਲੇਟ ਹੋ ਜਾਂਦੇ ਤੇ ਕਾਲ ਫਿਰ ਅਗਲੀ ਤਾਂ ਆਪਾਂ ਚੱਲ ਜਾਣਾ ਸੀ। ਟਾਈਮ ਨਾਲ ਬੋਲਿਆ ਕਰੋ ਜੀ, ਸਾਰੇ ਜਣਿਆਂ ਨੂੰ ਬੇਨਤੀ ਆ। ਹਾਂਜੀ ਬੋਲੋ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਕਰਨਦੀਪ ਸਿੰਘ ਗੱਲ ਕਰਨ ਦਿਆ। ਬਸ ਭਾਜੀ ਇਹੀ ਗੱਲ ਕਰਨੀ ਕਿ ਮੇਰਾ ਕਜ਼ਨ ਹੀ ਇੱਥੇ ਇੱਕ ਸਾਡੇ ਨਾਲ ਹੀ ਰਹਿੰਦਾ ਹੈ ਤੇ ਅੱਜ ਆਈਸ ਦੀ ਕਾਲ ਆਈ ਸੀ ਕੱਲ ਉਹਨੂੰ, ਤੇ ਅੱਜ ਉਹਨੂੰ ਬੁਲਾਇਆ ਸੀ ਸਵੇਰੇ 7 ਵਜੇ। ਅੱਛਾ। ਤੇ ਹਾਂਜੀ ਹਾਂਜੀ, ਤੇ ਉਹਨਾਂ ਨੇ ਉਹਨੂੰ ਡਿਟੇਨ ਕਰ ਲਿਆ। ਓਕੇ। ਅੱਛਾ ਜੀ। ਹਾਂਜੀ ਫਰਜ਼ਨੋ, ਤੇ ਉਹਦਾ ਗਾਰਡੀਅਨਸ਼ਿਪ ਦਾ ਵੀ ਕੇਸ ਪਾਸ ਸੀ ਉਵੇਂ, ਤੇ ਅਸਾਈਲਮ ਦਾ ਵੀ ਕੇਸ ਲੱਗਾ ਸੀ। ਨੈਕਸਟ ਮੰਥ ਉਹਦੀ ਅਸਾਈਲਮ ਦੀ ਫਾਈਨਲ ਹੀਅਰਿੰਗ ਸੀ। ਦੇਖੋ ਹੁਣ ਉਹਦਾ ਤੁਹਾਨੂੰ ਇੱਕ ਗੱਲ ਦੱਸਦਾ ਮੈਂ, ਇਹਦੇ ਵਿੱਚ ਹੋ ਸਕਦਾ ਉਹਨੂੰ ਇਹਦਾ ਫਾਇਦਾ ਹੋ ਜਾਵੇ। ਪਤਾ ਕਿੱਦਾਂ ਫਾਇਦਾ ਹੋ ਸਕਦਾ ਉਹਨੂੰ? ਇੱਕ ਤਾਂ ਪਹਿਲਾਂ ਤੁਸੀਂ ਇਹਦੇ ਵਿੱਚ ਇੱਕ ਤਾਂ ਤੁਸੀਂ ਸੀਗਾ ਰਾਈਟ ਵੇ ਜਿਹੜਾ ਸੀਗਾ ਹੇਬੀਅਸ ਵਾਲਾ ਪ੍ਰੋਸੈਸ ਜਿਹੜਾ ਸ਼ੁਰੂ ਕਰੋ। ਪਹਿਲੀ ਗੱਲ, ਹੁਣ ਕੀ ਹੁੰਦਾ ਕਿ ਉਹਦੀ ਅਸਾਈਲਮ ਦੀ ਤਰੀਕ ਜਿਹੜੀ ਸੀਗੀ ਰੀਸੈਟ ਹੋ ਜਾਣੀ, ਉਹ ਚੱਲ ਜਾਣੀ ਆ ਡਿਟੇਨਡ ਕੋਰਟ ਦੇ ਵਿੱਚ। ਮਤਲਬ ਉਹਦੀ ਨਵੀਂ ਤਰੀਕ ਜਿਹੜੀ ਪੈਣੀ ਹੈ। ਜੇ ਇਹਦੀ ਹੇਬੀਅਸ ਗ੍ਰਾਂਟ ਹੋ ਜਾਂਦੀ ਆ ਤੇ ਇਹ ਜਦੋਂ ਬਾਹਰ ਆਉਂਦਾ ਤੇ ਫਿਰ ਦੁਬਾਰਾ ਇਹਦੀ ਮਾਸਟਰ ਪੈ ਕੇ ਇਹਦੀ ਤਰੀਕ ਜਿਹੜੀ ਸੀਗੀ ਅੱਗੇ ਚੱਲ ਜਾਣੀ ਆ 2-3 ਸਾਲ। ਤੇ ਉਹਦੇ ਵਿੱਚ ਇਹ ਹੋ ਸਕਦਾ ਕਿ ਇਹਨੂੰ ਗਾਰਡੀਅਨਸ਼ਿਪ ਦਾ ਜਿਹੜਾ ਸੀਗਾ ਗ੍ਰੀਨ ਕਾਰਡ ਫਾਈਲ ਕਰਨ ਦਾ ਮੌਕਾ ਬਣ ਜਾਵੇ, ਸਬੱਬ ਬਣ ਜਾਵੇ। ਨਹੀਂ ਤੇ ਜਿਹੜੀ ਇਹਦੀ ਅਗਲੇ ਮਹੀਨੇ ਤੁਸੀਂ ਕਹਿੰਦੇ ਹੀਅਰਿੰਗ ਸੀਗੀ, ਹੋ ਸਕਦਾ ਸੀਗਾ ਕਿ ਜੱਜ ਕੇਸ ਫੇਲ ਵੀ ਕਰ ਦਿੰਦਾ। ਜ਼ਿਆਦਾ ਚਾਂਸ ਉਹੀ ਹੁੰਦੇ ਆ ਅੱਜ ਕੱਲ੍ਹ, ਤੇ ਗਾਰਡੀਅਨਸ਼ਿਪ ਦਾ ਕੋਈ ਫਾਇਦਾ ਨਹੀਂ ਹੋਣਾ ਸੀਗਾ। ਸੋ ਇਹ ਜਿਹੜੀ ਇਹਦੀ ਡਿਟੈਂਸ਼ਨ ਹੋਈ ਆ ਤੁਹਾਡੇ ਵਾਲੇ ਕੇਸ 'ਚ, ਮਤਲਬ ਲੱਖਾਂ ਤੋਂ ਮੈਂ ਕਹੂੰਗਾ ਇੱਕ ਕੇਸ ਜਿਹੜਾ ਇਹ ਹੈਗਾ ਕਿ ਇਹ ਚੀਜ਼ 'ਚ ਇਹਨੂੰ ਡਿਟੈਂਸ਼ਨ ਦਾ ਐਕਚੁਅਲੀ ਫਾਇਦਾ ਹੋ ਸਕਦਾ ਹੈਗਾ। ਅੱਛਾ ਠੀਕ ਹੈ। ਓਕੇ ਹਾਂਜੀ ਠੀਕ ਹੈ। ਹਾਂਜੀ। ਹੇਬੀਅਸ ਦਾ ਸੋ ਪ੍ਰੋਸੈਸ ਇਹ ਸ਼ੁਰੂ ਕਰ ਲਓ ਮੁੰਡੇ ਦਾ। ਪਰ ਇਹ ਜੇ ਬੰਦਾ ਛੁੱਟ ਕੇ ਆ ਜਾਂਦਾ ਬਾਹਰ, ਇਹਨੂੰ ਮਤਲਬ ਕਿ ਇਹ ਤੁਸੀਂ ਕਹਿ ਲਓ ਕਿ ਗਿਫਟ, ਹਾਂਜੀ ਇਹਨੂੰ ਗਿਫਟ ਮਿਲ ਗਿਆ ਕਿ ਇਹਦੀ ਰੀਸੈਟ ਹੋ ਜਾਣੀ ਹੀਅਰਿੰਗ ਇਸ ਬੇਸ ਦੇ ਉੱਤੇ। ਠੀਕ ਹੈ ਜੀ। ਉਹ ਠੀਕ ਆ। ਓਕੇ ਜੀ, ਹਾਂਜੀ ਥੈਂਕ ਯੂ ਜੀ। ਤੇ ਇੱਕ ਭਾਜੀ ਹੈਲੋ, ਹਾਂ ਹਾਂ ਬੋਲੋ ਬੋਲੋ, ਜਲਦੀ ਕਰੋ ਜਲਦੀ। ਹਾਂਜੀ ਹਾਂਜੀ, ਇੱਕ ਜਿਹੜਾ ਇੱਕ ਹੋਰ ਹੁੰਦਾ ਆ ਜਿਹਨੂੰ ਹੇਬੀਸ ਕਰਕੇ ਕੁਝ ਇਸ ਤਰ੍ਹਾਂ ਦਾ ਕਹਿੰਦੇ ਆ, ਉਹੀ ਦੱਸ ਕੇ ਸਾਨੂੰ ਕਰਨਾ ਚਾਹੀਦਾ ਆ। ਹਾਂਜੀ 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 ਮੇਰਾ ਵੀਰ, ਤੁਸੀਂ ਵਕੀਲ ਨਾਲ ਨਾ ਕੰਟੈਕਟ ਕਰੋ, ਕਿਸੇ ਨਾਲ, ਸਾਡੇ ਨਾਲ ਜਾਂ ਕਿਸੇ ਨਾਲ ਵੀ ਆ ਜਿਹੜਾ ਉਹਦਾ ਹੈਗਾ। ਇਹਨੂੰ ਇੱਥੇ ਲਾਪਰਵਾਹੀ ਨਾ ਕਰਿਓ। ਟਾਈਮਿੰਗ ਤੁਹਾਡੇ ਲਈ ਬਹੁਤ ਇੰਪੋਰਟੈਂਟ ਜਿਹੜੀ ਇਹਦੇ ਵਿੱਚ ਹੋਣੀ ਹੈ। ਜੇ ਇਹਨੂੰ ਕਰਕੇ ਉਹਨਾਂ ਨੇ ਟੈਕਸਸ ਟੁਕਸਸ ਇੱਧਰ ਉੱਧਰ ਭੇਜਤਾ ਤੇ ਬੰਦਾ ਬਾਹਰ ਨਹੀਂ ਆਉਣਾ ਤੁਹਾਡਾ। ਹਾਂ, ਜਲਦੀ ਤੋਂ ਪਹਿਲਾਂ ਕੰਮ ਜਿਹੜਾ ਉਹ ਖਿੱਚ ਦੋ। ਵੀਕਐਂਡ ਵਗੈਰਾ ਤੇ ਵੀ ਹੋ ਜਾਂਦੇ ਆ ਉਦਾਂ ਅਟਾਰਨੀ ਟਰਕਿਆਨਾ ਜੀ ਇਦਾਂ ਦੇ ਹੇਬੀਅਸ ਫਾਈਲ, ਕਿ ਉਹ ਵੀਕਡੇ ਦੇ ਵਿੱਚ ਹੀ ਜਦੋਂ ਅਦਾਲਤ ਖੁੱਲਣੀ ਉਦੋਂ ਹੀ ਹੋਣਾ ਇਹ ਕੰਮ? ਇਹ ਤਾਂ ਭਾਈ ਵਕੀਲ ਨੇ ਨਹੀਂ ਆਪਣਾ ਟਾਈਮ ਲੈਣਾ 7 ਤੋਂ 10 ਦਿਨ। ਅੱਛਾ, ਵਿਚਾਲੇ ਸੱਚ ਉਹ ਵੀ ਆ ਕੇ। ਹਾਂਜੀ ਠੀਕ ਹੈ ਜੀ। ਚਲੋ ਇਹ ਆ ਵੀ ਰਾਜਕਰਨ ਭਾਈ ਨੇ ਕਿਹਾ ਸੀ ਵੀਕਐਂਡ ਤੇ ਤਾਂ ਨਾਲ ਇੱਕ ਮੈਕਡੋਨਲਡ ਖਾਣਾ, ਨਾਲ ਹੇਬੀਅਸ ਫਾਈਲ ਕਰਾ ਕੇ ਆਣੀ ਹੈ। ਹਾਂ ਸਹੀ ਗੱਲ ਆ। ਚਲੋ ਜੀ, ਅਗਲੇ ਕਾਲਰ ਨੇ ਲੱਕੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2016 ਚ ਆਇਆ ਸੀ ਵੀਜ਼ਾ ਦੇ ਉੱਤੇ, ਤੇ ਮੇਰੇ ਅਸਾਈਲਮ ਦੇ ਵਿੱਚ ਕੋਈ ਵੀ ਤਰੀਕ ਅੱਜ ਤੱਕ ਨਹੀਂ ਆਈ ਸੀ। 2018 ਦੇ ਵਿੱਚ ਮੇਰਾ ਵੀਜ਼ਾ ਲੱਗ ਗਿਆ। 2025 ਦੇ ਵਿੱਚ ਮੇਰਾ ਪਹਿਲਾਂ ਬੋਨਾਫਾਈਡ ਆ ਗਿਆ, ਫਿਰ ਵਰਕ ਪਰਮਿਟ ਵੀ ਆ ਗਿਆ। ਇਸ ਮਹੀਨੇ ਮੈਨੂੰ ਅਸਾਈਲਮ ਦੀ ਤਰੀਕ ਆ ਗਈ ਕਿ ਜੂਨ ਦੇ ਵਿੱਚ ਤੁਹਾਡੀ ਅਸਾਈਲਮ ਦੀ ਤਰੀਕ ਆ। ਤੁਹਾਡੇ ਨਾਲ ਗੱਲ ਹੋਈ ਸੀ, ਤੁਸੀਂ ਮੈਨੂੰ ਕਿਹਾ ਸੀਗਾ ਕਿ ਹੱਥ ਦੇ ਨਾਲ ਲਿਖ ਕੇ ਐਪਲੀਕੇਸ਼ਨ ਪਾ ਦਿਓ ਕਿ ਮੈਂ ਵਿਡਰਾ ਕਰਾਉਣਾ ਚਾਹੁੰਦਾ ਕੇਸ। ਮੈਂ ਉਹ ਪਾਤੀ ਸੀਗੀ ਸਾਰੇ ਡਾਕੂਮੈਂਟ ਲਾ ਕੇ, ਲੇਕਿਨ ਉਹਨਾਂ ਦਾ ਰਿਪਲਾਈ ਆ ਗਿਆ
ਜੇ ਤੁਸੀਂ ਆਪਣਾ ਅਸਾਈਲਮ ਵਿਡਰਾਅ ਕਰਦੇ ਆ ਤੇ ਤੁਹਾਡੇ ਕੋਲ ਕੋਈ ਲੀਗਲ ਸਟੇਟਸ ਨਹੀਂ ਹੈਗਾ ਤਾਂ ਅਸੀਂ ਤੁਹਾਡਾ ਕੇਸ ਜਿਹੜਾ ਕੋਰਟ ਦੇ ਵਿੱਚ ਭੇਜ ਦਾਂਗੇ। ਤੇ ਹੁਣ 20 ਤਰੀਕ ਤੱਕ ਤੁਸੀਂ ਸਾਨੂੰ ਰਿਪਲਾਈ ਕਰਕੇ ਦੱਸੋ ਕਿ ਤੁਸੀਂ ਆਪਣਾ ਕੇਸ ਕੰਟੀਨਿਊ ਕਰਨਾ ਚਾਹੁੰਦੇ ਜਾਂ ਅਸੀਂ ਕੋਰਟ ਦੇ ਵਿੱਚ ਭੇਜ ਦਈਏ। ਭਾਜੀ ਪਹਿਲਾ ਕੁਐਸਚਨ ਮੈਨੂੰ ਅੱਗੇ ਕੀ ਕਰਨਾ ਚਾਹੀਦਾ? ਤਾਂ ਐਲਏ ਕੋਡ, ਪ੍ਰਿਜ਼ਨਲ ਕੋਡ ਤੇ ਸੈਕਰਾਮੈਂਟੋ ਕਿਹੜੀਆਂ ਕੋਰਟਾਂ ਦੇ ਵਿੱਚ ਸਭ ਤੋਂ ਇਸ ਟਾਈਮ ਠੀਕ ਆ? ਇਹੀ ਸਵਾਲ ਹੈ ਜੀ ਮੇਰਾ। ਜੀ ਪਹਿਲੀ ਗੱਲ ਹੈ, ਕਿਸੇ ਨੇ ਵੀ ਆਪਣਾ ਕੇਸ ਵਿਡਰਾਅ ਨਹੀਂ ਕਰਨਾ ਯੂਵੀ ਦਾ, ਜਿੱਦਾਂ ਮੈਂ ਪਹਿਲਾਂ ਬੰਦੇ ਨੂੰ ਦੱਸਿਆ ਸੀਗਾ, ਠੀਕ ਹੈ। ਤਾਂ ਤੁਸੀਂ ਦੋਨਾਂ ਨੇ ਇੱਕ ਦੂਜੇ ਦੇ ਜਵਾਬ ਦੇ ਦਿੱਤੇ। ਇੱਕ ਪੁੱਛ ਰਿਹਾ ਸੀਗਾ ਮੈਂ ਵਿਡਰਾਅ ਕਰਾਂ, ਵਿਡਰਾਅ ਜਿਹੜਾ ਸੀਗਾ ਅਸਾਈਲਮ ਆਫਿਸ 'ਚ ਨਹੀਂ ਕਰ ਸਕਦੇ ਤੁਸੀਂ। ਜਿਹੜਾ ਵੀ ਬੰਦਾ ਅੱਜ ਦੀ ਡੇਟ 'ਚ ਵਿਡਰਾਅ ਕਰ ਰਿਹਾ ਉਹਨੂੰ ਉਹ ਕੋਰਟ ਦੇ ਵਿੱਚ ਜਿਹੜਾ ਰੈਫਰ ਕਰਦੇ ਆ। ਸੋ ਪਹਿਲੀ ਗੱਲ ਤਾਂ ਤੁਸੀਂ ਕੇਸ ਉਹ ਕੰਟੀਨਿਊ ਕਰੋ ਆਪਣਾ। ਕੋਈ ਜ਼ਰੂਰੀ ਨਹੀਂ ਹੈ ਕਿ ਅਸਾਈਲਮ ਆਫਿਸ ਨੇ ਉਸੇ ਵੇਲੇ ਜਿਹੜਾ ਫੈਸਲਾ ਦੇ ਦੇਣਾ। ਕਈ ਵਾਰੀ ਉਹ ਕੇਸ ਹੋਲਡ ਤੇ ਰੱਖਦੇ ਆ ਤੇ ਅੱਗੇ ਇਮੀਗ੍ਰੇਸ਼ਨ ਕੋਰਟ 'ਚ ਵੀ ਮਸਟ ਹੀਅਰਿੰਗ ਕਈ ਕੁਛ ਜਿਹੜਾ ਪੈਂਦਾ ਹੈਗਾ। ਤੇ ਯੂ ਵੀਜ਼ੇ ਵਾਲੇ 2017 ਵਾਲੇ ਚੱਲ ਰਿਹਾ, ਉਹਨੇ ਆਪਣਾ ਜਿਹੜਾ ਟਾਈਮ ਲੱਗਣਾ ਹੀ ਲੱਗਣਾ। ਤੁਹਾਡਾ ਮਤਲਬ ਬਾਕੀ ਤੁਹਾਡੀ ਕਿਸਮਤ ਆ ਕਿ ਤੁਸੀਂ ਜੱਜ ਦੇ ਮੂਹਰੇ ਜਿਹੜਾ ਫਾਈਨਲ ਹੀਅਰਿੰਗ ਮਤਲਬ ਤੁਸੀਂ ਉਹ ਤੋਂ ਬਚਣਾ ਚਾਹੁੰਦੇ ਹੋ। ਓਬਵੀਅਸਲੀ ਤੁਹਾਡੀ ਕੋਈ ਚੋਇਸ ਨਹੀਂ ਹੈਗੀ ਤੇ ਤੁਸੀਂ ਇਹਨੂੰ ਹਾਂਜੀ ਇਹ ਪ੍ਰੋਸੈਸ ਜਿੰਨਾ ਲੰਬਾ ਖਿੱਚ ਹੁੰਦਾ ਜਾਊਗਾ ਉਨਾ ਤੁਹਾਡੇ ਫਾਇਦੇ 'ਚ ਹੈਗਾ। ਤੇ ਦੂਸਰੀ ਗੱਲ ਤੁਸੀਂ ਕਿਹਾ ਕੋਰਟ ਫ੍ਰੈਜ਼ਨੋ 'ਚ ਕੋਈ ਕੋਰਟ ਨਹੀਂ ਹੈਗਾ, ਠੀਕ ਹੈ। LA ਦੇ ਵਿੱਚ ਮਤਲਬ ਡਜ਼ ਨੋਟ ਮੈਟਰ ਕਿਹੜਾ ਵਧੀਆ ਵਾ ਕਿਹੜਾ ਮਾੜਾ ਵਾ, ਜਿੱਥੇ ਤੁਸੀਂ ਰਹਿੰਦੇ ਆ ਉਹਦੇ ਹਿਸਾਬ ਨਾਲ ਹੀ ਜਿਹੜਾ ਸੀਗਾ ਕੇਸ ਜਿਹੜਾ ਲੱਗਣਾ ਹੁੰਦਾ ਉਹਲੇ ਕੋਰਟ ਦੇ ਵਿੱਚ। ਤੇ ਜਿੱਥੇ ਤੁਹਾਡਾ ਜਿਹੜਾ ਆਫਿਸ ਹੈਗਾ ਉਹਨੇ ਜਿਹੜਾ ਅਸਾਈਲਮ ਆਫਿਸ ਜੇ ਤੁਸੀਂ ਸੈਨ ਫਰਾਂਸਿਸਕੋ ਆ ਤਾਂ ਉਹਨੇ ਤੁਹਾਡੀ ਰਿਹਾਇਸ਼ ਦੇ ਹਿਸਾਬ ਨਾਲ ਉਹਲੇ ਕੋਰਟ ਨੂੰ ਜਿਹੜਾ ਫਾਰਵਰਡ ਕਰ ਦੇਣਾ ਹੁੰਦਾ। ਠੀਕ ਹੈ ਜੀ। ਪਿਛਲੇ 10 ਸਾਲ ਤੋਂ ਮੈਂ ਇੱਕ ਐਡਰੈਸ 'ਤੇ ਰਹਿ ਰਿਹਾ। ਮੈਂ ਚਾਹੁੰਦਾ ਸੀਗਾ ਕਿ ਜੇ ਮੈਂ ਇਸ ਮਹੀਨੇ ਮੂਵ ਕਰ ਜਾਂਦਾ ਰੀਅਲ ਦੇ ਵਿੱਚ ਤਾਂ ਜਿੱਦਾਂ ਸੈਕਰਾਮੈਂਟੋ ਮੇਰੀ ਪਲੈਨਿੰਗ ਆ ਮੂਵ ਹੋਣ ਦੀ, ਤੇ ਜਿੱਦਾਂ ਮੈਂ ਇੰਟਰਵਿਊ ਮੇਰੀ ਅਗਲੇ ਮਹੀਨੇ ਜੂਨ ਦੇ ਵਿੱਚ ਆ, ਉਸ ਤੋਂ ਪਹਿਲਾਂ ਜੇ ਮੈਂ ਮੂਵ ਕਰ ਜਾਂਦਾ ਰੀਅਲ ਦੇ ਵਿੱਚ ਤਾਂ ਫਿਰ ਜੇ ਮੇਰੀ ਆਫਟਰ ਇੰਟਰਵਿਊ ਜੇ ਮੇਰਾ ਕੋਰਟ 'ਚ ਰੈਫਰ ਕਰਦੇ ਵੀ ਆ ਤਾਂ ਫਿਰ ਉਹ LA ਵਾਲੀ ਕੀ ਕਰਨਗੇ ਜਾਂ ਫਿਰ ਸੈਕਰਾਮੈਂਟੋ ਮੈਂ ਰਹਿਣਾ ਚੱਲ ਜਾਊਂਗਾ ਤਾਂ ਉੱਥੇ ਹੀ ਕਰਨਗੇ? ਜਿਹੜੇ ਤੁਹਾਡੇ ਐਡਰੈਸ ਤੇ ਕੋਰਟ ਲੱਗਦਾ ਤਾਂ ਸੈਕਰਾਮੈਂਟੋ ਕਰੂਗੇ ਜੀ। ਠੀਕ ਹੈ ਜੀ। ਪਰ ਜਿਹੜਾ ਤੁਹਾਡਾ ਅਸਾਈਲਮ ਆਫਿਸ ਕਿਹੜਾ ਹੈਗਾ ਇਸ ਵੇਲੇ? ਹਾਂਜੀ ਇਹ ਆਪਣਾ ਟਸਟਿਨ ਕੈਲੀਫੋਰਨੀਆ ਜੀ। ਹਾਂ ਟਸਟਿਨ ਵਾਲਾ ਹੈਗਾ ਪਰ ਹਾਂਜੀ ਉਹ ਤਾਂ ਦੇਖੋ ਭਾਜੀ ਜਦੋਂ ਮੂਵ ਕਰੋਗੇ ਉਦੋਂ ਦੀ ਗੱਲ ਹੈਗੀ ਨਾ। ਅੱਜ ਦੀ ਡੇਟ ਤੇ ਤਾਂ ਟਸਟਿਨ ਰਹਿੰਦੇ ਆ ਅੱਜ ਦੀ ਡੇਟ 'ਚ ਉੱਥੇ ਦੇ ਹਿਸਾਬ ਨਾਲ ਚੱਲਣਾ। ਜੀ ਠੀਕ ਹੈ ਜੀ। ਤਰਨ, ਹਾਂਜੀ ਤਰਨ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਮੈਂ ਪੁੱਛਣਾ ਸੀ, ਮੈਂ ਨਾ 2023 ਦੀ ਜਨਵਰੀ 13 ਨੂੰ ਕੈਨੇਡਾ ਤੋਂ ਇੱਧਰ ਟੱਪਿਆ ਸੀ। ਕੈਨੇਡਾ 'ਚ ਮੇਰਾ ਕੇਸ ਫੇਲ ਹੋ ਗਿਆ ਰਿਫਿਊਜੀ ਤੇ ਮੈਂ ਇੱਧਰ ਆ ਗਿਆ ਸੀ 13 'ਚ। ਤੇ ਭਾਜੀ ਮੈਂ ਮਈ 'ਚ ਵਿਆਹ ਕਰਾ ਲਿਆ ਸੀ 2023 'ਚ ਇੱਧਰ ਸਿਟੀਜ਼ਨ, ਮੇਰੀ ਵਾਈਫ ਸਿਟੀਜ਼ਨ ਆ। ਤੇ ਉਸ ਤੋਂ ਬਾਅਦ ਭਾਜੀ ਮੇਰਾ ਪਿਛਲੇ ਸਾਲ I-130 ਪ੍ਰੂਵ ਹੋ ਗਿਆ ਸੀ ਮੇਰੀ ਨਾ। ਉਹਦੇ ਵਿੱਚ ਕੋਈ ਇੰਟਰਵਿਊ ਨਹੀਂ ਹੋਈ, ਕੋਈ ਉਹਨਾਂ ਨੇ ਬਾਇਓਮੈਟ੍ਰਿਕ ਕੋਈ ਕੁਛ ਨਹੀਂ ਲਿਆ ਉਹਨਾਂ ਨੇ। ਤੇ ਨਾਲ ਮੇਰਾ ਅਸਾਈਲਮ ਦਾ ਕੇਸ ਵੀ ਚੱਲੀ ਜਾਂਦਾ ਕਿਉਂਕਿ ਜਦੋਂ ਮੈਂ ਇੱਧਰ ਲੰਘਿਆ ਨਾਲ ਦੀ ਨਾਲ ਹੀ ਮੈਂ ਅਸਾਈਲਮ ਦਾ ਕੇਸ ਪਾਤਾ ਸੀ ਇੱਥੇ। ਤੇ ਉਹਦੀ ਕੋਈ ਤਰੀਕ ਨਹੀਂ ਭਾਜੀ ਅਸਾਈਲਮ ਦੀ ਅਜੇ ਮੇਰੀ, ਨਾ ਕੇਸ ਬੋਲਦਾ ਕਿਤੇ ਤੇ ਨਾ ਮਤਲਬ ਕੋਈ ਹੀਅਰਿੰਗ ਕੁਛ ਵੀ ਨਹੀਂ ਅਜੇ। ਤੇ ਮੈਂ ਹੁਣ ਵੇਵਰ ਅਪਲਾਈ ਕੀਤੀ ਆ ਤੇ ਹੁਣ ਹਾਂਜੀ ਤੁਸੀਂ ਸੇਫ ਲੰਘੇ ਸੀ ਕਿ ਫੜ ਹੋ ਗਏ ਸੀ? ਨਹੀਂ ਭਾਜੀ ਸੇਫ ਲੰਘ ਆਇਆ ਸੀ ਮੈਂ। ਇਹ ਭਾਜੀ ਤੁਹਾਨੂੰ ਵਕੀਲ ਨੇ ਗਲਤ ਗਾਈਡ ਕੀਤਾ, ਤੁਹਾਨੂੰ ਵੇਵਰ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ, ਠੀਕ ਹੈ। ਸੋ ਤੁਸੀਂ ਸਿੱਧੇ ਡਾਇਰੈਕਟਲੀ ਇੰਟਰਵਿਊ ਜਿਹੜੀ ਕਰ ਸਕਦੇ ਆ। ਪਹਿਲਾਂ ਆਪਣੇ ਵਕੀਲ ਤੋਂ ਪੁੱਛੋ ਜਰਾ ਕਿ ਵੇਵਰ ਕਿਉਂ ਫਾਈਲ ਕੀਤਾ ਹੈ ਨਾ। ਮਤਲਬ ਜਾਂ ਤਾਂ ਐਜ਼ ਅ ਕੁਐਸਚਨ ਉਹਨੇ ਫਾਈਲ ਕੀਤਾ ਤਾਂ ਹੋਰ ਚੀਜ਼ ਆ, ਪਰ ਮੇਰੇ ਹਿਸਾਬ ਨਾਲ ਤੁਸੀਂ ਜਿੱਦਾਂ ਜਿਹੜੀ ਤੁਸੀਂ ਚੀਜ਼ ਦੱਸੀ ਆ ਤੁਸੀਂ ਇਸ ਵੇਲੇ ਡਾਇਰੈਕਟਲੀ ਜਾ ਕੇ ਜਿਹੜਾ ਵੀਜ਼ਾ ਆਪਣਾ ਕਲੈਕਟ ਕਰ ਸਕਦੇ ਆ ਮੇਰੇ ਹਿਸਾਬ ਨਾਲ। ਅੱਛਾ ਜੀ, ਮਤਲਬ ਸਿੱਧਾ ਜਾ ਕੇ ਮੈਂ ਮਤਲਬ ਗੱਲ ਮੇਰਾ ਵੀਰ ਉਹੀ ਹੁੰਦੀ ਆ ਬੰਦੂਕ ਦੀ ਨੋਕ ਤੇ ਖੇਡਣ ਵਾਲੀ ਕਿ ਸਟੈਂਡ ਲੈਣਾ ਹੁੰਦਾ ਕਈ ਵਾਰੀ। ਤੇ ਉਹਨਾਂ ਜਾ ਕੇ ਆਪਣੇ ਵਕੀਲ ਨਾਲ ਗੱਲਬਾਤ ਪੁੱਛ ਕੇ ਮੈਨੂੰ ਪਹਿਲਾਂ ਉਹਨੂੰ ਪੁੱਛ ਕੇ ਤੇਰੀ ਪੋਜੀਸ਼ਨ ਕੀ ਆ, ਕਿ ਵੇਵਰ ਦੀ ਰਿਕੁਆਇਰਮੈਂਟ ਹੈਗੀ ਆ ਕਿ ਤੂੰ ਉਦਾਂ ਮੈਨੂੰ ਲੰਬੇ ਰਾਹ 'ਚ ਪਾਇਆ ਵਾ। ਓਕੇ ਠੀਕ ਹੈ ਜੀ। ਕਿਉਂਕਿ ਹੁਣ ਜਿੱਦਾਂ ਮੇਰੇ ਹੁਣ ਡਾਟਰ ਵੀ ਹੋਈ ਆ ਤੇ ਮੈਂ ਡਾਟਰ ਦਾ ਵੀ ਆਪਣੀ ਦਾ ਜਦੋਂ ਡਾਟਰ ਹੋਈ ਉਦੋਂ ਮੈਂ ਵੇਵਰ ਅਪਲਾਈ ਕੀਤੀ ਹੈ ਨਾਲ। ਵੇਵਰ ਦੇ ਪਰ 48 ਮਹੀਨੇ ਜਿਹੜੀ ਟਾਈਮਲਾਈਨ ਹੈਗੀ ਆ ਤੇ ਵੇਵਰ ਦੇ ਵਿੱਚ ਨੁਕਸਾਨ ਇਹ ਵਕੀਲ ਨਾਲ ਬਹਿ ਕੇ ਗੱਲ ਕਰਨੀ ਪੈਣੀ। ਮੇਰੇ ਹਿਸਾਬ ਨਾਲ ਸਿੱਧੇ ਤੁਹਾਨੂੰ ਵੀਜ਼ਾ ਜਿਹੜਾ ਮਿਲ ਸਕਦਾ। ਤੇ ਵੇਵਰ ਦੇ ਵਿੱਚ ਇੱਕੋ ਹੀ ਨੁਕਸਾਨ ਜਿਹੜਾ ਹੋ ਸਕਦਾ ਕਿ ਜੇ 48 ਮਹੀਨਿਆਂ 'ਚ ਫੜਿਆ ਗਿਆ ਕਿਸੇ ਟਾਈਮ ਤੇ ਰਿਮੂਵਲ ਪ੍ਰੋਸੀਡਿੰਗ 'ਚ ਪੈ ਗਿਆ, ਉਹ ਥੋੜਾ ਮਸਲਾ ਜਿਹੜਾ ਕੰਪਲੀਕੇਟ ਹੋ ਜਾਂਦਾ। ਰਾਹ ਇਹ ਵੀ ਸਹੀ ਆ, ਇਹਦੇ ਵਿੱਚ ਵੀ ਵੇਵਰ ਦਾ ਮਤਲਬ ਕੋਈ ਨੁਕਸਾਨ ਨਹੀਂ ਹੈਗਾ, ਇੱਕ ਪਲੱਸ ਚੀਜ਼ ਹੀ ਆ ਜੇ ਬੰਦਾ ਲੈ ਕੇ ਜਾਂਦਾ। ਪਰ ਜਿਹੜੇ ਮਤਲਬ ਇਹ ਪਰ ਵਕੀਲ ਨੂੰ ਇਹ ਚੀਜ਼ ਦੱਸਣੀ ਚਾਹੀਦੀ ਸੀਗੀ ਕਿ ਸਿੱਧੇ ਵੀ ਤੇਰਾ ਵੀਜ਼ਾ ਜਿਹੜਾ ਲੱਗ ਸਕਦਾ। ਮਤਲਬ ਕਿ ਆਈ ਡੋਂਟ ਨੋ ਕਿ ਤੁਹਾਨੂੰ ਦੱਸੀ ਸੀਗੀ ਕਿ ਨਹੀਂ ਦੱਸੀ ਸੀਗੀ, ਪਰ ਇਹ ਚੀਜ਼ ਸੀਗੀ ਕਿ ਸਿੱਧੇ ਵੀ ਬੰਦਾ ਵੀਜ਼ਾ ਕਰਨ ਲਈ ਐਲੀਜੀਬਲ ਜਿਹੜਾ ਹੁੰਦਾ। ਜੀ ਥੈਂਕ ਯੂ ਜੀ, ਬਹੁਤ ਸ਼ੁਕਰੀਆ। ਅਗਲੇ ਕਾਲਰ ਜਿਮੀ।
ਹਾਂਜੀ ਭਾਜੀ, ਮੈਂ ਨਾ ਪੁੱਛਣਾ ਸੀਗਾ। ਥੈਂਕ ਯੂ ਪਹਿਲਾਂ ਤੁਹਾਡਾ ਬਹੁਤ ਸਾਰਾ, ਹੈ ਨਾ, ਕਿ ਮਤਲਬ ਮੈਂ ਤਾਂ ਕੈਨੇਡਾ ਦੇ ਵਿੱਚ ਵੀ ਸਾਰੇ ਰੇਡੀਓ ਚੈਨਲ ਦੇਖਦਾ, ਮੈਨੂੰ ਕੋਈ ਨਹੀਂ ਇੱਦਾਂ ਦਾ ਵਕੀਲ ਲੱਭਦਾ ਕਿ ਇੰਨੀਆਂ ਡਿਟੇਲ ਦੇ ਵਿੱਚ। ਹੁਣ ਤਾਂ ਮੈਂ ਖੁਦ ਆਪ ਆਪਣੇ ਫਾਈਟ ਕਰਨ ਲੱਗ ਗਿਆ, ਮੈਨੂੰ ਤੁਹਾਡੇ ਤੋਂ ਇੰਨੀ ਮੋਟੀਵੇਸ਼ਨ ਮਿਲਦੀ ਆ। ਮੈਂ ਵੈਸੇ ਮੇਰਾ 3 ਸਾਲ ਦੀ ਉਮਰ ਦਾ ਤੇ ਹੈਗਾ ਕੇਸ, ਪਰ ਕੀ ਕਰੀਏ। ਚਲੋ ਥੈਂਕ ਯੂ ਭਾਜੀ। ਮੇਰਾ ਸਰ ਕੁਐਸਚਨ ਇਹ ਸੀਗਾ ਕਿ ਜੇ EB2 ਮੈਂ ਵੀਜ਼ਾ ਕਰਦਾ ਆ ਤੇ ਉਹਦਾ ਜਦੋਂ ਸਪਾਊਸ ਦਾ ਜਿਹੜਾ ਵੀਜ਼ਾ ਹੁੰਦਾ ਉਹਨੂੰ ਓਪਨ ਵਰਕ ਪਰਮਿਟ ਮਿਲਦਾ, ਉਹ ਤੁਸੀਂ E2 ਕਹਿ ਰਹੇ ਜਾਂ EB ਤੇ E2 ਚ ਫਰਕ ਆ ਮੈਨੂੰ ਲੱਗਦਾ ਕਿ ਨਹੀਂ? EB5 ਹੁੰਦਾ ਤੇ ਜਿਹੜਾ ਬਿਗ ਅਮਾਉਂਟ ਵਾਲਾ ਹੁੰਦਾ E2 ਕੈਨੇਡੀਅਨ ਸਿਟੀਜ਼ਨ ਜਿਹੜਾ। ਹਾਂਜੀ, ਤੁਸੀਂ ਕਿਹਾ ਸੀਗਾ ਨਾ E2 ਦੀ ਗੱਲ ਕਰ ਰਹੇ ਤੁਸੀਂ? ਹਾਂਜੀ, E2 ਦੀ ਜਿਹੜੀ ਸਮਾਲ ਇਨਵੈਸਟਮੈਂਟ ਤੇ ਵੀ ਜਿਹੜਾ ਕੈਨੇਡੀਅਨ ਸਿਟੀਜ਼ਨ ਦੇ ਦੁਆਰਾ ਜਿਹੜੀ ਕਰਦੇ ਆ। ਠੀਕ ਆ, ਹਾਂਜੀ, ਓਕੇ ਹਾਂਜੀ ਜੀ। ਤੇ ਮੇਰਾ ਇਹ ਕੁਐਸਚਨ ਸੀਗਾ ਕਿ ਉਹ ਜਿਹੜਾ ਓਪਨ ਵਰਕ ਪਰਮਿਟ ਮਿਲਦਾ ਆ ਸਪਾਊਜ਼ਲ ਨੂੰ, ਉਹ ਨੌਨ ਡੋਮਿਸਾਈਲ ਹੋਏਗਾ? ਉਹ ਲਾਇਸੈਂਸ ਮੈਨੂੰ ਲੱਗਦਾ ਸ਼ਾਇਦ ਤੁਹਾਡੇ ਲਈ ਹੋਏਗਾ ਭਾਜੀ, ਕਿ ਟਰਕਿੰਗ ਵਾਲੇ ਸ਼ੋਅ 'ਚ ਪੁੱਛਣਾ ਚਾਹੀਦਾ ਜਿਹੜਾ ਉਹ। ਜੇ ਤਾਂ ਇਮੀਗ੍ਰੇਸ਼ਨ ਦਾ ਸਵਾਲ ਫਿਰ ਤਾਂ ਸਹੀ ਟਿਕਾਣੇ ਤੇ ਆ, ਜੇ ਟਰਕਿੰਗ ਦਾ ਸਵਾਲ ਆ ਫਿਰ ਉਦਣ, ਪਰ ਜੇ ਤਾਂ ਇਮੀਗ੍ਰੇਸ਼ਨ ਦਾ ਫਿਰ ਇਹੀ ਦੱਸਣਗੇ। ਇੱਕ ਮਿੰਟ ਲੰਬਾ ਚੱਲ ਗਿਆ ਮੇਰਾ ਵੀਰ, ਇਹ ਨਾ ਅੱਗੇ ਆਪਾਂ ਹੋਰ ਵੀ ਕਾਲਰ ਆ। ਸੋ ਏਦਾਂ ਕਿ E2 ਵੀਜ਼ਾ EB2 ਨਹੀਂ। ਪਹਿਲੀ ਗੱਲ ਤਾਂ E2 ਵੀਜ਼ੇ 'ਚ ਜਿਹੜਾ ਸੀਗਾ ਓਪਨ ਵਰਕ ਪਰਮਿਟ ਮਿਲਦਾ, ਬਸ ਦੈਟਸ ਇਟ। ਇਮੀਗ੍ਰੇਸ਼ਨ ਨੇ ਵਰਕ ਪਰਮਿਟ ਦੇ ਦੇਣਾ ਵਾਈਫ ਨੂੰ। ਹੁਣ ਉਹ ਵਰਕ ਪਰਮਿਟ ਨਾਲ ਲਾਇਸੈਂਸ ਮਿਲਦਾ ਕਿ ਨਹੀਂ ਮਿਲਦਾ, ਉਹ ਆਪਣਾ ਨਹੀਂ, ਉਹ ਹੈਗੀ, ਉਹ DMV ਦਾ ਮੁੱਦਾ ਹੈਗਾ। ਪਰ ਉਹਨਾਂ ਨੇ ਵਰਕ ਪਰਮਿਟ ਜਿਹੜਾ ਦੇ ਦੇਣਾ ਉਹਨਾਂ ਨੇ। ਜਿਹੜਾ ਵਰਕ ਪਰਮਿਟ ਹੋਊਗਾ ਉੱਥੇ ਉਹਨਾਂ ਨੇ ਕੁਝ ਕਲਾਸਿਸ ਉਹਨਾਂ ਨੇ ਕੀਤੀਆਂ ਹੋਈਆਂ ਕਿ ਨੌਨ ਡੋਮਿਸਾਈਲ ਲਾਇਸੈਂਸ ਨਹੀਂ ਹੋਊਗਾ। ਮੈਂ ਉਹ ਵੀ ਪੁੱਛਣਾ ਸੀਗਾ ਕਿ ਉਹ ਆਈ ਥਿੰਕ DMV ਵਾਲੇ ਤੁਹਾਨੂੰ ਜਿੰਮੀ ਤੈਨੂੰ ਬੈਟਰ ਆਨਸਰ ਕਰ ਸਕਦੇ, ਕਿਉਂਕਿ ਉਹਨਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਸੇ ਨੂੰ ਵੈਸੇ ਦੱਸਣਾ। ਉਹਨਾਂ ਨੇ ਤਾਂ ਲੋਕਾਂ ਨੂੰ ਆਪ ਗਧੀ ਗੇਟ 'ਚ ਪਾ ਕੇ ਰੱਖਿਆ ਹੋਇਆ ਆ। ਕਦੀ ਕਹਿੰਦੇ ਵੀ ਕਰ ਦੇਣੇ ਆ, ਹੁਣ ਕਹਿੰਦੇ ਡਾਟਾ ਵੀ ਅਸੀਂ ਸ਼ੇਅਰ ਕਰ ਦੇਣਾ ਆ, ਉਹ ਬਾਅਦ 'ਚ ਰੌਲਾ ਪਾਈ ਜਾਂਦੇ ਨਹੀਂ ਅਸੀਂ ਕਰਨਾ ਨਹੀਂ ਆ। ਸੋ ਦਿਸ ਸੋ ਮਚ ਕਨਫਿਊਜ਼ਨ। ਪਰ ਇਹ ਆ ਵੀ ਜੇ ਤੁਸੀਂ E2 ਵਾਲਾ ਕਰ ਰਹੇ ਆ, ਅਜੇ ਤਾਂ ਪ੍ਰੋਸੈਸ ਸ਼ੁਰੂ ਕਰੋ, ਜਰਨਲਿਸਟ ਕਰ ਲਿਆ ਆ। ਜਦੋਂ ਤੱਕ ਤੁਹਾਡੀ ਵਾਰੀ ਆਉਣੀ, ਜਦੋਂ ਤੱਕ ਉਹਨਾਂ ਨੂੰ ਵਰਕ ਪਰਮਿਟ ਮਿਲਣਾ, ਉਦੋਂ ਤੱਕ ਪਤਾ ਨਹੀਂ ਕੀ ਸਿਚੁਏਸ਼ਨ ਜਿਹੜੀ ਉਹ ਬਣੀ ਹੋਣੀ ਆ। ਬਟ ਦੇਰ ਇਜ਼ ਆਲਵੇਜ਼ ਸਮ ਚਾਂਸ ਜਿਹੜਾ ਉਹ ਚੀਜ਼ ਦਾ ਹੁੰਦਾ ਹੀ ਆ, ਤੁਹਾਨੂੰ ਲੈਣਾ ਪੈਣਾ। ਥੈਂਕ ਯੂ। ਨਾਲੇ ਜਿਹੜਾ ਬੰਦਾ E2 ਚ ਬਿਜ਼ਨਸ ਕਰਨ ਆ ਰਿਹਾ, ਉਹਨੇ ਤਾਂ ਮੇਨ ਤਾਂ ਪੈਸੇ ਬੰਨੇ ਬਿਜ਼ਨਸ ਦੇ ਵਿੱਚ ਆ। ਟਰਕਿੰਗ ਦਾ ਤਾਂ ਅੱਜ ਕੱਲ ਕੰਮ ਵੀ ਔਖਾ ਜਿਹੜਾ। ਮੈਂ ਕਿਹਾ ਉਹ ਤਾਂ ਤੁਸੀਂ ਹੁਣ ਜਿਹੜਾ ਜੇ ਆਣਾ ਹੀ ਅਮਰੀਕਾ, ਉਹ ਆਪ ਦਾ ਜੇ ਘਰ ਦਾ ਫੈਮਿਲੀ ਦਾ ਬਿਜ਼ਨਸ ਆ, ਵਰਕ ਪਰਮਿਟ ਹੈਗਾ, ਤੁਸੀਂ ਉੱਧਰ ਨੂੰ ਧਿਆਨ ਦਿਓ, ਆਪਣੇ ਐਸੈਟ ਨੂੰ ਵਧਾਓ। ਇੱਕ ਜਿਹੜੀ ਇੱਕ ਚੀਜ਼ ਤੁਸੀਂ ਡੈਪਰੀਸ਼ੀਏਟਿੰਗ ਐਸੈਟ ਲੈ ਰਹੇ ਆ, ਟਰੱਕ ਦੀ ਵੈਲਿਊ ਘਟਣੀ ਆ। ਇੱਕ ਤੁਸੀਂ ਸੇਮ ਦੇ ਵਿੱਚ ਤੁਸੀਂ ਆਪਣਾ ਬਿਜ਼ਨਸ ਲੈਣੇ, ਅੱਜ 2 ਲੱਖ ਦਾ ਲੈਣੇ ਆ, ਕੰਮ ਕਰਦੇ ਆ, ਕੱਲ ਨੂੰ ਉਹ 3 ਲੱਖ ਦਾ ਹੋ ਜਾਣਾ। ਸੋ ਜੇ E2 ਤੇ ਆਣਾ ਹੀ ਆ ਅਮਰੀਕਾ 'ਚ, ਤਾਂ ਉਹੀ ਹੈ ਕਿ ਟਿਕਾਣ ਵਧੀਆ ਜਿਹਾ ਬਿਜ਼ਨਸ ਲੱਭੋ ਤੇ ਬਸ ਫਿਰ ਚੱਕ ਦੋ ਫੱਟੇ। ਇਹਦੇ ਵਿੱਚ ਹੁਣ ਨੌਨ ਡੋਮਿਸਾਈਲ ਐਡਾ ਸੋਚ ਦਾ ਕੋਈ ਫਾਇਦਾ ਨਹੀਂ ਹੈਗਾ ਜੀ। ਹਾਂਜੀ, ਸਿਕੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੇਰਾ ਕੁਐਸਚਨ ਸੀਗਾ ਕਿ ਮੈਂ ਮੰਮੀ ਦਾ ਫਾਰਮ ਕੀਤਾ ਸੀ ਅਪਲਾਈ ਇੱਥੋਂ DS 260, ਤੇ ਉਹਦੇ ਵਿੱਚ ਨਾ ਮਿਸਟੇਕ ਹੋ ਗਈ ਸੀ ਕਿ ਏਜੰਟ ਕੋ ਭਰ ਲੱਗਿਆ। ਉਹਨਾਂ ਨੇ ਨਾ ਵੀਜ਼ਾ ਵਿੱਚ ਅਪਲਾਈ ਕੀਤਾ ਸੀ ਮੰਮੀ ਮੇਰੀ ਨੇ, ਤੇ ਉਹਨਾਂ ਨੂੰ ਮਿਲਿਆ ਨਹੀਂ ਸੀ ਟੂਰਿਸਟ ਵੀਜ਼ਾ। ਤੇ ਫਿਰ ਮੈਂ ਨੈਕਸਟ ਉਦਣ ਹੀ ਅਗਲੇ ਦਿਨ ਹੀ ਆ ਕੇ ਮੈਂ ਫਾਰਮ ਘਰ ਵੇਖਿਆ, ਤੇ ਵਿੱਚੋਂ ਉਹਨਾਂ ਨੇ ਮੈਂਸ਼ਨ ਨਹੀਂ ਸੀ ਕੀਤਾ। ਤੇ ਮੈਂ NVC ਨੂੰ ਨੈਕਸਟ ਡੇ ਫਿਰ ਮੈਂ ਈਮੇਲ ਭੇਜੀ। ਕੀ ਨਹੀਂ ਸੀ ਮੈਂਸ਼ਨ ਕੀਤਾ? ਉਹਨਾਂ ਨੇ ਜੈਸ ਨਹੀਂ ਕੀਤਾ ਉੱਥੇ ਵੀਜ਼ਾ। ਉਹਨਾਂ ਨੂੰ ਕਿਹੜੀ ਚੀਜ਼ ਤੇ ਨਹੀਂ ਯੈਸ ਕੀਤਾ? ਅੱਛਾ, ਵੀਜ਼ਾ ਰਿਫਿਊਜ਼ਲ ਦੇ ਉੱਤੇ ਉਹਨੇ ਯੈਸ ਨਹੀਂ ਕੀਤਾ ਸੀਗਾ। ਅੱਛਾ, ਹਾਂ, ਜੈਸ ਨਹੀਂ ਸੀ ਕੀਤਾ। ਓਕੇ। ਤੇ ਉਹ ਫਿਰ ਮੈਂ NVC ਨੂੰ ਨੈਕਸਟ ਡੇ ਈਮੇਲ ਭੇਜੀ ਸੀ ਕਿ ਇਦਾਂ ਮਿਸਟੇਕ ਹੋ ਗਈ ਆ। ਤੇ ਉਹਨਾਂ ਦੀ 3-4 ਦਿਨਾਂ ਬਾਅਦ ਤੇ ਸਾਨੂੰ ਈਮੇਲ ਆ ਗਈ ਸੀ। ਉਹ ਕਹਿੰਦੇ ਸੀ ਵੀ ਅਸੀਂ ਆਲਰੇਡੀ ਤੁਹਾਡਾ ਜਿਹੜਾ ਕੇਸ ਹੈ ਉਹ ਬੰਬੇ ਭੇਜਤਾ ਵਾ, ਤੇ ਤੁਸੀਂ ਉੱਥੋਂ ਆਫਿਸਰ ਕੋਲ ਸਹੀ ਕਰਵਾ ਲਿਓ। ਤੇ ਉਹ ਹੁਣ ਮੈਂ ਪੁੱਛਣਾ ਸੀਗਾ ਕਿ ਅਸੀਂ ਕਿੱਦਾਂ ਉੱਥੇ ਰਿਟਨ 'ਚ ਕਰਵਾ ਸਕਦੇ ਸਹੀ, ਜਾਂ ਆਪਾਂ ਉੱਦਾਂ ਹੀ ਕਹਿ ਕੇ ਸਹੀ ਕਰਵਾ ਸਕਦੇ ਹਾਂ ਜੀ ਬੋਲ ਕੇ? ਨਹੀਂ, ਹੁਣ DS 260 ਨਹੀਂ। ਪਹਿਲੀ ਗੱਲ ਤਾਂ ਟੂਰਿਸਟ ਵੀਜ਼ੇ ਦਾ DS 160 ਹੁੰਦਾ। ਸੋ ਕਿਹੜਾ ਫਾਰਮ ਭਰਿਆ ਤੁਸੀਂ? ਨਹੀਂ ਟੂਰਿਸਟ ਨਹੀਂ ਸੀ ਭਰਿਆ, ਉਹ ਇੱਥੋਂ ਭਰਿਆ ਸੀ। ਮੈਂ ਪਟੀਸ਼ਨ ਅਪਲਾਈ ਕੀਤੀ ਸੀ ਨਾ, ਗ੍ਰੀਨ ਕਾਰਡ ਦੇ ਲਈ ਪਟੀਸ਼ਨ ਕੀਤੀ ਹੋਈ ਆ। ਠੀਕ ਆ, ਹਾਂਜੀ ਠੀਕ ਆ। ਤੇ ਉਹਦੇ ਲਈ ਫਾਰਮ ਭਰਿਆ ਸੀ ਇੱਥੋਂ, ਜਿੱਦਾਂ ਲਾਸਟ ਫਾਰਮ ਨਹੀਂ 260 ਭਰੇ ਦਾ DS।
ਉਹ ਜਿਹੜਾ ਤੁਹਾਡਾ ਏਜੰਟ ਹੈਗਾ ਨਾ, ਉਹ DS-260 ਫਾਰਮ ਜਿਹੜਾ ਉਹ ਐਡਿਟ ਵੀ ਹੋ ਜਾਂਦਾ ਵਾ ਰੀਓਪਨ ਕਰਕੇ, ਉਹਨਾਂ ਨੂੰ ਕਰਕੇ ਤੁਹਾਨੂੰ ਉਹ ਆਪਸ਼ਨ ਦੇ ਦਿੰਦੇ ਆ ਐਮਬੈਸੀ ਵਾਲੇ। ਜੇ ਨਹੀਂ ਕਰਦੇ ਆ ਤਾਂ ਫਿਰ ਅਫਸਰ ਨੂੰ ਆਪ ਹੀ ਦੱਸ ਦਿਓ ਪਹਿਲਾਂ ਹੀ। ਪਹਿਲਾਂ ਤਾਂ ਦੇਖ ਲਓ ਵੀ ਜੇ ਤੁਹਾਨੂੰ ਆਪਸ਼ਨ ਮਿਲਦੀ ਹੈ ਐਡਿਟ ਕਰਨ ਦੀ ਤੇ ਉਹ ਕਰ ਦਿਓ, ਨਹੀਂ ਤਾਂ ਫਿਰ ਉਸ ਟਾਈਮ ਤੇ ਜਿੱਦਾਂ ਉਹਨੇ ਦੱਸਿਆ ਤੁਹਾਨੂੰ ਕਰ ਦਿਓ ਜੀ। ਠੀਕ ਹੈ ਜੀ। ਇਹ ਤਾਂ ਜ਼ਿਆਦਾ ਬੈਟਰ ਇਹੀ ਆ, ਪੰਗਿਆਂ ਪੁੰਗਿਆਂ ਚ ਪੈਣ ਚੋਂ ਨਾ ਅੱਜ ਕੱਲ ਜਿਹੜਾ ਸੀਗਾ ਇਹ ਸਟ੍ਰਿਕਟ ਹੋਏ ਆ ਕਾਫੀ। ਠੀਕ ਹੈ। ਤੇ ਜ਼ਿਆਦਾਤਰ ਜਿਹੜੀ ਆਪਸ਼ਨ ਸੀਗੀ ਉਹ ਇਹੀ ਆ ਕਿ ਵਾਪਸ ਵੀ ਉਹਨੂੰ ਕਰਕੇ ਨਾ ਵਿਡਰਾਅ ਕਰਕੇ ਵੀ ਨਵਾਂ ਤੁਸੀਂ ਕਰ ਸਕਦੇ ਆ। ਤੇ ਤੁਸੀਂ ਅਸਾਈਲਮ ਤੇ ਪੱਕੇ ਹੋਏ ਅਮਰੀਕਾ ਚ? ਹਾਂਜੀ, ਮੈਂ ਅਸਾਈਲਮ ਤੇ ਪੱਕਾ ਹੋਇਆ ਸੀਗਾ। ਹਾਂਜੀ, ਨਹੀਂ ਇਹ ਕਰੋ। ਉਦਾਂ ਵੀ ਉਹ ਜਿਹੜੀ ਸੀਗੀ ਹਿਊਮਨ ਸਮਗਲਿੰਗ ਦੀ ਬਾਰ-ਬੂਰ ਅੱਜ ਕੱਲ ਕਾਫੀ ਜ਼ਿਆਦਾ ਜਿਹੜੀ ਲਾ ਰਹੇ ਆ, ਕਾਫੀ ਸਾਰੇ ਜਿਹੜੇ ਝਮੇਲੇ ਹੈਗੇ ਆ, ਤੇ ਇਹਦੇ ਵਿੱਚ ਤੁਹਾਨੂੰ ਕੋਈ ਜੇ ਡਿਲੇ ਵੀ ਥੋੜਾ ਬਹੁਤਾ ਹੁੰਦਾ ਉਹ ਤੁਹਾਡੇ ਫਾਇਦੇ ਦੀ ਗੱਲ ਆ। ਇਹਨੂੰ ਤੁਸੀਂ ਵਿਡਰਾਅ ਕਰਕੇ ਵੀ ਭਾਵੇਂ ਸਹੀ ਲਾਓ, ਬੈਟਰ ਆ। ਠੀਕ ਹੈ ਜੀ। ਵਿਦਡਰਾਅ ਕਰ ਦਾਂਗੇ, ਫਿਰ ਦੁਬਾਰਾ ਫਿਰ ਐਪਲੀਕੇਸ਼ਨ ਭਰਨੀ ਪਊਗੀ ਸਾਰੀ ਸ਼ੁਰੂ ਤੋਂ? ਬਿਲਕੁਲ। ਹਾਂਜੀ, ਉਹ ਤਾਂ ਭਰਨੀ ਪੈਣੀ ਹੈ ਜਾਂ ਉਹਨੂੰ ਐਡਿਟ, ਮਤਲਬ ਹੁਣ ਮਰਜ਼ੀ ਹੈ ਤੁਹਾਡੀ, ਤੁਸੀਂ ਜਾਣੇ ਆ ਉੱਥੇ, ਉਹ ਤਾਂ ਮਤਲਬ ਵੈਸੇ ਕਾਲੇ ਆ ਕਿ ਕੋਈ ਨਾ ਕੋਈ ਬਹਾਨਾ ਲੱਭ ਕੇ ਡਿਨਾਈ ਕਰਨ ਵਾਲਾ। ਤੇ ਮੇਰੇ ਹਿਸਾਬ ਨਾਲ ਤੁਹਾਡੇ ਲਈ ਬੈਟਰ ਆ ਜੇ ਤੁਸੀਂ ਨਵੀਂ ਭਰਦੇ ਹੋ ਐਪਲੀਕੇਸ਼ਨ, ਤੇ ਨਹੀਂ ਤਾਂ ਉਹਨਾਂ ਨੂੰ ਕੰਟੈਕਟ ਕਰੋਗੇ ਇਹਨੂੰ ਮੈਂ ਐਡਿਟ ਕਰਨਾ। ਜੀ, ਥੈਂਕ ਯੂ। ਹਰਮਨ ਜੀ। ਹੈਲੋ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਕੇਸ 2025 ਮਈ ਦੇ ਵਿੱਚ ਗਾਰਡੀਅਨਸ਼ਿਪ ਦਾ ਗ੍ਰਾਂਟ ਹੋ ਗਿਆ ਸੀ, ਤੇ ਅਗਸਤ 2027 ਦੇ ਵਿੱਚ ਮੇਰਾ ਅਸਾਈਲਮ ਦਾ ਜਿਹੜਾ ਕੇਸ ਸੀ ਉਹ ਟਰਮੀਨੇਟ ਪ੍ਰੋਸੀਡਿੰਗ ਕਰਤੀਆਂ ਸੀ, ਤੇ ਨਵੰਬਰ ਦੇ ਵਿੱਚ ਮੇਰੀ 360 ਅਪਰੂਵ ਹੋ ਗਈ ਸੀ। ਤੇ ਫਿਰ 2026 ਫਰਵਰੀ ਦੇ ਵਿੱਚ ਮੈਂ ਫਾਈਲ ਕੀਤਾ ਸੀ ਡੈਫਰਡ ਐਕਸ਼ਨ ਤੇ ਆਪਣਾ ਵਰਕ ਪਰਮਿਟ, ਤੇ ਮੇਰੇ ਮਾਰਚ ਦੇ ਵਿੱਚ ਭਾਜੀ ਫਿੰਗਰ ਹੋ ਗਏ ਆ ਤੇ ਹਜੇ ਤੱਕ ਆਇਆ ਨਹੀਂ ਆ ਡੈਫਰਡ ਐਕਸ਼ਨ ਜਾਂ ਕੁਛ ਵੀ। ਮਾਰਚ ਚ ਹੁਣ ਭਾਜੀ ਆਪਾਂ ਤਾਂ ਦੇਖ ਰਹੇ ਜਿਹੜੇ ਅੱਜ ਕੱਲ ਤਾਂ ਹੈਗੇ, ਜਿਹੜੇ ਮਾਰਚ ਆਨਵਰਡਸ ਰਾਈਟ ਵੇ ਜਿਹੜੇ ਸੀਗੇ ਡੈਫਰਡ ਐਕਸ਼ਨ ਦੇ ਦਿੱਤੇ ਗਏ ਸੀਗੇ ਉਹਨਾਂ ਨੂੰ। ਪਰ ਤੁਹਾਡੇ ਕੇਸ 'ਚ ਤਾਂ ਹੈਗਾ ਕਿ ਰਿਮੂਵਲ ਪ੍ਰੋਸੀਡਿੰਗ ਤੁਹਾਡੀਆਂ ਟਰਮੀਨੇਟ ਸੀਗੀਆਂ ਕਿ ਐਡਮਿਨ ਕਲੋਜ਼ ਸੀਗੀਆਂ? ਨਹੀਂ, ਟਰਮੀਨੇਟ ਪ੍ਰੋਸੀਡਿੰਗ ਸੀ ਭਾਜੀ ਇਕੱਲੀ, ਕੋਈ ਰਿਮੂਵਲ ਨੋਟਿਸ ਨਹੀਂ ਆਇਆ, ਕੋਈ ਕੁਝ ਨਹੀਂ ਆਇਆ। ਹਾਂਜੀ, ਮੈਂ ਤੁਹਾਨੂੰ ਭਾਜੀ ਇਹੀ ਕਹੂੰਗਾ ਇਹਦੇ ਵਿੱਚ ਕੋਈ ਬਾਹਲਾ ਉਹਨਾਂ ਦਾ ਸਿਰ ਖਾਣ ਦੀ ਲੋੜ ਨਹੀਂ ਹੈਗੀ, ਕਿਉਂਕਿ ਤੁਹਾਨੂੰ ਕੀ ਨੁਕਸਾਨ, ਤੁਸੀਂ ਅਸਾਈਲਮ ਆਫਿਸ ਲਾਤਾ ਸੀਗਾ ਕੇਸ ਆਪਣਾ ਦੁਬਾਰਾ? ਨਹੀਂ, ਕੇਸ ਮੇਰਾ ਅਸਾਈਲਮ ਦਾ ਫਿਰ ਲੱਗਾ ਹੀ ਨਹੀਂ ਭਾਜੀ, ਫਿਰ ਲਾਇਆ ਨਹੀਂ ਮੈਂ ਅਸਾਈਲਮ ਦਾ ਕੇਸ। ਇਮੀਗ੍ਰੇਸ਼ਨ ਕੋਰਟ 'ਚ ਲਗਾਇਆ ਸੀਗਾ? ਹਾਂਜੀ, ਕੋਰਟ ਦੇ ਵਿੱਚ ਤਾਂ ਲੱਗਾ ਸੀ ਨਾ, ਉੱਥੋਂ ਫਿਰ ਟਰਮੀਨੇਟ ਪ੍ਰੋਸੀਡਿੰਗ ਹੋ ਗਈ। ਇਹ ਫਿਰ ਕਿਉਂ ਨਹੀਂ ਲਗਾਇਆ ਅਸਾਈਲਮ ਆਫਿਸ, ਕਿਉਂ ਨਹੀਂ ਲਗਾਇਆ ਫਿਰ? ਉਹ ਵਕੀਲ ਕਹਿੰਦੀ ਰਹਿਣ ਦੇ, ਹੁਣ ਲਾਉਣ ਨੂੰ ਇੱਕ ਕੇਸ ਰੱਖ ਲਾ, ਜਾਂ ਤੂੰ ਆਪਣਾ ਦੂਜਾ ਕਰ ਲਾ ਕੇਸ ਗਾਰਡੀਅਨਸ਼ਿਪ ਵਾਲਾ ਜਾਂ ਅਸਾਈਲਮ ਵਾਲਾ ਕਰ ਲਾ। ਵਕੀਲ ਕਦੀ ਵੀ ਨਹੀਂ ਏਦਾਂ ਕਹਿੰਦੇ। ਵਕੀਲ ਕਿਉਂ ਹੋਊਗੀ? ਹੁਣ ਤਾਂ ਪੈਸੇ ਬੰਨੇ ਆ ਅਸਾਈਲਮ ਲਾਉਂਦੇ, ਉਹਨੇ ਕਿਉਂ ਕਹਿਣਾ ਏਦਾਂ? ਉਹ ਤੁਹਾਨੂੰ ਲਾਉਣਾ ਚਾਹੀਦਾ ਸੀਗਾ। ਉਹ ਹੁਣ ਤੁਸੀਂ ਏਦਾਂ ਹੈਗਾ ਕਿ ਉਹ ਤੁਹਾਡਾ ਕੰਮ ਜਿਹਾ ਟਿਕਿਆ ਰਹਿਣਾ ਸੀਗਾ ਉੱਥੇ। ਹੁਣ ਇਹਦੇ ਵਿੱਚ ਇਹ ਹੈਗਾ ਕਿ ਤੁਸੀਂ ਜੇ ਵਰਕ ਪਰਮਿਟ ਹੈਗਾ ਆਪਣਾ ਉਹ ਇੰਜੋਏ ਕਰੋ, ਮਤਲਬ ਹੁਣ ਤੁਸੀਂ ਤੁਹਾਡਾ ਉਹੀ ਸਿਨੈਰੀਓ ਹੈ ਕਿ ਤੁਹਾਨੂੰ ਦੁਬਾਰਾ ਜੇ ਰਿਮੂਵਲ ਪ੍ਰੋਸੀਡਿੰਗ 'ਚ ਪਾਉਂਦੇ ਆ ਫੜੋ ਫੜਾਈ 'ਚ ਕਿਤੇ, ਤੇ ਫਿਰ ਤੁਸੀਂ ਇਮੀਗ੍ਰੇਸ਼ਨ ਕੋਰਟ 'ਚ ਪਹੁੰਚ ਜਾਣਾ। ਉਸ ਤੋਂ ਇਲਾਵਾ ਤਾਂ ਮਤਲਬ ਕਿ ਕੁਛ ਕਰ ਨਹੀਂ ਸਕਦੇ। ਇਹਦੇ ਵਿੱਚ ਡੈਫਰਡ ਐਕਸ਼ਨ ਰੀਅਪਲਾਈ ਕਰਕੇ ਤੁਸੀਂ ਦੇਖ ਸਕਦੇ ਆ ਆਪਣਾ ਜਿਹੜਾ ਸੀਗਾ G325। ਓਕੇ ਭਾਜੀ, ਸਹੀ ਹੈ। ਤੇ ਜਿਹੜੇ ਆਪਣੇ ਫਿੰਗਰ ਹੋਏ ਆ ਤੇ ਉਸ ਤੋਂ ਬਾਅਦ ਚ ਕਿੰਨੇ ਟਾਈਮ ਬਾਅਦ ਆਉਂਦਾ ਹੁੰਦਾ? ਭਾਜੀ ਆਪਣੇ ਤਾਂ ਹੁਣੇ ਰੀਸੈਂਟਲੀ ਕਲਾਇੰਟਾਂ ਦੇ ਰਾਈਟ ਵੇ ਹੀ ਆ ਗਏ ਸੀਗੇ, ਜਿੱਦਾਂ ਹਫਤੇ 10 ਦਿਨ ਚ ਵੀ ਆ ਗਏ ਸੀਗੇ ਇਦਾਂ। ਤੇ ਹੁਣ ਪੂਰਾ ਸਟੈਟ ਤਾਂ ਨਹੀਂ ਮੈਨੂੰ ਪਤਾ ਕਿੱਦਾਂ, ਉਹ ਥੋੜੀ ਜਿਹੀ ਵੇਟ ਕਰ ਲਓ ਤਾਂ ਦੁਬਾਰਾ ਅਪਲਾਈ ਕਰ ਦਿਓ। ਠੀਕ ਹੈ ਜੀ। ਓਕੇ ਭਾਜੀ, ਸਹੀ ਹੈ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਠੀਕ। ਮਨਪ੍ਰੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਵੀਰਾਂ ਨੂੰ ਪਹਿਲਾਂ ਤਾਂ ਭਾਜੀ ਸਵਾਲ ਤਾਂ ਪੁੱਛਣਾ ਭਾਜੀ, ਪਹਿਲਾਂ ਤੁਹਾਡੀ ਬਹੁਤ ਮਿਹਰਬਾਨੀ ਇਨਫੋਰਮੇਸ਼ਨ ਦੇਣ ਲਈ। ਜਿਹੜਾ ਬੇਅਡ ਕਮੈਂਟ ਕਰਦੇ ਇਹਨਾਂ ਦੀ ਬਹੁਤੀ ਟੈਨਸ਼ਨ ਨਾ ਭਾਜੀ ਲਿਆ ਕਰੋ। ਮੈਂ ਵਾਹਿਗੁਰੂ ਨਾਜ਼ਰ ਹਾਜ਼ਰ ਦੱਸਦਾ ਆ, ਅਸੀਂ ਜਦੋਂ ਮੁੰਡੇ ਬਹਿੰਦੇ ਆ ਨਾ, ਸਾਨੂੰ ਨਾ ਵਕੀਲਾਂ ਦਾ ਸਿੱਧੂ ਮੂਸੇਵਾਲਾ ਕਹਿੰਦੇ ਆ। ਇਹ ਟਰੂ ਆ ਭਾਜੀ। ਹਾਂਜੀ, ਇਹ ਮਜ਼ਾਕ ਨਹੀਂ ਭਾਈ, ਸੱਚੀ ਕਹਿ ਰਹੇ ਆ ਗੱਲ। ਵੀ ਕਹਿੰਦੇ ਇੱਕ ਪਾਸੇ ਸਾਰਾ ਲਾਇਆ ਪਿਆ, ਸਾਰੀ ਇਨਫੋਰਮੇਸ਼ਨ ਇੱਥੇ ਮਿਲ ਜਾਂਦੀ ਹੈ। ਚਲੋ, ਬਹੁਤ ਮਿਹਰਬਾਨੀ ਹੈ ਭਾਜੀ। ਸਵਾਲ ਭਾਜੀ ਇਹ ਆ ਭਾਜੀ, ਮੈਂ ਬਹੁਤ ਚਿਰ ਪਹਿਲਾਂ ਆਇਆ ਸੀਗਾ ਤੇ ਨਾ ਮੈਂ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਸੀਗਾ ਭਾਜੀ। ਉਹਨਾਂ ਕੋਲ 2-2.5 ਸਾਲ ਕੰਮ ਕੀਤਾ ਤੇ ਉਹਨੇ ਮੇਰਾ ਬੌਂਡ ਭਰਿਆ ਸੀਗਾ। ਤੇ ਹੁਣ ਭਾਜੀ ਮੈਂ ਕੈਲੀਫੋਰਨੀਆ ਮੂਵ ਹੋ ਗਿਆ। ਉਹਨਾਂ ਨਾਲ ਗੱਲ ਤਾਂ ਹੋਈ ਨਹੀਂ, 6-7 ਸਾਲ ਹੋਏ। ਹੁਣ ਭਾਜੀ ਉਹ ਤੰਗ ਕਰ ਰਹੇ ਆ, 2-2.5 ਮਹੀਨੇ ਹੋਏ ਆ, ਤੇ ਕਹਿੰਦੇ ਤੇਰਾ ਬੌਂਡ ਚੱਕ ਲੈਣਾ, ਆਈਸ ਸਾਡੇ ਘਰੇ ਗੇੜੇ ਮਾਰਦੀ ਆ, ਬੜਾ ਤੰਗ ਕਰ ਰਹੇ ਭਾਜੀ। ਇਹਦਾ ਆਪਾਂ ਕਿਆ ਹੱਲ ਕਰ ਸਕਦੇ ਹਾਂ? ਜਾਂ ਉਹ ਚੱਕ ਸਕਦੇ ਬੌਂਡ ਜਾਂ ਨਹੀਂ ਚੱਕ ਸਕਦੇ? ਤੁਹਾਡਾ ਕੇਸ ਆਪਣਾ ਪੈਂਡਿੰਗ ਹੀ ਹੈ? ਦਾ ਜੀ ਹਾਂਜੀ, ਮੇਰੀ ਪੈਂਡਿੰਗ ਹੈ ਜੀ। ਹਾਂਜੀ, 2029 ਤਰੀਕ ਹੈ ਜੀ ਮੇਰੀ। ਹਾਂ ਹਾਂਜੀ, ਇਹ ਬੌਂਡ ਭਾਜੀ ਵਿਡਰਾਅ ਕਰ ਸਕਦੇ ਹੈਗੇ ਇਹ। ਠੀਕ ਹੈ ਜੀ।
ਹਾਂਜੀ, ਬੌਂਡ ਵਿਡਰਾਅ ਕਰ ਸਕਦੇ ਆ। ਕੋਈ ਮੰਗ ਮੁੰਗ ਕਰਦੇ ਤੁਹਾਡੇ ਕੋਲ ਕਿਸੇ ਚੀਜ਼ ਦੀ? ਹਾਂਜੀ। ਕਾਹਦੀ ਮੰਗ ਕਰਦੇ ਆ? ਕਿਉਂਕਿ ਉਹ 'ਚ ਤੁਹਾਡਾ ਕੇਸ ਬਣ ਸਕਦਾ। ਜੇ ਤੁਹਾਡੇ ਨੂੰ ਕੋਈ ਪੁੱਠਾ ਸਿੱਧੀ ਰਿਕੁਐਸਟ ਕਰਦੇ ਆ ਤਾਂ ਉਹ, ਜੇ ਕੋਈ ਇਮੀਗ੍ਰੇਸ਼ਨ ਸਟੇਟਸ ਕਰਕੇ ਤੁਹਾਡੇ ਨਾਲ ਕੋਈ ਤੰਗੀ ਪਰੇਸ਼ਾਨੀ ਏਦਾਂ ਦੀ ਕੋਈ ਚੀਜ਼ ਕਰਦੇ ਆ ਨਾ, ਤੇ ਉਹ ਫਿਰ ਲੈਣੇ ਤੇ ਦੇਣੇ ਵੀ ਪੈ ਸਕਦੇ ਆ ਉਹਨਾਂ ਨੂੰ। ਤਾਂ ਤੁਸੀਂ ਇਹ ਹੈ ਕਿ ਹੁਣ ਜੇ ਦੱਸਣਾ ਚਾਹੁੰਦੇ ਆ ਤੁਸੀਂ ਇੱਥੇ ਦੱਸ ਸਕਦੇ ਆ, ਤੁਸੀਂ ਅਲੱਗ ਫੋਨ ਕਰਨਾ ਤੁਸੀਂ ਅਲੱਗ ਫੋਨ ਕਰ ਸਕਦੇ ਆ। ਪਰ ਇਹ ਹੈਗਾ ਕਿ ਉਹਨਾਂ ਦੀ ਆਪਸ਼ਨ ਹੈਗੀ ਆ, ਉਹ ਤੁਹਾਡਾ ਜਿਹੜਾ ਬੌਂਡ ਕੈਂਸਲ ਕਰ ਸਕਦੇ ਆ, ਉਹ ਤੁਹਾਨੂੰ ਪਰੇਸ਼ਾਨੀ ਕਰ ਸਕਦੇ ਆ। ਤੇ ਚੱਕਰ ਇਹ ਆ ਕਿ ਨਾਰਮਲੀ ਤਾਂ ਕੀ ਹੁੰਦਾ ਸੀਗਾ ਕਿ ਬੰਦਾ ਨਵਾਂ ਬੌਂਡ ਭਰ ਦਿੰਦਾ ਸੀਗਾ, ਨਵਾਂ ਗਰੰਟਰ ਜਿਹੜਾ ਕਰ ਦਿੰਦਾ ਸੀਗਾ। ਹੁਣ ਇਹੀ ਹੈਗਾ ਕਿ ਆਈਸ ਵਾਲੇ ਜਿਹੜੇ ਸੀਗੇ ਕਈ ਵਾਰੀ ਉਹ ਜਿਹੜੇ ਸੀਗੇ ਆਪਣੀ ਆਹੀ ਫੜੋ ਫੜਾਈ ਹੇਬੀਅਸ ਹੂਬੀਅਸ ਵਾਲੇ ਚੱਕਰ 'ਚ ਤੁਹਾਨੂੰ ਜਿਹੜਾ ਪਾ ਸਕਦੇ ਆ। ਪਰ ਜੇ ਤੁਹਾਨੂੰ ਉਹ ਕੋਈ ਸਪੈਸੀਫਿਕ ਰੀਜ਼ਨ ਕਰਕੇ ਕੋਈ ਤੁਹਾਨੂੰ ਬਲੈਕਮੇਲ ਜਾਂ ਕੋਈ ਏਦਾਂ ਦੀ ਚੀਜ਼ ਪਰਸਨਲੀ ਕਰ ਰਹੇ ਆ ਭਾਈ, ਮੈਂ ਪਰਸਨਲੀ ਕਰ ਰਹੇ ਆ। ਉਹ ਕਰਕੇ ਨਾ ਮੈਂ 2-2.5 ਸਾਲ ਇਹਨਾਂ ਕੋਲ ਪਹਿਲਾਂ ਕੰਮ ਕੀਤਾ ਹੀ ਨਹੀਂ। ਮੈਨੂੰ ਬਸ ਇਹਦਾ ਮਹੀਨੇ ਦੇ $800 ਤੇ ਮੇਰੇ ਤੋਂ ਕੰਮ ਕਰਾਇਆ ਜੀ। ਤੇ ਮੈਂ ਉੱਥੋਂ ਫਿਰ ਭੱਜ ਕੇ ਆ ਗਿਆ ਸੀਗਾ ਲੜਕੇ, ਤੇ ਮੈਂ ਇੱਥੇ ਆ ਕੇ ਕੈਲੀਫੋਰਨੀਆ ਵਿਆਹ ਵੀ ਕਰਵਾ ਲਿਆ। ਮੇਰੀ ਆਈਸ ਕੋਈ ਇੱਥੇ ਜਾਣਾ ਹੁਣ ਮੈਂ ਸਾਲ ਬਾਅਦ, ਸਾਰਾ ਕੁਝ ਇੱਥੇ ਹੀ ਆ ਭਾਜੀ। ਬੱਚੇ ਵੀ ਆ ਮੇਰੇ। ਹੁਣ ਇਹ 2 ਮਹੀਨੇ ਹੋਇਆ ਤੰਗ ਜਿਹਾ ਕਰਨ ਲੱਗ ਗਏ, ਪਤਾ ਨਹੀਂ ਕਿਆ ਰੀਜ਼ਨ ਹੈ। ਪ੍ਰੂਫ ਹੈਗਾ ਤੁਹਾਡੇ ਕੋਲ ਉਹਦਾ ਕਿ ਇਹਨਾਂ ਨੇ ਤੁਹਾਨੂੰ ਏਦਾਂ $800 ਦਿੱਤੇ ਸੀਗੇ ਤੇ ਕੰਮ ਜ਼ਿਆਦਾ ਕਰਾਇਆ ਸੀਗਾ? ਭਾਜੀ ਉਹ ਕੈਸ਼ ਹੀ ਦਿੰਦੇ ਸੀਗੇ। ਉਹ ਤੁਹਾਡੇ ਕੋਲ ਕੰਮ ਕੀਤੇ ਦਾ ਪ੍ਰੂਫ ਹੈਗਾ? ਹਾਂਜੀ, ਉਹ ਹੋਣਗੇ ਭਾਈ, ਫੋਟੋ ਫੋਟੋਆਂ ਆਪਾਂ ਤਾਂ ਹੋਣਗੇ। ਹਾਂਜੀ, ਕੰਮ ਤਾਂ ਜੀ ਉਹ ਤਾਂ ਹੋਣਗੇ। ਮੇਰੀ ਵਾਈਫ ਹੀ ਉੱਥੇ ਉਹ ਵੀ ਦਵਾਈ ਭਰ ਸਕਦੀ ਹੈ ਕਰਕੇ ਉਹ ਨਹੀਂ ਮੈਨੂੰ ਉੱਥੇ ਕਢਵਾਇਆ ਹੈਗਾ ਜੀ। ਹਾਂਜੀ, ਸੋ ਭਾਜੀ ਉਹਦੇ ਵਿੱਚ ਦੇਖੋ, ਪਹਿਲੀ ਗੱਲ ਤਾਂ ਗਵਰਨਮੈਂਟ ਜਿਹੜੀ ਇੰਟਰਸਟਿਡ ਹੋਊਗੀ ਬਿਲਕੁਲ ਤੁਹਾਡੀ ਗੱਲ ਸੁਣਨ ਦੇ ਵਿੱਚ, ਤੇ ਹੋ ਸਕਦਾ ਉਹ ਵੀ ਸੁਣਦੇ ਹੋਣੇ ਗੱਲ। ਦੇਖੋ, ਪਹਿਲੀ ਗੱਲ ਤਾਂ ਤੁਸੀਂ ਇਮੀਗ੍ਰੈਂਟ ਨੂੰ ਤੰਗ ਪਰੇਸ਼ਾਨ ਕਰ ਰਹੇ ਆ, ਠੀਕ ਆ, ਘੱਟ ਪੈਸਿਆਂ 'ਚ ਕੰਮ ਕਰਾ ਰਹੇ ਆ। ਮੈਨੂੰ 0% ਹਮਦਰਦੀ ਹੈਗੀ ਇੱਦਾਂ ਦੇ ਬਿਜ਼ਨਸਮੈਨਾਂ ਦੇ ਨਾਲ। ਸੋ ਭਾਜੀ ਤੁਸੀਂ ਇਹ ਕੰਪਲੇਂਟ ਕਰੋ। ਪਹਿਲੀ ਗੱਲ ਤਾਂ ਇਹਨਾਂ ਨੇ ਪੇਰੋਲ ਪੂਰਲ ਟੈਕਸ ਨਹੀਂ ਦਿੱਤਾ ਹੋਣਾ, ਉਹਦਾ ਘਪਲਾ ਕੀਤਾ ਹੋਣਾ। ਗਵਰਨਮੈਂਟ ਇੰਟਰਸਟਿਡ ਹੈਗੀ, ਮਤਲਬ ਕ੍ਰਿਮੀਨਲ ਸੈਂਕਸ਼ਨ ਵੀ ਲਗਾਊਗੀ ਇਹਨਾਂ ਦੇ ਉੱਤੇ, ਜੇਲ੍ਹ ਵੀ ਜਾਓਗੇ ਇਹ। ਤੁਸੀਂ ਇਹਨਾਂ ਦੇ ਵਿੱਚ ਜਿਹੜਾ ਸੀਗਾ ਆਪਣੀ ਸਾਰੇ ਜਿਹੜੇ ਐਵੀਡੈਂਸ ਸੀਗੇ, ਆਪਣਾ ਸੱਜਣ ਮਿੱਤਰ ਸੀਗੇ, ਇਹਨਾਂ ਦੇ ਸਟੋਰ ਜੋ ਵੀ ਬਿਜ਼ਨਸ ਹੈਗਾ, ਜੇ ਕਿਸੇ ਪਹਿਲਾਂ ਵੀ ਕਿਸੇ ਨੇ ਕੰਮ ਕੀਤਾ, ਉਹ ਸਾਰੇ ਜਿਹੜੇ ਮੁੰਡੇ ਸੀਗੇ 4 5 6 10 ਜਣੇ, ਆਪਣੀ ਤੁਸੀਂ ਫੀਡ ਬਣਾਓ, ਉਹਨੂੰ ਤੁਸੀਂ ਸਾਰੇ ਬੰਦਿਆਂ ਨੂੰ ਲੈ ਕੇ ਆਓ ਐਜ਼ ਅ ਗਰੁੱਪ। ਜਿਹਨਾਂ ਨਾਲ ਵੀ ਧੱਕਾ ਕੀਤਾ, ਜਿਹਨਾਂ ਦੀਆਂ ਵੀ ਸੈਲਰੀਆਂ ਕੱਟੀਆਂ, ਕੈਸ਼ ਕੂਸ਼ ਤੇ ਕੰਮ ਕਰਾਇਆ, ਤੁਹਾਡਾ ਸਿੱਧੇ ਦੇ ਵਿੱਚ ਜਿਹੜਾ ਸੀਗਾ ਵੀਜ਼ੇ ਦਾ ਜਿਹੜਾ ਕੇਸ ਬਣਨਾ ਵਾ। ਜਿਹੜੇ ਇਹਨਾਂ ਨੇ ਤੁਹਾਨੂੰ ਫੋਨ ਰੈਕਡ ਜਿਹੜੇ ਸਾਰੀ ਚੀਜ਼ ਕੀਤੀ ਸੀਗੀ, ਉਹ ਸਾਰੀ ਤੁਸੀਂ ਜਿਹੜੀ ਸੀਗੀ ਆਪਣੀ ਇਕੱਠੀ ਕਰੋ ਤੇ ਤੁਸੀਂ ਸਾਡੇ ਆਫਿਸ ਨਾਲ ਸੰਪਰਕ ਕਰੋ। ਇਹਦੇ ਵਿੱਚ ਤੁਸੀਂ ਜਿਹੜੇ ਸੀਗੇ ਪੁਰਾਣੇ ਵੀ ਜਿਹੜੇ ਇਹਨਾਂ ਦੇ ਵਰਕਰ ਸੀਗੇ, ਉਹ ਵੀ ਜਿਹੜੇ ਸਾਰੇ ਸੀਗੇ ਕੰਟੈਕਟ ਕਰਕੇ ਜਿਹੜਾ ਸੀਗਾ ਨਾ ਉਹ ਲੈ ਕੇ ਤੇ ਆ ਜਾਓ ਆਪਣੇ ਆਫਿਸ। ਠੀਕ ਹੈ ਜੀ। ਠੀਕ ਹੈ ਭਾਜੀ, ਠੀਕ ਹੈ ਜੀ, ਮਿਹਰਬਾਨੀ ਭਾਜੀ, ਮਿਹਰਬਾਨੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਪ੍ਰਦੀਪ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਸੀਗਾ ਜੀ, ਮੇਰੀ ਫਾਈਨਲ ਹੀਅਰਿੰਗ ਇੱਥੇ ਸੈਨ ਫ੍ਰਾਂਸਿਸਕੋ ਸੀਗੀ 2027 ਦੇ ਵਿੱਚ ਹੈਗੀ ਹੈ, ਮਈ ਦੇ ਵਿੱਚ ਜੀ। ਉਹ ਹੁਣ ਸੁਣਿਆ ਜੀ ਬੰਦ ਹੋਣ ਜਾ ਰਿਹਾ, ਤੇ ਉਹਦਾ ਕਿੱਦਾਂ ਹੋਊਗਾ ਜੀ? ਕਿੱਧਰ ਕੇਸ ਕੀ ਬਣੂਗਾ, ਕਿੱਧਰ ਜਾਊਗਾ ਕੇਸ? ਤੇ ਲੇਟ ਹੋ ਸਕਦਾ ਜਾਂ ਕਿੱਦਾਂ? ਹਾਂਜੀ, ਲੇਟ ਹੋ ਜਾਣਾ, ਪਰ ਇਹ ਜਿਹੜਾ ਸੈਂਸਮ ਸਟਰੀਟ ਵਾਲਾ ਜਿਹੜਾ ਕੋਰਟ ਸੀਗਾ ਉਹਨੂੰ ਫੰਕਸ਼ਨਲ ਕਰਨਾ ਇਹਨੇ ਫਿਲਹਾਲ। ਜਿਹੜਾ ਸੈਨ ਫ੍ਰਾਂਸਿਸਕੋ 'ਚ ਇੱਕ ਹੋਰ ਵੀ ਇਮੀਗ੍ਰੇਸ਼ਨ ਕੋਰਟ ਹੈਗਾ, ਤੇ ਇਹ ਤਰੀਕਾਂ ਜਿਹੜੀਆਂ ਇਹਨਾਂ ਨੇ ਪਲੇਸ ਹੋਲਡਰ ਡੇਟ ਅਜੇ ਰੱਖੀ ਆ ਕਿ ਤਰੀਕਾਂ ਇਹਨਾਂ ਨੇ ਕੈਂਸਲ ਨਹੀਂ ਕੀਤੀਆਂ, ਪਰ ਇਹ ਤਰੀਕਾਂ ਮੋਸਟ ਲਾਈਕਲੀ ਜਿਹੜੀਆਂ ਅੱਗੇ ਮੂਵ ਹੋ ਜਾਣੀਆਂ 2028 ਦੇ ਵਿੱਚ ਮੋਸਟ ਲਾਈਕਲੀ ਮੂਵ ਹੋ ਜਾਣੀਆਂ। ਇੱਕ ਸਾਲ ਕੁ ਹੋਰ ਜਾਊਗੀ, ਪੁਸ਼ ਹੋਊਗੀ, ਜ਼ਿਆਦਾ ਤਾਂ ਨਹੀਂ? ਹਾਂਜੀ ਹਾਂਜੀ। ਤੁਸੀਂ ਮਤਲਬ ਕਿ ਜਲਦੀ ਚਾਹੁੰਦੇ? ਨਹੀਂ, ਮੈਂ ਚਾਹੁੰਦਾ ਨਹੀਂ, ਮੈਂ ਤੇ ਜਾਣਨਾ ਹੀ ਚਾਹਨਾ ਵੀ ਜੱਜ ਚੇਂਜ ਹੋਣ ਦੇ ਚਾਂਸ ਹੈ ਜਾਂ ਕੀ ਚਾਂਸਸ ਹੈ ਨਾ ਵੀ? ਬਸ ਚੇਂਜ ਜੱਜ ਦਾ ਚੇਂਜ ਹੋਣੇ, ਜੱਜ ਹੈ ਹੀ ਨਹੀਂ ਉੱਥੇ, ਕੋਈ ਕੋਰਟ ਹੀ ਬੰਦ ਹੋਣਾ, ਜੱਜ ਦਾ ਚੇਂਜ ਹੋਣਾ ਹੀ ਆ। ਤਾਂ 2 ਜੱਜ ਰਹਿ ਗਏ ਸੀਗੇ ਤੇ ਉਹ ਵੀ ਆਪਣਾ ਮੂਵ ਮਾਫ ਕਰ ਦੇਣੇ ਆ, ਤੇ ਤਰੀਕਾਂ 2028 ਤੱਕ ਜਾਣੀਆਂ। ਫੇਰ ਮੈਂ ਕਿਹਾ ਜੇ ਚਾਹਨਾ ਹੀ ਨਹੀਂ ਅੱਗੇ, ਫੇਰ ਸਾਲ 2 ਸਾਲ ਦਾ ਕੋਈ ਸਵਾਲ ਦਾ ਮਤਲਬ ਹੀ ਨਹੀਂ ਬਣਦਾ ਨਾ। ਫੇਰ ਰਿਲੈਕਸ ਕਰ, ਟੈਨਸ਼ਨ ਕਾਹਦੀ ਹੈ। ਓਕੇ ਹਾਂਜੀ, ਉਹ ਤਾਂ ਹੈ ਜੀ। ਥੈਂਕ ਯੂ ਜੀ। ਵਿੱਕੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ, ਇੱਕ ਨਾ ਮੈਂ ਏਦਾਂ ਪੁੱਛਣਾ ਸੀ, ਮੇਰਾ ਪਿਛਲੇ ਸਾਲ ਕੇਸ ਗ੍ਰਾਂਟ ਹੋਇਆ ਸੀ ਜੀ ਮਾਰਚ ਦੇ ਵਿੱਚ ਜੀ, ਤੇ ਉਸ ਤੋਂ 3 ਮਹੀਨੇ ਬਾਅਦ ਮੈंने ਗ੍ਰੀਨ ਕਾਰਡ ਆਪਣਾ ਅਪਲਾਈ ਕਰਤਾ ਸੀਗਾ ਜੀ, ਤੇ ਟਰੈਵਲ ਡਾਕੂਮੈਂਟ ਵੀ। ਤੇ ਮੈਂ ਉਹ ਪੁੱਛਣਾ ਸੀ ਵੀ ਕਦੋਂ ਤੱਕ ਉਹ ਆ ਸਕਦੇ ਨੇ ਜੀ? ਉਹ ਟਰੈਵਲ ਡਾਕੂਮੈਂਟ ਭਾਜੀ ਲਗਭਗ 12 ਕੁ ਮਹੀਨੇ ਬਾਅਦ ਆ ਜਾਂਦੇ ਆ। ਆਉਣੀ ਵਾਲਾ ਹੋਣਾ ਗ੍ਰੀਨ ਕਾਰਡ। ਇੱਕ ਮੈਂ ਵੀਡੀਓ ਪਾਈ ਸੀ ਰੀਸੈਂਟਲੀ, ਉਹ ਮੁੰਡੇ ਦਾ 10 ਮਹੀਨੇ 'ਚ ਆ ਗਿਆ ਸੀਗਾ। ਇੱਕ ਮੈਂ ਹੋਰ ਪਾਈ ਸੀ, ਉਹਦਾ 2 ਸਾਲ 'ਚ ਆਇਆ ਸੀਗਾ। ਤੇ ਉਦਾਂ ਜਿੱਦਾਂ ਇੱਥੇ ਆਪਾਂ ਸੁਣੀਦਾ ਕਈਆਂ ਦੇ 3-4 ਸਾਲ ਤੇ ਵੀ ਪੈਂਡਿੰਗ ਆ। ਸੋ ਐਨੀਵੇਅਰ ਮਤਲਬ ਕਿ 10 ਮਹੀਨੇ ਤੋਂ 2 ਸਾਲ ਦੇ ਵਿੱਚ ਚਾਂਸ ਹੁੰਦੇ ਆ ਗ੍ਰੀਨ ਕਾਰਡ ਆਉਣ ਦੇ। ਤੇ ਕਈਆਂ ਨੂੰ ਉਹ ਕਹਿੰਦੇ ਆ ਰੀ ਇੰਟਰਵਿਊ ਵਗੈਰਾ ਵੀ ਕਰਨਾ ਜਿਹੜਾ ਹੈਗਾ, ਦੁਬਾਰਾ ਜਿਹੜੇ ਮੁੱਦੇ ਸੁਣਨੇ ਆ। ਠੀਕ ਹੈ ਜੀ।
ਹਾਂਜੀ ਹਾਂਜੀ ਭਾਜੀ, ਮੇਰੇ ਨਾਲ ਵੈਸੇ ਬਾਇਓਮੈਟ੍ਰਿਕ ਦੋਨੇ ਦੇ ਹੋ ਚੁੱਕੇ ਨੇ ਜੀ, ਤੇ ਬਸ ਉਹਨਾਂ ਸਟਿਲ ਪੈਂਡਿੰਗ ਹੀ ਆ ਰਹੇ ਸਾਲ ਤੋਂ ਦੋਨੇ ਚੀਜ਼ਾਂ ਜੀ। ਬਾਇਓਮੈਟ੍ਰਿਕ ਦਾ ਮਹੀਨੇ ਬਾਅਦ ਹੀ ਹੋ ਗਏ ਸੀ। ਹਾਂਜੀ ਹਾਂਜੀ, ਮਤਲਬ ਕਈਆਂ ਦੇ ਪੈਂਡਿੰਗ ਆ, ਮਤਲਬ ਜ਼ਰੂਰੀ ਨਹੀਂ ਕਿ ਹਰੇਕ ਬੰਦੇ ਦੇ ਉਹਨਾਂ ਨੇ ਛੇਤੀ ਗ੍ਰਾਂਟ ਕਰ ਦੇਣ। ਓਕੇ ਓਕੇ ਜੀ, ਠੀਕ ਹੈ ਭਾਜੀ, ਬਹੁਤ ਬਹੁਤ ਥੈਂਕ ਯੂ, ਤੁਹਾਡੇ ਬਹੁਤ ਬਹੁਤ ਧੰਨਵਾਦ ਜੀ। ਜੀ ਚਰਨਜੀਤ ਜੀ। ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਪੁੱਛਣਾ ਸੀਗਾ, ਮੈਂ ਨਾ 2014 ਚ ਆਪਣੇ ਬ੍ਰਦਰ ਦਾ ਅਪਲਾਈ ਕੀਤਾ ਸੀ, ਉਹ ਮੈਰਿਡ ਹੋਣ ਤੋਂ ਬਾਅਦ ਚ ਕੀਤਾ ਅਪਲਾਈ, ਪਰ ਉਹਦੇ ਜਿਹੜਾ ਹੁਣ ਬੇਟਾ ਉਹ 11 ਸਾਲਾਂ ਦਾ ਹੋ ਗਿਆ, ਤੇ ਉਹਨੂੰ ਕਿੱਦਾਂ ਆਪਾਂ ਐਡ ਕਰਨਾ ਪਊਗਾ ਕਿ ਵੇਟ ਕਰਨੀ ਪਊਗੀ, ਤੇ ਕਿੰਨਾ ਟਾਈਮ ਲੱਗੂਗਾ ਹੁਣ ਉਹਨਾਂ ਨੂੰ ਆਉਣ ਨੂੰ? ਸੌਰੀ, ਤੁਸੀਂ ਕਿਹਦਾ ਅਪਲਾਈ ਕੀਤਾ ਸੀਗਾ? ਮੇਰੇ ਬ੍ਰਦਰ ਦਾ ਜੀ, ਮੇਰੇ ਤੋਂ ਵੱਡੇ ਆ, ਮੈਂ F4 ਵੀਜ਼ਾ ਅਪਲਾਈ ਕੀਤਾ ਸੀਗਾ 2014 ਚ। 14 ਚ ਦੇਖੋ ਜੀ, ਉਹ ਤਾਂ ਟਾਈਮ ਲੱਗਣਾ ਉਹਨਾਂ ਦਾ। ਤੇ I-130 ਕਿੰਨੀ ਦੇਰ ਪੈਂਡਿੰਗ ਰਿਹਾ ਤੁਹਾਡਾ? ਮੇਰੇ ਕੋਲ ਜੀ ਇੱਕ ਵਾਰੀ ਬਸ ਚਿੱਠੀ ਆਈ ਆ, ਉਦੋਂ ਹੀ ਜਦੋਂ ਜਮਾ ਹੋਇਆ ਕੇਸ, ਉਦੋਂ ਦੀ ਆਈ ਹੋਈ ਆ, ਉਦੋਂ ਬਾਅਦ ਚ ਕੁਝ ਨਹੀਂ ਆਇਆ। ਅਪਰੂਵ ਹੋ ਗਿਆ I-130 ਕਿ ਨਹੀਂ ਹੋਇਆ? ਨਹੀਂ ਜੀ, ਮੈਨੂੰ ਤਾਂ ਇੱਕ ਬਸ ਉਹਨਾਂ ਨੇ ਉਹ ਰਸੀਦ ਨੰਬਰ ਭੇਜਿਆ, ਬਸ ਉਹੀ ਆਇਆ, ਹੋਰ ਕੁਝ ਨਹੀਂ ਆਇਆ। ਜੇ ਤੁਹਾਡਾ I-130 ਪੈਂਡਿੰਗ ਸੀਗਾ, ਅਜੇ ਤੱਕ ਅਪਰੂਵ ਨਹੀਂ ਹੋਇਆ, ਤੇ ਇਹ ਜਿਹੜਾ ਸੀਗਾ ਸਾਰਾ ਜਿਹੜਾ ਤੁਹਾਨੂੰ ਫਾਇਦਾ ਹੋ ਸਕਦਾ ਟਾਈਮ ਦਾ, ਜਿੰਨੀ ਦੇਰ I-130 ਪੈਂਡਿੰਗ ਹੋਵੇ ਉਹ ਮਾਈਨਸ ਹੋ ਜਾਂਦਾ, ਏਜ ਆਊਟ ਦੀ ਪ੍ਰੋਟੈਕਸ਼ਨ ਮਿਲ ਜਾਂਦੀ ਹੈ। ਬਟ ਇਹ ਹੈਗਾ ਤੁਹਾਡਾ 2014 ਹੈਗਾ, ਜੇ ਤੁਹਾਡੇ 10 ਸਾਲ ਆਰਾਮ ਨਾਲ ਜਿਹੜੇ ਸੀਗੇ ਹੋਰ ਲੱਗ ਜਾਣੇ ਆ, ਤੇ ਇਹ ਵੇਟ ਐਂਡ ਵਾਚ ਵਾਲਾ ਸਿਨੈਰੀਓ ਆ। ਤੇ ਬੇਟੇ ਦਾ ਜੀ, ਫਿਰ ਉਹਨਾਂ ਦੇ ਬੇਟੇ ਦਾ ਕਿੱਦਾਂ ਹੋਊਗਾ? ਉਹਨਾਂ ਨੂੰ ਆਪਾਂ ਐਡ ਕਰੀਏ ਵਿੱਚ ਕੇ, ਕਿਉਂਕਿ 11 ਸਾਲਾਂ ਦਾ ਹੋ ਗਿਆ ਹੁਣ ਬੇਟਾ ਉਹਦਾ। ਨਹੀਂ, ਉਹ ਐਡ ਨਹੀਂ ਆਲਰੇਡੀ, ਮਤਲਬ ਉਹ ਬੇਟੇ ਨੂੰ ਤੁਸੀਂ ਹੁਣ ਐਡ ਕਰੋ, ਬਾਅਦ ਚ ਐਡ ਕਰੋ, ਸੇਮ ਹੀ ਚੀਜ਼ ਆ। ਪਰ ਹਾਂਜੀ, ਉਹਨਾਂ ਨੂੰ ਚਿੱਠੀ ਲਿਖ ਸਕਦੇ ਆ ਤੁਸੀਂ ਇਮੀਗ੍ਰੇਸ਼ਨ ਨੂੰ ਆਪਣੀ ਤਸੱਲੀ ਲਈ। ਠੀਕ ਆ ਜੀ, ਠੀਕ ਆ। ਇਹ ਨਹੀਂ ਆ ਵੀ ਮੇਰੇ ਬੇਟੇ ਨੂੰ ਐਡ ਕਰਾਉਣ ਲੱਗਣ ਤਾਂ ਉਹ 130 ਘਾਲ ਦੇਣ, ਤੇ ਫਿਰ ਉਹ ਕੰਮ ਪੁੱਠਾ ਪੈ ਜਾਵੇ ਬਾਅਦ ਚ, ਉਹ ਡੇਟ ਜਿਹੜੀ ਹੁੰਦੀ ਆ। ਹਾਂਜੀ, ਤੇ ਆਪਣਾ ਮਤਲਬ ਬੇਟਾ ਬਾਅਦ ਚ ਪੈਦਾ ਹੋਇਆ ਸੀਗਾ I-130 ਤੋਂ? ਹਾਂਜੀ, ਬਾਅਦ ਚ ਹੋਇਆ, ਜਦੋਂ ਉਹਨਾਂ ਦੀ ਮੈਰਿਡ ਹੋਈ ਨਾ, ਮੈਂ ਉਸ ਤੋਂ ਬਾਅਦ ਥੋੜੇ ਵੀਕ ਬਾਅਦ ਹੀ ਪੇਪਰ ਲਾਤੇ ਸੀਗੇ, ਪਰ ਉਹ ਬੱਚਾ ਫਿਰ ਬਾਅਦ ਚ ਹੋਇਆ। ਨਹੀਂ, ਹਾਂਜੀ ਦੇਖੋ, ਤੁਹਾਡੀ ਕੋਈ ਅਜੇ ਰਿਕੁਆਇਰਮੈਂਟ ਨਹੀਂ ਹੈਗੀ, ਇਹਨੂੰ ਪਹਿਲੀ ਗੱਲ ਤਾਂ ਟਾਈਮ ਲੱਗਣਾ। ਤੇ ਜਿੱਦਾਂ ਰਾਜਗਰਨ ਜੀ ਨੇ ਕਿਹਾ, ਮਤਲਬ ਆਪਾਂ ਚਾਹੁੰਦੇ ਨਹੀਂ ਕਿ I-130 ਅਪਰੂਵ ਪਹਿਲਾਂ ਹੋ ਜਾਵੇ, ਤੇ ਇਹਦੇ ਵਿੱਚ ਉਹੀ ਹੈਗਾ ਕਿ ਤੁਸੀਂ ਜਿਹੜੀ ਸੀਗੀ ਵੇਟ ਕਰ ਲਓ ਥੋੜਾ ਜਿਹਾ, ਮਤਲਬ ਅਜੇ ਤਾਂ ਕਿਹੜਾ ਜਵਾਕ ਨੇ ਹੁਣੇ 21 ਸਾਲਾਂ ਦਾ ਹੋ ਜਾਣਾ, ਜਾਂ ਤੁਹਾਡੀ 10 ਸਾਲ ਪਏ ਹੀ ਆ ਵਿੱਚ, ਅਜੇ 11 ਦਾ ਹੀ ਆ। ਹਾਂਜੀ, ਚਲੋ ਇੰਤਜ਼ਾਰ ਕਰ ਲਓ ਜੀ। ਤੇ ਆਪਣੇ ਅੱਜ ਦੇ ਲਾਸਟ ਕਾਲਰ ਨਰਿੰਦਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੈਂ ਭਾਜੀ ਪੁੱਛਣਾ ਚਾਹੁੰਦਾ, ਮੈਂ ਆਪਣੀ ਬੇਟੀ ਦਾ ਤੇ ਵਾਈਫ ਦਾ ਗ੍ਰੀਨ ਕਾਰਡ ਅਪਲਾਈ ਕੀਤਾ ਸੀ, ਉਹਨੂੰ 490 ਦਿਨ ਹੋ ਗਏ ਨੇ, ਉਹ ਆ ਨਹੀਂ ਰਹੇ ਗਏ, ਕਿੰਨਾ ਕੁ ਟਾਈਮ ਲੱਗੂ? ਮਤਲਬ ਕਿਹੜੇ ਬੇਸ ਤੇ ਕੀਤਾ ਸੀਗਾ? ਮੈਂ ਆਪਣੇ ਬੇਸ ਤੇ ਕੀਤਾ ਸੀ, ਮੇਰਾ ਪੋਲੀਟੀਕਲ ਕੇਸ ਪਾਸ ਹੋਇਆ ਸੀ, ਤਾਂ ਉਹ ਇੰਡੀਆ ਤੋਂ ਆ ਗਏ ਤੇ ਅਚਾਨਕ ਅਪਲਾਈ ਕੀਤਾ ਸੀ। 730 ਦੇ ਬੇਸ ਤੇ ਆਏ ਹੋ ਇੱਥੇ? ਹਾਂਜੀ, ਮਤਲਬ ਹਾਂਜੀ ਭਾਜੀ, ਡਿਪੈਂਡ ਕਰਦਾ ਹੁਣ ਕਿੱਦਾਂ ਉਹਦੇ ਵਿੱਚ, ਮਤਲਬ ਕੋਈ ਨੁਕਸ ਨਾ ਹੋਣ ਉਹਨਾਂ ਦੀ ਐਪਲੀਕੇਸ਼ਨ 'ਚ। ਮਤਲਬ ਉਹਦੇ ਵਿੱਚ ਹੁਣ ਮੈਨੂੰ ਪਤਾ ਨਹੀਂ ਤੁਹਾਡੇ ਅਸਾਈਲਮ 'ਚ ਕੀ ਲਿਖਿਆ, ਘਰ ਵਾਲੀ ਦਾ ਕੀ ਰੋਲ ਆ, ਉਹਦੀ ਅਰੈਸਟ ਹੋਈ ਸੀਗੀ, ਉਹ ਮੈਂਬਰ ਸੀਗੀ ਨਹੀਂ ਸੀਗੀ, ਤੇ ਗ੍ਰੀਨ ਕਾਰਡ ਜਿਹੜਾ ਫਾਈਲ ਕਿਹਨੇ ਕੀਤਾ ਹੈ? ਪੈਰਾਲੀਗਲ? ਹਾਂਜੀ, ਉਦੋਂ ਆਪਣਾ ਫਰੈਂਡ ਹੀ ਮੇਰਾ ਵੀ ਉਹਨੇ ਅਪਲਾਈ ਕੀਤਾ ਸੀ, ਜਦੋਂ ਬਾਅਦ ਵਿੱਚ ਜਦੋਂ ਮੇਰਾ ਕੇਸ ਹੋ ਗਿਆ ਸੀਗਾ, ਤੇ ਮੈਂ ਆਪਣੀ ਵਾਈਫ ਦਾ ਵੀ ਉਹਦੇ ਕੋਲ ਉਹਨਾਂ ਨੇ ਆਪਾਂ ਕੀਤਾ ਸੀ, ਮੇਰਾ ਫਰੈਂਡ ਹੀ ਹੈਗਾ ਹੈ, ਤੇ ਉਹ ਕੀਤਾ ਉਹਨਾਂ ਨੇ ਫਿੰਗਰ। ਫਰੈਂਡ ਮੈਂ ਕਿਹਾ ਕਈ ਵਾਰੀ ਬੇੜੀ ਡੋਬ ਦਿੰਦੇ ਹੁੰਦੇ ਆ, ਸੋ ਗੱਲ ਧਿਆਨ ਨਾਲ ਸੁਣੋ। ਕਿ ਉਹਨੇ ਵਾਈਫ ਨੇ ਤੁਹਾਡੀ ਨੇ ਐਫੀਡੇਵਿਟ ਲਾਇਆ ਕੇਸ ਕੂਸ ਦੇ ਵਿੱਚ? ਮੈਂ ਕਿਹਾ ਮੈਨੂੰ ਹੁਣ ਪਤਾ ਨਹੀਂ ਤੁਹਾਡਾ ਕੇਸ ਕੀ ਹੈ, ਜਿਹੜਾ ਆਪਣਾ ਵਕੀਲ ਹੈਗਾ ਉਹਨੂੰ ਤੁਹਾਡੇ ਨੂੰ ਪਤਾ ਹੋਣਾ ਵਾ, ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ, ਘਰ ਵਾਲੀ ਨੇ ਕੀ ਲਿਖਿਆ ਉਹਨੂੰ ਪਤਾ ਹੋਣਾ ਚਾਹੀਦਾ। ਸੋ ਤੁਹਾਡਾ ਕੰਮ ਬਸ ਇਹੀ ਹੈਗਾ ਕਿ ਮੇਕ ਸ਼ੋਰ ਕਰੋ ਕੋਈ ਤੁਹਾਡੇ ਦੋਸਤ ਨੇ ਕੋਈ ਕਨਫਲਿਕਟਿੰਗ ਇਨਫੋਰਮੇਸ਼ਨ ਨਹੀਂ ਲਿਖਤੀ, ਜਾਂ ਕੋਈ ਚੀਜ਼ ਵਿਦ ਹੋਲਡ ਨਹੀਂ ਕਰ ਲਈ ਉਹਦੇ ਵਿੱਚੋਂ ਦੀ। ਸੋ ਉਹਦੇ ਵਿੱਚ ਸਵਾਲ ਕਈ ਸਾਰੇ ਜਿਹੜੇ ਹੁੰਦੇ ਆ, ਫਾਰਮ ਜਿਹੜੇ ਲੱਗਦੇ ਸੌਖੇ ਆ, ਯੈਸ ਨੋ ਵਾਲੇ ਕਈ ਸਾਰੇ ਕੁਐਸਚਨ ਹੁੰਦੇ ਆ। ਸੋ ਜੇ ਤਾਂ ਸਾਰੇ ਸਹੀ ਆ, ਫਿਰ ਤਾਂ ਤੁਸੀਂ ਵੇਟ ਐਂਡ ਵਾਚ ਸਿਨੈਰੀਓ ਹੈਗਾ, ਤੇ ਜੇ ਕੁਛ ਉਹਦੇ ਵਿੱਚ ਗੜਬੜ ਹੈਗੀ ਤੇ ਫਿਰ ਮਸਲਾ ਜਿਹੜਾ ਵੱਧ ਵੀ ਸਕਦਾ ਹੈਗਾ। ਤੇ ਕਿੱਦਾਂ ਪਤਾ ਕਿੱਦਾਂ ਲੱਗੇਗਾ, ਕੀ ਹਿਸਾਬ ਦਾ ਉਹਨੂੰ ਕਾਲ ਕਰਨੀ ਪਏਗੀ ਇਮੀਗ੍ਰੇਸ਼ਨ ਵਾਲਿਆਂ ਨੂੰ, ਕਿ ਜਾਂ ਕਿ ਕੀ ਹਿਸਾਬ ਵਿੱਚ ਕੋਈ ਫਾਲਟ ਤਾਂ ਨਹੀਂ ਹੈਗਾ?
ਨਹੀਂ, ਇਮੀਗ੍ਰੇਸ਼ਨ ਨੇ ਤਾਂ ਫਾਲਟ ਦਾ ਤੁਹਾਨੂੰ ਸਜ਼ਾ ਦੇਣੀ ਹੈ, ਉਹਨੇ ਫਾਲਟ ਦੱਸਣਾ ਥੋੜਾ ਤੁਹਾਨੂੰ ਉਹਨੇ। ਇਹ ਜਿਹੜਾ ਤੁਸੀਂ ਆਪਣੇ ਆਪ ਨੂੰ ਭਰੋ, ਆਪਣੇ ਜਿਹੜੇ ਸੀਗੇ ਆਪਣੀ ਐਪਲੀਕੇਸ਼ਨ ਕੱਢੋ ਤੇ ਜਿਹੜੇ ਦੋਸਤ ਨੇ ਫਾਈਲ ਕੀਤਾ ਉਹਨੂੰ ਕੱਢੋ ਤੇ ਇਹਨੂੰ ਕੰਪੇਅਰ ਕਰੋਗੇ, ਉਹਦੇ ਵਿੱਚ ਕੋਈ ਕਮੀ ਪੇਸ਼ੀ ਤਾਂ ਨਹੀਂ ਹੈਗੀ। ਠੀਕ ਹੈ ਜੀ, ਉਹ ਦੇਖਦਾ ਵਾ, ਮੈਂ ਕੱਢਦਾ, ਮੇਰੇ ਕੋਲ ਈਮੇਲ 'ਚ ਹੋਣਾ ਤੇ ਮੈਂ ਕੱਢ ਕੇ ਭੇਜ ਦਿਆ ਆਪਾਂ। ਓਕੇ ਜੀ, ਧੰਨਵਾਦ ਜੀ। ਓਕੇ ਜੀ। ਇੱਕ ਇਨੀਸ਼ੀਅਲ ਫੀਸ ਦੇ ਬਾਰੇ ਪੁੱਛਿਆ ਜਾ ਰਿਹਾ, ਉਹਦੇ ਬਾਰੇ ਕੀ ਸਿਚੁਏਸ਼ਨ? ਮੈਨੂੰ ਲੱਗਦਾ $100 ਵਾਲਾ ਲੈ ਰਹੇ ਜਾਂ ਨਹੀਂ ਲੈ ਰਹੇ, ਕਿੱਦਾਂ ਕੀ ਸਿਚੁਏਸ਼ਨ ਉਹ ਚੱਲ ਰਹੀ? ਲੈ ਰਹੇ ਆ, ਉਹਨੂੰ ਹਰ ਸਾਲ ਤੁਸੀਂ ਭਰਨਾ ਹੁੰਦਾ ਤੇ ਉਹ ਨੋਟਿਸ ਜਿਹੜੇ ਆਉਂਦੇ ਆ ਤੇ ਆਪ ਵੀ ਤੁਸੀਂ ਭਰ ਸਕਦੇ ਹੋ। ਪੋਰਟਲ ਵਗੈਰਾ ਦੇ ਕਾਫੀ ਲਿੰਕ ਆਪਾਂ ਆਪਣੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕੀਤੇ ਸੀਗੇ। ਆਨਲਾਈਨ ਗੂਗਲ ਤੁਸੀਂ ਕਰੋਗੇ ਤੁਹਾਨੂੰ ਲੱਭ ਜਾਣਾ, ਉਹਨੂੰ ਭਰ ਦਿਓ। ਜੇ ਕਿਸੇ ਨੂੰ ਡਾਊਟ ਆ ਕਿ ਉਹਨਾਂ ਨੂੰ ਭਰਨੀ ਆ ਕਿ ਨਹੀਂ ਭਰਨੀ, ਉਹ ਵੀ ਭਰ ਦਿਓ। ਆਹ $100 ਹੀ ਆ, ਬਚਾਅ ਹੋ ਜਾਂਦਾ, ਐਵੇਂ ਬਾਅਦ ਪੰਗਾ ਪਾ ਕੇ ਬਹਿ ਜਾਣਗੇ ਉੱਥੇ ਤੁਹਾਡੇ ਲਈ ਜੀ। ਤੇ ਸ਼ੁਕਰੀਆ ਅਟਾਰਨੀ ਟਰਕਿਆਨਾ ਜੀ, ਬੜੀ ਮਿਹਰਬਾਨੀ, ਧੰਨਵਾਦ। ਤੁਸੀਂ ਲੰਬਾ ਸਮਾਂ ਬੇਨਤੀ ਨੂੰ ਸਵੀਕਾਰ ਕੀਤਾ ਤੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ, ਬਹੁਤ ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ ਜੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।